अस्सलाम वालेकुम सारे दोस्तों जिन्ने भी इस वे साडे नाल जुड़ चुके ने पंजाबी लैब फेसबुक पेज दी राहीं पंजाबी लैब यूट्यूब चैनल दी राहीं जिन्ने भी साडे नाल इस वेले जुड़े ने दोवां पेजेस दे उन्हां नूं अस्सलाम वालेकुम। अज पहला जुम्मा सी रमजान मुबारक दा बहुत बहुत जुम्मे दियां मुबारकां। रब सोना इस बरकत महीने दे सदके पूरी दुनिया तो जिहड़ा करोना दी वजह नाल कहर है ਉਹਦੇ ਤੋਂ छुटकारा देवे रब सोना बहुत जल्द ਸਾਰਿਆਂ ਨੂੰ ਜਿੱਥੇ ਵੀ ਹੋਵੋਗੇ ਉਮੀਦ ਕਰਦੇ ਹਾਂ ਸਿਹਤਮੰਦ ਪਿਆਰ ਕਰੀਅਤ ਨਾਲ ਹੋਵੋਗੇ। ਸੋ ਅੱਜ ਫੇਰ ਇੱਕ ਵਾਰੀ ਲਾਈਵ ਹੋ ਗਏ ਆ ਜਿਸ ਤਰ੍ਹਾਂ ਕੱਲ ਪ੍ਰੋਮਿਸ ਕੀਤਾ ਸੀ। ਸੋ ਅੱਜ ਦਾ ਟੌਪਿਕ ਜਿਹੜਾ ਉਹਦੇ ਤੇ ਆਪਾਂ ਥੋੜੀ ਪਹਿਲੋਂ ਜ਼ਰੂਰ ਮੈਂ ਚਾਹਾਂਗਾ ਕਿ ਆਪਾਂ ਗੱਲਬਾਤ ਕਰ ਲਈਏ ਸਾਰੇ ਦੋਸਤਾਂ ਦੇ ਨਾਲ। ਸੋ ਪਹਿਲੇ ਆਪਾਂ ਗਵਾਚੇ ਰਸਮ ਰਿਵਾਜ ਤੇ ਆਲਰੇਡੀ ਇੱਕ ਛੋਟਾ ਜਿਹਾ ਪ੍ਰੋਗਰਾਮ ਆਪਾਂ ਕੀਤਾ ਸੀ। ਸੋ ਡਿਸਕਸ ਇਹ ਹੋਈ ਸੀ ਦੋਸਤਾਂ ਨੇ ਸੁਜੈਸਟ ਕੀਤਾ ਸੀ ਇਡੀਅਮ से भी आप 2 दिन गल की सी मुहावरियां ते या लफ्जां ते क्यों ना ਜਿਹੜੇ ਦੋਵਾਂ ਪੰਜਾਬਾਂ ਦੇ ਜਿਵੇਂ ਹੁਣ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਆਪਾਂ ਗੱਲ ਕਰੀਏ ਇੱਥੇ ਜਿਹੜੇ ਰਿਚੁਅਲਸ ਨੇ ਇਹਨਾਂ ਦੇ ਰਿਵਾਜ ਨੇ ਜਿਸ ਤਰ੍ਹਾਂ ਬਾਲ ਹੁੰਦਾ ਉਦੋਂ ਜਾਂ ਡੈਥਸ ਹੋ ਜਾਂਦੀਆਂ ਨੇ ਉਦੋਂ ਜਾਂ ਸ਼ਾਦੀਆਂ ਵਿਆਹ ਹੁੰਦੇ ਉਦੋਂ ਜਾਂ ਮੁੰਡਾ ਮੰਗਣ ਜਾਈਦਾ ਉਦੋਂ। ਸੋ ਇਸ ਤਰ੍ਹਾਂ ਦੇ ਮੁxtਲਿਫ ਕਿਸਮ ਦੇ ਟੌਪਿਕਸ ਤੇ ਆਪਾਂ ਗੱਲ ਕਰਨੀ ਆ ਇਹਨਾਂ ਮੁੱਦਿਆਂ ਤੇ। ਸਾਡੇ ਨਾਲ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਹੁੰਦੇ ਨੇ ਰੋਜ਼ਾਨਾ ਸਰਬਜੀਤ ਸਿੰਘ ਅਰੋੜਾ ਸਾਹਿਬ ਜਿਹੜੇ ਉਹਨਾਂ ਦੇ ਕਨੈਕਸ਼ਨ ਦੀ ਵਜ੍ਹਾ ਨਾਲ ਥੋੜਾ ਜਿਹਾ ਪ੍ਰੋਬਲਮ ਹੈ ਥੋੜੀ ਜਿਹੀ ਲੇਟ ਸਾਨੂੰ ਜੁਆਇਨ ਕਰਨਗੇ। ਉਨੀ ਦੇਰ ਆਪਾਂ ਜਿਹੜੀ ਗੱਲਸ਼ਪ ਜ਼ਰੂਰ ਲਾਵਾਂਗੇ ਸਾਰੇ ਦੋਸਤਾਂ ਦੇ ਨਾਲ ਜਿੰਨੇ ਸਾਡੇ ਨਾਲ ਜੁੜੇ ਨੇ। ਤੇ ਸਾਰਿਆਂ ਨਾਲ ਪਹਿਲੋਂ ਮੈਂ ਰਿਕੁਐਸਟ ਕਰਨਾ ਚਾਹਾਂਗਾ ਜਿਸ ਟੌਪਿਕ ਤੇ ਆਪਾਂ ਗੱਲ ਕਰਨੀ ਹੈ ਜਿੰਨੇ ਵੀ ਦੋਸਤ ਸਾਨੂੰ ਜੁਆਇਨ ਕਰਨਗੇ ਅੱਜ ਦੇ ਇਸ ਟੌਪਿਕ ਤੇ ਜਿਨ੍ਹਾਂ ਨੂੰ ਅਸੀਂ ਲੈ ਕੇ ਆਵਾਂਗੇ ਆਪਣੇ ਨਾਲ ਸਕਰੀਨ ਤੇ। ਸੋ ਸਾਰੇ ਸਾਡੇ ਵਾਸਤੇ ਬੜੇ ਮੁਹਤਰਮ ਨੇ ਬੜੇ ਪਿਆਰ ਵਾਲੇ ਨੇ ਸਾਰੇ ਦੋਸਤ ਜਿੰਨੇ ਵੀ ਆਉਣਗੇ। ਸੋ ਕਾਈਂਡਲੀ ਰਿਕੁਐਸਟ ਹੈ ਕਿ ਬਹੁਤ ਸਾਰੇ ਦੋਸਤ ਫਿਰ ਲਾਮਾ ਦਿੰਦੇ ਕਿ ਤੁਸੀਂ ਸਾਨੂੰ ਕਿਉਂ ਨਹੀਂ ਲੈ ਕੇ ਆਂਦਾ ਸਕਰੀਨ ਤੇ ਕਿਉਂ ਨਹੀਂ ਲਿਆਂਦਾ। ਸੋ ਜਿਹੜੇ ਦੋਸਤ ਆਉਣਗੇ ਕਾਈਂਡਲੀ ਜਿਹੜਾ ਟੌਪਿਕ ਆ ਉਸ ਟੌਪਿਕ ਤੇ ਆਪਾਂ ਇੱਕ ਅੱਧੇ ਮਿੰਟ ਦੀ ਗੱਲ ਕਰਨੀ ਆ ਬਹੁਤੀ ਲੰਮੀ ਚੌੜੀ ਗੱਲ ਜਿਹੜੀ ਉਹ ਨਹੀਂ ਕਰਨੀ। ਉਹਦੇ 'ਚ ਆਪਾਂ ਸਿਰਫ ਜਿਹੜੇ ਦੋਸਤ ਨੂੰ ਸੱਦਾਂਗੇ ਉਹ ਇਸ ਗੱਲ ਦਾ ਖਿਆਲ ਕਰੇ ਇਸ ਗੱਲ ਦਾ ਅਹਿਸਾਸ ਕਰੇ ਕਿ ਤੁਹਾਡੇ ਤੋਂ ਬਾਅਦ ਹੋਰ ਵੀ ਦੋਸਤ ਜਿਹੜੇ ਉਹ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ। ਸੋ ਕੋਸ਼ਿਸ਼ ਇਹ ਕਰਨੀ ਹੈ ਕਿ ਜਿੰਨੇ ਵੀ ਦੋਸਤ ਸਾਡੇ ਨਾਲ ਜੁੜਨ ਸਕਰੀਨ ਤੇ ਜੁੜਨ ਸ਼ਾਰਟ ਟਾਈਮ ਲੈਣ ਬਸ ਥੋੜਾ ਜਿਹਾ ਇੱਕ ਅੱਧੇ ਮਿੰਟ ਦੇ ਵਿੱਚ 30 ਸੈਕਿੰਡ 1 ਮਿੰਟ ਦੇ ਵਿੱਚ ਆਪਣੀ ਗੱਲ ਰੱਖਣ ਉਸ ਤੋਂ ਬਾਅਦ ਅਗਲੇ ਨੂੰ ਜਿਹੜਾ ਮੌਕਾ ਦੇਣ। ਸੋ ਇਹਦੇ ਤੇ ਅੱਜ ਦੀ ਆਪਣੀ ਗੱਲ ਹੋਣੀ ਹੈ। ਸੋ ਰਿਕੁਐਸਟ ਮੇਰੀ ਫੇਰ ਇੱਕ ਵਾਰੀ ਸਾਰਿਆਂ ਨੂੰ ਕਿ ਜਿਹੜੇ ਵੀ ਸਾਡੇ ਨਾਲ ਜੁੜਨਗੇ ਉਹ ਜ਼ਰੂਰ ਸਾਡੇ ਕੋਲ ਜਦੋਂ ਹੀ ਕੈਮਰੇ ਤੇ ਆਉਣ ਸਾਹਮਣੇ ਸੋ 30 ਸੈਕਿੰਡ 1 ਮਿੰਟ ਦੇ ਵਿੱਚ ਆਪਣੀ ਗੱਲ ਕੰਪਲੀਟ ਕਰਕੇ ਤੇ ਗੱਲ ਨੂੰ ਅੱਗੇ ਤੋਰਨ ਦੂਜਿਆਂ ਵਾਸਤੇ। ਜਦੋਂ ਗੱਲ ਲੰਬੀ ਕਰਦੇ ਨੇ ਜਿਹੜੇ ਟੌਪਿਕ ਤੇ ਆਪਾਂ ਗੱਲ ਕਰਨੀ ਉਸ ਟੌਪਿਕ ਤੇ ਗੱਲ ਕਰਨੀ ਹੈ। ਸੋ ਤੁਹਾਨੂੰ ਪਿੰਡਾਂ ਦੀ ਤਲਾਸ਼ ਹੈ ਦੂਜੇ ਲੋਕਾਂ ਨਾਲ ਮਿਲਣਾ ਉਹਦੇ ਤੇ ਆਪਾਂ ਇੱਕ ਅਗਲਾ ਸੈਗਮੈਂਟ ਰੱਖਾਂਗੇ ਇੰਟਰੈਕਸ਼ਨ ਦੋਵਾਂ ਪੰਜਾਬਾਂ ਦੀ। ਉਹਦੇ ਤੇ ਆਪਾਂ ਇੱਕ ਦਿਨ ਦਾ ਪ੍ਰੋਗਰਾਮ ਵੀ ਕਰ ਲਾਂਗੇ ਜਾਂ ਉਹ ਤੁਸੀਂ ਇੰਡੀਵਿਜੂਅਲੀ ਵੀ ਸਾਨੂੰ ਮੈਸੇਜ ਕਰ ਸਕਦੇ ਜੇ। ਸੋ ਇਸ ਤਰ੍ਹਾਂ ਦਾ ਅੱਜ ਦਾ ਸਾਡਾ ਟੌਪਿਕ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਇਆ ਤੁਸੀਂ ਜ਼ਰੂਰ ਸਾਡਾ ਜਿਹੜਾ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣਿਓ। ਸੋ ਮੇਰੇ ਬਿਜਲੀ ਵੀ ਮੇਰਾ ਖਿਆਲ ਬੰਦ ਹੋ ਚੁੱਕੀ ਹੈ ਅਸੀਂ ਹੁਣ ਹਨੇਰੋ ਹਨੇਰੀ ਕੰਮ ਕਰਨਾ। ਚਲੋ ਜਿੰਨਾ ਕੁ ਹੁੰਦਾ ਵਾ ਜ਼ਰੂਰ ਤੁਹਾਡੇ ਨਾਲ ਉਨੀ ਦੇਰ ਜੁੜਦੇ ਆ। ਜਦੋਂ ਹੀ ਜਿਵੇਂ ਹੀ ਸਾਡੇ ਨਾਲ ਅਰੋੜਾ ਸਾਹਿਬ ਜੁੜਨਗੇ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਲੈ ਕੇ ਆਵਾਂਗੇ। ਅਰੋੜਾ ਸਾਹਿਬ ਦਾ ਮੈਸੇਜ ਆਲਰੇਡੀ ਆ ਚੁੱਕਿਆ ਵਰਕਿੰਗ ਔਨ ਅਪਡੇਟ। ਹਾਂਜੀ ਉਹਨਾਂ ਦਾ ਜਿਹੜੇ ਸਿਸਟਮ ਤੋਂ ਕਰਦੇ ਆ ਉਹ ਅਪਡੇਟ ਹੋ ਰਿਹਾ ਤੇ 30% ਉਹਨਾਂ ਦੇ ਸਿਸਟਮ ਦੀ ਅਪਡੇਟ ਹੋ ਗਈ ਹੈ। ਜਿਵੇਂ ਹੀ 100% ਹੋਏਗੀ ਸਾਡੇ ਨਾਲ ਜੁੜਨਗੇ ਦੁਬਾਰਾ ਤੋਂ। ਸੋ ਜਿਹੜੇ ਹੁਣ ਜੁੜੇ ਨੇ ਉਹਨਾਂ ਦਾ ਮੈਂ ਜ਼ਰੂਰ ਨਾਲ ਲੈਂਦਾ ਜਾਵਾਂ। ਨਾਲ ਸਾਡੇ ਹਰਿੰਦਰ ਸਿੰਘ ਜੀ ਨੇ ਫੇਸਬੁੱਕ ਤੇ ਜੁੜੇ ਨੇ ਰਮਤਾ ਜੋਗੀ ਜੀ ਨੇ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ। ਕੋਈ ਇਨਫੋਰਮੇਸ਼ਨ ਗੱਲ ਨਹੀਂ ਮੁਹੰਮਦ ਨਦੀਮ ਸਿਆਲ ਜੀ ਸਿਆਲ ਸਾਹਿਬ ਜਨਾਬ ਤੁਹਾਨੂੰ ਲੈ ਕੇ ਆਵਾਂਗੇ ਤੁਸੀਂ ਉੱਥੇ ਜ਼ਰੂਰ ਆਪਣੀ ਤੁਹਾਡੇ ਕੋਲ ਇਨਫੋਰਮੇਸ਼ਨ ਬਹੁਤੀ ਆ ਤੁਸੀਂ ਜ਼ਰੂਰ ਉੱਥੇ ਗੱਲ ਕਰ ਲਿਓ। ਨਦੀਮ ਭਾਈ ਗੁੱਸਾ ਨਹੀਂ ਕਰੀਦਾ ਹੁੰਦਾ ਜਿੰਨਾ ਟਾਈਮ ਹੋਵੇ ਉਸ ਟਾਈਮ ਨੂੰ ਮੱਦੇਨਜ਼ਰ ਰੱਖਦੇ ਹੋਇਆ ਗੱਲ ਕਰੀਦੀ। ਹੁਣ ਤੁਹਾਡੇ ਕੋਲ ਅਸੀਂ ਤੁਹਾਨੂੰ ਹੀ ਸਕਰੀਨ ਤੇ ਦੇ ਦਈਏ ਤੇ ਦੂਜੇ ਦੋਸਤ ਜਿਹੜੇ ਨਾਰਾਜ਼ ਹੁੰਦੇ ਕਾਈਂਡਲੀ ਗੁੱਸਾ ਨਾ ਕਰੋ। ਜਿੰਨਾ ਟਾਈਮ ਹੋਵੇਗਾ ਉਸ ਟਾਈਮ ਨੂੰ ਮੱਦੇਨਜ਼ਰ ਰੱਖਦੇ ਹੋਇਆ ਹੀ ਗੱਲ ਕਰੋ। ਜੀ ਰੂਬੀ ਜੀ ਸਤਿ ਸ੍ਰੀ ਅਕਾਲ ਬਹੁਤ ਸ਼ੁਕਰੀਆ ਤੁਹਾਡਾ ਜੀ। ਮੁਜਾਹਦ ਜੱਟ ਪੂਰੀ ਫੈਮਿਲੀ ਨਾਲ ਬੈਠ ਕੇ ਸ਼ੋਅ ਵੇਖਦੇ ਆ ਮਿਹਰਬਾਨੀ ਤੁਹਾਡੀ ਜੀ।
ਸ਼ਹਿਬਾਜ਼ ਖਾਨ, ਨਾਸਰ ਭਾਈ ਲਿੰਕ ਜ਼ਰੂਰ ਤੁਹਾਨੂੰ ਲਿੰਕ ਸੈਂਡ ਕਰਦੇ ਆ ਉਹਦੇ ਤੇ ਤੁਸੀਂ ਵਾਲੇਕੁਮ ਸਲਾਮ ਜੀ, ਅਫਜ਼ਾਲ ਗੁੱਜਰ ਜੀ ਸਾਡੇ ਨਾਲ ਆ ਗਏ ਨੇ, ਸੁਖਚੈਨ ਸਿੰਘ ਸੰਧੂ ਆ ਗਏ ਨੇ, ਮੁਹੰਮਦ ਇਮਤਿਆਜ਼ ਆ ਗਏ ਨੇ ਸਾਡੇ ਨਾਲ, ਰਣਜੋਤ ਸਿੰਘ ਆ ਗਏ ਨੇ, ਮੁਸ਼ਤਾਕ ਆਜ਼ਮੀ ਆ ਗਏ ਨੇ ਸਾਡੇ ਨਾਲ। ਦੋਵਾਂ ਪੇजेस ਤੇ ਕੁੱਲ ਮਿਲਾ ਕੇ ਹੁਣ ਤੱਕ 250 ਲੋਕ ਹੋ ਗਏ ਨੇ। ਤੋ ਸ਼ੇਅਰ ਵੀ ਕਰ ਦਿਓ ਆਪੋ ਆਪਣੀ ਆਵਾਜ਼ ਤੇ। ਸੁਖਵਿੰਦਰ ਨੋਇਡਾ ਤੋਂ ਮੇਰੇ ਦੋਸਤ, ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਸੀਂ ਵੀ ਜੁਆਇਨ ਕੀਤਾ ਅੱਜ ਦਾ ਪ੍ਰੋਗਰਾਮ। ਸਾਡੇ ਦੋਸਤ ਗੈਸਟ ਸਾਡੇ ਜਿਹੜੇ ਨੇ ਅਰੋੜਾ ਸਾਹਿਬ, ਉਹ ਵੀ ਪ੍ਰੋਗਰਾਮ ਦਾ ਹਿੱਸਾ ਥੋੜੀ ਦੇਰ 'ਚ ਬਣਨ ਜਾ ਰਹੇ ਨੇ। ਉਹਨਾਂ ਦਾ ਇੰਟਰਨੈਟ ਕਨੈਕਟ ਹੋ ਗਿਆ, ਸਕਰੀਨ ਉਹਨਾਂ ਦੀ ਆ ਗਈ ਹੈ। ਜਿਵੇਂ ਹੀ ਹੁੰਦੇ ਆਪਣਾ ਗੱਲ ਜਿਹੜੀ ਵਾ ਅੱਗੇ ਮਜ਼ੀਦ ਤੋਰਦੇ ਆ। ਮੈਂ ਉਨੀ ਦੇਰ ਲਿੰਕ ਤੁਹਾਨੂੰ ਜ਼ਰੂਰ ਜਿਹੜਾ ਸ਼ੇਅਰ ਕਰ ਦਿੰਦਾ। ਮੈਂ ਲਿੰਕ ਪੇਸਟ ਕਰ ਦਿੱਤਾ ਜੀ। ਅਗਰ ਤੁਸੀਂ ਕੋਈ ਦੋਸਤ ਆਉਣਾ ਚਾਹੁੰਦਾ ਹੋਵੇ, ਜਿੰਨੀ ਦੇਰ ਤੱਕ ਅਰੋੜਾ ਸਾਹਿਬ ਨਹੀਂ ਆਉਂਦੇ ਉਨੀ ਦੇਰ ਆਪਾਂ ਜਿਹੜੀ ਗੱਲਬਾਤ ਜਿਹੜੀ ਕਰ ਲਾਂਗੇ। ਅਰੋੜਾ ਸਾਹਿਬ ਮੇਰਾ ਖਿਆਲ ਕਨੈਕਟ ਸਾਡੇ ਨਾਲ ਹੋ ਗਏ ਨੇ। ਅਰੋੜਾ ਸਾਹਿਬ ਵੈਲਕਮ ਜਨਾਬ। ਅਰੋੜਾ ਸਾਹਿਬ ਫਿਕਸ ਕਰ ਲਿਆ ਕਿ ਮੈਂ ਜਰਾ? थैंक यू वेरी मच नासिर भाई। मेरा जी मेरा अजे कंप्यूटर फिक्स नहीं होया। मैं अपने सैलफोन के जरिए फिलहाल मैं ਤੁਸੀਂ ਕਰ ਲਓ ਫਿਕਸ ਕਰ ਲਓ। ਮੈਂ ਦੁਬਾਰਾ ਤੁਹਾਨੂੰ ਲਵਾਂਗਾ ਉਨੀ ਦੇਰ ਤੁਸੀਂ ਫਿਕਸ ਕਰ ਲਓ ਜੀ। मैं माफी चाहता हूं, मैं दोबारा कनेक्ट करता हूं जी। जी अस्सलाम वालेकुम नासिर भाई। जी उठियां वालिओ की हाल चाल हाँ ਤੁਹਾਡੇ? जी जी शुक्र अलहमदुल्ला नासिर भाई। अच्छा नासिर भाई, मेरी ना बजुर्गां नाल गल होई सीगी, ਉਹ ਉੱਥੇ ਨਾ YouTube ਤੇ ਨਹੀਂ ਗੱਲ ਹੋ ਸਕਦੀ ਤੁਹਾਡੇ ਨਾਲ। ਅਗਰ ਕਾਈਂਡਲੀ ਤੁਸੀਂ ਮੈਨੂੰ WhatsApp ਨੰਬਰ ਦੇ ਦਿਓ ਨਾ, ਉਹ ਫਿਰ ਵੀਡੀਓ ਕਾਲ ਕਰਕੇ ਲੜਕਾ ਜਿਹੜਾ ਨਾ ਤੁਹਾਨੂੰ ਪੂਰਾ ਉਹਨਾਂ ਦਾ ਇੰਟਰਵਿਊ ਦਵਾ ਦੇਗਾ। ਤੁਸੀਂ ਸਰ ਮੈਨੂੰ ਇਨਬਾਕਸ ਕਰੋ, ਉਹਦੇ 'ਚ ਮੈਂ ਤੁਹਾਨੂੰ ਨੰਬਰ ਦੇਣਾ। ਇੱਥੇ ਨੰਬਰ ਮੈਂ ਨਹੀਂ ਦੇ ਸਕਦਾ ਸਰ ਮੈਨੂੰ ਇਨਬਾਕਸ ਕਰਨ ਦਾ ਤਰੀਕਾ ਨਹੀਂ ਹੈਗਾ। ਢਿੱਲੋਂ ਸਾਹਿਬ ਮੈਨੂੰ ਕੋਈ ਆਈਡੀਆ ਦੇ ਸਕਦੇ ਸਰ? ਕੋਈ ਮੈਨੂੰ ਮੈਸੇਜ ਮੇਰੇ ਫੇਸਬੁੱਕ ਤੇ ਇੱਧਰ ਉੱਧਰ ਮੈਸੇਜ ਕਰ ਦਿਓ। ਮੈਂ ਅੱਗੇ ਵੀ ਪਹਿਲਾਂ ਰਿਕੁਐਸਟ ਕੀਤੀ ਸੀ, ਅੱਜ ਦੇ ਟੌਪਿਕ ਦੇ ਮੁਤਾਬਕ ਅਗਰ ਤੁਸੀਂ ਗੱਲ ਕਰਨੀ ਹੈ ਤਾਂ ਜ਼ਰੂਰ ਸਕਰੀਨ ਤੇ ਆਓ। ਅਦਰਵਾਈਜ਼ ਤੁਸੀਂ ਮਾਜ਼ਰਤ ਦੇ ਨਾਲ ਤੁਸੀਂ ਮੈਨੂੰ ਉਹ ਪਰਸਨਲ 'ਚ ਮੈਸੇਜ ਕਰੋ, ਮੈਂ ਤੁਹਾਨੂੰ ਉਹਦਾ ਜਵਾਬ ਦੇ ਦਾਂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਅਨਮੋਲ ਜੀ ਸਲਾਮ ਅਲੈਕੁਮ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ। ਮੇਰਾ ਕੁਐਸਚਨ ਹੈ ਵੀ ਜਿਹੜੇ ਤੁਸੀਂ ਟੌਪਿਕ ਇਦਾਂ ਰੱਖਿਆ ਵੀ ਜਦੋਂ ਆਪਣੇ ਸਾਡੇ ਇਸ ਪਾਸੇ ਮੁੰਡਾ ਘੋੜੀ ਚੜ੍ਹਨ ਲੱਗਦਾ, ਉਸ ਤੋਂ ਪਹਿਲਾਂ ਜੰਡੀ ਵੜਦਾ, ਉਸ ਤੋਂ ਬਾਅਦ ਘੋੜੀ ਚੜ੍ਹਦਾ, ਆਹ ਰਿਵਾਜ ਹੈ। ਤੇ ਇਹਦਾ ਰੀਜ਼ਨ ਕੀ ਹੋ ਸਕਦਾ ਇਸ ਦੇ ਪਿੱਛੇ? ਤੇ ਕੀ ਕਰਦਾ ਦੁਬਾਰਾ ਦੱਸਿਓ ਜਰਾ। ਜੰਡੀ ਦਾ ਦਰਖਤ ਹੈ, ਉਹ ਵੱਢਦਾ ਆਪਦੀ ਕਿਰਪਾਨ ਨਾਲ। ਅੱਛਾ, ਕੋਈ ਦਰਖਤ ਹੈ ਜੰਡੀ ਦਾ, ਉਹ ਵੱਢਦਾ? ਹਾਂਜੀ ਹਾਂਜੀ ਹਾਂਜੀ। ਇਹ ਉਸ ਤੋਂ ਬਾਅਦ ਫਿਰ ਘੋੜੀ ਚੜ੍ਹਦਾ। ਮੈਨੂੰ ਬਿਲਕੁਲ ਨਹੀਂ ਪਤਾ ਹੈ। ਜਿਵੇਂ ਅਰੋੜਾ ਸਾਹਿਬ ਆਉਣਗੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਅਗਰ ਕੋਈ ਦੋਸਤ ਸਾਨੂੰ ਦੱਸ ਸਕੇ ਤੇ ਜ਼ਰੂਰ ਦੱਸਿਓ। ਵੈਸੇ ਆਪੋ ਆਪਣੇ ਰਿਵਾਜ ਆ, ਇਹ ਤੌਰ ਤਰੀਕੇ ਆ, ਹਰ ਏਰੀਏ ਦੇ ਵਿੱਚ ਵੱਖੋ ਆਖਿਆ ਮੇਰਾ ਖਿਆਲ ਹੈ। ਜਿਹੜਾ ਕੋਈ ਗਲਤ ਵੀ ਹੋ ਸਕਦਾ ਵੀ ਕਿਉਂ ਵੱਢਦਾ ਹੋ। ਤਾਂ ਮੇਰੇ ਨਾਲ ਅਮਰਿੰਦਰ ਜੀ ਨੇ, ਇਹਨਾਂ ਨੂੰ ਆਪਾਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ। ਅਮਰਿੰਦਰ ਜੀ ਸਤਿ ਸ੍ਰੀ ਅਕਾਲ। ਮੈਨੂੰ ਬਿਲਕੁਲ ਨਹੀਂ ਪਤਾ ਹੈ। ਜਿਵੇਂ ਅਰੋੜਾ ਸਾਹਿਬ ਆਉਣਗੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡਾ ਆਵਾਜ਼ ਡਬਲ ਆਉਂਦੀ, ਆਵਾਜ਼ ਤੁਸੀਂ ਦੂਜਾ ਮੋਬਾਈਲ ਆਪਣਾ ਆਫ ਕਰ ਲਓ। ਜਿਹੜੇ ਵੀ ਦੋਸਤ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਪਹਿਲਾਂ ਹੀ ਰਿਕੁਐਸਟ ਹੈ, ਇੱਕ ਤਾਂ ਹੈਡਫੋਨ ਯੂਜ਼ ਕਰ ਲਓ, ਦੂਸਰੀ ਇਹ ਦੂਜਾ ਮੋਬਾਈਲ ਜਿਹੜਾ ਤੁਸੀਂ ਇੱਧਰ ਰੱਖਿਆ ਹੁੰਦਾ ਉਹ ਮੋਬਾਈਲ ਯੂਜ਼ ਨਾ ਕਰਿਆ ਕਰੋ, ਕਿਉਂਕਿ ਆਵਾਜ਼ ਜਿਹੜੀ ਫਿਰ ਡਬਲ ਹੁੰਦੀ ਹੈ, ਫਿਰ ਇੰਟਰਪਸ਼ਨ ਹੁੰਦੀ ਹੈ, ਆਵਾਜ਼ ਦੇ ਵਿੱਚ ਇੰਟਰਪਸ਼ਨ ਪੈਦਾ ਹੋ ਜਾਂਦੀ ਹੈ। ਹੋਰ ਜਿਹੜੇ ਵੀ ਦੋਸਤ ਨਾਲੇ ਮੈਂ ਦੱਸ ਦਿਆਂ, ਆਹ ਕਮਿਊਨਿਟੀ ਜਿਹੜੀ ਕੰਬੋਜ ਕਮਿਊਨਿਟੀ ਜਿਹੜੀ ਇੱਧਰ ਹੈ ਆਪਣੇ ਚੜ੍ਹਦੇ ਪੰਜਾਬ ਵਾਲੇ ਪਾਸੇ, ਉਹਨਾਂ 'ਚ ਮੇਨ ਆਹ ਵਾਲਾ ਰਿਵਾਜ ਜਿਹੜਾ ਪ੍ਰਚਲਿਤ ਹੈ, ਆ ਜਿਹੜਾ ਤੁਸੀਂ ਦੱਸਿਆ। ਹਾਂਜੀ ਹਾਂਜੀ ਹਾਂਜੀ। ਇਹ ਰਿਵਾਜ ਆ, ਉਹ ਆਪਣੀ ਕਿਰਪਾਨ ਦੇ ਨਾਲ ਕੋਈ ਦਰਖਤ ਵੱਢਦੇ, ਏਦਾਂ ਹੀ ਜੀ? ਹਾਂਜੀ ਹਾਂਜੀ ਹਾਂਜੀ। ਅੱਛਾ ਅੱਛਾ ਹਾਂਜੀ, ਬਹੁਤ ਸ਼ੁਕਰੀਆ ਅਨਮੋਲ ਜੀ। ਇਹਦਾ ਕਮੈਂਟ ਸੈਕਸ਼ਨ 'ਚ ਤੁਸੀਂ ਵੇਖੋ ਕਿ ਕਿਹੜਾ ਦੋਸਤ ਸਾਨੂੰ ਇਹਦਾ ਜਵਾਬ ਦਿੰਦਾ। ਤੇ ਜਿਵੇਂ ਹੀ ਅਰੋੜਾ ਸਾਹਿਬ ਆਉਂਦੇ ਆ, ਮੈਂ ਵੀ ਉਹਨਾਂ ਨੂੰ ਫਿਕਸ ਕਰਨ ਦੇ ਤੁਹਾਡੇ ਰੂਬਰੂ ਜਿਹੜਾ ਲੈ ਕੇ ਆਉਣਾ। ਸਾਡੇ ਨਾਲ ਸ਼ਬਾਜ਼ ਜਹਾਂਗੀਰ ਸ਼ਬਾਜ਼ ਸਾਹਿਬ। ਹੈਲੋ ਸਰ ਜੀ। ਹੈਲੋ, ਹਾਂਜੀ ਜਹਾਂਗੀਰ ਭਾਈ। ਅੱਛਾ ਸਰ, ਸਾਡੇ ਇੱਥੇ ਇੱਕ ਮਕਾਮੀ ਲੋਕਾਂ 'ਚ ਜਿਹੜਾ ਰਿਵਾਜ ਸੀ ਉਹ ਇਹ ਕਿ ਜਦੋਂ ਬਰਾਤ ਆਉਂਦੀ ਸੀ ਤੇ ਉਹਨੂੰ ਗੋਹੇ ਦੀਆਂ ਪਾਥੀਆਂ ਮਾਰਦੇ ਸਨ ਬਰਾਤ ਵਾਲਿਆਂ ਨੂੰ। ਇਹ ਮੈਂ ਰਿਵਾਜ ਦੇਖਿਆ ਪਿੰਡੀ ਪੱਟੀਆਂ ਦੇ ਇਲਾਕੇ 'ਚ। ਤੇ ਇਹਦੀ ਪਤਾ ਨਹੀਂ ਹੁਣ ਹਿਸਟਰੀ ਕੀ ਹੈ ਤੇ ਕੀ ਚੱਕਰ ਹੈ, ਲੇਕਿਨ ਇਹ ਰਿਵਾਜ ਜਿਹੜਾ ਅਜੀਬ ਜਿਹਾ ਰਿਵਾਜ ਸੀ।
ਨਹੀਂ ਜਿਹੜਾ ਉਹ ਚੱਲਦਾ ਪਿਆ। ਉਹਦੇ 'ਚ ਇਹ ਦੱਸੋ ਜਹਾਂਗੀਰ ਭਾਈ ਉਹ ਗੋਹੇ ਦੀਆਂ ਪਾਥੀਆਂ ਸੁੱਕੀਆਂ ਕਿ ਗਿੱਲੀਆਂ ਮਾਰਦੇ? ਉਹ ਮੈਂ ਸੁੱਕੀਆਂ ਵੀ ਵੇਖੀਆਂ ਨੇ ਤੇ ਕੋਈ ਕੁਛ ਨੂੰ ਗਿੱਲੀਆਂ ਵੀ ਮਾਰਦੇ ਵੇਖਿਆ, ਗਿੱਲਾ ਗੋਇਆ ਜਿਹੜਾ ਉਹ ਹੱਥਾਂ 'ਚ ਚੁੱਕ ਕੇ ਮਾਰਦੇ ਵੀ ਵੇਖਿਆ ਉਹ ਵੀ। ਅੱਛਾ ਹਾਂ, ਬਰਾਤੀਆਂ ਨੂੰ। ਇਹ ਤੁਹਾਡਾ ਏਰੀਆ ਇਹ ਵਾ ਪਿੰਡੀ ਪੱਟੀਆਂ ਨਹੀਂ, ਮੇਰਾ ਏਰੀਆ ਵੈਸੇ ਹਾਫਜ਼ਾਬਾਦ ਦਾ ਰਹਿਣ ਵਾਲਾ ਮੈਂ। ਲਾਗੇ ਲੱਗ ਜਾਂਦਾ। ਹਾਂਜੀ ਹਾਂਜੀ, ਉਹ ਬਿਲਕੁਲ ਲਾਗੇ ਹੀ ਹੈ। ਚਲੋ ਇਹ ਵੀ ਸ਼ੁਕਰ ਕਰੋ ਕੱਲ ਗਿੱਲੀਆਂ ਹੀ ਪਾਥੀਆਂ, ਗਿੱਲੀਆਂ ਗੋਇਆ ਨਹੀਂ ਮਾਰ ਦਿੰਦੇ। ਤੋ ਆਪ ਆਪਣੇ ਥਾਂ ਤੋਂ ਆ ਜਾ। ਮੈਂਡੀ ਜੀ ਆਦਾ ਤੁਸੀਂ ਕਿੱਥੋਂ ਬੋਲ ਰਹੇ ਹੋ ਜੀ? ਹੈਲੋ, ਹਾਂਜੀ ਭਾਈ। ਦੱਸੋ ਜੀ, ਪਛਾਣਿਆ ਨਹੀਂ ਤੁਸੀਂ? ਆਪਣੀ ਰੂਬਰੂ ਟੀਵੀ ਆਪਾਂ ਉਦਾਂ ਬੜੇ ਚਿਰ ਪਿੱਛੋਂ ਹੋ ਰਹੇ ਆ, ਗੱਲਬਾਤ ਹੁੰਦੀ ਰਹਿੰਦੀ ਹੈ। ਮਨਦੀਪ ਸੰਧੂ ਆ, ਪੰਜਾਬ ਟੀਵੀ ਤੋਂ। ਨਹੀਂ ਉਹ ਮੁੰਡਾ ਲੱਗਣ ਡਿਆ ਨਾ ਤੂੰ। ਉਹ ਤੁਹਾਡੇ ਨਾਲੇ ਤੂੰ ਨਾਮ ਮੈਂਡੀ ਲਿਖਿਆ। ਮੈਂ ਤਾਂ ਨਾਮ ਹੀ ਹੀ ਮੁੰਡੇ ਬਦਲਿਆ, ਵਾਲਾ ਮੈਂ ਨਾ। ਭਰਾ ਪਛਾਣਦਾ ਕਿ ਨਹੀਂ। ਅੱਛਾ ਅੱਜ ਦਾ ਮਨਦੀਪ ਆਪਾਂ ਰੱਖਿਆ ਸੀ ਅੱਜ ਦਾ ਟੌਪਿਕ ਤੇ ਹਾਂਜੀ, ਜਿਹੜੇ ਮੈਂ ਸੁਣ ਰਿਹਾ ਨੇ ਸੀ। ਮੈਂ ਜਸਟ ਇਸ ਚੀਜ਼ ਲਈ ਆਇਆ ਸੀ, ਟੌਪਿਕ ਤੁਹਾਡਾ ਵਧੀਆ ਸੀ, ਮੈਂ ਸੁਣਦਾ ਨਾ ਰੋਜ਼ ਦੇ ਪ੍ਰੋਗਰਾਮ। ਮੈਂ ਤਾਂ ਹੀ ਸਿਰਫ ਆਇਆ ਸੀ ਕਿ ਸਰਬਜੀਤ ਅਰੋੜਾ ਸਾਹਿਬ ਆਏ ਸੀ, ਮੈਂ ਕਾਫੀ ਕਲੋਜ਼ਲੀ ਜਾਣਦਾ ਉਹਨਾਂ ਨੂੰ। ਸੋ ਮੈਂ ਸੋਚਿਆ ਚਲੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਉਹਨਾਂ ਨੂੰ ਕਹਿੰਦੇ ਤੁਸੀਂ ਰੋਜ਼ ਟਾਈਮ ਕੱਢ ਕੇ ਇਹਨਾਂ ਲੋਕਾਂ ਨੂੰ ਕਹਿੰਦੇ ਨੇ ਇੰਟਰਟੇਨਮੈਂਟ ਕਰਦੇ ਘਰੇ ਬੈਠਿਆਂ ਨੂੰ ਲੋਕਡਾਊਨ ਦੇ ਵਿੱਚ, ਤੇ ਤਾਂ ਕਰਕੇ ਮੈਨੂੰ ਵਧੀਆ ਲੱਗਾ। ਮੈਂ ਚਲੋ ਗੱਲਬਾਤ ਕਰਨੀ ਚਾਹੀਦੀ ਆ। ਚਲੋ ਮਿਹਰਬਾਨੀ। ਮੈਂ ਮੁਹੰਮਦ ਇਮਤਿਆਜ਼ ਵੀ ਆਉਂਦੇ ਨੇ ਪਾਥੀਆਂ ਮਾਰਨ ਵਾਲਾ ਰਿਵਾਜ ਪਹਿਲੀ ਵਾਰੀ ਸੁਣਿਆ। ਹਾਂ, ਮੈਂ ਵੀ ਵਧੀਆ ਲੱਗਾ। ਮੈਂ ਪਹਿਲੀ ਵਾਰ ਸੁਣਿਆ ਆਹ ਚੀਜ਼ਾਂ, ਪਹਿਲੀ ਵਾਰ ਸੁਣਨ ਨੂੰ ਮਿਲ ਰਹੀਆਂ ਨਾ। ਹਾਂ ਅੱਛਾ ਜੀ। ਠੀਕ ਹੈ ਜੀ, ਕਰਦੇ ਹਾਂ ਫਿਰ ਗੱਲਬਾਤ ਜੀ। ਕਰੋ ਤੁਸੀਂ। ਜੀ ਜ਼ਰੂਰ, ਮਿਹਰਬਾਨੀ ਮੈਂਡੀ। ਮਨਦੀਪ। ਓਕੇ। ਹਾਂ, ਮਨਦੀਪ। ਇੱਕ ਜਿਹੜਾ ਰਿਵਾਜ ਉਹ ਮੇਰਾ ਖਿਆਲ ਸ਼ਾਇਦ ਉਧਰ ਇੰਡੀਆ 'ਚ ਵੀ ਹੋਣਾ, ਜਿਹੜਾ ਮੁੰਡਾ ਜੰਮਦਾ ਤੇ ਉਹ ਸ਼ਰੀਂ ਟੰਗਦੇ ਨੇ ਦਰਵਾਜ਼ੇ ਦੇ ਉੱਤੇ। ਹਾਂਜੀ ਉਹ ਹੈ ਇੱਧਰ, ਬਿਲਕੁਲ ਹੈ। ਉਹ ਤੇ ਸਾਰੇ ਹੀ ਹੈ ਤਕਰੀਬਨ। ਹੁਣ ਤੇ ਤਕਰੀਬਨ ਥੋੜਾ ਜਿਹਾ ਕਹਿ ਸਕਦੇ ਆਪਾਂ ਘਟ ਗਿਆ, ਤੇ ਪਹਿਲੋਂ ਕਾਫੀ ਜ਼ਿਆਦਾ ਸੀ। ਹਾਂ, ਗੁਰਪ੍ਰੀਤ ਸਾਡੇ ਨਾਲ ਜੁੜੇ ਨੇ। ਗੁਰਪ੍ਰੀਤ ਜੀ। ਸਲਾਮ ਢਿੱਲੋਂ ਸਾਹਿਬ। ਹਾਂਜੀ ਗੁਰਪ੍ਰੀਤ ਜੀ। ਮੈਂ ਗੁਰਪ੍ਰੀਤ ਤੁਹਾਨੂੰ ਜੀ ਪੁੱਛਣਾ ਚਾਹੁੰਦਾ ਜੀ। ਹਾਂਜੀ ਸਰ। ਸਾਡੇ ਪੰਜਾਬ ਦੇ ਵਿੱਚ ਜਦੋਂ ਵਿਆਹ ਹੁੰਦੇ ਹੈਗੇ ਆ ਤੇ ਮੈਰਿਜ ਹੋਣ ਤੋਂ ਬਾਅਦ ਵਿੱਚ ਇੱਕ ਰਸਮ ਕੀਤੀ ਜਾਂਦੀ ਆ ਜਿਹਨੂੰ ਕੰਗਣਾ ਖੇਡਣਾ ਕਹਿੰਦੇ ਆ। ਰਾਤ ਦੇ ਵਿੱਚ ਕੁਝ ਸਿੱਕੇ ਜਾਂ ਪੈਸੇ ਸਿੱਟ ਕੇ ਉਹਨੂੰ ਕੀਤਾ ਜਾਂਦਾ ਹੈਗਾ। ਸੋ ਮੇਰਾ ਕੁਐਸਚਨ ਇਹ ਹੈ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਲਾਈਕ ਉਹਨੂੰ ਕਿਸੇ ਧਰਮ ਦੇ ਨਾਲ ਨਹੀਂ, ਲਾਈਕ ਕਈ ਵਾਰੀ ਕਿਹਾ ਜਾਂਦਾ ਹੈ ਕਿ, ਜਾਂ ਮੈਨੂੰ ਉਹਦੇ ਬਾਰੇ ਕਲੀਅਰ ਨਹੀਂ ਪਤਾ ਹੈਗਾ ਕਿ ਉਹ ਕਿਉਂ, ਕਿੱਥੋਂ ਤੇ ਕਿੱਦਾਂ ਆਇਆ। ਕੁਝ ਇੱਕ ਮੈਰਿਜਾਂ ਤੋਂ ਕੀਤਾ ਜਾਂਦਾ, ਕੁਝ ਇੱਕ ਤੇ ਨਹੀਂ ਕੀਤਾ ਜਾਂਦਾ। ਸੋ ਮੈਂ ਪੁੱਛਣਾ ਚਾਹੁੰਦਾ ਕਿ ਉਹਦੀ ਸ਼ੁਰੂਆਤ ਕਿੱਦਾਂ ਤੇ ਕਿਵੇਂ, ਜਾਂ ਤੁਹਾਡੇ ਉਸ ਪੰਜਾਬ ਦੇ ਵਿੱਚ ਵੀ ਕਿਸੇ ਵਿਆਹਾਂ ਦੇ ਉੱਪਰ ਇਸ ਤਰ੍ਹਾਂ ਕੀਤਾ ਜਾਂਦਾ, ਸ਼ਾਦੀਆਂ ਤੋਂ ਬਾਅਦ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ? ਪੈਸੇ ਬਰਾਤ ਤੇ ਜਿਹੜੇ ਵਿਆਹ ਦੇ ਉੱਥੇ ਪੈਸੇ ਸੁੱਟੇ ਜਾਂਦੇ, ਉਹਦੀ ਗੱਲ ਕਰਦੇ ਆ? ਨਹੀਂ ਨਹੀਂ ਜੀ। ਜਦੋਂ ਨਾਸਰ ਭਾਈ ਜੀ ਮੈਨੂੰ ਇਜਾਜ਼ਤ ਦਿਓ, ਮੈਂ ਇਸ ਗੱਲ ਦਾ ਜਵਾਬ ਦੇ ਦਿੰਦਾ ਜੀ। ਹਾਂਜੀ ਅਰੋੜਾ ਸਾਹਿਬ। ਸਾਰਿਆਂ ਨੂੰ ਪਹਿਲਾਂ ਤੁਸੀਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਅਸਲਾਮ ਵਾਲੇਕੁਮ। ਮੈਂ ਮਾਫੀ ਚਾਹੁੰਦਾ ਜੀ, ਅੱਜ ਥੋੜੀ ਜਿਹੀ ਮੈਂ ਲੇਟ ਪ੍ਰੋਗਰਾਮ ਸ਼ੁਰੂ ਕੀਤਾ ਦੇਰੀ ਨਾਲ। ਸੋ ਜਿਹੜਾ ਜਿਸ ਕੰਗਣਾ ਖੇਡਣ ਦੀ ਜਿਹਦੀ ਗੱਲ ਕੀਤੀ ਜਾ ਰਹੀ, ਪਹਿਲਾਂ ਸਮਝਾ ਦੇਵਾਂ ਜਿਹਨਾਂ ਉਹਨਾਂ ਦੋਸਤਾਂ ਨੂੰ ਕੰਗਣਾ ਖੇਡਣਾ ਹੈ ਕਿ ਜਦੋਂ ਲਾੜੀ ਜਾ ਕੇ ਪਹਿਲੀ ਵਾਰ ਜਦੋਂ ਘਰ ਆਉਂਦੇ, ਘਰ ਆਉਣ ਤੋਂ ਬਾਅਦ ਕੁਝ ਰਸਮਾਂ ਹੁੰਦੀਆਂ, ਉਹਨਾਂ ਰਸਮ ਹੈਗੀ ਪਾਣੀ ਉਹ ਚ ਦੁੱਧ ਪਾ ਕੇ ਚਿਲਰੇ ਤਾਂ ਕਿ ਤੇ ਵਿੱਚ ਇੱਕ ਕੰਗਣ ਜਾਂ ਕੜਾ ਜਾਂ ਕਈ ਥਾਵਾਂ ਤੇ ਮੁੰਦੀ ਵੀ ਸਿੱਟ ਦਿੱਤੀ ਜਾਂਦੀ ਹੈ, ਤੇ ਕੁੜੀ ਮੁੰਡੇ ਨੂੰ ਇਕੱਠੇ ਕਹਿੰਦੇ ਵੀ ਤੁਸੀਂ ਹੁਣ ਇਹ ਚੋਂ ਲੱਭਣੀ ਹੈ ਕਿਨੇ ਪਹਿਲਾਂ ਲੱਭਣੀ ਹੈ। ਹੱਦ ਉਹ ਭਾਰੂ ਹੋਏਗਾ ਵਿਆਹ ਤੇ, ਇਹ ਕਿਹਾ ਜਾਂਦਾ ਹੈ। ਪਰ ਅਸਲ ਮਕਸਦ ਇਹ ਆ ਗੇਮ ਦਾ। ਨਾਸਰ ਸਾਹਿਬ ਤੁਹਾਡਾ ਮਾਈਕ ਆਪਣਾ ਆਫ ਹੈ। ਇਸ ਗੇਮ ਖਿਡਾਉਣ ਦਾ ਅਸਲ ਮਕਸਦ ਇਹ ਹੁੰਦਾ ਕਿ ਉਹ ਕੁੜੀ ਮੁੰਡਾ ਜਿਹੜੇ ਪਹਿਲਾਂ ਦੂਜੇ ਨੂੰ ਜਾਣਦੇ ਨਹੀਂ ਸੀ, ਉਹਨਾਂ ਦੀ ਦੀਆ ਕਿ ਹੁਣ ਇਕੱਠੇ ਨੇ, ਪਹਿਲਾਂ ਅੱਡ ਸੀ। ਜਿਹੜੇ ਪੁਰਾਣੇ ਜ਼ਮਾਨੇ ਦੇ ਜਦੋਂ ਇੱਕ ਰਿਵਾਜ਼ ਬਣੇ ਸੀ, ਉਦੋਂ ਕੁੜੀ ਮੁੰਡਾ ਇੱਕ ਦੂਜੇ ਨੂੰ ਵੇਖਿਆ ਵੀ ਨਹੀਂ ਸੀ ਹੁੰਦਾ। ਕਮਾਂ ਸਹੀ ਮੈਨੇ
ਤੇ ਪਹਿਲੀ ਵਾਰ ਮਿਲਦਾ ਸੀ, ਉਹ ਪਬਲਿਕਲੀ ਇਸ ਗੱਲ ਨੂੰ ਤਸਲੀਮ ਕਰਨਾ ਕਿ ਇਕੱਠੇ ਨੇ ਤੇ ਉਹਨਾਂ ਨੂੰ ਇੱਕ ਮੌਕਾ ਦੇਣਾ ਇੱਕ ਦੂਸਰੇ ਨਾਲ ਸੰਗਤ ਦਾ ਕਿ ਉਹਨਾਂ ਦੀ ਖਤਮ ਹੋ ਜਾਵੇ, ਇਹ ਉਹਨਾਂ ਨੂੰ ਮੌਕਾ ਦਿੱਤਾ ਜੀ। ਇਸ ਕਰਕੇ ਕੰਗਣਾ ਖੇਡਣ ਦੀ ਪੁਰਾਣੀ ਖੇਡ ਇੱਕ ਬਣੀ ਸੀ, ਰਸਮ ਬਣੀ ਸੀ ਜਿਹੜੀ ਜਿਹਨੂੰ ਖੇਡਿਆ ਜਾਂਦਾ ਸੀ, ਹੁਣ ਇਹ ਬਹੁਤੇ ਕਰਕੇ ਖਤਮ ਹੁੰਦੀ ਚਲੀ ਜਾ ਰਹੀ ਹੈ, ਕਿਉਂਕਿ ਹੁਣ ਕੁੜੀ ਮੁੰਡਾ ਪਹਿਲੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ। ਅਕਸਰ ਜਿੱਥੇ ਮੈਂ ਰਹਿਣਾ ਉੱਥੇ ਕੁੜੀ ਮੁੰਡਾ ਚਿਰਾਂ ਦੇ ਇਕੱਠੇ ਰਹਿ ਵੀ ਰਹੇ ਹੁੰਦੇ ਨੇ, ਉਸ ਤੋਂ ਬਾਅਦ ਉਹਨਾਂ ਦੇ ਵਿਆਹ ਹੁੰਦੇ ਨੇ। ਸੋ ਇਹੋ ਜਿਹੀ ਕੰਗਣੇ ਵਾਲੀ ਕੋਈ ਟ੍ਰੈਡੀਸ਼ਨ ਦੀ ਲੋੜ ਰਹਿ ਨਹੀਂ ਗਈ ਜੀ। ਹਾਂ, ਸਰਬਜੀਤ ਸਿੰਘ ਜੀ, ਕੁਐਸਚਨ ਇਹ ਸੀਗਾ ਕਿ ਇਹ ਧਾਰਮਿਕ ਤੌਰ ਤੇ ਸ਼ੁਰੂ ਹੋਇਆ ਜਾਂ ਇੱਕ ਸਮਾਜਿਕ ਤੌਰ ਤੇ ਸ਼ੁਰੂ ਹੋਇਆ? ਲਾਈਕ ਕਿਸੇ ਧਰਮ ਦੇ ਤੌਰ ਤੇ ਸ਼ੁਰੂਆਤ ਹੋਈ ਜਾਂ ਸਮਾਜਿਕ ਤੌਰ ਤੇ ਸ਼ੁਰੂਆਤ ਹੋਈ? ਬਹੁਤੀਆਂ ਜਿਹੜੀ ਰਸਮਾਂ ਨੇ ਉਹ ਸਮਾਜਿਕ ਨੇ, ਧਾਰਮਿਕ ਨੇ। ਬਹੁਤੀਆਂ ਰਸਮਾਂ ਸਮਾਜਿਕ ਰਾਂ, ਜਿਹਨੂੰ ਝੰਡ ਲੋਹਣਾ ਵੀ ਕਈ ਥਾਵਾਂ ਤੇ ਕਹਿੰਦੇ ਆ, ਮੁੰਡਣ ਹੈ, ਉਹ ਹਿੰਦੂਆਂ ਦੇ ਵਿੱਚ ਰਸਮ ਹੈ। ਇਸ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਵੀ ਇਹ ਰਸਮ ਹੈ। ਇਸ ਬਾਰੇ ਨਾਸਰ ਸਾਹਿਬ ਬਿਹਤਰ ਗੱਲ ਕਰ ਸਕਣਗੇ। ਪਹਿਲੀ ਵਾਰ ਕਿਸੇ ਦੇ ਗੰਜ ਕਰਾਈ ਜਾਂਦੀ ਹੈ, ਉਹ ਰਸਮ ਕੀ ਹੈ, ਉਹਦੀ ਉਹ ਗੱਲ ਕਰ ਸਕਦੇ। ਸਿੱਖਾਂ ਵਿੱਚ ਇਹ ਧਾਰਮਿਕ ਰਸਮ ਨਹੀਂ ਹੈ। ਸਿੱਖਾਂ ਵਿੱਚ ਆਮ ਤੌਰ ਤੇ ਬਿਲਕੁਲ ਇਸ ਤੋਂ ਉਲਟ ਹੈਗੀ ਹੈ ਰਸਮ, ਜਿਹੜੀ ਕਿ ਜਿਹਨੂੰ ਦਸਤਾਰਬੰਦੀ ਕਹਿੰਦੇ। ਜਦੋਂ ਬੱਚਾ ਕਿਸੇ ਲਾਇਕ ਹੋ ਜਾਂਦਾ ਹੈ 10-12 ਸਾਲ ਦੀ ਉਮਰ 'ਚ, ਉਹਨੂੰ ਪਹਿਲੀ ਵਾਰ ਜਦੋਂ ਦਸਤਾਰ ਸਜਾਈ ਜਾਂਦੀ ਹੈ, ਉਹਨੂੰ ਪੱਗ ਬੰਨੀ ਜਾਂਦੀ ਹੈ ਤੇ ਉਹਨੂੰ ਦਸਤਾਰਬੰਦੀ ਕਹਿੰਦੇ। ਉਸ ਤੋਂ ਉਲਟ ਰਸਮ ਹੈ। ਸੋ ਕੁਝ ਬਹੁਤ ਥੋੜ੍ਹੀਆਂ ਰਸਮਾਂ ਨੇ ਜਿਹੜੀ ਧਾਰਮਿਕ ਨੇ, ਬਹੁਤੀਆਂ ਰਸਮਾਂ ਤਾਂ ਜਿਹੜੀਆਂ ਨੇ ਉਹ ਸਾਡੀ ਸੱਭਿਆਚਾਰਕ ਰਸਮਾਂ ਨੇ, ਜਿਹੜੀ ਸਾਂਝੀਆਂ ਰਸਮਾਂ ਨੇ, ਜਿਹਨਾਂ ਵਿੱਚ ਕਈ ਵਾਰ ਧਰਮ ਦਾ ਜਦੋਂ ਜ਼ੋਰ ਪੈਂਦਾ ਹੈ ਤੇ ਫਿਰ ਰਸਮਾਂ ਤਾਂ ਨਿਕਲ ਜਾਂਦੀਆਂ ਨੇ। ਮੇਰੀ ਸੁਣਨਾ ਜਰਾ ਅਰੋੜਾ ਸਾਹਿਬ, ਤੁਹਾਡੀ ਨਾ ਇੰਟਰਨੈਟ ਦਾ ਪ੍ਰੋਬਲਮ ਹੈ। ਤੁਸੀਂ ਇੰਟਰਨੈਟ ਆਪਣਾ ਫਿਕਸ ਕਰੋ, ਦੁਬਾਰਾ ਫਿਰ ਤੁਸੀਂ ਲਾਈਨ ਤੇ ਆਉਣਾ। ਤੁਹਾਡਾ ਇੰਟਰਨੈਟ, ਤੁਸੀਂ ਇੰਟਰਨੈਟ ਪ੍ਰੋਬਲਮ ਕਰਦਾ, ਆਵਾਜ਼ ਕਲੀਅਰ ਨਹੀਂ ਹੁੰਦੀ, ਇਹਨੂੰ ਫਿਕਸ ਕਰ ਲਓ ਪਹਿਲੇ, ਫਿਰ ਤੁਹਾਨੂੰ ਦੁਬਾਰਾ ਮੈਂ ਲਿਆਉਣਾ ਮਾਈਕ ਤੇ ਲੈ ਕੇ ਆਵਾਂਗਾ। ਹਾਂਜੀ ਗੁਰਪ੍ਰੀਤ, ਸੌਰੀ ਇੰਟਰਪਸ਼ਨ ਆ ਗਈ ਵਿੱਚ। ਭਾਜੀ ਉਹਨਾਂ ਦਾ ਮਾਈਕ ਜਿਹੜਾ ਉਹ ਠੀਕ ਨਹੀਂ ਸੀ ਚੱਲਣ ਡਿਆ। ਤੁਸੀਂ ਹੁਣ ਕਾਈਂਡਲੀ ਜੇ ਰਿਪੀਟ ਦੁਬਾਰਾ ਕਰ ਦਿਓ, ਮੈਨੂੰ ਬਿਲਕੁਲ ਨਹੀਂ ਸਮਝ ਆ ਸਕੀ ਉਹ ਰੌਲੇ ਗੋਲੇ। ਜਦੋਂ ਪੰਜਾਬ ਦੇ ਵਿੱਚ ਇੱਕ ਰਸਮ ਹੁੰਦੀ ਹੈ ਜੀ, ਜਦੋਂ ਮੈਰਿਜ ਹੋ ਜਾਂਦੀ ਹੈ, ਜਿਹੜਾ ਲਾੜਾ ਤੇ ਲਾੜੀ ਹੁੰਦੇ ਆ, ਉਹਨਾਂ ਨੂੰ ਇੱਕ ਪਰਾਤ ਦਿੱਤੀ ਜਾਂਦੀ ਹੈਗੀ ਆ। ਪਰਾਤ ਦੇ ਵਿੱਚ ਕੁਝ ਪਾਣੀ ਪਾ ਦਿੱਤਾ ਜਾਂਦਾ, ਉਸ ਤੋਂ ਬਾਅਦ ਵਿੱਚ ਕੁਝ ਦੁੱਧ ਪਾ ਕੇ ਉਹਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਹੈ ਕੁਝ ਰੁਪਈਏ, ਇੰਡੀਅਨ ਕਰੰਸੀ, ਉਹ ਸਾਡੇ ਸਿੱਟ ਦਿੱਤੀ ਜਾਂਦੀ ਆ, ਜਾਂ ਕੁਝ ਚਾਂਦੀ ਦਾ ਕੋਈ ਰੁਪਈਆ ਸਿੱਟ ਦਿੱਤਾ ਜਾਂਦਾ ਹੈਗਾ। ਸੋ ਉਸ ਤੋਂ ਬਾਅਦ ਵਿੱਚ ਉਹ ਕੀਤਾ ਜਾਂਦਾ ਕਿ ਜਿਹੜਾ ਦੋਨਾਂ ਦੇ ਵਿੱਚੋਂ ਪਹਿਲਾਂ ਲੱਭ ਲਵੇ, ਉਸ ਪਰਾਤ ਦੇ ਵਿੱਚ ਦੋਨੇ ਲਾੜਾ ਤੇ ਲਾੜੀ ਹੱਥ ਪਾ ਦਿੰਦੇ ਆ। ਸੋ ਉਹਨਾਂ ਦਾ ਕੰਪੀਟੀਸ਼ਨ ਕਰਾਇਆ ਜਾਂਦਾ, ਜਿਹੜਾ ਉਹਨੂੰ ਪਹਿਲਾਂ ਲੱਭ ਲੈਂਦਾ ਸੋ ਉਹ ਵਿਨ ਹੁੰਦਾ, ਉਹ ਜਿੱਤ ਜਾਂਦਾ। ਸੋ ਮੇਰਾ ਕੁਐਸਚਨ ਇਹ ਸੀਗਾ ਕਿ ਇਹ ਜਿਹੜੀ ਰਸਮ ਸ਼ੁਰੂਆਤ ਕਿੱਦਾਂ ਹੋਈ? ਇਹਦੀ ਸ਼ੁਰੂਆਤ ਧਾਰਮਿਕ ਤੌਰ ਤੇ ਹੋਈ ਸੀਗੀ ਜਾਂ ਇੱਕ ਸਮਾਜਿਕ ਤੌਰ ਤੇ ਸ਼ੁਰੂ ਹੋਈ ਸੀ? ਸੋ ਸੈਕਿੰਡ ਕੁਐਸਚਨ ਮੇਰਾ ਇਹ ਸੀਗਾ ਕਿ ਇਹ ਸਾਡੇ ਪੰਜਾਬ ਦੇ ਵਿੱਚ ਹੀ ਕੀਤੀ ਜਾਂਦੀ ਆ ਜਾਂ ਮਤਲਬ ਅਜੇ ਤੁਹਾਡੇ ਇੱਧਰ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਵੀ ਕੀਤੀ ਜਾਂਦੀ ਆ? ਸੋ ਇਹ ਸੀਗਾ ਮੇਰਾ। ਵੈਸੇ ਮੈਂ ਜੇ ਧਾਰਮਿਕ ਜਾਂ ਸਮਾਜਿਕ ਦੀ ਗੱਲ ਕਰਾਂ ਤਾਂ ਮੈਨੂੰ ਨਹੀਂ ਲੱਗਦਾ ਧਾਰਮਿਕ ਹੋਏਗੀ। ਬਾਕੀ ਸਮਾਜਿਕ, ਜਿਵੇਂ ਅਰੋੜਾ ਸਾਹਿਬ ਨੇ ਸਾਡੇ, ਮੈਂ ਆਪਣੇ ਇੱਧਰ ਜਦੋਂ ਆਪਾਂ ਕੰਪੈਰੀਜ਼ਨ ਕਰਨ ਹੈ ਵੀ ਉੱਧਰ ਦਾ ਤੇ ਇੱਧਰ ਦਾ, ਮੇਰਾ ਖਿਆਲ ਮੇਰੀ ਹੁਣ 35 ਸਾਲ ਉਮਰ ਹੋ ਗਈ, ਮੈਂ ਨਹੀਂ ਦੇਖਿਆ ਜਾਂ ਸੁਣਿਆ ਇਹ ਰਿਵਾਜ। ਇਹ ਹੋ ਸਕਦਾ ਪਾਕਿਸਤਾਨ ਦੇ ਹੋਰ ਕਿਸੇ ਏਰੀਏ ਦੇ ਵਿੱਚ ਹੋਵੇ, ਔਰ ਜਿੱਥੇ ਮੈਂ ਜਿਸ ਰੀਜਨ 'ਚ ਰਹਿਣਾ ਵਾ ਉੱਥੇ ਇਸ ਤਰ੍ਹਾਂ ਦਾ ਰਿਵਾਜ ਨਹੀਂ ਹੈ। ਸਾਡੇ ਨਾਲ ਜੁੜੇ ਨੇ ਕਿਸਾਨਾ ਸਾਹਿਬ ਵੀ, ਸ਼ਹਬਾਜ਼ ਕਿਸਾਨਾ ਸਾਹਿਬ ਵੀ, ਦਮਦੀ ਕੌਰ। ਚਮਕਾ ਕੱਢਣਾ ਕੀ ਹੁੰਦਾ? ਛਮਕਾ ਕੱਢਣਾ ਕੀ ਹੁੰਦਾ? ਇਹਦਾ ਗੁਰਪ੍ਰੀਤ ਜੀ ਇੱਕ ਮਿੰਟ ਸੈਕਸ਼ਨ 'ਚ ਹੀ ਤੁਹਾਨੂੰ ਇਹਦਾ ਰਿਪਲਾਈ ਮਿਲ ਸਕਦਾ, ਜਵਾਬ ਮਿਲ ਸਕਦਾ ਮੈਨੂੰ। ਠੀਕ ਹੈ, ਚਲੋ ਮੈਂ ਲੀਵ ਕਰਨ ਜਾ ਰਿਹਾ। ਥੋੜਾ ਕਲਾਸ ਸੀਗਾ ਮੈਂ ਨਾ, ਸਾਡਾ ਪੁਰਾਣਾ ਪਿੰਡ ਹੈਗਾ ਪਾਕਿਸਤਾਨ ਦੇ ਵਿੱਚ, ਚੱਕ 58 ਕੋਟਲੀ ਕੰਬੋਜ। ਸੋ ਮੈਂ ਉਹਦੇ ਸੰਬੰਧ ਦੇ ਵਿੱਚ ਤੁਹਾਨੂੰ ਆਪਣੇ ਫੇਸਬੁੱਕ ਦੇ ਉੱਪਰ ਮੈਸੇਜ ਵੀ ਕੀਤਾ ਸੀ। ਮੇਰੇ ਕੁਝ ਕੁਐਸਚਨ ਸੀਗੇ ਐਂਡ ਉਹਨਾਂ ਨੇ ਇੰਟਰਵਿਊ ਦੇ ਵਿੱਚ ਬਜ਼ੁਰਗਾਂ ਨੇ ਪੰਜਾਬੀ ਬਾਪੂ ਡਾਕਟਰ ਹਰਨਾਮ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਸੀਗਾ। ਸੋ ਉਹ ਸਾਡੇ ਵੱਡੇ ਬਜ਼ੁਰਗ ਸਨ। ਸੋ ਮੇਰੇ ਕੁਝ ਕੁਐਸਚਨ ਹੈ, ਪਲੀਜ਼ ਮੇਰੇ ਨਾਲ ਕਨੈਕਟ ਕਰਿਓ। ਸੋ ਮੈਂ ਕੁਝ ਕੁਐਸਚਨ ਕਰਨਾ ਚਾਹੁੰਦਾ, ਕੁਝ ਗੱਲਬਾਤ ਕਰਨਾ ਚਾਹੁੰਦਾ। ਮੇਰੇ ਦਾਦਾ ਜੀ ਉਹ ਹਮੇਸ਼ਾ ਮਤਲਬ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦੇ ਆ, ਮਿਸ ਕਰਦੇ ਆ। ਸੋ ਓਕੇ, ਥੈਂਕ ਯੂ ਸਾਹਿਬ। ਮੈਂ WhatsApp ਵੀ ਕੀਤਾ ਸੀਗਾ, ਫੇਸਬੁੱਕ ਤੇ ਮੈਸੇਜ ਕੀਤਾ ਸੀਗਾ। ਓਕੇ ਜੀ ਜੀ ਜ਼ਰੂਰ। ਹੋਰ ਜਿਹੜੇ ਵੀ ਦੋਸਤ ਜੁੜਨਾ ਚਾਹੁੰਦੇ ਨੇ ਕਾਈਂਡਲੀ ਜ਼ਰਾ, ਹੁਣ ਰਾਤ ਦਾ ਟਾਈਮ ਤੇ ਜ਼ਰੂਰ ਹੈ ਵਾ, ਲੇਕਿਨ ਕੁਝ ਦੋਸਤ ਕੱਲ ਆਏ, ਸਾਨੂੰ ਸ਼ਿਕਾਇਤਾਂ ਵੀ ਆਈਆਂ ਕਿ ਲੋਕ ਘਰਾਂ 'ਚ ਬਹਿ ਕੇ ਵੇਖਦੇ ਆ, ਫੈਮਲੀਆਂ 'ਚ ਵੇਖਦੇ ਆ। ਕਈ ਲੋਕਾਂ ਨੇ ਆ ਜਾਂਦੇ ਆ ਬਨਿਆਨ ਪਾ ਕੇ। ਸੋ ਜੇ ਆਉਣਾ ਸਟੂਡੀਓ 'ਚ ਆਉਣਾ ਤੇ ਪ੍ਰੋਪਰ ਤੁਸੀਂ ਬਿਲਕੁਲ ਆਪਣੇ ਕੱਪੜਿਆਂ ਦੇ ਵਿੱਚ ਆਓ, ਫਿਰ ਅਸੀਂ ਤੁਹਾਨੂੰ ਲਾਈਨ ਤੇ ਲਵਾਂਗੇ, ਅਦਰਵਾਈਜ਼ ਲਾਈਨ ਤੇ ਨਹੀਂ ਲਵਾਂਗੇ। ਗੁਰਪ੍ਰੀਤ ਜੀ ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਸ਼ੁਕਰੀਆ ਜੀ। ਹਾਂਜੀ, ਇਹ ਸਨ ਸਾਡੇ ਨਾਲ ਗੁਰਪ੍ਰੀਤ। ਸੋ ਅੱਗੇ ਨਾਲ ਹੋਰ ਵੀ ਜਿਹੜੇ ਦੋਸਤ ਸਾਡੇ ਨਾਲ ਜੁੜ ਰਹੇ ਨੇ,
ਉਹਨਾਂ ਨੂੰ ਮੈਂ ਜ਼ਰੂਰ ਵਿੱਚ ਪ੍ਰੋਗਰਾਮ ਦਾ ਹਿੱਸਾ ਜਿਹੜਾ ਵਾ ਉਹ ਬਣਾਵਾਂਗਾ। ਮੈਂ ਨਾਲ ਕਮੈਂਟ ਸੈਕਸ਼ਨ ਜਿਹੜਾ ਵਾ ਪੜ੍ਹਦਾ ਜਾਵਾਂ ਜੀ। ਬਿੱਟੂ MC ਨਾਸਰ ਜੀ, ਸੈਂਡ ਮੀ ਪਲੀਜ਼। ਬਿੱਟੂ ਜੀ ਇਹ ਲਓ ਤੁਹਾਡੇ ਕੋਲ ਆ ਗਿਆ ਸਾਡਾ ਲਿੰਕ, ਤੋ ਇਹਦੇ ਨੂੰ ਕਲਿੱਕ ਕਰੋ ਤੇ ਸਾਡੇ ਕੋਲ ਸਟੂਡੀਓ 'ਚ ਤੁਸੀਂ ਪਹੁੰਚ ਜਾਓਗੇ। ਸਾਡੇ ਜਿਹੜੇ ਸੂਝਵਾਨ ਨੇ ਅਰੋੜਾ ਸਾਹਿਬ, ਉਹਨਾਂ ਦਾ ਡਿਸਕਨੈਕਸ਼ਨ ਹੋ ਗਈ ਹੈ, ਉਹ ਸਾਡੇ ਤੋਂ ਕੱਟੇ ਗਏ ਨੇ, ਇੰਟਰਨੈਟ ਦਾ ਪ੍ਰੋਬਲਮ ਹੈ। ਜਿਵੇਂ ਜੁੜਦੇ ਨੇ ਫਿਰ ਮੇਰਾ ਖਿਆਲ ਅਰੋੜਾ ਸਾਹਿਬ ਫਿਕਸ ਕਰ ਲਿਆ, ਦੁਬਾਰਾ ਆ ਗਏ ਨੇ ਲਾਈਨ ਤੇ। ਜੀ ਜਨਾਬ, ਜੇ ਮੇਰੀ ਹੁਣ ਆਵਾਜ਼ ਆ ਰਹੀ ਹੈ ਤਾਂ ਮੈਨੂੰ ਦੱਸ ਦਿਓ ਜੀ। ਹਾਂ ਜੀ, ਹੁਣ ਬਿਹਤਰੀਨ ਆ। ਜਹਾਂਗੀਰ ਸ਼ਹਜ਼ਾਦ ਭਾਈ, ਤੁਸੀਂ ਮੌਕਾ ਦਿਓ ਦੂਸਰੇ ਦੋਸਤਾਂ ਨੂੰ ਵੀ, ਜਿਹੜੇ ਤੁਸੀਂ ਸਕਰੀਨ ਤੇ ਆ ਗਏ ਹੋ ਦੁਬਾਰਾ ਕਾਈਂਡਲੀ ਨਾ ਆਓ ਇਹਦੇ ਵਿੱਚ ਸਟੂਡੀਓ ਦੇ ਵਿੱਚ। ਤੁਹਾਡਾ ਕੁਐਸਚਨ ਅਸੀਂ ਅੱਗੇ ਤੁਹਾਡਾ ਇੱਕ ਰੱਖ ਲਿਆ ਸੀ, ਜੇ ਕੋਈ ਹੋਰ ਮਜ਼ੀਦ ਹੈਗੇ ਤੇ ਕਾਈਂਡਲੀ ਕੁਇਕਲੀ ਇੱਕ ਵਾਰੀ ਤੁਸੀਂ ਦੱਸ ਦਿਓ। ਹਾਂਜੀ, ਮੈਂ ਗੱਲ ਕਰਨਾ ਚਾਹ ਰਿਹਾ ਸੀ ਕਿ ਇੱਥੇ ਸਾਡੇ ਜਿਹੜੀ ਰਿਵਾਜ ਹੁੰਦੀ ਹੈ ਇੱਕ, ਉਹ ਸ਼ੀਸ਼ਾ ਵਿਖਾਉਣ ਦੀ ਹੁੰਦੀ ਰਸਮ, ਜਿਹੜੇ ਜਿਵੇਂ ਅਰੋੜਾ ਸਾਹਿਬ ਕਹਿ ਰਹੇ ਸਨ ਨਾ ਕਿ ਉਹ ਕੰਗਣਾ ਲੱਭਣਾ ਵਿੱਚੋਂ, ਤੇ ਜਿਵੇਂ ਮਤਲਬ ਨਵਾਂ ਵਿਆਹ ਕਰਕੇ ਆਉਂਦੇ ਨੇ ਤੇ ਉਹ ਇੱਕ ਜਗ੍ਹਾ ਤੇ ਬਿਠਾ ਕੇ ਤੇ ਉਹਨਾਂ ਨੂੰ ਇੱਕ ਸ਼ੀਸ਼ਾ ਉੱਧਰ ਰੱਖਿਆ ਹੁੰਦਾ ਤੇ ਇੱਕ ਉਹਨੂੰ ਸ਼ੀਸ਼ੇ ਦੇ ਵਿੱਚ ਉਹ ਚਿਹਰਾ ਵਿਖਾਉਂਦੇ ਨੇ ਦੂਲੇ ਦਾ ਜਾਂ ਦੁਲਹਨ ਦਾ। ਸਾਡੇ ਇੱਥੇ ਯਾਨੀ ਕਿ ਉਹ RC ਉਹਨੂੰ ਕਹਿੰਦੇ ਨੇ ਕਰਨਾ ਵੀ, ਠੀਕ ਹੈ। ਤੇ ਉਸ ਤੋਂ ਇਲਾਵਾ ਉਹ ਜਿਹੜੀ ਤੁਸੀਂ ਝੰਡ ਲਾਉਣ ਦੀ ਗੱਲ ਕਰਦੇ ਪਏ ਸੋ, ਤੇ ਸਾਡੇ ਵਿੱਚ ਇਹ ਮਜ਼ਹਬੀ ਤੌਰ ਤੇ ਹੈ ਕਿ ਜਿਹੜੀ ਝੰਡ ਲਵਾ ਕੇ ਤੇ ਜਿੰਨਾ ਵਾਲਾਂ ਦਾ ਵਜ਼ਨ ਹੁੰਦਾ ਉਸ ਵਾਲਾਂ ਦੇ ਵਜ਼ਨ ਦੀ ਬਰਾਬਰ ਚਾਂਦੀ ਜਿਹੜਾ ਉਹ ਸਦਕਾ ਕਰਨੀ, ਜਿਹੜੀ ਉਹ ਲੋਕ ਗਰੀਬਾਂ 'ਚ ਵੰਡਣੀ। ਤੇ ਇਹ ਸੁਨਨਤ ਹੈਗੀ, ਯਾਨੀ ਕਿ ਸਾਡੇ ਵਿੱਚ ਮਜ਼ਹਬੀ ਤੌਰ ਤੇ ਇਹ ਹੈਗਾ ਝੰਡ ਲਾਉਣ ਦਾ। ਤੇ ਇਹ ਬਿਲਕੁਲ ਝੰਡ ਲਾਉਣ ਵਾਲਾ ਕਨਸੈਪਟ ਤੇ ਹਲੇ ਵੀ ਤੱਕ ਹੀ ਚੱਲਦਾ ਵਾ। ਝੰਡ ਜ਼ਰੂਰ, ਪਹਿਲੀ ਝੰਡ ਜਿਹੜੀ ਉਹ ਕਹਿੰਦੇ ਨੇ ਨਾਈ ਕੋ ਵੀ ਲਵਾਈ ਦੀ ਹੈ, ਜਾਂ ਉਹ ਨਾਈ ਵੀ ਫਿਰ ਲੈਂਦਾ ਆ ਕੇ ਖੇਸ ਤੇ ਪੈਸੇ ਇਸ ਤਰ੍ਹਾਂ ਉਸ ਤਰ੍ਹਾਂ। ਤੇ ਉਧਰ ਤੇ ਚੜ੍ਹਦੇ ਪੰਜਾਬ ਤੇ ਰਸਮ ਜੇ ਆਪਾਂ ਕੰਪੈਰੀਜ਼ਨ ਕਰਨੇ, ਉਧਰ ਤੇ ਮੇਰਾ ਖਿਆਲ ਨਹੀਂ ਹੈ। ਰੋੜਾ ਸਾਹਿਬ ਦੱਸ ਰਹੇ ਸਨ ਕਿ ਉੱਥੇ ਵੀ ਹੈ ਇਹ ਰਸਮ ਹੈ ਜਿਹੜੀ ਹੈ ਨਾ ਚੜ੍ਹਦੇ ਪੰਜਾਬ। ਰੋੜਾ ਸਾਹਿਬ ਜੀ, ਹਿੰਦੂ ਪਰਿਵਾਰਾਂ ਵਿੱਚ ਇਹ ਰਸਮ ਹਜੇ ਵੀ ਬਰਕਰਾਰ ਹੈ। ਹਿੰਦੂ ਪਰਿਵਾਰ ਜਿਹੜੇ ਇਹਨੂੰ ਮੁੰਡਨ ਦੀ ਰਸਮ ਕਿਹਾ ਜਾਂਦਾ ਹੈ। ਆਮ ਤੌਰ ਤੇ ਜਿਹੜੇ ਹਿੰਦੂ ਮਤ ਦੇ ਵਿੱਚ ਜਿਹੜੇ ਉਸ ਤੋਂ ਤੇ ਜਿਹੜੇ ਹਵਨ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਝੰਡ ਲਵਾਈ ਜਾਂਦੀ ਹੈ, ਤੇ ਉਹਦੇ ਵਿੱਚ ਵੀ ਇਹ ਬਿਲਕੁਲ ਰਸਮ ਹਜੇ ਹੈ, ਪਰ ਸਿੱਖਾਂ ਦੇ ਵਿੱਚ ਇਹ ਰਸਮ ਨਹੀਂ ਹੈ ਜੀ। ਹਾਂਜੀ ਨਵੀਦ ਭਾਜੀ। ਨਵੀਦ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਜੀ। ਨਵੀਦ ਸਾਹਿਬ ਤੁਹਾਡੀ ਆਵਾਜ਼ ਨਹੀਂ ਆਉਂਦੀ, ਦੁਬਾਰਾ ਲੀਵ ਕਰਕੇ ਦੁਬਾਰਾ ਜੁਆਇਨ ਕਰਿਓ। ਸੋ ਦੋਸਤੋ, ਬਹੁਤ ਸਾਰੀ ਰਸਮਾਂ ਦੀ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ। ਰਸਮਾਂ ਉਹ ਨੇ ਜਿਹੜੀ ਸਾਡੇ ਪਿਤਾ ਪੁਰਖਿਆਂ ਤੋਂ ਸਾਨੂੰ ਮਿਲੀਆਂ ਨੇ, ਉਹ ਰਸਮਾਂ ਜਿਨ੍ਹਾਂ ਦਾ ਕਈ ਵਾਰ ਸਾਨੂੰ ਮਤਲਬ ਵੀ ਨਹੀਂ ਪਤਾ ਹੁੰਦਾ, ਉਹ ਗੱਲਾਂ ਬਾਤਾਂ ਜਿਨ੍ਹਾਂ ਦੀ ਅਸੀਂ ਵਜ੍ਹਾ ਨਹੀਂ ਜਾਣਦੇ ਪਰ ਅਸੀਂ ਕਰ ਰਹੇ ਹੁੰਦੇ ਹਾਂ। ਇਹਨਾਂ ਸਾਰਿਆਂ ਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੁੰਦੀ ਹੈ, ਸਿਰਫ ਲੋੜ ਹੁੰਦੀ ਹੈ ਕਿ ਉਹਨਾਂ ਨੂੰ ਲੱਭੀਏ। ਜਿਵੇਂ ਕਿ ਹੁਣ ਪਾਥੀਆਂ ਸੁੱਟਣ ਦੀ ਗੱਲ ਹੋ ਰਹੀ ਸੀ, ਗੋਹੇ ਦੀ ਪਾਥੀਆਂ। ਸੋ ਮੈਂ ਨਹੀਂ ਜਾਣਦਾ ਇਸ ਕੀ ਵਜ੍ਹਾ ਹੈ, ਸ਼ਾਇਦ ਇਸ ਦੀ ਵਜ੍ਹਾ ਕੋਈ ਨਾ ਕੋਈ ਉਸ ਇਲਾਕੇ ਦਾ ਕੋਈ ਵੱਡਾ ਵਡੇਰਾ ਸਾਨੂੰ ਦੱਸ ਸਕੇਗਾ ਕਿ ਉਸ ਦੀ ਕੀ ਵਜ੍ਹਾ, ਅਸਲ ਵਜ੍ਹਾ ਉਹਦੀ ਕੀ ਹੈ। ਇਸੇ ਤਰ੍ਹਾਂ ਇੱਕ ਪੁਰਾਣੀ ਰਸਮ ਹੈ, ਆਮ ਤੌਰ ਤੇ ਜਣੇਪੇ ਤੋਂ ਬਾਅਦ ਜਾਂ ਜਾਪੇ ਤੋਂ ਬਾਅਦ ਕੁੜੀ ਨੂੰ 40 ਦਿਨ ਘਰੋਂ ਬਾਹਰ ਨਹੀਂ ਸੀ ਜਾਣ ਦਿੰਦੇ। ਹੁਣ ਗੱਲ ਵੱਖਰੀ ਹੈ, ਹੁਣ ਕੈਨੇਡਾ ਵਰਗੇ ਮੁਲਕ ਵਿੱਚ ਤਾਂ ਅਕਸਰ ਕੁੜੀਆਂ ਤੀਜੇ ਦਿਨ ਹੀ ਬਾਜ਼ਾਰ ਤੁਰ ਪੈਂਦੀਆਂ ਨੇ। ਮੈਂ ਨਹੀਂ ਜਾਣਦਾ ਨਾਸਰ ਸਾਹਿਬ ਪਾਕਿਸਤਾਨ ਵਿੱਚ ਕੀ ਹਾਲ ਚਾਲ ਹੈ ਇਸ ਬਾਬਤ, ਪਰ ਇਸੇ ਤਰ੍ਹਾਂ ਹੀ ਜੀ ਬਿਲਕੁਲ 40 ਦਿਨ ਵਾਲਾ ਸਟ੍ਰਿਕਟ ਹੈ, ਬਿਲਕੁਲ 40 ਦਿਨ ਨਹੀਂ ਘਰੋਂ ਜਾਂਦੇ। ਇੱਥੇ ਤੱਕ ਹੁਣ ਤੱਕ ਜਿਹੜਾ ਮੈਂ ਆਪਣੇ ਰਾਉਂਡ ਬੋਰਡ ਦੇਖਿਆ, ਮੇ ਵੀ ਹੋ ਸਕਦਾ ਇਸਲਾਮਾਬਾਦ, ਕਰਾਚੀ, ਲਾਹੌਰ ਏਦਾਂ ਨਾ ਹੋਵੇ, ਲੇਕਿਨ ਸਾਡੇ ਸ਼ਹਿਰਾਂ ਦੇ ਵਿੱਚ ਸੇਮ ਹੈ। ਸੋ ਬਹੁਤੇ ਸਿੱਖ ਪਰਿਵਾਰਾਂ ਵਿੱਚ ਵੀ ਅੱਜ ਇਹ ਟ੍ਰੈਡੀਸ਼ਨ ਫੋਲੋ ਕੀਤਾ ਜਾਂਦਾ ਹੈ। ਇੰਡੀਆ ਦੇ ਵਿੱਚ ਖਾਸ ਤੌਰ ਤੇ ਪਿੰਡਾਂ ਵਿੱਚ ਕੀਤਾ ਜਾਂਦਾ ਹੈ, ਤੇ ਇਸ ਦੀ ਬੜੀ ਵਜ੍ਹਾ ਹੈ ਮਾਂ ਦੇ ਸਰੀਰ ਉੱਤੇ ਕਿੰਨਾ ਕੁ ਭਾਰ ਪਿਆ ਹੁੰਦਾ, ਮਾਂ ਨੂੰ ਬਹੁਤ ਔਖਿਆਈ ਚ ਗੁਜ਼ਰ ਰਹੀ ਹੁੰਦੀ ਹੈ, ਇਸ ਕਰਕੇ ਉਹਦੀ ਸਿਹਤ ਦੀ ਬਿਹਤਰੀ ਲਈ ਇਹ ਕੀਤਾ ਜਾਂਦਾ ਹੈ। ਸੋ ਪਰ ਕੈਨੇਡਾ ਵਰਗੇ ਮੁਲਕ ਵਿੱਚ ਅਕਸਰ ਕੁੜੀਆਂ ਇਸ ਗੱਲ ਦੇ ਉੱਤੇ ਬਹਿਸ ਕਰ ਲੈਂਦੀਆਂ ਕਿ ਜੀ ਸਾਨੂੰ ਰੋਕਿਆ ਜਾ ਰਿਹਾ ਹੈ, ਸਾਨੂੰ ਜ਼ਬਰਦਸਤੀ ਘਰ ਰੁਕਣ ਵਾਸਤੇ ਕਿਹਾ ਜਾ ਰਿਹਾ ਹੈ। ਇਸ ਦੀ ਜਦਕਿ ਕੋਈ ਅਸਲੀਅਤ ਇਹ ਨਹੀਂ ਹੈ, ਪਰ ਇਹ ਰਿਵਾਜ਼ ਜਿਹੜੇ ਬਜ਼ੁਰਗਾਂ ਨੇ ਬਣਾਏ ਸਨ, ਇਸ ਦੀ ਬੜੀ ਅਹਿਮੀਅਤ ਸੀ, ਬੜੀ ਇਹਦੀ ਜਿਹਨੂੰ ਕਹਿੰਦੇ ਇੰਪੋਰਟੈਂਸ ਸੀ। ਮਹਿਰੋਕ ਸਾਹਿਬ, ਤੁਸੀਂ ਵੀ ਸਾਡੇ ਨਾਲ ਜੁੜ ਚੁੱਕੇ ਹੋ ਤੇ ਥੋੜੀ ਜਿਹੀ ਤੁਹਾਡੀ ਵੀ ਗੱਲ ਕਰਦੇ ਜੀ। ਹਾਂਜੀ, ਮੈਂ ਆ ਗੱਲ ਕਰਨਾ ਚਾਹੁੰਦਾ ਸੀ ਵੀ ਇੱਧਰ ਜਦੋਂ ਕਿਸੇ ਦੀ ਡੈਥ ਹੁੰਦੀ ਹੈ ਤੇ ਉਹਦੀ ਜਦੋਂ ਅਰਥੀਆਂ ਲੈ ਕੇ ਜਾਂਦੇ ਆਪਣੇ ਹਰਿਦੁਆਰ, ਤੇ ਉਦੋਂ ਕਹਿੰਦੇ ਉਸ ਪਾਰਟੀਕੂਲਰ ਕਮਿਊਨਿਟੀ ਦਾ ਪਾਰਟੀਕੂਲਰ ਪੰਡਤ ਹੁੰਦਾ, ਤੇ ਪੰਡਤ ਜਾ ਕੇ ਦੱਸਦਾ ਵੀ ਇਸ ਤੋਂ ਪਹਿਲਾਂ ਕਿਹਦੀ ਡੈਥ ਹੋਈ ਸੀ ਤੇ ਉਹਦੇ ਨਾਲ ਕਿਹੜੇ ਕਿਹੜੇ ਬੰਦੇ ਆਏ ਸੀ। ਤੇ ਏਦਾਂ ਮਤਲਬ ਕਿ ਆਪਾਂ ਥੱਲਿਓਂ ਉੱਪਰ ਤੱਕ ਪੂਰਾ ਫੈਮਿਲੀ ਟਰੀ ਜਿਹੜਾ ਉਹ ਦੇਖ ਸਕਦੇ ਹਾਂ, ਤੇ ਉਹਦੇ ਪੈਰਲਰ ਕਿਹੜਾ ਕਿਹੜਾ ਚੱਲ ਰਿਹਾ ਸੀਗਾ, ਉਦੋਂ ਕੌਣ ਕੌਣ ਆਏ ਸੀ, ਉਹਦੇ ਨਾਲ ਪੂਰਾ ਪਤਾ ਚੱਲ ਜਾਂਦਾ।
ਜੀ ਮੈਰੋਕ ਸਾਹਿਬ ਬਿਲਕੁਲ ਸਹੀ ਗੱਲ ਹੈ। ਬਹੁਤ ਸਾਰੇ ਹਿੰਦੂ ਪਰਿਵਾਰਾਂ ਵਿੱਚ ਆਮ ਤੌਰ ਤੇ ਜਿਹੜੇ ਸੰਸਕਾਰ ਤੋਂ ਬਾਅਦ ਜਿਹੜੇ ਅਸਥੀਆਂ ਨੇ, ਜਿਹੜੇ ਫੁੱਲ ਨੇ, ਉਹ ਹਰਿਦੁਆਰ ਜਾ ਕੇ ਵਿਸਰਜਿਤ ਕੀਤੇ ਜਾਂਦੇ ਸਨ। ਸਿੱਖਾਂ ਦੇ ਵਿੱਚ ਟ੍ਰੈਡੀਸ਼ਨ ਬਦਲ ਗਿਆ। ਕਰਤਾਰ ਲੋਕਾਂ ਨੇ ਕਰਤਾਰਪੁਰ ਸਾਹਿਬ ਜਾਣਾ, ਮਾਫ ਕਰਨਾ, ਕੀਰਤਪੁਰ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ ਤੇ ਕੀਰਤਪੁਰ ਸਾਹਿਬ ਜਾ ਕੇ ਫੁੱਲ ਉੱਥੇ ਅਸਥੀਆਂ ਪਾਣੀ ਸ਼ੁਰੂ ਕਰ ਦਿੱਤੀਆਂ। ਤੇ ਕੈਨੇਡਾ ਵਰਗੇ ਮੁਲਕ ਵਿੱਚ ਤਾਂ ਹੋਰ ਇੱਥੇ ਦੀ ਲੋਕਲ ਜਿਹੜੀ ਦਰਿਆ ਨੇ, ਨਦੀਆਂ ਨੇ, ਉੱਥੇ ਪਾਣੀ ਸ਼ੁਰੂ ਕਰ ਦਿੱਤੇ। ਤੇ ਇਸ ਕਰਕੇ ਜਿਹੜਾ ਉਹ ਪੰਡਤਾਂ ਦਾ ਜਿਹੜਾ ਪਾਂਧਿਆਂ ਦਾ ਜਿਹੜਾ ਰਿਕਾਰਡ ਕੀਪਿੰਗ ਸਿਸਟਮ ਸੀ, ਉਹ ਥੋੜਾ ਜਿਹਾ ਗੜਬੜ ਹੋ ਗਿਆ। ਉਸ ਦੌਰ ਵਿੱਚ ਉਹਦੀ ਲੋੜ ਸੀ ਰਿਕਾਰਡ ਕੀਪਿੰਗ ਦੀ, ਤੇ ਫੈਮਿਲੀਜ਼ ਦੇ ਹਿਸਟਰੀ ਦੇ ਟਰੀਜ਼ ਬਣਦੇ, ਹਰ ਪਰਿਵਾਰ ਦਾ ਇੱਕ ਪਾਂਧਾ ਹੁੰਦਾ ਸੀ ਜਿਹੜਾ ਉਹ ਸਾਰਾ ਰਿਕਾਰਡ ਬਣਾਉਂਦਾ ਸੀ। ਪਰ ਹੁਣ ਅੱਜ ਦੇ ਦੌਰ ਵਿੱਚ ancestry.com ਵਰਗੀਆਂ ਵੈਬਸਾਈਟਸ ਨੇ, ਜਿੱਥੇ ਤੁਸੀਂ ਜਾ ਕੇ ਤੁਸੀਂ ਆਪਣਾ ਫੈਮਿਲੀ ਟਰੀ ਆਪ ਬਣਾ ਸਕਦੇ ਹੋ, ਜੋੜ ਸਕਦੇ ਹੋ। ਸ਼ਾਇਦ ਇਸ ਕਰਕੇ ਉਹਨਾਂ ਚੀਜ਼ਾਂ ਦੀ ਅਹਿਮੀਅਤ ਘਟਦੀ ਜਾ ਰਹੀ ਹੈ, ਬੁਰੀਆਂ ਨਹੀਂ, ਪਰ ਉਹਦੀ ਅਹਿਮੀਅਤ ਘਟ ਗਈ ਹੈ। ਜਿਵੇਂ ਮੈਂ ਆਪਣੀ ਮਿਸਾਲ ਹਰ ਚੀਜ਼ ਨੂੰ ਆਪਣੇ ਨਾਲ ਜੋੜ ਕੇ ਗੱਲ ਕਰਦਾ ਤਾਂ ਕਿਸੇ ਨੂੰ ਬੁਰਾ ਨਾ ਲੱਗੇ। ਮੈਂ ਆਪਣੇ 7 ਪੁਸ਼ਤਾਂ ਦਾ ਟਰੀ ancestry.com ਵੈਬਸਾਈਟ ਤੇ ਬਣਾਇਆ ਸੀ, ਯਾਨੀ ਮੈਨੂੰ ਕਿਸੇ ਦੀ ਲੋੜ ਨਹੀਂ ਹੈ। ਮੇਰੇ ਬੱਚੇ, ਮੇਰੇ ਬੱਚਿਆਂ ਦੇ ਬੱਚੇ ਆ, ਮੇਰੇ ਭਤੀਜੇ ਉਹ ਜੋੜ ਕੇ ਉੱਥੇ ਦੇਖ ਸਕਣਗੇ ਜਦੋਂ ਵੀ ਚਾਹਣ। ਸੋ ਮੈਰੂਕ ਸਾਹਿਬ ਬਹੁਤ ਵਧੀਆ ਗੱਲ ਕੀਤੀ, ਬਹੁਤ ਮਿਹਰਬਾਨੀ ਤੁਹਾਡੀ। ਥੈਂਕ ਯੂ। ਇੰਦਰਜੀਤ ਸਾਨੀ ਜੀ ਸਾਡੇ ਨਾਲ ਜੀ। ਇੰਦਰਜੀਤ ਜੀ ਹੁਣ ਤੁਹਾਡਾ ਥੋੜੀ ਜਿਹੀ ਗੱਲਬਾਤ ਕਰ, ਤੁਸੀਂ ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਜੀ ਇੰਦਰਜੀਤ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਆਪਣੇ ਅਰੋੜਾ ਸਾਹਿਬ, ਮੈਂ ਲੁਧਿਆਣੇ ਸ਼ਹਿਰ ਤੋਂ ਬੋਲ ਰਿਹਾ। ਅੱਛਾ ਜੀ, ਕੀ ਬਾਤ ਹੈ ਜੀ। ਹਾਂਜੀ ਹਾਂ, ਤੁਸੀਂ ਕੱਲ ਦੱਸ ਰਹੇ ਸੀ ਕਿ ਤੁਸੀਂ ਡੰਗ ਬਰਾਦਰੀ ਨੂੰ ਬਿਲੋਂਗ ਕਰਦੇ ਹੋ ਜੀ। ਤੇ ਲੁਧਿਆਣੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਬਰਾਦਰੀ ਤੁਹਾਡੀ ਬੈਠੀ, ਸ਼ਾਇਦ ਤੁਸੀਂ ਜਾਣਦੇ ਵੀ ਹੋ। ਜੀ ਮੈਂ ਜਾਣਦਾ ਜੀ, ਮੇਰੇ ਨਾਨਕੇ ਵੀ ਕੁਝ ਲੁਧਿਆਣੇ ਸ਼ਹਿਰ ਵਿੱਚ ਨੇ। ਪਰ ਤੁਸੀਂ ਕਿਹੜੇ ਟ੍ਰੈਡੀਸ਼ਨ ਦੀ ਗੱਲ ਕਰਨ ਵਾਸਤੇ ਆਏ ਹੋ ਜੀ? ਕਿਸ ਰਵਾਇਤ ਦੀ ਗੱਲ ਕਰੋਗੇ? ਇਹ ਇੱਥੇ ਹੁਣੇ ਇੱਕ ਵੀਰ ਨੇ ਨਾ ਉਹ ਗੱਲ ਕਰਦੇ ਸੀ ਜੰਡ ਵੱਢਣ ਵਾਲੀ ਗੱਲ ਜੀ, ਤੇ ਉਹ ਪੁੱਛਦੇ ਸੀ ਕਿਉਂ ਵੱਢਦੇ, ਤੇ ਮੇਰੇ ਤੱਕ ਨੌਲੇਜ ਹੈਗੀ ਹੈ, ਜਾਂ ਜੋ ਇੱਕ ਲੌਜੀਕਲੀ ਜੋ ਗੱਲ ਹੈਗੀ, ਪੁਰਾਣੇ ਸਮੇਂ ਦੇ ਵਿੱਚ ਜੰਡ ਤਾਂ ਵੱਢਦੇ ਸੀ ਕਿ ਜਦੋਂ ਦੁੱਲਾ ਨਿਕਲਦਾ ਸੀ ਨਾ, ਤੇ ਘਰਾਂ ਦੇ ਵਿੱਚ ਕਿਰਪਾਨਾਂ ਕਈ ਵਾਰੀ ਬਹੁਤ ਸਮਾਂ ਸਾਡੇ ਘਰ ਪਈਆਂ ਰਹਿੰਦੇ ਸੀ ਬਗੈਰ ਕਿਸੇ ਯੂਜ਼ ਤੋਂ। ਉਹ ਫਿਰ ਜਦੋਂ ਨਿਕਲਦੀ ਸੀ ਬਰਾਤ, ਤੇ ਉਹ ਕਹਿੰਦੇ ਸੀ ਵੀ ਜੰਡ ਨਾਲ ਜਰਾ ਵੱਢ ਕੇ ਨਾ ਤਿੱਖੀ ਕਰ ਲਓ। ਅੱਛਾ ਜੀ। ਇਹ ਕਾਰਨ ਇੱਕ ਲੌਜੀਕਲੀ ਜੋ ਬਣਦਾ ਹੈਗਾ, ਉਹ ਇਸ ਕਰਕੇ ਕਰਦੇ ਕਿ ਕਈ ਦਿਨਾਂ ਦੀ, ਕਈ ਸਮੇਂ ਦੀ, ਉਹ ਜਿਵੇਂ ਰਿਵਾਜ ਨਹੀਂ ਚੱਲਦਾ ਜੀ, ਪਹਿਲਾਂ ਪਿਤਾ ਨੇ ਉਹ ਬਰਾਤ ਦੇ ਉੱਤੇ ਉਹ ਉਸੇ ਕਿਰਪਾਨ ਦੇ ਨਾਲ, ਜਾਂ ਭਰਾ, ਚਾਚੇ, ਤਾਏ ਨੇ ਉੱਥੇ ਜਾਣਾ ਹੁੰਦਾ, ਜਾਂ ਗਏ ਹੁੰਦੇ ਆ, ਤੇ ਉਹ ਪਈ ਹੋਈ ਜਿਹੜੀ ਕਿਰਪਾਨ ਆ, ਕਈ ਵਾਰੀ ਉਹਨੂੰ ਜੰਗ ਲੱਗ ਜਾਂਦਾ। ਇੱਕ ਤਾਂ ਲੌਜਿਕ ਇਹ ਸੁਣਨ ਚ ਮੇਰੇ ਆਇਆ, ਜਾਂ ਮੇਰੇ ਬਜ਼ੁਰਗਾਂ ਨੇ ਗੱਲ ਕੀਤੀ ਸੀ, ਕਿ ਉਹ ਕਿਰਪਾਨ ਨੂੰ ਤਿੱਖਾ ਕਰਨ ਵਾਸਤੇ ਉਹ ਜੰਡ ਵੱਢੀ ਜਾਂਦੀ ਜੀ। ਸਾਨੀ ਸਾਹਿਬ ਤੁਹਾਡੀ ਗੱਲ ਸ਼ਾਇਦ ਸਹੀ ਹੈ, ਪਰ ਇੱਕ ਜਿਹੜੀ ਹੋਰ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹਾਂਗਾ। ਸੁਹਿੰਦਰ ਸਿੰਘ ਨੰਜਾਰਾ ਬੇਦੀ ਬੜੇ ਟ੍ਰੈਡੀਸ਼ਨਸ ਦੇ ਉੱਤੇ ਉਹਨਾਂ ਨੇ ਬਹੁਤ ਸਾਰੀ ਕਿਤਾਬਾਂ ਲਿਖੀਆਂ ਨੇ, ਪੰਜਾਬ ਦੀ ਲੋਕ ਗਾਥਾਵਾਂ ਦੇ ਉੱਤੇ ਕਿਤਾਬਾਂ ਲਿਖੀਆਂ ਨੇ। ਉਹਨਾਂ ਨੇ ਆਪਣੀ ਕਿਤਾਬ ਵਿੱਚ ਜ਼ਿਕਰ ਕੀਤਾ ਹੈ ਕਿ ਜਿਹੜਾ ਜੰਡ ਵੱਢਣ ਦਾ ਜਿਹੜਾ ਟ੍ਰੈਡੀਸ਼ਨ ਹੈ, ਉਹ ਸਿੱਧਾ ਮਿਰਜ਼ਾ ਸਾਹਿਬਾਂ ਦੀ ਕਹਾਣੀ ਨਾਲ ਜਿਹੜਾ ਜੁੜਦਾ ਹੈ, ਕਿਉਂਕਿ ਉਹ ਜੰਡ ਹੇਠਾਂ ਮਿਰਜ਼ਾ ਬੈਠਾ ਸੀ ਸਾਹਿਬਾਂ ਦੇ ਨਾਲ ਆਣ ਕੇ, ਤੇ ਉਸ ਕਰਕੇ ਉਹ ਕਹਿੰਦੇ ਨੇ ਕਿ ਉਹ ਕਿਤੇ ਇਹ ਨਾ ਲੱਗੇ, ਕਹਿੰਦੇ ਨੇ ਉਹਨਾਂ ਦਾ ਕਹਿਣਾ ਇਹ ਸੀ ਕਿ ਜਿਹੜਾ ਲਾੜਾ ਚੱਲਿਆ ਹੈ ਉਹ ਜੰਡ ਨਾਲ ਆਪਣੀ ਦੁਸ਼ਮਣੀ ਕੱਢ ਕੇ, ਕਹਿ ਲਓ ਕਿ ਇਹ ਟ੍ਰੈਡੀਸ਼ਨ ਸੀ, ਨਾ ਇਹ ਹੋਏਗਾ ਤੇ ਨਾ ਦਾੜੇ ਤੋਂ ਕਿਤੇ ਬੁਰਾ ਹੋਏਗਾ। ਇਸ ਕਰਕੇ ਵੱਢ ਕੇ ਜਾਂਦਾ ਸੀ ਵੀ ਰੱਖਣਾ, ਭਾਵੇਂ ਵੱਢਦੇ ਟਾਣੀ ਨੇ, ਪਰ ਉਸ ਗੱਲ ਤੋਂ ਸਿੰਬੋਲਿਕ ਸੀ ਕਿ ਵੀ ਇਹ ਕੰਮ ਨਹੀਂ ਕਰਨਾ, ਤੂੰ ਰਾਜ ਕਿਤੇ ਰੁਕਣਾ ਨਹੀਂ, ਸਿੱਧਾ ਘਰ ਨੂੰ ਆ। ਇਹ ਵੀ ਲੌਜਿਕ ਮੰਨਿਆ ਜਾ ਸਕਦਾ, ਐਸੀ ਨਹੀਂ ਗੱਲ ਹੈਗੀ। ਜਿਵੇਂ ਇੱਕ ਹੋਰ ਆਪਣੇ ਰਿਵਾਜ ਹੁੰਦਾ, ਜਦੋਂ ਕੋਈ ਦੁਲਹਾ ਦੁਲਹਨ ਦਾ ਖੁਸ਼ੀ ਦਾ ਮੌਕਾ ਆਉਂਦੇ ਤੇ ਘਰ ਦੇ ਵਿੱਚ ਜਿਹੜਾ ਦੁਲਹਾ ਦੁਲਹਨ ਆਇਆ, ਤੇ ਉਹਦਾ ਤੇਲ ਚੋਣ ਦਾ ਰਿਵਾਜ ਹੁੰਦਾ, ਜਾਂ ਜਦੋਂ ਡੋਲੀ ਭੇਜੀ ਜਾਂਦੀ ਹੈ ਉਹਦੇ ਤੇ ਤੇਲ ਚੋ ਕੇ, ਜਾਂ ਜਿਹੜੇ ਪਿੱਛੋਂ ਭਰਾ ਜਾਂ ਮਾਮੇ ਡੋਲੀ 'ਚ ਬਿਠਾਉਂਦੇ ਆ, ਉਹ ਧੱਕਾ ਲਾਉਂਦੇ ਆ ਉਹਨੂੰ। ਤੇ ਉਹਦੇ ਵਿੱਚ ਜੋ ਲੌਜਿਕ ਮੈਂ ਸਮਝਦਾ, ਜੋ ਮੈਂ ਪੜ੍ਹਿਆ ਹੈ ਕਿਸੇ ਜਗ੍ਹਾ ਤੇ, ਉਹ ਲੌਜਿਕ ਹੈ, ਤੇਲ ਪਹਿਲਾਂ ਪੁਰਾਣੇ ਜ਼ਮਾਨਿਆਂ 'ਚ ਜਿਹੜੀ ਸੀਗੀ, ਉਹ ਗੱਡਿਆਂ ਤੇ ਡੋਲੀਆਂ ਜਾਂਦੀਆਂ ਸੀ, ਉਹ ਗੱਡਿਆਂ ਦੇ ਜਿਹੜੇ ਪਹੀਏ ਲੱਕੜ ਦੇ ਹੁੰਦੇ ਸੀ। ਉਸ ਜ਼ਮਾਨੇ 'ਚ ਗਰੀਸ ਵਗੈਰਾ ਤਾਂ ਨਹੀਂ ਹੁੰਦੀ ਸੀ, ਤੇ ਘਰਾਂ ਦੇ ਵਿੱਚ ਸਰੋਂ ਦਾ ਤੇਲ ਆਮ ਅਵੇਲੇਬਲ ਹੁੰਦਾ ਸੀ। ਤੁਸੀਂ ਕਈ ਵਾਰੀ ਪੁਰਾਣੇ ਬਜ਼ੁਰਗਾਂ ਕੋਲੋਂ ਸੁਣਿਆ ਵੀ ਉਹ ਜਿਹੜਾ ਉਹ ਗੱਡੇ ਦਾ ਟਾਇਰ ਹੈਗਾ, ਉਹ ਬਹੁਤ ਆਵਾਜ਼ ਕਰਨ ਲੱਗ ਪੈਂਦਾ ਵਜਨ ਕਰਕੇ, ਤੇ ਉਹ ਤੇਲ ਤਾਂ ਪਾਇਆ ਜਾਂਦਾ ਸੀ ਕਿ ਉਹਦੀ ਗਰੀਸਿੰਗ ਹੋ ਜਾਏ, ਜੋ ਮੈਨੂੰ ਜੋ ਸੁਣਨ ਚਾਹੀਏਗਾ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇੰਦਰਜੀਤ ਜੀ, ਬਿਲਕੁਲ ਲੌਜਿਕ ਤੇ ਤਰਕ ਦੇ ਹਿਸਾਬ ਨਾਲ ਵੀ ਗੱਲ ਸਹੀ ਹੈ। ਜਿਹੜੇ ਦਰਵਾਜ਼ੇ ਵੀ ਬੜੇ ਭਾਰੇ ਲੱਕੜ ਦੇ ਦਰਵਾਜ਼ੇ ਹੁੰਦੇ ਸਨ, ਟਾਹਲੀ ਦੇ ਦਰਵਾਜ਼ੇ ਅਕਸਰ ਬਣਿਆ ਕਰਦੇ ਸਨ, ਉਹ ਤੇ ਪਿੱਤਲ ਦੇ ਕੁੰਡੇ ਵੀ ਲੱਗਦੇ ਸਨ। ਵਜ਼ਨ ਦਰਵਾਜ਼ੇ ਦਾ ਇੰਨਾ ਹੁੰਦਾ ਸੀ ਕਿ ਜਦੋਂ ਦਰਵਾਜ਼ਾ ਖੁੱਲਣਾ
ਤੇ ਉਹ ਆਵਾਜ਼ ਬਹੁਤੀ ਚੂੰ-ਚਾਂ ਨਾ ਕਰੇ, ਉਸ ਕਰਕੇ ਦਰਵਾਜ਼ੇ ਨੂੰ ਆਰਾਮ ਨਾਲ ਖੁੱਲ ਜਾਣ, ਜੋ ਪ੍ਰਾਹੁਣੇ ਨੇ ਆਉਣਾ, ਇਸ ਕਰਕੇ ਉਹ ਤੇਲ ਚੋਇਆ ਜਾਂਦਾ ਸੀ। ਹੁਣ ਭਾਵੇਂ ਸਿਰਫ ਰਿਵਾਜ਼ ਦੀਆਂ ਗੱਲਾਂ ਰਹਿ ਗਈਆਂ ਨੇ, ਹੁਣ ਤਾਂ ਜੀ ਬਦਲ ਗਈ, ਟ੍ਰੈਡੀਸ਼ਨ ਦਾ ਰੂਪ ਹੁਣ ਉਹਨੂੰ ਟ੍ਰੈਡੀਸ਼ਨ ਬਣਾ ਲਿਆ ਗਿਆ ਕਿ ਟ੍ਰੈਡੀਸ਼ਨ ਹੈ। ਕਈ ਚੀਜ਼ਾਂ ਟ੍ਰੈਡੀਸ਼ਨ ਹੈਗੀਆਂ ਨੇ, ਪਰ ਕਈਆਂ ਦਾ ਟ੍ਰੈਡੀਸ਼ਨ ਦੇ ਨਾਲ ਕੋਈ ਸੁਮੇਲ ਨਹੀਂ ਹੈ, ਕੋਈ ਜੋੜ ਨਹੀਂ ਹੈ, ਪਰ ਉਹ ਟ੍ਰੈਡੀਸ਼ਨ ਬਣ ਗਿਆ, ਬਣ ਜਾਂਦੀ ਹੈ, ਉਹ ਬਣਾ ਲਿਆ ਗਿਆ, ਬਣ ਜਾਂਦੀ ਹੈ। ਹਾਂਜੀ, ਬਹੁਤ ਸ਼ੁਕਰੀਆ ਇੰਦਰਜੀਤ ਜੀ, ਮਿਹਰਬਾਨੀ। ਥੈਂਕ ਯੂ ਜੀ, ਗੁੱਜਰ ਸਾਹਿਬ ਤੇ ਅਰਸਲਾਨ ਸਾਹਿਬ ਜੀ ਆਇਆਂ ਨੂੰ। ਥੈਂਕ ਯੂ ਜੀ। अस्सलाम वालेकुम जी। वालेकुम सलाम साहब, ਕੀ ਹਾਲ ਹੈ? ਕਰਮ ਮਾਲਿਕ ਦਾ ਜੀ, ਸਭ ਫਿੱਟ ਜ਼ਬਰਦਸਤ। ਸਰਕਾਰ, ਮੈਂ ਇਹ ਗੱਲ ਕਰ ਰਹੀ ਸੀ ਕਿ ਵਿੱਚੋਂ ਇੱਕ ਭਾਜੀ ਪਿੱਛੇ ਆਏ ਨਾ, ਉਹਨਾਂ ਨੇ ਗੱਲ ਕੀਤੀ ਕਿ ਜੀ ਇਹ ਧਰਮ ਦੇ ਬਾਰੇ 'ਚ ਉਹ ਜੀ ਆਉਂਦੇ ਨੇ ਜਿਹੜੇ ਜਿਨ੍ਹਾਂ ਦੇ ਫਾਲੋਅਰ ਹੁੰਦੇ ਹੋ ਤੁਸੀਂ, ਇਹ ਉਹ, ਕਿਉਂਕਿ ਅਗਰ ਅਸੀਂ ਇਹ ਡੈਥ ਦੀ ਗੱਲ ਕਰਾਂਗੇ ਨਾ ਅਗਰ, ਤੇ ਇਹਦੇ 'ਚ ਫਿਰ ਉਹ ਦੋ ਡਿਫਰੈਂਟ ਧਰਮ ਆ ਜਾਣਗੇ, ਫਿਰ ਉਹ ਇਸ ਤਰ੍ਹਾਂ ਦੀ ਗੱਲਬਾਤ ਹੋ ਜਾਏਗੀ। ਬੇਸਿਕਲੀ ਅਸੀਂ ਆਪਣਾ ਟਾਪਿਕ ਇਹ ਰੱਖਣਾ ਚਾਹੀਦਾ ਸੀ ਕਿ ਜ਼ਿਆਦਾ ਗੱਲ ਇਹਦੇ ਤੋਂ ਇਹ ਮੈਰਿਜ ਸੈਰੇਮਨੀਜ਼ ਤੇ ਵਿਆਹ ਸ਼ਾਦੀ ਤੋਂ ਇਹ, ਕਿਉਂਕਿ ਇੱਥੇ ਸਾਡੇ ਰਿਵਾਜ ਆਪਸ 'ਚ ਮਿਲਦੇ ਨੇ। ਕਿਉਂਕਿ ਅਗਰ ਉਹ ਧਰਮ ਦੀ ਗੱਲ ਕਰ ਲਿਓ, ਡੈਥ ਦੀ ਕਰ ਲਾਂਗੇ, ਉਹ ਫਿਰ ਉਹ ਇੱਕ ਡਿਫਰੈਂਟ ਆ ਜਾਂਦੀ ਹੈ ਗੱਲ, ਉਹਨਾਂ ਦੇ ਧਰਮ ਦੇ ਮੁਤਾਬਕ ਕੋਈ ਹੋਰ ਹੋਏਗਾ। ਮਤਲਬ ਇੱਧਰ ਪਾਕਿਸਤਾਨੀ ਭਰਾ ਸਾਡੇ ਨਾਲ ਜਿਹੜੇ ਜੁੜੇ ਨੇ ਇਸਲਾਮੀ, ਇਹ ਇੱਕ ਹੋਰ ਗੱਲ ਆ ਜਾਏਗੀ ਜੀ ਦੂਸਰੇ ਸਾਈਡ ਤੇ। ਮੈਂ ਜਵਾਬ ਦੇਣਾ ਉਹਦੇ ਵਿੱਚ, ਜਿਹੜੇ ਮਜ਼ਹਬੀ ਹੈ ਨਾ, ਮਜ਼ਹਬੀ ਮਤਲਬ ਇਹਦਾ ਸਾਡੇ ਰਸਮੋ ਰਿਵਾਜ ਦਾ ਤੇ ਮਜ਼ਹਬ ਦੇ ਨਾਲ ਤਾਲੁਕ ਹੋਈ। ਮਜ਼ਹਬ ਵਾਲੀਆਂ ਗੱਲਾਂ ਸਾਡੀਆਂ ਹੋਰ ਨੇ, ਜਿੱਥੇ ਜਨਾਜ਼ਾ ਪੜ੍ਹਨਾ ਵਾ, ਮਜ਼ਹਬ ਹੋਰ, ਉਹਦੇ ਵਿੱਚ ਤਾਂ ਰਸਮੋ ਰਿਵਾਜ ਹੈ ਹੀ ਨਹੀਂ। ਉਹ ਤੇ ਸਟ੍ਰਿਕਟਲੀ ਤੁਸੀਂ ਬਾਉਂਡ ਜੇ ਵੀ ਮਜ਼ਹਬ ਦੇ ਤੌਰ ਤੇ ਜਨਾਜ਼ਾ ਪੜ੍ਹਨਾ ਵਾ, ਐਵੇਂ ਕਬਰ ਕੱਢਣੀ ਆ, ਐਵੇਂ ਕਰਨਾ। ਰਸਮੋ ਰਿਵਾਜ ਦਾ ਜਿੱਥੇ ਆਪਾਂ ਜਿਸ ਟੌਪਿਕ ਹੈ ਰਿਚੁਅਲਸ, ਉਹਦੇ ਨਾਲ ਮਜ਼ਹਬ ਦੇ ਵਾਲੀ ਗੱਲ ਕੀਤੀ ਨਹੀਂ, ਬਣਦੀ ਨਹੀਂ ਗੱਲ। ਮਜ਼ਹਬ ਨੇ ਜੋ ਸਾਨੂੰ ਦੱਸਿਆ ਉਹਦੇ ਮੁਤਾਬਕ ਅਸੀਂ ਕਰਨਾ ਹੀ ਕਰਨਾ, ਠੀਕ ਹੈ। ਇਹ ਸਾਡੇ ਰਸਮੋ ਰਿਵਾਜਾਂ ਨੇ ਵੀ ਮੁਖਤਲਿਫ ਏਰੀਆ 'ਚ, ਹਰ ਇਲਾਕੇ ਦੇ ਵਿੱਚ ਹਰ ਤਰ੍ਹਾਂ ਮੁਖਤਲਿਫ ਤਰ੍ਹਾਂ ਦੇ ਰਸਮ ਰਿਵਾਜ ਹੁੰਦੇ ਨੇ। ਅਸੀਂ ਗੱਲ ਉਹਦੇ ਤੇ ਕਰਨ ਦੇ ਆ, ਇਹਦੇ ਵਿੱਚ ਮਜ਼ਹਬ ਵਾਲੀ ਜਿਹੜੀ ਗੱਲ ਮੇਰਾ ਖਿਆਲ ਨਹੀਂ ਹੈ, ਤੁਸੀਂ ਗਲਤ ਸਮਝੇ ਜੇ ਫਿਰ। ਕਿਉਂ ਮੇ ਬੀ ਮੈਂ ਗਲਤ ਸਮਝਾ, ਲੇਕਿਨ ਕਿਉਂਕਿ ਮੈਂ ਕਿਹਾ ਸ਼ਾਇਦ ਕਈਆਂ ਭਰਾਵਾਂ ਦੇ ਜ਼ਿਹਨ 'ਚ ਸਵਾਲ ਆਉਂਦਾ ਹੋਏ ਕਿ ਉਹ ਜਿਸ ਤਰ੍ਹਾਂ ਉਹ ਗੱਲ ਕਰ ਰਹੇ ਸੀ ਇਸ ਤਰ੍ਹਾਂ, ਇਸ ਵਾਸਤੇ ਜ਼ਰਾ ਥੋੜੀ ਜਿਹੀ ਮੈਂ ਗੱਲ ਕੀਤੀ ਹੈ। ਤੁਹਾਡੀ ਮੈਂ ਇੱਕ ਦੀ ਥੋੜੀ ਜਿਹੀ ਗੱਲ ਕਰ ਸਕਾਂ, ਜੇ ਮੈਨੂੰ ਇਜਾਜ਼ਤ ਦਿਓ ਤੇ। ਜੀ ਮਜ਼ਹਬੀ ਕਿਤੇ ਜਿਹੜੇ ਰਸਮੋ ਰਿਵਾਜ ਵਿੱਚ ਫਰਕ ਹੈ ਵੀ, ਤੇ ਉਹਦੇ ਬਾਰੇ ਗੱਲ ਕਰਨ 'ਚ ਕੋਈ ਹਰਜ ਨਹੀਂ। ਅਸੀਂ ਘੱਟੋ ਘੱਟ ਦੂਸਰੇ ਬਾਰੇ ਜਾਣਾਂਗੇ। ਮੈਂ ਜਾਣਨਾ ਬਹੁਤ ਜ਼ਰੂਰੀ ਹੈ ਕਿ ਕੌਣ ਕਿਉਂ ਕੀ ਕਰ ਰਿਹਾ ਹੈ, ਇਸ ਕਰਕੇ ਵੀ ਜ਼ਰੂਰੀ। ਜਿਸ ਤਰ੍ਹਾਂ ਤੁਸੀਂ ਹੁਣ ਇੱਕ ਵੀਰ ਨੇ ਬੜੀ ਸੋਹਣੀ ਗੱਲ ਕੀਤੀ, ਜਦੋਂ ਝੰਡ ਕਰਾਉਣ ਤੋਂ ਬਾਅਦ ਉਸ ਦੇ ਬਰਾਬਰ ਨੂੰ ਤੋਲ ਕੇ ਚਾਂਦੀ ਨੂੰ ਲੈ ਕੇ ਉਸ ਦੇ ਬਰਾਬਰ ਚਾਂਦੀ ਦਾ ਕੋਈ ਚੰਗੇ ਪਾਸੇ ਉਸ ਨੂੰ ਲਾਣਾ, ਉਸ ਪੈਸੇ ਨੂੰ ਜ਼ਕਾਤ ਵੰਡਣਾ, ਉਹ ਬੜੀ ਚੰਗੀ ਗੱਲ ਹੈ। ਸੋ ਇਹ ਤੁਸੀਂ ਤੋਂ ਚੰਗੀਆਂ ਚੀਜ਼ਾਂ ਸਿੱਖ ਲੈਣਾ ਕੋਈ ਬੁਰੀ ਗੱਲ ਨਹੀਂ। ਮੈਂ ਇਸ ਗੱਲ ਬੜੇ ਹੱਕ ਵਿੱਚ ਹਾਂ ਕਿ ਤੁਸੀਂ ਸਿੱਖ ਲਈਆਂ ਜਾਣ ਜੀ। लेकिन ये प्रोग्राम इतना मतलब इंटरेस्ट लै रही है यूथ, मतलब जेडे मेरे ग्रुप फैलो सी या जेडे दोस्त सी, उन्होंने भी मैं लिंक सेंड किया, बड़ा उन्होंने इंटरेस्ट लिया कि ये ऐसा वर्क कर रहे हैं साडी पंजाबी ते। अज काफी सारे दोस्त मेरे ज्वाइन भी करनगे, देख भी रहे ना, मे भी काल ते भी पीछे होण, वो भी अज ये बहुत अच्छा काम कर रहे हो। ਇਹਦੇ ਵਾਸਤੇ ਜਿਹੜਾ ਪੰਜਾਬੀ, ਬਹੁਤ ਸ਼ੁਕਰੀਆ ਮੇਰੇ ਭਾਈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਦੋਸਤੋ, ਅਸੀਂ ਬਹੁਤ ਸਾਰੇ ਟ੍ਰੈਡੀਸ਼ਨਸ ਦੀ ਗੱਲ ਕਰ ਰਹੇ ਹਾਂ। ਉਹ ਸਾਰੇ ਟ੍ਰੈਡੀਸ਼ਨਸ ਜੋ ਸਾਡੇ ਪੁਰਾਣੇ ਟ੍ਰੈਡੀਸ਼ਨਸ ਨੇ, ਉਹ ਰਸਮੋ ਰਿਵਾਜ ਜੋ ਪੁਰਾਣੇ ਰਸਮੋ ਰਿਵਾਜ ਨੇ, ਜੋ ਕਿਤੇ ਗਵਾਚ ਗਏ ਨੇ ਜਾਂ ਕਿਤੇ ਹੈ ਵੀ ਨੇ। ਜੇ ਹੈ ਨੇ ਤਾਂ ਉਹਨਾਂ ਦੀ ਕੀ ਵਜ੍ਹਾ ਸੀ, ਕਿਉਂ ਆਏ, ਕਿੱਥੋਂ ਆਏ, ਕੁਝ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਤੁਸੀਂ ਮੇਰੇ ਨਾਲ ਸ਼ੇਅਰ ਕਰਨਾ। ਅਸੀਂ ਇੱਕ ਦੂਸਰੇ ਦੀ ਜਿਹੜੀ ਮਾਲੂਮਾਤ ਵਿੱਚ ਇਜ਼ਾਫਾ ਕਰਾਂਗੇ, ਤਾਂ ਮੈਨੂੰ ਇਹ ਖੁਸ਼ੀ ਹੋਏਗੀ ਕੁਝ ਨਵੀਆਂ ਚੀਜ਼ਾਂ ਤੁਹਾਡੇ ਕੋਲੋਂ ਸਿੱਖ ਕੇ ਅੱਜ ਜਾਵਾਂਗਾ ਜੀ। ਇਸੇ ਤਰ੍ਹਾਂ ਹੀ ਜੇ ਗੱਲ ਕਰੀਏ ਹੋਰ ਜੀ, ਰਸ਼ਪਾਲ ਔਲਖ ਸਾਹਿਬ ਸਾਡੇ ਨਾਲ ਜੁੜ ਕੇ ਪਹਿਲੇ ਇਹਨਾਂ ਨਾਲ ਗੱਲ ਕਰਦੇ ਆ, ਫਿਰ ਮੈਂ ਆਪਣੀ ਗੱਲ ਅੱਗੇ ਰੱਖਾਂਗਾ ਜੀ। ਮੈਂ ਚਾਹੁੰਦਾ ਕਿ ਸਾਡੇ ਜਿਹੜੇ ਵੀ ਪ੍ਰਾਹੁਣੇ ਨਾਲ ਜੁੜਦੇ ਆ, ਉਹਨਾਂ ਦੀ ਗੱਲ ਨਾਲ ਸੁਣ ਲਈ ਜਾਏ, ਉਹ ਕਿਹੜੇ ਟ੍ਰੈਡੀਸ਼ਨ ਦੀ, ਕਿਹੜੇ ਰਸਮ ਦੀ ਗੱਲ ਕਰਨ ਵਾਲੇ। ਆਓ ਜੀ ਕਰਦੇ ਆ। ਰਸ਼ਪਾਲ ਜੀ, ਜੀ ਆਇਆਂ ਨੂੰ। ਰਸ਼ਪਾਲ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡਾ ਸ਼ਾਇਦ ਮਾਈਕ ਬੰਦ ਹੈ। ਜੇ ਤੁਸੀਂ ਮਾਈਕ ਆਪਣਾ, ਮੈਂ ਤੁਹਾਡੀ ਗੱਲ ਸੁਣ ਨਹੀਂ ਪਾ ਰਿਹਾ ਜੀ। ਨਹੀਂ ਜੀ ਰਸ਼ਪਾਲ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਜੀ, ਦੁਬਾਰਾ ਟਰਾਈ ਕਰਦੇ ਆ ਜੀ। ਨਾਸਿਰ ਸਾਹਿਬ, ਰਸ਼ਪਾਲ ਸਾਹਿਬ ਦੀ ਆਵਾਜ਼ ਨਹੀਂ ਆ ਰਹੀ ਹੈ। ਅੱਛਾ, ਅਸੀਂ ਗੱਲ ਕਰ, ਅੱਛਾ ਅਮਰਿੰਦਰ ਢਿੱਲੋਂ ਜੀ ਸਾਡੇ ਨਾਲ, ਜੀ ਢਿੱਲੋਂ ਸਾਹਿਬ ਦੇ ਨਾਲ ਪਹਿਲਾਂ ਗੱਲ ਕਰ ਰਹੇ ਨੇ ਜੀ, ਫਿਰ ਉਸ ਵਾਰ ਰਸ਼ਪਾਲ ਜੀ ਨੂੰ ਦੁਬਾਰਾ ਕਨੈਕਟ ਕਰਾਂਗੇ। ਅਮਰਿੰਦਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰੋੜਾ ਸਾਹਿਬ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਬਹੁਤ ਭਲਾ ਕਰ ਰਹੇ ਜੇ ਲੋਕਾਂ ਦਾ। ਲੋ ਸਭ ਗੱਲ ਇਹ ਹੈ ਜੀ ਕਿ ਅਸੀਂ ਪੰਜਾਬੀ ਤੇ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ। ਅਸੀਂ ਜਿੱਥੇ ਵੀ ਚੱਲੇ ਚਲੇ ਜਾਈਏ, ਦੁਨੀਆ ਜਿਸ ਨੁੱਕਰ 'ਚ ਵੀ ਚੱਲ ਜਾਈਏ, ਸਾਨੂੰ ਪੰਜਾਬੀ ਹੋਣ ਤੇ ਮਾਣ ਰਹੇਗਾ। ਤੇ ਆਪਣੀਆਂ ਗੱਲਾਂ ਬਾਤਾਂ ਕਰਕੇ ਸਾਨੂੰ ਖੁਸ਼ੀ, ਚਾਹ ਜਿਹਾ ਚੜ੍ਹ ਜਾਂਦਾ ਹੈ। ਸੋ ਇਸ ਕਰਕੇ ਤੁਹਾਡੇ ਨਾਲ ਵੀ ਸਾਂਝ ਪਾ ਕੇ ਮੈਨੂੰ ਖੁਸ਼ੀ ਹੈ ਜੀ। ਮਿਹਰਬਾਨੀ। ਬਿਲਕੁਲ ਜੀ, ਮੈਨੂੰ ਬਹੁਤ ਖੁਸ਼ੀ ਹੈ ਜੀ। ਸੋ ਦੱਸੋ ਜੀ, ਕਿਹੜੇ ਟ੍ਰੈਡੀਸ਼ਨ ਦੀ, ਕਿਹੜੀ ਐਸੇ ਰਿਵਾਜ, ਰਸਮ ਰਿਵਾਜ ਦੀ ਜਿਹੜੀ ਗੱਲ ਕਰਨਾ ਚਾਹੁੰਦੇ ਹੋ ਤੁਸੀਂ?
ਰਿਵਾਜ ਦੇਖੋ ਜੀ, ਡੈਥ ਦੇ ਵੀ ਬੜੇ ਆਪਣੇ ਮਤਲਬ ਜਿਵੇਂ ਕਿਸੇ ਦਾ ਮਰ ਜਾਂਦਾ ਜੀ, ਉਹਦੇ ਵੀ ਬਹੁਤ ਰਿਵਾਜ ਰਹੇ ਨੇ, ਜਿਵੇਂ ਕਿ ਬੈਣ ਪਾਉਣ ਦਾ ਰਿਵਾਜ ਹੈ ਇੱਕ ਤਰ੍ਹਾਂ ਦਾ, ਜਿਹੜਾ ਕਿ ਹੁਣ ਬਿਲਕੁਲ ਵੀ ਨਹੀਂ ਪ੍ਰੈਕਟਿਸ ਦੇ ਵਿੱਚ ਰਿਹਾ। ਲੋਕ ਇਸ ਚੀਜ਼ ਨੂੰ ਬਿਲਕੁਲ ਭੁੱਲ ਗਏ ਨੇ। ਹਾਂਜੀ, ਤੇ ਉਹਦੇ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਵੀ ਇੱਕ ਵੈਣ ਪਾਉਣ ਦਾ ਰਿਵਾਜ ਵੀ ਹੈ। ਕਿਸੇ ਦੀ ਮੌਤ ਹੋਣ ਤੋਂ ਬਾਅਦ ਵੈਣ ਪਾਉਂਦੀਆਂ ਸੀਗੀਆਂ। ਵੈਣ ਪਾਉਣ ਵਾਲੀਆਂ ਲੇਡੀਜ਼ ਜਿਹੜੀਆਂ ਔਰਤਾਂ ਸੀ, ਉਹ ਮਤਲਬ ਕਈ ਕਮਿਊਨਿਟੀ ਦੇ ਵਿੱਚ ਤੇ ਉਹ ਸਪੈਸ਼ਲਿਸਟ ਹੁੰਦੀਆਂ ਸੀ ਵੀ ਉਹ ਵੈਣ ਪਾਉਂਦੀਆਂ ਸੀਗੀਆਂ। ਹਾਂਜੀ, ਸੋ ਇਹ ਵੀ ਸਾਈਕੋਲੋਜੀਕਲ ਰੀਜ਼ਨ ਨੇ ਜੀ ਉਹਦੇ ਵੀ ਬੜੇ ਜਿਹੜੇ ਨਹੀਂ ਸਾਈਕੋਲੋਜੀਕਲ ਨੇ। ਹਾਂ ਚਲੋ ਤੁਸੀਂ ਦੱਸੋ। ਹਾਂਜੀ, ਮੈਂ ਤੁਹਾਡੀ ਗੱਲ, ਸੌਰੀ ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ, ਜੋ ਆਪਣੀ ਗੱਲ ਮੁਕੰਮਲ ਕਰੋ, ਫਿਰ ਉਸ ਤੋਂ ਬਾਅਦ ਉਸ ਵਿੱਚ ਮੈਂ ਹੋਰ ਐਡ ਆਨ ਕਰ ਸਕਾਂਗਾ ਤਾਂ ਜ਼ਰੂਰ ਕਰਾਂਗਾ ਜੀ। ਮੈਂ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ ਵੀ ਉਹ ਤੁਸੀਂ ਮਾੜਾ ਜਿਹਾ ਐਕਸਪਲੇਨ ਕਰੋ ਉਹਨੂੰ। ਦੇਖੋ ਜੀ, ਸਾਈਕੋਲੋਜੀਕਲੀ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਬੰਦੇ ਨੂੰ ਦੁੱਖ ਅਫਸੋਸ ਹੋਵੇ, ਉਹ ਆਪਣੇ ਦੁੱਖ ਦਾ ਅਫਸੋਸ ਦਾ ਇਜ਼ਹਾਰ ਨਹੀਂ ਕਰਦਾ, ਅੰਦਰ ਰਹਿੰਦਾ ਹੈ। ਅੱਜ ਜਿਹੜੇ ਸਾਈਕੋਥੈਰੇਪਿਸਟ ਨੇ ਜਿਹੜੇ ਉਹ ਇਹੀ ਗੱਲ ਕਹਿੰਦੇ ਨੇ, ਆਪਣੀ ਗੱਲ ਕਰੋ। ਜਦੋਂ ਸੈਸ਼ਨਸ ਬੁੱਕ ਕਰਦੇ ਨੇ ਸਾਈਕੋਥੈਰੇਪਿਸਟ, ਤੁਹਾਡੇ ਨਾਲ ਗੱਲ ਕਰਦੇ ਨੇ, ਉਹ ਜਿਹੜੀ ਪੁਰਾਣੀ ਜਿਹੜੀ ਉਹ ਵੈਣ ਪਾਉਣ ਵਾਲੀਆਂ ਔਰਤਾਂ ਹੈ, ਜਾਂ ਜਿਹਨੂੰ ਰਾਜਸਥਾਨ ਦੇ ਰੁਦਾਲੀ ਕਿਹਾ ਜਾਂਦਾ ਹੈ, ਉਹਨਾਂ ਔਰਤਾਂ ਦਾ ਕੰਮ ਇਹ ਸੀ ਕਿ ਤੁਹਾਨੂੰ ਤੁਹਾਡੇ ਦੁੱਖ ਦਾ, ਤੁਹਾਡੀ ਤਕਲੀਫ ਦਾ ਇਜ਼ਹਾਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਣ, ਤਾਂ ਕਿ ਜਦੋਂ ਬੰਦਾ ਆਪਣੀ ਜੋ ਗੱਲ ਕਹਿਣਾ ਚਾਹੁੰਦਾ ਉਹ ਸਾਹਮਣੇ ਰੱਖ ਸਕੇ, ਉਸ ਤੋਂ ਬਾਅਦ ਆਪਣੀ ਜ਼ਿੰਦਗੀ ਅੱਗੇ ਵਾਸਤੇ ਤਿਆਰੀ ਕਰ ਸਕੇ। ਜਦੋਂ ਬੰਦਾ ਬਹੁਤ ਕਿਸੇ ਅਖੀਰ ਤੱਕ ਪਹੁੰਚ ਜਾਂਦਾ, ਰੋਣ ਤੋਂ ਬਾਅਦ ਕਹਿੰਦਾ ਵੀ ਚਲੋ ਹੁਣ ਜ਼ਿੰਦਗੀ ਤਾਂ ਜਿਉਣੀ ਪੈਣੀ ਹੈ, ਅੱਗੇ ਤੁਰੀਏ। ਸੋ ਉਹਨੂੰ ਤਿਆਰ ਕਰਨ ਵਿੱਚ ਮਦਦਗਾਰ ਹੁੰਦੀ ਸੀ। ਸਾਈਕੋਲੋਜੀਕਲੀ ਬੰਦੇ ਨੂੰ ਹੈਲਪ ਕਰਦੀਆਂ ਸਾਰੇ ਗੱਲਾਂ। ਮਤਲਬ ਉਹਦਾ ਮੀਨਿੰਗ ਤਾਂ ਇਹੀ ਸੀ ਨਾ ਵੀ ਜਿਹੜਾ ਕਈਆਂ ਦੇ ਵਿੱਚ ਆਪਾਂ ਅੱਜ ਵੀ ਗੱਲ ਕਰਦੇ ਹਾਂ ਵੀ ਇਹਦੇ ਅੰਦਰੋਂ ਨਿਕਲਿਆ ਨਹੀਂ ਦੁੱਖ, ਜਿਹੜਾ ਉਹ ਅੰਦਰ ਹੀ ਰਹਿ ਗਿਆ। ਉਹਦੇ ਨਾਲ ਬੰਦੇ ਮਤਲਬ ਇੱਕ ਤਰ੍ਹਾਂ ਦਾ ਜਿਵੇਂ ਕਹਿ ਲਓ ਵੀ ਮਾਨਸਿਕ ਦਬਾਅ ਪੈ ਜਾਂਦਾ ਸੀਗਾ, ਤੇ ਉਹਦੇ ਨਾਲ ਬੰਦੇ ਦੀ ਪਰਸਨੈਲਿਟੀ ਜਿਹੜੀ ਸੀਗੀ ਉਹ ਮਤਲਬ ਉਹ ਨਹੀਂ ਸੀ ਰਹਿੰਦੀ ਜੋ ਉਸ ਤੋਂ ਪਹਿਲਾਂ ਹੁੰਦੀ ਸੀਗੀ। ਬਿਲਕੁਲ ਜੀ, ਸੋ ਇਹ ਚੀਜ਼ ਮਦਦ ਕਰਦੀ ਹੈ। ਸਹੀ ਗੱਲ ਹੈ। ਇੱਕ ਫਿਜ਼ੀਕਲੀ ਵੀ ਆਪਾਂ ਦੇਖਦੇ ਹਾਂ ਵੀ ਕਈ ਇਮੋਸ਼ਨਸ ਜਿਹੜੀਆਂ ਹੁੰਦੀਆਂ ਨੇ ਵੀ ਤੁਹਾਡੇ, ਉਹ ਜਿਹੜੀਆਂ ਬਹੁਤ ਪਲੇ ਕਰਦੀਆਂ ਨੇ ਬੰਦੇ ਦੀ ਲਾਈਫ ਦੇ ਵਿੱਚ। ਤੇ ਇਹ ਰੋਣਾ ਵੀ ਇੱਕ ਇਮੋਸ਼ਨ ਹੈ, ਹੱਸਣਾ ਵੀ ਇਮੋਸ਼ਨ ਹੈ। ਹਰ ਇੱਕ ਟਾਈਪ ਦੇ ਇਮੋਸ਼ਨ ਦੇ ਅੱਡ ਅੱਡ ਮਤਲਬ ਰਸਾਇਣਕ ਕਿਰਿਆਵਾਂ ਨੇ ਦਿਮਾਗ ਦੇ ਵਿੱਚ, ਇੱਕ ਤਰ੍ਹਾਂ ਦੀ ਕੈਮੀਕਲ ਕੰਪੋਜੀਸ਼ਨਸ ਨੇ ਦਿਮਾਗ ਦੇ ਵਿੱਚ ਹੁੰਦੀਆਂ ਨੇ। ਰੋਣ ਦੇ ਨਾਲ ਜਿਹੜਾ ਆ ਵੀ ਉਹ ਬੰਦੇ ਦੇ ਅੰਦਰੋਂ ਜਿੰਨਾ ਗਮ ਗੁੱਸਾ ਉਹ ਨਿਕਲ ਜਾਂਦਾ, ਤੇ ਇੱਕ ਤਰ੍ਹਾਂ ਦੀ ਰਿਲੀਫ ਬਹੁਤ ਹੁੰਦੀ ਆ। ਇਹ ਵੀ ਇੱਕ ਮੇਰੇ ਖਿਆਲ 'ਚ ਰੀਜ਼ਨ ਹੋ ਸਕਦਾ ਇਹਦਾ। ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਜੀ। ਇਹੀ ਗੱਲ ਸਾਡੇ ਵਿਊਅਰ ਨੇ ਅਨਿਮੇਸ਼ਵਰ ਕੌਰ, ਉਹਨਾਂ ਨੇ ਵੀ ਗੱਲ ਕਹੀ ਹੈ, ਇੰਜ ਵੈਣ ਪਾਉਣ ਨਾਲ ਮਨ ਦੇ ਅੰਦਰ ਦਾ ਗੁਬਾਰ ਨਿਕਲ ਜਾਂਦਾ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿਲਕੁਲ ਇਹੀ ਗੱਲ ਉਹਨਾਂ ਨੇ ਵੀ ਤਸਦੀਕ ਕੀਤੀ ਹੈ। ਇਹ ਪ੍ਰਵੀਨ ਗੁਦਾਰਾ ਸਾਹਿਬ ਕਹਿ ਰਹੇ, ਰੁਦਾਲੀ ਫਿਲਮ ਵਿੱਚ ਵੀ ਇਹ ਗੱਲ ਕਰਨ ਦਾ ਰਿਵਾਜ ਸੀ, ਉਸ ਦਾ ਜ਼ਿਕਰ ਕਰ ਰਹੇ ਨੇ। ਸੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਜੋ ਤੁਸੀਂ ਕਹਿ ਰਹੇ ਹੋ। ਇਹ ਸਾਰੇ ਟ੍ਰੈਡੀਸ਼ਨਸ ਬੜੇ ਮੀਨਿੰਗਫੁਲ ਟ੍ਰੈਡੀਸ਼ਨਸ ਸਨ, ਜਿਹਨਾਂ ਦਾ ਅੱਜ ਵੀ ਮਤਲਬ ਹੈ। ਸੋ ਉਹਨਾਂ ਤੋਂ ਉਹ ਚੀਜ਼ਾਂ ਜੋ ਅਸੀਂ ਬਰਕਰਾਰ ਰੱਖਦੇ ਹਾਂ। ਕੁਝ ਟ੍ਰੈਡੀਸ਼ਨਸ ਜਿਹੜੇ ਨੇ ਉਹ ਸਮਾਂ ਪਾ ਕੇ ਉਹਨਾਂ ਦਾ ਮਤਲਬ ਘਟ ਜਾਂਦਾ ਹੈ, ਜੋ ਫਿਰ ਬਦਲ ਜਾਂਦੇ ਨੇ। ਪਰ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਅੱਜ ਵੀ ਬੜਾ ਮਤਲਬ ਤੇ ਉਹਨਾਂ ਤੋਂ ਰਹਿਣਾ ਵੀ ਚਾਹੀਦਾ ਹੈ। ਬਹੁਤ ਸ਼ੁਕਰੀਆ ਜੀ। ਠੀਕ ਹੈ ਜੀ, ਥੈਂਕ ਯੂ। ਰਸ਼ਪਾਲ ਔਲਖ ਸਾਹਿਬ ਤੋਂ ਇੱਕ ਵਾਰ ਫਿਰ ਸਾਡੇ ਨਾਲ। ਰਸ਼ਪਾਲ ਜੀ ਆਇਆਂ ਨੂੰ। ਰਸ਼ਪਾਲ ਸਾਹਿਬ, ਤੁਹਾਡੀ ਆਵਾਜ਼ ਹੁਣ ਵੀ ਨਹੀਂ ਆ ਰਹੀ, ਕੁਝ ਗੜਬੜ ਹੈ ਤੁਹਾਡੇ ਸਿਸਟਮ ਵਿੱਚ, ਤੇ ਮੈਨੂੰ ਲੱਗਦਾ ਤੁਹਾਡੀ ਆਵਾਜ਼ ਨਹੀਂ ਸਾਡੇ ਤੱਕ ਪਹੁੰਚ ਪਾ ਰਹੀ ਕਿਸੇ ਵਜ੍ਹਾ ਕਰਕੇ। ਰਸ਼ਪਾਲ ਜੀ, ਅੱਛਾ ਜੀ, ਅਸੀਂ ਗੱਲਬਾਤ ਕਰ ਰਹੇ ਸੀ ਜੀ। ਆਓ ਅੱਛਾ ਜੀ, ਸਾਡੇ ਨਾਲ ਜਤਿੰਦਰ ਵਿਰਕ ਜੀ ਜੁੜ ਚੁੱਕੇ ਨੇ। ਜਤਿੰਦਰ ਵਿਰਕ ਜੀ, ਜੇ ਤੁਸੀਂ ਸਾਨੂੰ ਵੇਖ ਰਹੇ ਹੋ, ਤੁਸੀਂ ਸੁਣ ਰਹੇ ਹੋ, ਤਾਂ ਜ਼ਰੂਰ ਗੱਲ ਕਰੋ। ਅਮਿਤ ਸਾਹਿਬ ਵੀ ਸਾਡੇ ਨਾਲ ਹੈ। ਜਤਿੰਦਰ ਵਿਰਕ ਜੀ ਤੱਕ ਮੇਰੀ ਆਵਾਜ਼ ਨਜ਼ਰ ਪਹੁੰਚ ਨਹੀਂ ਰਹੀ ਜੀ। ਅੱਛਾ ਜੀ, ਅਸੀਂ ਗੱਲਬਾਤ ਕਰ ਰਹੇ ਸੀ ਜੀ। ਜੀ ਅੱਛਾ ਜੀ, ਅਮਿਤ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ? अस्सलाम वालेकुम जी, सत श्री अकाल, की हाल है? ठीक हो? सत श्री अकाल जी। आज भी लगदा ड्यूटी ते हो? रोज ही ਝੋਲਾ ਚੱਕ ਆ ਜਾਂਦਾ ਮੈਂ, ਅੱਜ ਕੱਲ੍ਹ ਵੇਲਾ ਜੀ। ਕੀ ਹਾਲ ਹੈ? ਠੀਕ ਹੋ? ਬਹੁਤ ਵਧੀਆ ਜੀ। ਉਹ ਰਸਮਾਂ ਰਿਵਾਜਾਂ ਦੀ ਗੱਲ ਤੇ ਕਰਦੇ। ਸਾਡੇ ਇੱਕ ਯਾਨੀ ਕਿ ਨਿੱਕੇ ਹੁੰਦੇ ਦੇਖਿਆ, ਉਹਦੇ ਬਾਅਦ ਕੋਈ ਨਹੀਂ ਹੈ ਅੱਜ ਤੋਂ, ਯਾਨੀ ਕਿ 90s ਦੇ ਵਿੱਚ ਕਹਿ ਲਓ ਜੀ, ਕਿ ਜਿਹੜੀ ਪਿੰਡ ਦੇ ਵਿੱਚ ਬਰਾਤ ਜਾਂਦੀ ਸੀ ਨਾ, ਪਿੰਡ ਦੇ ਵਿੱਚ ਜੇ ਕਿਸੇ ਦੀ ਸ਼ਾਦੀ ਹੁੰਦੀ ਸੀ, ਉਹਨੂੰ ਗੋਹੇ ਮਾਰਦੇ ਸੀ। ਅੱਛਾ ਜੀ। ਪਤਾ ਜੀ, ਜਿਹੜੀਆਂ ਪਾਥੀਆਂ ਲਾਈਆਂ ਹੁੰਦੀਆਂ ਖਾਸ ਕਰ ਘਰਾਂ ਦੇ ਵਿੱਚ, ਹੁਣ ਤੇ ਬੜਾ ਚੇਂਜ ਹੋ ਗਏ ਆ ਸਿਸਟਮ, ਯਾਨੀ ਕਿ ਹੁਣ ਤੇ ਘਰਾਂ ਦੇ ਵਿੱਚ ਜਗ੍ਹਾ ਹੀ ਕੋਈ ਨਹੀਂ ਹੈ ਵੀ, ਤੇ ਉਹ ਪਾਥੀਆਂ ਲਾਈਆਂ ਹੁੰਦੀਆਂ, ਜਦੋਂ ਪਾਥੀਆਂ ਮਾਰਦੇ ਹੁੰਦੇ ਇਹ। ਕਿਉਂ ਮਾਰਦੇ ਸੀ, ਕੁਝ ਜਾਣਦੇ ਹੋ? ਨਹੀਂ, ਉਹਦੇ ਬੈਕਗਰਾਉਂਡ ਦਾ ਨਹੀਂ ਪਤਾ, ਲੇਕਿਨ ਪਿੰਡ ਦੇ ਵਿੱਚ ਜਿਹੜੀ ਬਰਾਤ ਹੁੰਦੀ ਸੀ ਸਿਰਫ ਉਹਨੂੰ ਮਾਰਦੇ। ਜਿਹੜੇ ਬੰਦੇ ਪਿੰਡ ਦੇ ਵਿੱਚ ਜਾਂਦੇ ਸੀ ਉਹਨੂੰ ਮਾਰ ਦਿੰਦੇ। ਆਪਣੇ ਪਿੰਡ ਜੀ? ਜੋ ਆਪਣੇ ਪਿੰਡ ਦੇ ਵਿੱਚ ਹੁੰਦੀ, ਸ਼ਾਇਦ ਹੋਰ ਕਿਸੇ ਇਲਾਕੇ ਦੇ ਵਿੱਚ ਹੈ ਜਾਂ ਨਹੀਂ, ਲੇਕਿਨ ਸਾਡੇ ਵਾਲਾ ਕੰਮ ਹੈ ਸੀ। ਅੱਛਾ ਜੀ, ਮੈਂ ਤੁਹਾਨੂੰ ਚਲੋ ਇਹ ਦੱਸਦਾ, ਚੜ੍ਹਦੇ ਵੱਲ ਦੇ ਪੰਜਾਬ ਦੇ ਵਿੱਚ ਪਿੰਡ ਦੀ ਬਰਾਤ ਪਿੰਡ ਵਿੱਚ ਨਹੀਂ ਜਾਂਦੀ। ਪਿੰਡ ਦੀ ਬਰਾਤ ਆਪਣੇ ਪਿੰਡ ਵਿੱਚ ਨਹੀਂ ਜਾ ਸਕਦੀ,
ਆਪਣੇ ਨਾਨਕੇ ਪਿੰਡ ਵਿੱਚ ਨਹੀਂ ਜਾਂਦੇ ਜੀ। ਕੁਝ ਇਹੋ ਜਿਹੇ ਟ੍ਰੈਡੀਸ਼ਨਸ ਨੇ, ਯਾਨੀ ਕਿ ਉਹ ਆਪਣੇ ਜਿਹੜੀ ਇਮੀਡੀਏਟ ਫੈਮਿਲੀ ਦੇ ਵਿੱਚ ਵਿਆਹ ਨਹੀਂ ਹੁੰਦਾ। ਸੋ ਉਹ ਬਿਲਕੁਲ ਤੁਹਾਡੇ ਵਿੱਚ ਹੈ, ਕਿਉਂਕਿ ਮੁਸਲਮਾਨਾਂ ਦੇ ਸਾਡੇ ਵਿੱਚ ਹੈ ਕਿ ਫੈਮਿਲੀ ਦੇ ਵਿੱਚ ਹੋ ਜਾਂਦਾ, ਤੁਹਾਡਾ ਨਹੀਂ ਹੁੰਦਾ ਜੀ। ਸੋ ਇਸੇ ਕਰਕੇ ਸ਼ਾਇਦ ਅਸੀਂ ਇਹ ਟ੍ਰੈਡੀਸ਼ਨ ਕਦੀ ਵੇਖਿਆ ਨਹੀਂ, ਇਹ ਰਿਵਾਜ ਕਦੀ ਵੇਖਿਆ ਨਹੀਂ। ਬੜੀ ਚੰਗਾ ਲੱਗਾ ਜੇ ਕਿਸੇ ਵੀਰ ਕੋਲ ਇਸ ਦੀ ਵਜ੍ਹਾ ਹੋਵੇ, ਜੇ ਕੋਈ ਜਾਣਦਾ ਹੋਵੇ ਕਿ ਬਈ ਇਹ ਕੀ, ਇਸ ਦੀ ਕੀ ਵਜ੍ਹਾ, ਸਾਨੂੰ ਜ਼ਰੂਰ ਦੱਸੇ ਵੀ ਇਹਦੀ ਕੀ ਵਜ੍ਹਾ ਸੀ। ਹਾਂ ਬਿਲਕੁਲ, ਕਿਧਰੇ ਉਧਰੇ ਵੀ ਹੋਏ ਜਾਂ ਕਿਸੇ ਹੋਰ ਇਲਾਕੇ ਵਿੱਚ ਵੀ ਅਗਰ ਹੈ ਤੇ ਕੋਈ ਇੰਟਰਸਟਿੰਗ ਸਟੋਰੀ, ਕਿਉਂਕਿ ਗੋਇਆ ਮਾਰਨ ਵਾਲੀ ਟ੍ਰੈਡੀਸ਼ਨ ਹੁੰਦੀ ਸੀ। ਚਲੋ ਮੇਰੇ ਦਿਨ ਚਾਹੀ ਤੇ ਆਉਂਦਾ, ਚਲੋ ਸਹੀ, ਹੋਰ ਕਿਸੇ ਬੰਦੇ ਨੂੰ ਲੈ ਲਓ ਤੁਸੀਂ ਨਾਲ, ਮੈਂ ਤੁਹਾਡੇ ਨਾਲ ਹੀ ਹਾਂ। ਬਹੁਤ ਸ਼ੁਕਰੀਆ ਜੀ ਆਮਿਰ ਸਾਹਿਬ, ਬਹੁਤ ਸ਼ੁਕਰੀਆ। ਸੋ ਦੋਸਤੋ, ਅਸੀਂ ਗੱਲਬਾਤ ਕਰ ਰਹੇ ਹਾਂ ਟ੍ਰੈਡੀਸ਼ਨਸ ਦੀ, ਰਸਮੋ ਰਿਵਾਜ ਦੀ, ਉਹ ਪੰਜਾਬੀ ਰਸਮੋ ਰਿਵਾਜ ਜੋ ਸਾਡੇ ਸਾਂਝੇ ਵੀ ਨੇ ਤੇ ਕੁਝ ਉਹ ਰਿਵਾਜ ਜੋ ਸਾਡੇ ਸਾਂਝੇ ਨਹੀਂ ਵੀ ਨੇ। ਸੋ ਇਹ ਲੜਾਈ ਰਿਵਾਜਾਂ ਚੰਗੇ ਮਾੜੇ ਹੋਣ ਦੀ ਨਹੀਂ, ਇਹ ਕੋਈ, ਇਹ ਅਸੀਂ ਸਿਰਫ ਜਾਣਨਾ ਚਾਹੁੰਦੇ ਹਾਂ ਇੱਕ ਦੂਜੇ ਬਾਰੇ ਵੀ ਕੀ ਨਵਾਂ ਹੈ, ਕੀ ਅਸੀਂ ਸਿੱਖ ਸਕਦੇ ਹਾਂ, ਕੀ ਅਸੀਂ ਸਿਖਾ ਸਕਦੇ ਹਾਂ, ਕੀ ਅਸੀਂ ਇੱਕ ਦੂਜੇ ਨੂੰ ਦੱਸ ਸਕਦੇ ਹਾਂ। ਸਿਰਫ ਅਸੀਂ ਉਹਦੀ ਹੀ ਗੱਲਬਾਤ ਕਰ ਰਹੇ ਹਾਂ। ਸੋ ਜੇ ਤੁਹਾਡੇ ਇਲਾਕੇ ਦੇ ਵਿੱਚ, ਤੁਹਾਡੇ ਪਰਿਵਾਰ ਦੇ ਵਿੱਚ ਕੋਈ ਖਾਸ ਰਸਮ ਹੈ, ਕੋਈ ਖਾਸ ਰਿਵਾਜ ਹੈ, ਜ਼ਰੂਰ ਉਹਦੀ ਗੱਲ ਕਰਨਾ ਜੀ। ਮੈਂ ਇੱਕ ਮਿਸਾਲ ਦੇਣਾ ਹੋਰ ਦੇਣਾ, ਜਦੋਂ ਲਾੜਾ ਘੋੜੀ ਚੜ੍ਹਦਾ ਹੁੰਦਾ ਸੀ, ਘੋੜੀ ਨੂੰ ਰਾਤ ਪਹਿਲਾਂ ਛੋਲੇ ਦੀ ਦਾਲ ਭਿਉਂ ਕੇ ਰੱਖੀ ਜਾਂਦੀ, ਜਿਹੜੀ ਛੋਲੇ ਦੀ ਦਾਲ ਨੂੰ ਭਿਉਂ ਕੇ ਰੱਖਿਆ ਜਾਂਦਾ ਸੀ, ਘੋੜੀ ਨੂੰ ਉਹ ਦਾਲ ਖਵਾਈ ਜਾਂਦੀ ਸੀ। ਇਹ ਵੀ ਇੱਕ ਬੜਾ ਖਾਸ ਟ੍ਰੈਡੀਸ਼ਨ ਹੁੰਦਾ ਸੀ। ਤੇ ਜਿਹੜਾ ਘੋੜੀ ਵਾਲਾ ਹੁੰਦਾ ਸੀ, ਜਿਹੜਾ ਕਿਰਾਏ ਦੀ ਘੋੜੀ ਜਿਹੜੀ ਆਉਂਦੀ ਸੀ, ਜਿਹੜਾ ਲਾਗੀ ਹੁੰਦਾ ਸੀ, ਉਹਨੂੰ ਪੈਸੇ ਵੀ ਦਿੱਤੇ ਜਾਂਦੇ ਸੀ ਇਸ ਗੱਲ ਦੇ ਉੱਤੇ, ਨਾਲ ਘੋੜੀ ਨੂੰ ਦਾਲ ਖਵਾਉਣੀ। ਤੇ ਇਹ ਟ੍ਰੈਡੀਸ਼ਨ ਕਿੱਥੋਂ ਆਇਆ, ਕਿਵੇਂ ਆਇਆ, ਇਹ ਮੈਂ ਨਹੀਂ ਜਾਣਦਾ। ਮੈਂ ਅੰਦਾਜ਼ਾ ਹੀ ਲਾ ਸਕਦਾ ਕਿ ਸ਼ਾਇਦ ਕਿ ਵਿਆਹ ਦੇ ਵਿੱਚ ਚੱਲਿਓ ਤੇ ਪਿੰਡ ਆਏ ਤੇ ਘੋੜੀ ਵੀ ਘਰੋਂ ਭੁੱਖੀ ਨਾ ਜਾਵੇ, ਇਸ ਕਰਕੇ ਉਹਨੂੰ ਦਾਲ ਖਵਾ ਕੇ, ਛੋਲੇ ਦੀ ਦਾਲ ਖਵਾ ਕੇ ਭੇਜਿਆ ਜਾਂਦਾ ਸੀ। ਸੋ ਮੇਰਾ ਇਹ ਮੰਨਣਾ ਹੈ, ਮੈਂ ਇਸ ਬਾਰੇ ਪੱਕੇ ਤੌਰ ਤੇ ਨਹੀਂ ਕਹਿ ਸਕਦਾ। ਜੇ ਕਿਸੇ ਹੋਰ ਨੂੰ ਇਸ ਬਾਰੇ ਕੁਝ ਬਿਹਤਰ ਪਤਾ ਸਾਨੂੰ ਜ਼ਰੂਰ ਦੱਸੇ ਜੀ, ਜਾਂ ਕਿਸੇ ਹੋਰ ਵੀ ਟ੍ਰੈਡੀਸ਼ਨ ਦੀ ਗੱਲ ਕਰਨਾ ਚਾਹੋ ਜ਼ਰੂਰ ਕਰੋ। ਸਾਡੇ ਨਾਲ ਰਵਿੰਦਰਜੀਤ ਸਿੰਘ ਜੀ ਨੇ। ਰਵਿੰਦਰਜੀਤ ਸਿੰਘ ਜੀ, ਮੇਰੇ ਕਨੈਕਸ਼ਨ ਦਾ ਕੋਈ ਪ੍ਰੋਬਲਮ ਹੋ ਗਿਆ ਸੀ, ਮੈਂ ਵੀ ਲੇਟ ਜੁਆਇਨ ਕੀਤਾ। ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ ਅਰੋੜਾ ਸਾਹਿਬ, ਕੀ ਹਾਲ ਹੈ ਜੀ? ਤੇ ਸਲਾਮ ਨਾਸਰ ਭਾਜੀ, ਬਸ ਸ਼ੁਕਰ ਹੈ ਭਾਜੀ, ਕਿਰਪਾ ਗੁਰੂ ਸਾਹਿਬ ਦੀ। ਭਾਜੀ ਕੱਲ ਵੀ ਮੇਰਾ ਇੰਟਰਨੈਟ ਪ੍ਰੋਬਲਮ ਸੀ, ਮੈਂ ਜੁਆਇਨ ਤਾਂ ਹੋ ਗਿਆ ਸੀ ਤੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਿਆ। ਅੱਜ ਦੀ ਜਿਹੜੀ ਰੀਤੀ ਰਿਵਾਜ ਦੀ ਆ, ਉਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਜਦੋਂ ਡੋਲੀ ਆਉਂਦੀ ਆ, ਪਾਣੀ ਵਾਰਦੀ ਆ ਮੁੰਡੇ ਦੀ ਮਾਤਾ, ਉਹਦੇ ਵਿੱਚ ਪਿੱਪਲ ਦਾ ਪੱਤਾ, ਪਿੱਪਲ ਦੀ ਟਾਹਣੀ ਪਾਈ ਜਾਂਦੀ ਹੈ ਜੀ, ਉਹ ਕਿਉਂ ਜੀ? ਮੈਂ ਇਸ ਬਾਰੇ ਜਾਣਦਾ ਨਹੀਂ ਜੀ। ਮੈਂ ਤਾਂ ਇਨਫੈਕਟ ਪਾਣੀ ਵਾਰਨ ਦੇ ਜਿਹੜੇ ਟ੍ਰੈਡੀਸ਼ਨ ਦੇ ਉੱਤੇ ਮੈਂ ਜਾਣਨਾ ਚਾਹੁੰਦਾ, ਮੈਂ ਆਪ ਹੀ ਜਾਣਨਾ ਚਾਹੁੰਦਾ ਕਿ ਉਸ ਪਿੱਪਲ ਦਾ ਪੱਤਾ ਕਿਉਂ ਵੱਜਦਾ ਹੈ। ਮੈਂ ਜਾਣਦਾ ਕਿ ਹਿੰਦੂ ਮਤ ਵਿੱਚ ਪਿੱਪਲ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ। ਉਹ ਪਿੱਪਲ ਦਾ ਦਰਖਤ ਕੋਈ ਵੀ ਅੱਜ ਵੀ ਕਿਸੇ ਨੂੰ ਕਹਿ ਦੋ, ਕੋਈ ਵੱਢਣ ਨੂੰ ਤਿਆਰ ਨਹੀਂ ਹੁੰਦਾ। ਈਵਨ ਕਿਸੇ ਦੇ ਘਰ ਵਿੱਚ ਵੀ ਜੋਗ ਆਵੇ ਤਾਂ ਵੀ ਪਿੱਪਲ ਨਹੀਂ ਵੱਢਦੇ, ਕਹਿੰਦੇ ਵੀ ਘਰ ਛੱਡਣਾ ਪੈ ਜਾਵੇ, ਘਰ ਛੱਡਣ ਦੀ ਲੋਕੀ ਪਿੱਪਲ ਨਹੀਂ ਵੱਢਦੇ। ਸੋ ਪਰ ਉਹ ਪਿੱਪਲ ਦੀ ਕੀ ਅਹਿਮੀਅਤ ਹੈ ਉਸ ਪਾਣੀ ਵਿੱਚ ਪਾਉਣ ਦੀ, ਮੈਂ ਇਸ ਬਾਰੇ ਮਾਫੀ ਚਾਹੁੰਦਾ। ਜੇ ਕਿਸੇ ਹੋਰ ਸਾਡੇ ਵੀਰ ਨੂੰ ਪਤਾ ਹੋਵੇ ਸਾਨੂੰ ਜ਼ਰੂਰ ਦੱਸਣਾ, ਮੈਨੂੰ ਖੁਸ਼ੀ ਹੋਏਗੀ ਇਸ ਬਾਰੇ ਜਾਣ ਕੇ। ਮੈਂ ਨਹੀਂ ਜਾਣਦਾ ਜੀ ਇਸ ਬਾਰੇ, ਮੈਂ ਉਸ ਕਰਕੇ। ਰਵਿੰਦਰਜੀਤ ਜੀ, ਮੇਰੇ ਏਰੀਆ 'ਚ ਵੀ ਨਹੀਂ ਹੈ ਇਸ ਤਰ੍ਹਾਂ ਦਾ, ਮੈਂ ਨਹੀਂ ਵੇਖਿਆ ਕਿਉਂ ਪਾਉਂਦੇ ਉਹਦੇ 'ਚ ਪਾਣੀ। ਸੋ ਇਹ ਅੱਜ ਦਾ ਸਾਡਾ ਜਿਹੜਾ ਟੌਪਿਕ, ਉਹਦੇ ਤੇ ਆਪਾਂ ਗੱਲ ਜਿਹੜੀ ਕਰਨੀ ਹੈ ਉਹ ਇਹੀ ਕਰਨੀ ਵੀ ਇੱਕ ਦੂਜੇ ਕੋ ਆਪਾਂ ਸਿੱਖੀਏ, ਇੱਕ ਦੂਜੇ ਦੇ ਜਿਹੜੇ ਰਸਮਾਂ ਰਿਵਾਜ ਸੀ ਪੁਰਾਣੇ, ਜਾਂ ਇੱਧਰ ਹੁਣ ਵੀ ਚੱਲਦੇ ਨੇ ਉੱਧਰ ਚੱਲਦੇ ਹੋਏ, ਦੇਖੀਏ ਵੀ ਇੱਕ ਦੂਜੇ ਦੇ ਹੈ ਕਿ ਨਹੀਂ ਹੈ, ਉਹਦੇ ਤੇ ਆਪਾਂ ਗੱਲਬਾਤ ਕਰਨੀ। ਕਮੈਂਟ ਸੈਕਸ਼ਨ 'ਚ ਆਪਾਂ ਵੇਖਾਂਗੇ ਜ਼ਰੂਰ, ਸ਼ਾਇਦ ਕੋਈ ਉਹਦਾ ਜਵਾਬ ਦੇਵੇ। ਸਾਡੇ ਦੋਸਤ ਕਰ ਰਹੇ ਨੇ ਜੀ, ਪਰ ਹਜੇ ਤੱਕ ਕਿਸੇ ਨੂੰ ਵਜ੍ਹਾ ਨਹੀਂ ਦੱਸੀ ਜੀ ਵੀ ਕੀ ਹੈ। ਸਾਡੇ ਬਹੁਤ ਸਾਰੇ ਵੀਰ ਕਹਿੰਦੇ ਲਿੰਕ ਭੇਜੋ, ਰਾਣਾ ਖਾਲਿਦ ਅਮੀਰ ਸਾਹਿਬ ਵੀ ਕਹਿ ਰਹੇ ਨੇ ਜੀ ਲਿੰਕ ਭੇਜੋ। ਲਿੰਕ ਤਾਂ ਜੀ ਭੇਜ ਦਿੰਦੇ ਹਾਂ, ਦੁਬਾਰਾ ਵੀ ਭੇਜ ਦਿੰਦੇ ਹਾਂ। बरातियों पर पानी फेंकना, आमिर अहमद हसन साहब कह रहे हैं हमारी तरफ एक रस्म है बरातियों पर पानी फेंकना। अच्छा जी, ਹੁਣ ਬਰਾਤੀਆਂ ਤੇ ਪਾਣੀ ਕਿਉਂ ਸੁੱਟਿਆ ਜਾਂਦਾ ਹੈ, ਇਸ ਬਾਰੇ ਮੈਂ ਨਹੀਂ ਜਾਣਦਾ। ਪਾਣੀ ਸੁੱਟਣ ਦਾ ਵੀ ਰਿਵਾਜ ਹੈ ਜੀ ਨਾਸਰ ਸਾਹਿਬ, ਤੁਸੀਂ ਕਦੀ ਵੇਖਿਆ ਪਾਣੀ ਸੁੱਟਣ ਦਾ ਰਿਵਾਜ? ਨਹੀਂ, ਮੈਂ ਨਹੀਂ ਵੇਖਿਆ। ਮੈਂ ਵੀ ਨਹੀਂ ਵੇਖਿਆ ਜੀ। ਕੀ ਵਜ੍ਹਾ ਹੈ ਮੈਂ ਨਹੀਂ ਜਾਣਦਾ ਜੀ, ਕੀ ਵਜ੍ਹਾ ਇਸ ਦੇ ਵਿੱਚ ਤੇ ਇਹ ਜਾਣਨਾ ਚਾਹਾਂਗਾ ਜੀ। आमिर मिन्हाज साहब ਸਾਡੇ ਨਾਲ ਨੇ, ਆਮਿਰ ਮਿਨਹਾਜ ਸਾਹਿਬ ਨਾਲ ਗੱਲ ਕਰਦੇ ਜੀ। ਆਮਿਰ ਸਾਹਿਬ ਕੀ ਹਾਲ ਹੈ ਤੁਹਾਡਾ? अस्सलाम वालेकुम अरोड़ा साहब। ਸਤਿ ਸ਼੍ਰੀ ਅਕਾਲ। ਮੈਂ ਸਰ ਮਨਮੋਹਨ ਸਿੰਘ ਨਹੀਂ, ਜਿਹੜਾ ਤੁਹਾਡਾ ਪ੍ਰੈਜ਼ੀਡੈਂਟ ਪੁਰਾਣਾ, ਉਹਨਾਂ ਦੇ ਸ਼ਹਿਰ ਦਾ ਰਹਿਣ ਵਾਲਾ, ਚਕਵਾਲ ਦਾ। ਅੱਛਾ ਜੀ, ਚਕਵਾਲ ਤੋਂ ਤੁਸੀਂ? ਤੇ ਸਾਡੀ ਜ਼ਬਾਨ ਥੋੜੀ ਜੀ ਹੋਰ ਹਿਸਾਬ ਕਿਤਾਬ ਦੀ ਹੈ, ਹਿੰਦੂ ਪੰਜਾਬੀ ਹੈ, ਲੇਕਿਨ ਉਹ ਥੋੜੀ ਬੋਲੀ ਸਾਫ। ਤੁਸੀਂ ਸਿੱਖਣ ਹੀ ਡੇ ਇੱਕ ਦੂਜੇ ਕੋ, ਬੋਲੋ ਤੁਸੀਂ ਜ਼ਰੂਰ। ਅੱਛਾ ਨਾਸਰ ਭਾਈ, ਕੀ ਹਾਲ ਚਾਲ ਹੈ ਤੁਹਾਡਾ? ਹਾਂ ਵਧੀਆ ਵਧੀਆ। ਅੱਜ ਦੇ ਟੌਪਿਕ ਤੋਂ ਕੀ ਕਹਿਣਾ ਚਾਹੁੰਦੇ ਨੇ ਸਰ? ਸਾਡੇ ਇੱਥੇ ਸ਼ਾਦੀ ਦੀ ਜਿਸੇ ਰਸਮ ਹੁੰਦੀ ਹੈ ਨਾ, ਘੜੋਲੀ ਸਮਝਦੇ ਹੋ? ਘੜੋਲੀ, ਹਾਂਜੀ ਹਾਂਜੀ ਬਿਲਕੁਲ ਜੀ। ਹਾਂਜੀ, ਇੱਕ ਡੋਲੀ ਜਿਹੀ ਹੁੰਦੀ ਹੈ ਪਾਣੀ ਵਾਲੀ, ਉਹਨੂੰ ਮਤਲਬ ਸਜਾ ਕੇ ਨਾ
ਤੇ ਮੁੰਡੇ ਵਾਲੇ ਦੇ ਘਰੋਂ ਕਿਸੇ ਖੂਹ ਤੇ ਲੈ ਕੇ ਜਾਂਦੇ ਨੇ, ਭਰ ਕੇ ਲਿਆਉਂਦੇ ਨੇ, ਫਿਰ ਮੁੰਡੇ ਦੇ ਘਰ ਆ ਕੇ ਖਾਲੀ ਕਰਦੇ ਨੇ। ਇਸ ਦਾ ਕੀ ਸਿਸਟਮ ਹੈ, ਕਿੱਥੋਂ ਸ਼ੁਰੂ ਹੋਈ ਹੈ ਤੇ ਕੀ ਹਿਸਾਬ ਕਿਤਾਬ ਹੈ? ਹਾਂਜੀ, ਇਹ ਹੈ ਜੀ, ਇਹਦਾ ਮੈਂ ਤੁਹਾਨੂੰ ਦੱਸ ਸਕਦਾ ਜੀ। ਇਹਦਾ ਮੈਂ ਜ਼ਿਕਰ ਕੁਝ ਦਿਨ ਪਹਿਲਾਂ ਵੀ ਕੀਤਾ ਸੀ। ਜਿਹੜੇ ਘੜੋਲੀ ਬਣਨ ਦਾ ਰਿਵਾਜ਼ ਹੈ ਉਸ ਵਿੱਚ ਥੋੜ੍ਹੇ ਫਰਕ ਨੇ, ਕਿ ਕਿਸੇ ਵਿੱਚ ਕੁਛ ਤੇ ਕਿਸੇ ਵਿੱਚ ਕੁਛ। ਆਮ ਤੌਰ ਤੇ ਘੜੋਲੀ ਬਣਨ ਦਾ ਰਿਵਾਜ਼ ਭਰਜਾਈਆਂ ਭਾਬੀਆਂ ਘੜੋਲੀ ਭਰ ਕੇ ਲਿਆਂਦੀਆਂ ਮੁੰਡੇ ਦੀਆਂ, ਉਹ ਲੈ ਕੇ ਆਉਂਦੀਆਂ ਨੇ ਘਰ, ਖੂਹ ਤੋਂ ਲੈ ਕੇ ਆਉਂਦੀਆਂ ਨੇ। ਪੁਰਾਣੇ ਜ਼ਮਾਨੇ, ਪੁਰਾਣੇ ਦੌਰ ਵਿੱਚ ਨਾ ਘਰਾਂ ਵਿੱਚ ਖੂਹ ਹੁੰਦੇ ਸੀ, ਨਾ ਨਲਕੇ ਹੁੰਦੇ ਸੀ, ਤੇ ਮੁੰਡੇ ਨੂੰ ਤਿਆਰ ਤਾਂ ਹੋਣਾ ਸੀ। ਬਿਊਟੀ ਪਾਰਲਰ ਵੀ ਨਹੀਂ ਸੀ ਹੁੰਦੇ, ਮੁੰਡੇ ਦੇ ਤਿਆਰ ਨਹਾਣਾ ਵੀ ਹੁੰਦਾ ਸੀ। ਸੋ ਮੁੰਡੇ ਨੂੰ ਬਾਹਰ ਖੂਹ ਤੇ ਨਹਾਣ ਨਾ ਜਾਣਾ ਪਵੇ, ਉਹਨੂੰ ਸੂਹੇ ਤੇ ਨਾ ਭੇਜੀਏ, ਉਹਨੂੰ ਘਰੇ ਨਵਾਇਆ ਜਾਂਦਾ ਸੀ, ਉਹਨੂੰ ਬਟਨ ਲਾਇਆ ਜਾਂਦਾ ਸੀ। ਉਸ ਤੋਂ ਬਾਅਦ ਭਰਜਾਈ ਪਾਣੀ ਨਾਲ ਨਵਾ ਕੇ ਉਹ ਉਸ ਕਰਕੇ ਘੜੋਲੀ ਭਰਜਾਈਆਂ ਭਰ ਕੇ ਲਿਆਂਦੀਆਂ ਸੀ ਜੀ। ਇਹ ਤਰੀਕਾ ਸੀ। ਇੱਕ ਤੁੱਕਾ ਨਾਲ। ਬਹੁਤ ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ ਭਾਜੀ, ਬਹੁਤ ਮਿਹਰਬਾਨੀ। ਸਾਡੇ ਦੋਸਤ ਸਾਡੇ ਨਾਲ ਬਹੁਤ ਸਾਰੀ ਚੰਗੀ ਚੰਗੀ ਗੱਲਾਂ ਕਰਦੇ, ਸਾਂਝ ਬਾਰੇ ਸਾਨੂੰ ਚੰਗਾ ਲੱਗਦਾ ਜੀ। ਸਾਡੇ ਹੋਰ ਬਹੁਤ ਅੱਛਾ ਜੀ, ਇਹ ਰਵਿੰਦਰ ਸਿੰਘ ਸੈਣੀ ਜੀ ਦੱਸਦੇ, ਕੁੜੀ ਨੂੰ ਦਾਲ ਇਸ ਲਈ ਖਵਾਈ ਜਾਂਦੀ ਕਿ ਰੱਜੀ ਹੋਈ ਘੋੜੀ ਤੇ ਦੌੜ ਸਕਦੀ ਹੈ, ਰਸਤੇ ਵਿੱਚ ਕੋਈ ਲੁੱਟਪਟ ਹੋ ਜਾਏ ਤੇ ਲਾੜੇ ਦੇ ਨਾਲ ਲੈ ਕੇ ਦੌੜ ਜਾਵੇ ਜੀ। ਇਸ ਕਰਕੇ ਘੋੜੀ ਨੂੰ ਰਜਾ ਕੇ ਤੁਰਿਆ ਜਾਂਦਾ ਸੀ, ਘਰੋਂ ਦਾਲ ਖਵਾ ਕੇ ਰਜਾਇਆ ਜਾਂਦਾ ਸੀ। ਅੱਛਾ ਜੀ, ਬਹੁਤ ਸਾਰੀ ਹੋਰ ਗੱਲਾਂ ਕਰ ਰਹੇ ਨੇ ਸਾਡੇ ਦੋਸਤ, ਮੈਂ ਉਹਨਾਂ ਦੇ ਨਾਲ ਜ਼ਿਕਰ ਕਰਦਾ ਚਲਾਂ ਜੀ, ਜਿਹੜੇ ਸਾਡੇ ਨਾਲ ਗੱਲਾਂ ਕਰ ਰਹੇ ਨੇ ਜੀ। ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ। ਘੜੋਲੀ ਭਰਨ ਦੀ ਗੱਲ ਅਮਨੇਸ਼ਵਰ ਕੌਰ ਨੇ ਵੀ ਕੀਤੀ, ਉਹਨਾਂ ਦੀ ਵੀ ਗੱਲ ਕਰ ਰਹੇ। ਲਾਈਵ ਲਿੰਕ ਜੋ ਦੇਸੀ ਘਿਓ ਵਾਲੀਆਂ ਰੇਵੜੀਆਂ, ਚਕਵਾਲ ਦੇ ਵਿੱਚ ਦੇਸੀ ਘਿਓ ਦੀ ਰੇਵੜੀਆਂ ਦਾ ਵੀ ਕੋਈ ਰਿਵਾਜ ਹੈ ਜੀ, ਉਹਦੀ ਵੀ ਗੱਲ ਕਰਦੇ ਨੇ। ਅੱਛਾ ਜੀ, ਥੋੜੀ ਜਿਹੀ ਹੁਣ ਗੱਲ ਕਰਦੇ ਜੀ। ਇੱਕ ਹੋਰ ਦੋਸਤ ਨੇ ਬੜੀ ਹਾਸੇ ਵਾਲੀ ਗੱਲ ਕੀਤੀ, ਕਹਿੰਦੇ ਛੋਲਿਆਂ ਦੀ ਦਾਲ 'ਚ ਹਾਰਸ ਪਾਵਰ ਹੁੰਦੀ ਹੈ, ਇਸ ਕਰਕੇ ਹਾਰਸ ਨੂੰ ਖਵਾਈ ਜਾਂਦੀ ਹੈ ਜੀ, ਹਾਰਸ ਪਾਵਰ ਹੁੰਦੀ ਹੈ ਜੀ। ਅੱਛਾ ਜੀ, ਬਹੁਤ ਸ਼ੁਕਰੀਆ ਜੀ। ਅੱਛਾ, ਜੁੱਤੀ ਚੁੱਕਣ ਦਾ ਰਿਵਾਜ ਕਿੱਥੋਂ ਬਣਿਆ ਜੀ? ਇਹ ਦੀਦਾਰ ਸਿੰਘ ਜੀ ਪੁੱਛ ਰਹੇ ਜੀ, ਜੁੱਤੀ ਚੁੱਕਣ ਦਾ ਰਿਵਾਜ ਕਿੱਥੋਂ? ਉਹ ਇਸ ਬਾਰੇ ਗੱਲ ਕਰਦੇ। ਸਾਡਾ ਕੁਵੈਤ ਤੋਂ ਵਕਾਰ ਅਲੀ ਸਾਹਿਬ ਨੇ। ਵਕਾਰ ਸਾਹਿਬ, ਕੀ ਹਾਲ ਹੈ ਜੀ? अस्सलाम वालेकुम ते सत श्री अकाल महाराज, की हाल चाल है? ठीक ठाक? बहुत शुक्रिया जी, बहुत शुक्रिया जी। वकार साहब, तुसी किस रिवाज दी, किस रस्म दी गल करन वाले हो जी? सर जी, मैं तो बस तुहाडियां माशाअल्लाह तुहाडी पर्सनैलिटी देख रहे हैं ते माशाअल्लाह तुहानू मैं पर्सनली सवाल करना सी, मुच्छां दा की राज है, सानू कोई दस दिओ। हर चीज दे पिछे मशक्कत हुंदी है जी। बस इस विच हुण करीब मेरी उम्र 48 साल दी है ते 30 साल दी मशक्कत ला लो, 18 साल दी उम्र माशाअल्लाह माशाअल्लाह, अल्लाह पाक दी जात तुहानू और लंबी उम्र देवे। साडियां दे दुआवां ने माशाअल्लाह। पर्सनैलिटी तुहाडी बहुत प्यारी है ते मैं पुछना सी मुच्छां दा राज की है, सानू भी कोई गुर दस दिओ, असीं भी हड्डियां कर लईए। राज तो जी मैं कोई कुछ भी नहीं है, सिर्फ जिस तरह दसे मशक्कत है। पर हाँ, ये ट्रेडिशन की गल जरूर कर रहे हैं कि मुच्छां दे ट्रेडिशन की भी गल कर लैंदे आ कि जेडे प्रोग्राम रखो इहदा भी। हाँ जी, ये गल करते हैं क्योंकि बड़ा जिक्र करना बनता कि ये मुच्छां जेहड़ियां तां करके रखण दा कित्थों आया, की तरीका है, क्यों आया। पुराने जेहड़े राजे सी, जिन्ने राजे सी, वो अपनी मुच्छां नूं एक रोह दी जिस शेर होने की निशानी के तौर पर हमेशा मुछ उपर रखते सी। भावें वो राजस्थान के होण, भावें वो बिहार के सन, भावें वो अंग्रेज सन। अंग्रेज महाराजे भी मुछ इस तरह ही रखते सी। अंग्रेज ने कुकी ब्रश मुस्टैश कहते हैं। उन्होंने अंग्रेज महाराजे की पुरानी तस्वीरें देखोगे 17th सेंचुरी उस तरह रखते सी। सो एक रॉयल ट्रेडिशन है। मैं समझदा कि मैं उस रॉयल ट्रेडिशन का हिस्सा, मैं भी इस करके मुच्छां इस तरह रखनी है। बचपन तो या कह लो कि जवानी तो पसंद की, जब मेरी 18 साल की उम्र सी तो उस मैं ट्रेडिशन कंटिन्यू करता रहा। ये भी एक रस्म है जो रॉयल ट्रेडिशन में कंटिन्यू कर रहा जी। अच्छा, बहुत शुक्रिया वकार भाजी तुहाडा। वकार भाजी बहुत शुक्रिया जी। मैं हर रस्म नूं समझने की कोशिश करता हाँ। मेरा एक काम है जी, बतौर सिख जिन्होंने कहते हैं सीखण दा मेरा काम है। मैं हर उस चीज़ सीखने की कोशिश करता ते उसी दी साझ तुहाडे तक पाना। जे तुहाडे कोल कोई होर ऐसी मालूमात होण, जानकारी हो, जे तुसीं साडे नाल साझी कर सको, मैनूं खुशी होएगी। मैं हमेशा सीखण वास्ते तैयार हाँ। जे कोई नवीं चीज़ साडे नाल साझ पा सको, सानूं जदों भी जुड़ो, कोई नवे ट्रेडिशनस, नवीं चीज़ां दी गल करो, ओदी सानूं खुशी होएगी। अच्छा जी, एक बाबे नानक जी दे सारे भी मजाक भी गल करते हैं जी। जतिंदर विरक जी साडी एक बार फिर असीं जुड़ चुके हैं। जतिंदर विरक जी, जे तुहानूं मेरी गल सुन रही है ते जरूर दस दिओ जी। हाँ जी, सत श्री अकाल जी, बिल्कुल आवाज सुन रही है जी। सत श्री अकाल, अस्सलाम वालेकुम जी। ਤੇ ਹਾਂਜੀ ਵੀਰ ਜੀ, ਉਹ ਜਿਵੇਂ ਪਹਿਲਾ ਸਵਾਲ ਆਇਆ ਸੀ ਨਾ, ਕਿਉਂਕਿ ਅੰਦਾਜ਼ਾ ਹੀ ਹੈ ਜੇ ਜਿਹੜਾ ਜੰਡੀ ਵੱਢਣ ਵਾਲਾ ਜਾਂ ਜੰਡ ਨੂੰ ਟੱਕ ਲਾਉਣ ਵਾਲਾ। ਕਿਉਂਕਿ ਮੈਨੂੰ ਯਾਦ ਹੈ ਮੇਰੀ ਵੀ ਉਮਰ ਤੁਹਾਡੇ ਜਿੰਨੀ ਹੈ, 50 ਸਾਲ ਦਾ ਹੋ ਗਿਆ ਤੇ ਮੈਂ 5 ਸਾਲ ਦਾ ਹੀ ਚਾਚਾ ਜੀ ਮਿਲਟਰੀ ਸੀਗੇ, ਅਫਸਰ ਆਪਣੇ ਬ੍ਰਿਗੇਡੀਅਰ ਸੀ ਤੇ ਉਹਨਾਂ ਦੇ ਵਿਆਹ ਵੇਲੇ ਦੇ ਜੰਡ ਲੱਭਦੇ ਫਿਰਦੇ ਸੀ ਮਿਲਟਰੀ, ਫਿਰੋਜ਼ਪੁਰ ਚ ਲੱਭਦਾ ਨਹੀਂ ਸੀਗਾ। ਤੇ ਥੋੜਾ ਬਾਅਦ ਚ ਪਤਾ ਕੀਤਾ, ਕਿਉਂਕਿ ਇਹ ਮੋਸਟਲੀ ਜਿਵੇਂ ਮੈਨੂੰ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ,
ਇਹ ਸੰਦਲਵਾਰ ਤੋਂ ਇਤਿਹਾਸ ਸੰਦਲਵਾਰ ਦੇ ਇਲਾਕੇ ਦੇ ਵਿੱਚ ਇਹ ਪ੍ਰਚਲਿਤ ਸੀ ਜ਼ਿਆਦਾ। ਵੈਸੇ ਚਲੋ ਨਾਲ ਗੰਜੀਵਾਰ, ਨੀਲੀਵਾਰ, ਚਲੋ ਦੁੱਲੇ ਦੀ ਵਾਰ ਤੇ ਸੰਦਲਵਾਰ ਨੂੰ ਉਸ ਇਲਾਕੇ 'ਚ ਜ਼ਿਆਦਾ ਆ। ਇਹ ਵੈਸੇ ਖਰਲਾ ਤੋਂ ਆਇਆ ਲੱਗਦਾ, ਕਿਉਂਕਿ ਮਿਰਜ਼ਾ ਜਦੋਂ ਵੱਢਿਆ ਗਿਆ ਸੀ ਨਾ ਤੇ ਉਹ ਵਿਆਹਣ ਗਿਆ ਸੀ ਤੇ ਲੋਕਾਂ ਦੇ ਕਹੇ ਸੀ ਵੀ ਅਪਸ਼ਗਨ ਹੋਇਆ ਤੇ ਮਾੜੀ ਗੱਲ ਹੋਈ ਹੈ, ਵੀ ਉਹਨੂੰ ਅਪਸ਼ਗਨ ਮੰਨਦੇ ਸੀ ਵੀ ਅੱਜ ਵਿਆਹਣ ਚੱਲਿਆ ਕਿਤੇ ਉਹ ਨਾ ਹੋ ਜੇ ਵੀ ਜੰਡ ਮਾੜਾ ਵਾ, ਵੀ ਉਹਨੂੰ ਟੱਕ ਲਾ ਕੇ ਆਓ। ਕੁਛ ਇਸ ਤਰ੍ਹਾਂ ਦਾ ਰੁਝਾਨ ਲੱਗਦਾ ਸੀਗਾ ਜੀ। ਜੀ ਵਿਰਕ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਲੱਗਦੀ ਹੈ, ਦਰੁਸਤ ਲੱਗਦੀ ਹੈ। ਇਸ ਬਾਰੇ ਮੈਂ ਕਿਤਾਬ ਵਿੱਚ ਵੀ ਪੜ੍ਹਿਆ ਸੀ ਜ਼ਿਕਰ ਕਿ ਸ਼ਾਇਦ ਇਸੇ ਕਰਕੇ ਜੰਡੀ ਵੱਢੀ ਜਾਂਦੀ ਸੀਗੀ, ਪਰ ਹੁਣ ਨਾ ਤਾਂ ਉਹ ਜੰਡੀਆਂ ਰਹੇ ਜੰਡ ਰਹੇ ਨੇ ਤੇ ਨਾ ਹੀ ਹੁਣ ਉਹੋ ਜਿਹੀ ਕੋਈ ਰਿਵਾਜ ਰਹੇ। ਜਿਸ ਮੁਲਕ ਵਿੱਚ ਮੈਂ ਰਹਿਣਾ ਉੱਥੇ ਤਾਂ ਜੰਡ ਦਾ ਕੋਈ ਮਤਲਬ ਹੀ ਨਹੀਂ। ਇਸ ਕਰਕੇ ਇਹ ਟ੍ਰੈਡੀਸ਼ਨਸ ਹੌਲੀ ਹੌਲੀ ਖਤਮ ਹੁੰਦੇ ਚਲੇ ਜਾ ਰਹੇ ਨੇ। ਵਿਆਹ ਦੇ ਹੋਰ ਵੀ ਬੜੇ ਸਾਰੇ ਟ੍ਰੈਡੀਸ਼ਨਸ ਹਨ। ਮੈਂ ਇੱਕ ਇੰਟਰਸਟਿੰਗ ਤੁਹਾਡੇ ਸਾਰੇ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ। ਦੇਖੋ, ਕਈ ਸਾਰੇ ਟ੍ਰੈਡੀਸ਼ਨ ਜਿਹੜੇ ਧਰਮ ਤੋਂ ਬਾਹਰ ਉੱਠ ਕੇ, ਮਤਲਬ ਤੋਂ ਬਾਹਰ ਉੱਠ ਕੇ ਹੁੰਦੇ ਨੇ। ਸੁਹਾਗ ਜਿਹੜਾ ਹੈ, ਇਹ ਲਫ਼ਜ਼ ਜਿਹੜਾ ਕਾਮਨ ਲਫ਼ਜ਼ ਹੈ। ਇਨਫੈਕਟ ਜੇ ਤੁਹਾਨੂੰ ਸੱਚ ਦੀ ਹਕੀਕਤ ਦੀ ਗੱਲ ਕਰੀਏ, ਪੰਜਾਬੀ ਜ਼ੁਬਾਨ ਦਾ ਪਹਿਲਾ ਡਰਾਮਾ ਜਿਹੜਾ ਲਿਖਿਆ ਗਿਆ ਉਹ IC ਨੱਦਾ ਸਾਹਿਬ ਨੇ ਲਿਖਿਆ ਸੀ ਤੇ ਉਹਨੂੰ ਨੋਰਾ ਰਿਚਰਡਸਨ ਨਾਮ ਦੀ ਇੱਕ ਆਇਰਿਸ਼ ਲੇਡੀ ਨੇ ਡਾਇਰੈਕਟ ਕੀਤਾ। ਪਹਿਲਾ ਪੰਜਾਬੀ ਡਰਾਮਾ ਜਿਹੜਾ ਹੋਇਆ, ਸਟੇਜ ਡਰਾਮਾ, ਉਹਦਾ ਨਾਮ ਸੀ ਸੁਹਾਗਣ। ਹੁਣ ਉਹ ਸੁਹਾਗ ਜਿਹੜਾ ਡਰਾਮਾ, ਇਸ ਕੋਲ ਮੈਂ ਗੱਲ ਛੇਤੀ ਇਸ ਕਰਕੇ ਆ ਗਈ, ਸੁਹਾਗ ਦਾ ਜਿਹੜਾ ਜੋੜਾ ਹੁੰਦਾ ਸੀ ਪਹਿਲਾਂ ਹਮੇਸ਼ਾ ਲਾਲ ਰੰਗ ਦਾ ਹੁੰਦਾ ਸੀ, ਸੂਹੇ ਰੰਗ ਦੀ ਸੀ। ਕੁਝ ਚਿਰ ਪਹਿਲਾਂ ਗੱਲ ਵੀ ਕੀਤੀ ਸੀ, ਪਰ ਕ੍ਰਿਸਚੀਅਨਸ ਜਿਹੜੇ ਵੈਸਟਰਨ ਵਰਲਡ ਦੇ ਕ੍ਰਿਸਚੀਅਨ ਸੀ ਉਹ ਚਿੱਟੇ ਕੱਪੜੇ ਪਾਉਂਦੇ, ਜਿਹੜੇ ਕਿ ਸਾਡੇ ਵੱਲ ਅਫਸੋਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਰ ਜਿਹੜੇ ਬਹੁਤ ਸਾਰੇ ਕ੍ਰਿਸਚੀਅਨਸ ਜਿਹੜੇ ਨੇ ਪੰਜਾਬ ਦੇ ਵਿੱਚ, ਜਿਹੜੇ ਕ੍ਰਿਸਚੀਅਨਸ ਅਜੇ ਵੀ ਲਾਲ ਰੰਗ ਦੇ ਕੱਪੜੇ ਪਾ ਕੇ ਵਿਆਹ ਕਰਦੇ ਨੇ, ਉਹ ਚਿੱਟੇ ਕੱਪੜੇ ਨਹੀਂ ਪਾਉਂਦੇ। ਉਹ ਇਹ ਟ੍ਰੈਡੀਸ਼ਨਸ ਜਿਹੜੇ ਨੇ ਥਾਵਾਂ ਦੇ ਨੇ, ਧਰਮ ਤੋਂ ਉੱਪਰ ਉੱਠ ਕੇ ਕਈ ਵਾਰ ਟ੍ਰੈਡੀਸ਼ਨਸ ਹੁੰਦੇ ਨੇ। ਸੋ ਇਹ ਭਾਵੇਂ ਮਿਰਜ਼ੇ ਦਾ ਜਿਹੜਾ ਟ੍ਰੈਡੀਸ਼ਨ ਹੈ, ਇਹਨੂੰ ਹਿੰਦੂਆਂ ਨੇ ਵੀ ਮੰਨਿਆ, ਕੁਝ ਜਗ੍ਹਾ ਤੇ ਸਿੱਖਾਂ ਨੇ ਵੀ ਮੰਨਿਆ। ਇਹ ਮਿਰਜ਼ੇ ਵਾਲਾ ਟ੍ਰੈਡੀਸ਼ਨ ਜਿਹੜਾ ਹੈ, ਇਹ ਆਇਆ ਇੱਕ ਇਲਾਕੇ ਤੋਂ, ਇਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਮੰਨਦੇ ਨੂੰ ਬਹੁਤ ਸਾਰੇ ਲੋਕ ਨੇ। ਸੋ ਬਹੁਤ ਸ਼ੁਕਰੀਆ ਇਸ ਗੱਲ ਦੀ ਸਾਂਝ ਪਾਉਣ ਦੇ ਲਈ। ਹਾਂਜੀ, ਇੱਕ ਹੋਰ ਜਿਵੇਂ ਮੈਂ ਇਹ ਦੱਸਣਾ ਚਾਹੁੰਦਾ ਸੀਗਾ, ਜਿਵੇਂ ਵੀਰ ਅਰਸਲਾਨ ਗੁੱਜਰ ਜੀ ਵੀ ਪੁੱਛ ਰਹੇ ਸੀ ਨਾ, ਤੇ ਕਿਉਂਕਿ ਜਿਹੜੇ ਇਹ ਆਪਣੇ ਅਖਾਨ ਰਿਵਾਜ, ਇਹਨਾਂ ਤੇ ਧਾਰਮਿਕ ਦਾ ਵੀ ਮਤਲਬ ਮਜ਼ਹਬ ਦਾ ਵੀ ਅਸਰ ਹੈ। ਜਿਵੇਂ ਮੈਂ ਦੱਸਦਾ, ਕਿਵੇਂ ਸਾਡੇ ਨਾਨਾ ਜੀ ਹੁਣੇ ਗੁਜ਼ਰ ਗਏ ਆ, ਉਹ ਸਿਆਲਕੋਟ ਤੋਂ ਸੀਗੇ, ਜੰਡੂ ਤੋਂ। ਹੁਣ ਇਹ ਇਸਲਾਮ ਧਰਮ ਚ ਹੋਏਗਾ ਸ਼ਾਇਦ, ਇਹ ਲਫ਼ਜ਼ ਹੈ ਖੈਰ ਸੱਲਾ, ਸ਼ਾਇਦ ਮੈਨੂੰ ਪੂਰਾ ਨਹੀਂ ਪਤਾ, ਖੈਰ ਸੱਲਾ ਹੈ ਨਾ। ਤੇ ਉਹਨਾਂ ਨੇ ਉਦਾਂ ਉਹ ਅਡਾਪਟ ਕੀਤਾ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਕੋਈ ਸੱਟ ਵੱਜਦੀ ਹੈ ਨਾ, ਤੇ ਜਿਵੇਂ ਹੁੰਦਾ ਬੱਚੇ ਨੂੰ ਉਹ ਖੈਰ ਸਲਾ, ਕੋਈ ਗੱਲ ਨਹੀਂ ਖੈਰ ਸਲਾ। ਅਜੇ ਤੱਕ ਵੀ ਮੰਨ ਲਓ ਤੁਸੀਂ ਸ਼ਾਇਦ ਸੁਣਿਆ ਹੋਣਾ ਸਿਆਲਕੋਟੀਆਂ ਤੋਂ ਖੈਰ ਸਲਾ, ਕਿਉਂਕਿ ਉਹ ਮਤਲਬ ਈਵਨ ਕਿ ਮਤਲਬ ਵੀ ਨਹੀਂ ਸਮਝ ਅਰਬੀ ਦਾ ਜਾਂ ਫਾਰਸੀ ਦਾ। ਤੇ ਇਹ ਵੀ ਮਤਲਬ ਕਿ ਟ੍ਰੈਡੀਸ਼ਨ ਚੱਲਦੇ ਹੀ ਆਉਂਦੇ ਆ ਜੀ। ਤੇ ਜ਼ਬਾਨਾਂ ਤੇ ਅਸਰ ਹਮੇਸ਼ਾ ਜਿਹੜੇ ਜਿਸ ਇਲਾਕੇ ਵਿੱਚ ਰਹਿੰਦੇ ਹੋ, ਜਿਸ ਖਿੱਤੇ ਵਿੱਚ ਰਹਿੰਦੇ ਹੋ, ਉਹਦਾ ਅਸਰ ਹੁੰਦਾ ਹੈ। ਆਮ ਜਿਹੜੇ ਪੰਜਾਬੀ ਜਿਹੜੇ ਅਲਫਾਜ਼ ਨੇ, ਉਹ ਕਈ ਵਾਰ ਜਿਵੇਂ ਅੱਜ ਦੇ ਬਾਲੀਵੁੱਡ ਦੇ ਬਹੁਤ ਸਾਰੇ ਐਕਟਰ ਜਿਹੜੇ ਨੇ, ਇਹ ਇਨਸ਼ਾ-ਅੱਲਾਹ ਇਸਤੇਮਾਲ ਕਰਦੇ, ਇਨਸ਼ਾ-ਅੱਲਾਹ ਇਸ ਤਰ੍ਹਾਂ ਹੋਏਗਾ। ਇਹ ਤਾਂ ਭਾਵੇਂ ਹੈ ਤੇ ਧਾਰ, ਇਹ ਅੱਲਾਹ ਦੀ ਗੱਲ ਜਿਹੜੀ ਹੈ, ਜੇ ਰੱਬ ਦੀ ਰਜ਼ਾ ਹੋਈ ਤੇ ਹੋਏਗਾ, ਜੇ ਰੱਬ ਨੇ ਚਾਹਿਆ ਤੇ ਹੋਏਗਾ, ਪਰ ਇਹਨੂੰ ਇਸਤੇਮਾਲ ਸਾਰੇ ਕਰ ਰਹੇ ਨੇ। ਪੰਜਾਬੀ ਜ਼ੁਬਾਨ ਵਿੱਚ ਇੱਕ ਬੜਾ ਕਾਮਨ ਵਰਡ ਹੈ ਜਿਹੜਾ ਜਿਹਨੂੰ ਸ਼ਾਲਾ ਇਹ ਹੋ ਜਾਵੇ, ਸ਼ਾਲਾ ਇਹ ਹੋ ਜਾਏ, ਐਕਸਪੈਕਟੇਸ਼ਨ ਦੇ ਵਾਸਤੇ ਜੋ ਕਰਦੇ, ਇਹ ਵੀ ਮਾਸ਼ਾ ਅੱਲਾਹ ਤੋਂ ਬਦਲ ਕੇ ਇਹ ਮਾਸ਼ਾ ਰੱਬ ਚਾਹੇਗਾ ਤੇ ਹੋ ਜਾਏਗਾ। ਹਾਂਜੀ, ਐਂਡ ਤੇ ਇੱਕ ਮੇਰਾ ਕੁਐਸਚਨ ਸੀਗਾ ਜਿਹੜਾ ਥੋੜਾ ਦੱਸ ਕੇ। ਤੇ ਇੱਕ ਨਾ ਮੈਂ ਦੇਖਿਆ ਹਰਿਆਣੇ ਦੇ ਵਿੱਚ ਵਿਆਹ ਦੇ ਵਿੱਚ ਜਿੱਦਾਂ ਨਾ ਉਹ ਹੱਥਾਂ ਦੇ ਨਿਸ਼ਾਨ ਬੜੇ ਸੋਹਣੇ ਵਿਆਹ ਵਾਲੇ ਲਾੜਿਆਂ ਨੇ, ਮਤਲਬ ਕਿ ਜਾਂਜੀਆਂ ਨੇ ਕੱਪੜੇ ਪਾਏ ਹੁੰਦੇ ਆ, ਤੇ ਜਨਾਨੀਆਂ ਆ ਕੇ ਚਿੱਟੇ ਕੱਪੜਿਆਂ ਤੇ ਰੰਗ ਦੇ ਠਾਹ ਕਰਕੇ ਤੇ ਸੋਟੀਆਂ ਵੀ ਮਾਰਦੀਆਂ ਵੇਖੀਆਂ। ਉਹ ਵੀ ਮੈਨੂੰ ਸਮਝਦੀ ਵੀ ਉਹ ਰਿਵਾਜ, ਜੇ ਕੋਈ ਹਰਿਆਣਾ ਵਾਲਾ ਵੀਰ ਸੁਣਦਾ ਹੋਵੇ ਦੱਸੇ। ਤੇ ਇੱਕ ਆਪਣੇ ਛਟੀਆਂ ਖੇਡਦੇ ਹੁੰਦੇ ਸੀ ਵਿਆਹ ਤੋਂ ਬਾਅਦ, ਜਨਾਨੀ ਦੇ ਬੰਦੇ ਉਹ ਮਾਲਵੇ ਦਾ ਰਿਵਾਜ ਹੈ। ਮਤਲਬ ਸਾਡੇ ਜਿਵੇਂ ਅਸੀਂ ਉੱਧਰੋਂ ਆਏ ਸੀ, ਉੱਧਰੋਂ ਨਹੀਂ ਸੀ ਬਾਹਰ ਚੋਂ ਵੀ, ਉਹ ਜਨਾਨੀ ਤੇ ਬੰਦਾ ਕਿ ਸੋਟੀਆਂ ਮਾਰਦੇ ਨੇ ਜੋ ਜਾ ਕੇ ਸ਼ਾਇਦ ਮਾਲਵੇ। ਤੁਸੀਂ ਵੇਖਿਆ ਵੀ, ਕੋਈ ਦੱਸੇ ਇਹਦੇ ਬਾਰੇ ਵੀ ਕੀ ਕਰਨਾ? ਮੈਂ ਨਹੀਂ ਵੇਖਿਆ ਜੀ, ਇਸ ਕਰਕੇ ਮੈਂ ਇਸ ਰਿਵਾਜ ਬਾਰੇ ਗੱਲ ਨਹੀਂ ਕਰ ਸਕਦਾ, ਪਰ ਜਿਨ੍ਹਾਂ ਨੇ ਜ਼ਰੂਰ ਵੇਖਿਆ ਹੋਵੇ ਉਸਦੀ ਜ਼ਰੂਰ ਗੱਲ ਕਰਨ ਜੀ। ਮੈਂ ਚਾਹਾਂਗਾ ਇਸ ਬਾਰੇ ਗੱਲ ਕਰਨ। ਸੋ ਮੈਂ ਸੋਚਦਾ ਕਿ ਤੁਸੀਂ ਸ਼ਾਇਦ ਹਰਿਆਣੇ 'ਚ ਹੀ ਰਹਿੰਦੇ ਹੋ ਵਿਰਕ ਸਾਹਿਬ। ਨਹੀਂ, ਮੈਂ ਜੀ ਮਤਲਬ ਪਟਿਆਲੇ ਤੋਂ ਆ, ਤੇ ਪਹਿਲਾਂ ਫਿਲਹਾਲ ਹੁਣ ਇੱਥੇ ਮੈਂ ਵਿਨੀਪੈਗ ਆ। ਮੈਂ ਪਹਿਲਾਂ ਤੁਹਾਡੇ ਟੋਰਾਂਟੋ ਹੀ ਸੀਗਾ, ਤੇ ਹੁਣ ਇੱਥੇ ਹਾਂਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਅੱਛਾ, ਅਰੋੜਾ ਸਾਹਿਬ, ਅਨੂ ਜੋਸਫ ਪੁੱਛਦੇ ਨੇ, ਨਾਸਰ ਭਾਜੀ ਵੈਡਿੰਗ ਵਿੱਚ ਕੁੜੀ ਦੇ ਵਿਆਹ ਤੇ ਸੁਹਾਗ ਦੇ ਮੁੰਡੇ ਦੇ ਵਿਆਹ ਤੋਂ ਘੋੜੀਆਂ ਗਾਉਂਦੇ ਸਨ ਵਿਆਹ ਤੋਂ ਕੁਝ ਦਿਨ ਪਹਿਲਾਂ। ਇਹ ਇੱਥੇ ਹਲੇ ਵੀ ਹੈਗਾ। ਅੱਗੇ ਤਾਂ 15-20 ਦਿਨ ਪਹਿਲਾਂ ਪਰਾਤ ਵਜਾਉਣੀ ਸ਼ੁਰੂ ਹੋ ਜਾਂਦੀ ਸੀ, ਤੇ ਹੁਣ 2-4 ਦਿਨ ਪਹਿਲਾਂ, ਅੱਗੇ 15-20 ਦਿਨ ਜਿਹੜੀਆਂ ਕੁੜੀਆਂ ਜਾਂਦੀਆਂ ਹੁੰਦੀਆਂ ਸੀ ਘਰਾਂ 'ਚ ਪਰਾਤ ਵਜਾਉਣ, ਤੇ ਉੱਥੋਂ ਉਹਨਾਂ ਨੂੰ ਫਿਰ ਦਿੰਦੇ ਹੁੰਦੇ ਸੀ ਪਤਾਸੇ। ਹਾਂਜੀ, ਹੁਣ ਉਹ ਖਤਮ ਹੋ ਗਿਆ ਜੀ। ਹੁਣ ਰਿਵਾਜ਼ ਖਾਸ ਤੌਰ ਤੇ ਜਿਨ੍ਹਾਂ ਮੁਲਕਾਂ 'ਚ ਅਸੀਂ ਰਹਿੰਦੇ ਆ, ਉੱਥੇ ਤਾਂ ਬਿਲਕੁਲ ਖਤਮ ਹੁੰਦੇ ਚਲੇ ਜਾ ਰਹੇ ਨੇ। ਹੁਣ ਇਹ ਬਹੁਤ ਸਾਰੀ ਜਿਹੜੀ ਚੀਜ਼ਾਂ ਨੇ, ਇਹ ਸਿਰਫ ਰਿਵਾਜ਼ ਦੇ ਤੌਰ ਤੇ ਕਿਤੇ ਖਤਮ ਵੀ ਹੋ ਗਈਆਂ ਤੇ ਕੁਝ ਰਹਿ ਗਈਆਂ ਨੇ। ਮੈਂ ਇੱਕ ਐਗਜ਼ਾਮਪਲ ਹੋਰ ਦੇਣਾ ਜੀ।
ਜਿਵੇਂ ਜਾਗੋ ਕੱਢੀ ਜਾਂਦੀ ਸੀ, ਅਕਸਰ ਪਹਿਲਾਂ ਜਾਗੋ ਜਿਹੜੀ ਸੀ ਵਿਆਹ ਤੋਂ ਪਹਿਲਾਂ ਹੁੰਦੀ ਸੀ, ਪਰ ਅੱਜ ਕੱਲ੍ਹ ਜਿਹੜੀ ਕੈਨੇਡਾ ਵਿੱਚ ਜਿਹੜੇ ਰਿਵਾਜ, ਜਾਗੋ ਦਾ ਰਿਵਾਜ ਤਾਂ ਬਰਕਰਾਰ ਰੱਖਿਆ ਗਿਆ, ਪਰ ਜਾਗੋ ਅਕਸਰ ਵਿਆਹਾਂ ਤੋਂ ਬਾਅਦ ਹੋਣੀ ਸ਼ੁਰੂ ਹੋ ਗਈ ਹੈ। ਹੁਣ ਵਿਆਹ ਤੋਂ ਬਾਅਦ ਨੂੰ যদি ਮੈਂ ਗੱਲ ਕਰਾਂ, ਉਹ ਹੋ ਗਿਆ ਯਾਨੀ ਕਿ ਵਿਆਹ ਤੋਂ ਬਾਅਦ ਜੋ ਰਿਸੈਪਸ਼ਨ ਪਾਰਟੀ, ਜਿਹਨੂੰ ਵਲੀਮੇ ਦੀ ਪਾਰਟੀ ਤੁਸੀਂ ਕਹਿ ਸਕਦੇ ਹੋ, ਜਿਹੜੀ ਪਾਰਟੀ ਵੇਲੇ ਉਦੋਂ ਜਾਗੋ ਕੱਢ ਲਈ ਜਾਂਦੀ, ਜਿਸ ਦਾ ਕੋਈ ਮਤਲਬ ਨਹੀਂ। ਜਾਗੋ ਦਾ ਇੱਕ ਮਤਲਬ ਸੀ, ਮਤਲਬ ਖਤਮ ਹੋ ਗਿਆ, ਪਰ ਰਿਵਾਜ ਬਰਕਰਾਰ ਰੱਖਣ ਲਈ ਜਾਗੋ ਉਦੋਂ ਕੱਢ ਲਈ ਜਾਂਦੀ ਹੈ। ਜਾਗੋ ਬਾਰੇ ਥੋੜੀ ਜਿਹੀ ਗੱਲ ਕਰਾਂਗੇ, ਪਰ ਉਸ ਤੋਂ ਬਾਅਦ ਸਾਡੇ ਨਾਲ ਅਮੀਰ ਸਾਹਿਬ ਨੇ ਇੱਕ ਵਾਰ ਫਿਰ ਅਮੀਰ ਸਾਹਿਬ ਨਾਲ ਗੱਲ ਕਰਦੇ ਹਾਂ ਜੀ। ਅਮੀਰ ਸਾਹਿਬ ਕੀ ਹਾਲ ਹੈ ਜੀ? ਸਤਿ ਸ੍ਰੀ ਅਕਾਲ ਸਰਦਾਰ ਜੀ। ਨਾਸਰ ਭਾਈ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਸਤਿ ਸ੍ਰੀ ਅਕਾਲ ਜੀ। ਅਰੋੜਾ ਸਾਹਿਬ, ਸਰਦਾਰ ਜੀ ਮੈਂ ਹਵੇਲੀ ਨਥੋਕੇ ਦੇ ਨਾਲ ਕਰਕੇ ਮੇਰਾ ਪਿੰਡ ਹੈ ਕਾਕਾ ਜੀ। ਹਵੇਲੀ ਇਸ ਸਾਈਡ ਚੜ੍ਹਦੇ ਪਾਸੇ ਹਵੇਲੀ ਨਥੋਕਾ ਤੇ ਲਾਂਦੇ ਪਾਸੇ ਕਾका पिंड है मेरा। वाह जी वाह, क्या बात है जी। दरम्यान दराज जिला में ते उस वास्ते मैं तो आख्या खैर करिया ते बहुत शुक्रिया जी। पिछले साल तुसी आया, मैं उत्थे नहीं आ। चलो ये दसो जी, तो अपने इलाके दे खास विआह दी, शादी दी, कोई बच्चों दे जम्मण दी कोई खास रस्म होवे, रिवाज होवे, वो दसो जरा। सर जी साडे इलाके बच्चा जिले पैदा होंदा उन्हें अदान दी वेंदी, फिर उस तो बाद नाई नूं बुलाया वेंदा, जंड लाई वेंदी ते दूसरा जदों शादी होंदी गलोड़ी बरी वेंदी भरजाइयां वास्ते, ते फिर दूल्हे नूं कपड़े शपड़े पिलाए जांदे, फिर दरबार ते सलाम कीता जांदा, फिर बरात जांदी है। अच्छा जी, बहुत शुक्रिया जी अमीर साहब, बहुत मेहरबानी तुहाडी। जिहड़ी अजान वाली तुसीं गल कही है, मैं खास तौर ते इसदा जिक्र करना चाहना हां। एक इन्ना खूबसूरत कॉन्सेप्ट है अजान वाला कि जो बच्चा जमदा है उसके कान में वो आवाज पवे, सज्जे कान में अजान दी जाती है, राइट ईयर में अजान दी जाती है, उसके कान में वो गल पवे जिहड़ी चंगी है, वो अल्लाह दी राह ते तुरे, इस करके उसके कान में ये दी जाती है। हुण इस ट्रेडिशन नूं बहुत सारे होर मजहब भी फॉलो करते ने, बहुत सारे सिख परिवार भी कान दे विच, सज्जे कान विच या खब्बे कान विच बच्चे दे गुरबाणी जाप करते ने, जो बच्चा जम्मण सारे ने कुछ एक करते ने। ये ट्रेडिशन हो सकता है इस्लाम तो भी आया हो, सिखां जी इसको कोई वड्डी गल नहीं, पर चंगी चीज़ जिहड़ी है उसदी तारीफ है, ये चंगी गल है जी, बड़ा चंगा रिवाज है, रिवाज रहना चाहिए। हालांकि बच्चे को कोई समझ नहीं होती उस वेले, पर फिर रिवाज बहुत अच्छा है, उसका जिक्र किया। बहुत शुक्रिया मेरे भाई। अनमोल जी तुसीं फिर नाल हो जी। हाँ जी सलाम, सत श्री अकाल जी। एक होर ਜਿਹੜੇ ਮੈਂ ਗੱਲ ਕਰ ਰਿਹਾ ਸੀ ਅੱਜ ਦੇ ਟੌਪਿਕ ਦੇ ਬਾਰੇ, ਜਦੋਂ ਕਈ ਕਮਿਊਨਿਟੀ ਸੀ ਜਿੱਦਾਂ ਜੋ ਡੋਲੀ ਜਾਣ ਲੱਗਦੀ ਹੈ ਤੇ ਜਿਹੜਾ ਮੁੰਡੇ ਦਾ ਫਾਦਰ ਹੁੰਦਾ ਉਹ ਭਾਨ ਤੋਂ ਵਾਰਦਾ ਜਿਹੜਾ ਡੋਲੀ ਵਾਲੀ ਕਾਰ ਤੋਂ, ਤੇ ਕਈ ਵਾਰ ਸਪੀਡ ਜ਼ਿਆਦਾ ਹੋ ਜੇ ਤਾਂ ਵੱਜਦੀ ਵੀ ਬਹੁਤ ਜ਼ੋਰ ਨਾਲ ਹੈ। ਅੱਛਾ ਜੀ, ਬਿਲਕੁਲ ਅਗਲਾ ਸਾਹਿਬ ਪਹਿਲਾਂ ਹੁਣ ਤੱਕ ਚੱਲਦੇ ਰਹੇ ਸੀ। ਪਹਿਲੋਂ ਪੈਸੇ ਜਿਹੜੇ ਨਾ ਰੁਪਈਆ 2 ਰੁਪਈਏ 3 ਰੁਪਈਏ ਟੁੱਟੇ ਪੈਸੇ ਹੁੰਦੇ ਸੀ, ਉਹ ਨਾ ਫਿਰ ਆਖਣਾ ਹੈ ਤੇ ਬੜੀ ਗੱਲ ਹੋਰ ਤਰ੍ਹਾਂ ਦੀ। ਉਹਨੇ ਜਦੋਂ ਉਹਨਾਂ ਪੈਸੇ ਨਾ ਸੁੱਟਣੇ ਤੇ ਨਿਆਣਿਆਂ ਫਿਰ ਰੌਲਾ ਪਾਉਣਾ, ਨਿਆਣਿਆਂ ਨੇ ਨਾ ਉਹ ਜਿਹੜੇ ਬਰਾਤ ਵਾਲੇ ਜਿਹੜੇ ਪੈਸੇ ਸੁੱਟਣਾ ਮੁੱਕ ਗਏ ਹੀ, ਉਹ ਬਾਬਾ ਭਰ ਕੇ ਸੁੱਟ ਬਾਬਾ ਮੁੱਕ ਪੈਸਿਆਂ ਦੀ। ਬਿਲਕੁਲ ਜੀ, ਇਹਦੇ ਨਾਲ ਮਕਸਦ ਸੀ ਹੈ ਜਿਹੜੇ ਚਵਾਨੀਆਂ ਠਾਨੀਆਂ ਠੀਪੇ ਜਿਹੜੇ ਸਿੱਟਣੇ, ਇਹਦਾ ਇੱਕ ਖਾਸ ਮਕਸਦ ਸੀ। ਉਹਦੀ ਗੱਲ ਕਰਦੇ ਆ ਕੀ ਸੀ। ਜਦੋਂ ਕਿਸੇ ਘਰੋਂ ਕੁੜੀ ਜਾਂਦੀ ਆ, ਕੁੜੀ ਵਾਲਿਆਂ ਨੂੰ ਬਹੁਤ ਦੁੱਖ ਹੁੰਦਾ ਹੈ, ਕੁੜੀ ਦੇ ਪਰਿਵਾਰ ਦੇ ਨੂੰ ਇਹ ਹੁੰਦਾ ਕਿ ਸਾਡੀ ਧੀ ਸਾਡੇ ਧਿਆਣੀ ਚੱਲੀ, ਸਾਡਾ ਘਰ ਛੱਡ ਕੇ। ਜਦੋਂ ਕੁੜੀ ਜਦੋਂ ਜਾਂਦੀ ਹੈ, ਜਿਹੜਾ ਇੱਕ ਟ੍ਰੈਡੀਸ਼ਨ ਹੈ, ਜਿਹੜਾ ਪੰਜਾਬੀ ਟ੍ਰੈਡੀਸ਼ਨ ਹੈ, ਜਿਸਨੂੰ ਬਹੁਤ ਸਾਰੇ ਲੋਕ ਫੋਲੋ ਕਰਦੇ ਨੇ, ਕੁੜੀ ਜਾਂਦੀ ਡੋਲੀ ਤੇ ਬਹਿਣ ਤੋਂ ਪਹਿਲਾਂ, ਜਿਵੇਂ ਤੂੰ ਦੱਸੇ ਚੌਲਾਂ ਜਾਂ ਵੰਡ ਜਿਹਨੂੰ ਵੀ ਕਹਿੰਦੇ ਜਾਂ ਮੁੰਝ, ਉਹਦੀ ਬੁੱਕ ਭਰ ਕੇ ਪਿੱਛਾਂ ਵੱਲੋਂ ਸੁੱਟਦੀ ਵੀ ਮੇਰਾ ਘਰ ਭਰਿਆ ਰਵੇ, ਇਹ ਉਸਨੂੰ ਸਿਗਨੀਫਾਈ ਕਰਦਾ ਹੈ। ਠੀਕ ਇਸੇ ਤਰ੍ਹਾਂ ਲਾੜੇ ਦਾ ਜਿਹੜਾ ਪਿਓ ਆ, ਉਹ ਲਾੜੇ ਦਾ ਬਾਪ ਉਹ ਭਾਨ ਜਿਹੜੀ ਸਿੱਟਦਾ ਹੈਗਾ, ਉਹ ਇਸ ਲਈ ਕਹਿੰਦਾ ਵੀ ਇਹ ਪਿੰਡ ਜਿੱਥੋਂ ਤੁਹਾਡੀ ਧੀ ਚ ਧਿਆਣੀ ਚੱਲੀ ਹੈ, ਇਹ ਵੀ ਪਿੰਡ ਭਰਿਆ ਰਵੇ, ਅਸੀਂ ਇਸ ਤਰ੍ਹਾਂ ਰਿਸ਼ਤਾ ਜੋੜ ਕੇ ਚੱਲੇ ਹਾਂ, ਅਸੀਂ ਤੁਹਾਡੇ ਲਈ, ਹਾਂ ਅਸੀਂ ਤੁਹਾਡਾ ਘਰ ਭਰਨ ਵਾਸਤੇ ਵੀ ਤਿਆਰ ਹਾਂ, ਜੇ ਲੋੜ ਪਏਗੀ ਅਸੀਂ ਤੁਹਾਡੇ ਨਾਲ ਆਏਗੇ, ਅਸੀਂ ਤੁਹਾਡੇ ਕੋਲ ਲੈ ਕੇ ਤੁਹਾਡੇ ਕੁਝ ਦੇ ਕੇ ਜਾਣਾ ਚਾਹਾਂਗੇ। ਸੋ ਇੱਕ ਇਹਨਾਂ ਟ੍ਰੈਡੀਸ਼ਨ ਦਾ ਮਤਲਬ ਸੀ, ਖੁਸ਼ੀ ਦਾ ਇਜ਼ਹਾਰ ਦਾ ਇੱਕ ਮਤਲਬ ਹੁੰਦਾ ਸੀ, ਇਸ ਕਰਕੇ ਇਹ ਟ੍ਰੈਡੀਸ਼ਨ ਬਣੇ ਹੋਏ ਸਨ ਜੀ। ਜੀ ਸੂਰਜ ਸਿੰਘ ਜੀ ਨਾਥ ਸਾਡੇ ਨਾਲ ਨੇ ਜੀ। ਸੂਰਜ ਸਿੰਘ ਜੀ ਆਇਆਂ ਨੂੰ। ਨਾਥ ਸਾਹਿਬ ਤੁਸੀਂ ਜੇ ਮੇਰੀ ਗੱਲ ਸੁਣ ਰਹੇ ਹੋ ਤਾਂ ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਜੀ ਸਰ। ਹਾਂਜੀ ਹਾਂਜੀ ਨਹੀਂ ਨਾਸਰ ਭਾਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅਰੋੜਾ ਜੀ। ਸਤਿ ਸ੍ਰੀ ਅਕਾਲ ਨਾਥ ਸਾਹਿਬ। ਹਾਂਜੀ ਅਰੋੜਾ ਸਾਹਿਬ ਮੈਂ ਪੁੱਛਣਾ, ਹਾਂਜੀ ਹਾਂਜੀ ਅਰੋੜਾ ਸਾਹਿਬ ਮੈਂ ਪੁੱਛਣਾ ਚਾਹੁੰਦਾ, ਜਿਵੇਂ ਮਤਲਬ ਕਿ ਮੈਂ ਦੇਖਦਾ ਰਿਹਾ ਜਿਵੇਂ ਆਪਣੇ 15 ਅੱਜ ਤੋਂ ਇੱਕ ਦੇਖਦਾ ਰਿਹਾ ਰਿਵਾਜ ਕਿ ਜਿਵੇਂ ਦੋ ਬਰਾਤਾਂ ਆਮੋ ਸਾਹਮਣੇ
2 ਬਰਾਤਾਂ ਆਮੋ ਸਾਹਮਣੇ ਆਉਂਦੀਆਂ ਹੁਣ ਤੇ ਲਾੜੇ 1 ਰੁਪਈਆ ਵਟਾਉਂਦੇ ਹੁੰਦੇ ਸੀਗੇ, ਤੇ ਜਾਂ ਫਿਰ ਬਰਾਤ ਦੇ ਰਸਤੇ ਦੇ ਵਿੱਚ ਕੋਈ ਦਰਿਆ ਆ ਜੇ ਤਾਂ ਉਹ 'ਚ ਨਾਰੀਅਲ ਸੁੱਟਦੇ ਹੁੰਦੇ ਸੀਗੇ। ਤੇ ਉਹਦੇ ਪਿੱਛੇ ਥੋੜਾ ਜਿਹਾ ਦੱਸੋ ਕਿ ਕੀ ਮਤਲਬ ਕਿ ਕੀ ਇਤਿਹਾਸਕ ਜਾਂ ਕੋਈ। ਹਾਂਜੀ, ਮੈਂ ਰੁਪਈਆ ਵਟਾਉਣ ਬਾਰੇ ਤਾਂ ਨਹੀਂ ਜਾਣਦਾ ਨਹੀਂ ਆ, ਕਿਉਂਕਿ ਮੈਂ ਇਹੋ ਜਿਹਾ ਟ੍ਰੈਡੀਸ਼ਨ ਮੈਂ ਆਪਣੀ ਅੱਖੀ ਨਹੀਂ ਵੇਖਿਆ, ਇਸ ਕਰਕੇ ਉਹਦੀ ਗੱਲ ਨਹੀਂ ਕਰ ਸਕਾਂਗਾ। ਪਰ ਜਿਹੜਾ ਨਾਰੀਅਲ ਸੁੱਟਣ ਦੇ ਟ੍ਰੈਡੀਸ਼ਨ ਦੀ ਗੱਲ ਜ਼ਰੂਰ ਕਰ ਦੇਵਾਂਗਾ, ਉਹ ਕੁਇਕਲੀ ਕਰ ਲੈਣਾ। ਜਿਹੜਾ ਹਿੰਦੂ ਮਤ ਹੈ ਉਸ ਵਿੱਚ ਦਰਿਆ ਨੂੰ, ਪਾਣੀ ਨੂੰ ਬੜਾ ਪਾਇਸ ਮੰਨਿਆ ਗਿਆ। ਜੇ ਦਰਿਆ ਤੁਹਾਡੇ ਨਾਲ, ਯਾਨੀ ਕਿ ਜੇ ਦਰਿਆ ਤੁਹਾਡੇ ਨਾਲ ਹੈ ਤੇ ਸਭ ਕੁਝ ਹੈ। ਜਦੋਂ ਦਰਿਆ ਦਾ ਪਾਣੀ ਉੱਪਰ ਆ ਜਾਂਦਾ ਉਹ ਸਭ ਉਜਾੜ ਦਿੰਦਾ, ਸਭ ਕੁਝ ਨਾਲ ਲੈ ਜਾਂਦੇ। ਤੇ ਇਸ ਗੱਲ ਨੂੰ ਜਿਹੜੇ ਦਰਿਆ ਦੇ ਕੋਲ ਲੋਕ ਰਹਿੰਦੇ ਨੇ ਉਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਉਜਾੜਾ ਵੀ ਉਹਦੇ ਦਰਿਆ ਕਰਕੇ ਹੈ ਤੇ ਵਾਸਾ ਵੀ ਉਹਨਾਂ ਦਾ ਦਰਿਆ ਕਰਕੇ ਹੈ। ਸੋ ਜਦੋਂ ਲਾੜਾ ਜਾਂਦਾ ਹੈ ਤੇ ਉਹ ਨਾਰੀਅਲ ਇਜ਼ ਅ ਮਾਰਕ ਆਫ ਰਿਸਪੈਕਟ। ਜਿਹੜੇ ਪੂਜਾ ਵਿੱਚ ਕਿਉਂਕਿ ਨਾਰੀਅਲ ਵਰਤਿਆ ਜਾਂਦਾ, ਉਹ ਦਰਿਆ ਵਿੱਚ ਨਾਰੀਅਲ ਸੁੱਟਣ ਦਾ, ਜਾਂ ਠੂਠੀ ਵੀ ਕੋਈ ਲੋਕ ਸੁੱਟਦੇ ਨੇ, ਜਿਹੜੀ ਸੁੱਕੇ ਨਾਰੀਅਲ ਨੂੰ ਜਿਹਨੂੰ ਠੂਠੀ ਵੀ ਕਹਿੰਦੇ ਹੁਸ਼ਿਆਰਪੁਰ ਦੇ ਇਲਾਕੇ ਵਿੱਚ, ਉਹ ਸੁੱਟਿਆ ਜਾਂਦਾ ਕਿ ਉਸ ਨਾਲ ਕਿ ਦਰਿਆ ਨੂੰ ਅਸੀਂ ਦਰਿਆ ਨੂੰ ਹੱਥ ਜੋੜ ਕੇ ਚੱਲੇ ਹਾਂ ਵੀ ਇਹ ਚੜ੍ਹਨਾ ਨਹੀਂ ਚਾਹੀਦਾ। ਜਿਸ ਤਰੀਕੇ ਚੱਲਿਆ, ਜਿਸ ਖੈਰ ਨਾਲ ਚੱਲੇ ਉਸ ਖੈਰ ਨਾਲ ਅਸੀਂ ਵਾਪਸ ਵੀ ਮੁੜ ਸਕੀਏ। ਇੱਕ ਰਿਸਪੈਕਟ, ਮਾਰਕ ਆਫ ਰਿਸਪੈਕਟ ਸੀ। ਇਹ ਸਿਰਫ ਉਹ ਧਾਰਮਿਕ ਕਿਸਮ ਦਾ ਟ੍ਰੈਡੀਸ਼ਨ ਹੈ ਜਿਸ ਨੂੰ ਕਹਿਣਾ ਚਾਹੀਦਾ। ਸੋ ਗੁਰਮਿੰਦਰ ਸਿੰਘ ਸਾਹਿਬ ਹੁਣ ਸਾਡੇ ਨਾਲ। ਸਿੰਘ ਸਾਹਿਬ ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ? ਸਤਿ ਸ੍ਰੀ ਅਕਾਲ ਨਾਸਰ ਭਾਜੀ, ਸਤਿ ਸ੍ਰੀ ਅਕਾਲ ਅਰੋੜਾ ਜੀ। ਸਤਿ ਸ੍ਰੀ ਅਕਾਲ। ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂ ਭਾਜੀ, ਮੈਂ ਪੁੱਛਣਾ ਚਾਹੁੰਦਾ, ਇੱਕ ਤਾਂ ਜਦੋਂ ਵਿਆਹ ਹੁੰਦਾ ਹੈ, ਕਈ ਵਾਰ ਇਹ ਹੁੰਦਾ ਕਿ 2 ਮੁੰਡਿਆਂ ਦੇ ਵਿਆਹ ਪਿੰਡ 'ਚ, ਤਾਂ ਉਹ ਇੱਕ ਦੂਜੇ ਦੀ ਸ਼ਕਲ ਨਹੀਂ ਦੇਖਦੇ, ਉਹ ਕੀ ਰੀਜ਼ਨ ਹੈ? ਹਾਂਜੀ, ਇਹ ਟ੍ਰੈਡੀਸ਼ਨ ਜਿਹੜਾ ਜੀ ਕਿ ਵਿਆਹ ਵਾਲਾ ਮੁੰਡੇ ਜੀ ਦੁਆਬੇ ਦੇ ਇਲਾਕੇ ਤੇ ਖਾਸ ਤੌਰ ਤੇ ਇਹ ਟ੍ਰੈਡੀਸ਼ਨ ਬਹੁਤ ਇੰਪੋਰਟੈਂਟ ਆ ਕਿ ਜੀ ਇਹ ਵਿਆਹ ਵਾਲੇ ਮੁੰਡੇ ਦੀ ਇੱਕ ਦੂਜੇ ਦੀ ਸ਼ਕਲ ਨਹੀਂ ਵੇਖਦੇ। ਜਾਂ ਜਿਹੜਾ ਵਿਆਹ ਵਾਲਾ ਮੁੰਡਾ ਹੈ, ਹੁਣ ਮੈਂ ਇਹਦਾ ਅਸਲ ਰੀਜ਼ਨ ਤਾਂ ਨਹੀਂ ਜਾਣਦਾ ਜੀ, ਮੈਂ ਮਾਫੀ ਚਾਹੁੰਦਾ, ਇਹਦਾ ਅਸਲ ਰੀਜ਼ਨ ਤਾਂ ਨਹੀਂ ਜਾਣਦਾ। ਪਰ ਕੁਝ ਸਾਲ ਨਹੀਂ, ਕਾਫੀ ਸਾਲ ਪਹਿਲਾਂ ਐਕਚੁਅਲੀ ਮੈਨੂੰ ਕਹਿਣਾ ਚਾਹੀਦਾ, ਮੇਰੇ 2 ਮਿੱਤਰਾਂ ਦੇ ਵਿਆਹ ਸੀ, 2 ਦਿਨ ਦੇ ਅੱਗੇ ਪਿੱਛੇ ਵਿਆਹ ਸੀ। ਦੋਨੋਂ ਦਿੱਲੀ ਸ਼ਹਿਰ ਦੇ ਜੰਪਾਲ ਸੀ, ਦਿੱਲੀ ਰਹਿੰਦੇ ਸੀ। ਇੱਕ ਨੂੰ ਦੂਜੇ ਦੇ ਵਿਆਹ ਤੇ ਆਉਣ ਨਹੀਂ ਦਿੱਤਾ ਗਿਆ। 2 ਦਿਨਾਂ ਦੇ ਫੇਰ ਦੇ ਵਿਆਹ ਸੀ, ਪਰ ਆਉਣ ਨਹੀਂ ਦਿੱਤਾ ਗਿਆ ਉਹਦੇ ਘਰ ਦੇ। ਤੇ ਮੈਂ ਉਹਦੀ ਮੰਮੀ ਨੂੰ ਪੁੱਛਿਆ ਸੀ ਵੀ ਹੁਣ ਉਹ ਨਹੀਂ ਰਹੇ ਦੁਨੀਆ ਤੇ, ਮੈਂ ਉਹਨੂੰ ਪੁੱਛਿਆ ਵੀ ਕੀ ਵਜ੍ਹਾ ਹੈ। ਕਹਿੰਦੇ ਪੁੱਤਰ ਇਸ ਕਰਕੇ ਨਹੀਂ ਜਾਣਦੇ, ਤੇ ਵਿਆਹਾਂ ਵਿੱਚ ਅਕਸਰ ਜਿਹੜੀ ਇਹ ਹੁੰਦਾ ਜਿੱਦਾਂ ਸਾਹ ਬੰਨ ਦਿੱਤਾ ਜਾਂਦਾ, ਫਿਰ ਇੱਕ ਦੂਜੇ ਨੂੰ ਲੜਾਈਆਂ ਝਗੜੇ ਵੀ ਹੋ ਜਾਇਆ ਕਰਦੇ ਸੀ। ਲੋਕੀ ਇੱਕ ਦੂਜੇ ਨਾਲ ਹਾਸੇ ਖੇਡੇ 'ਚ ਕਈ ਵਾਰ ਬਹੁਤ ਇਹੋ ਜਿਹੀਆਂ ਗੱਲਾਂ ਕਰਦੇ ਜਿਹੜੀ ਨਹੀਂ ਹੋਣੀਆਂ ਚਾਹੀਦੀਆਂ ਸੀ। ਇਸ ਕਰਕੇ ਕਹਿੰਦੇ ਸੀ ਵੀ ਜਿਹੜਾ ਮੁੰਡਾ ਦਾ ਵਿਆਹ ਨਹੀਂ ਹੋਇਆ ਜਾਂ ਜਿਹਦਾ ਹੋਣ ਵਾਲਾ ਇੱਕ ਦਿਨ ਵਿੱਚ, ਉਹਨੂੰ ਕਹਿੰਦੇ ਵੀ ਤੂੰ ਨਾ ਜਾਂ ਸੇਫਟੀ ਦੇ ਪੱਖੋਂ ਜਾਂ ਸੁਰੱਖਿਆ ਦੇ ਪੱਖੋਂ ਕਹਿੰਦੇ ਵੀ ਤੂੰ ਘਰੇ ਰਹਿ, ਤੂੰ ਬਾਹਰ ਰਹਿ ਜਾ। ਉਹਨੂੰ ਕਹਿੰਦੇ ਉਹਨੂੰ ਜਿਹੜਾ 2-2 3-3 ਦਿਨ 4-4 ਦਿਨ ਘਰੋਂ ਵੀ ਨਹੀਂ ਸੀ ਨਿਕਲਣ ਦਿੱਤਾ ਜਾਂਦਾ। ਇਹ ਉਸ ਕਰਕੇ ਮੇਨਲੀ ਹੁੰਦਾ ਸੀ ਵੀ ਖੌਰੂ ਪਾਉਣ ਵਾਲਾ ਥਾਂ ਤੇ ਕਿਸੇ ਥਾਂ ਤੇ ਨਾ ਜਾਵੇ, ਇਸ ਕਰਕੇ ਉਹਨੂੰ ਘਰੇ ਰੱਖਿਆ ਜਾਂਦਾ ਸੀ। ਇਹ ਉਹਨਾਂ ਨੇ, ਪਰ ਮੈਂ ਇਸ ਬਾਰੇ ਕਨਫਰਮ ਨਹੀਂ ਆ ਜੀ। ਤੇ ਇੱਕ ਜਿਹੜੇ ਵਿਆਹ ਤੋਂ ਬਾਅਦ ਛੜੀਆਂ ਖੇਡਦੇ, ਉਹਦਾ ਕੀ ਹੈ ਜੀ? ਹਾਂਜੀ, ਉਹਦਾ ਰੀਜ਼ਨ ਮੇਰੇ ਕੋਲ ਨਹੀਂ ਹੈ ਜੀ। ਉਹ ਵੀ ਅਸੀਂ ਪਹਿਲਾਂ ਵੀ ਗੱਲ ਕੀਤੀ, ਕਿਸੇ ਕੋਲ ਪੁੱਛਣਾ ਚਾਹਾਂਗੇ ਜੀ, ਇਸ ਦੀ ਗੱਲ ਕਰਨਾ ਚਾਹਾਂਗੇ। ਪਰ ਮੈਂ ਛੁੱਟੀਆਂ ਖੇਡਣ ਦੇ ਰੀਜ਼ਨ ਬਾਰੇ ਮੈਂ ਨਹੀਂ ਜਾਣਦਾ ਜੀ। ਕਿਸੇ ਹੋਰ ਨੂੰ ਮੈਂ ਪੁੱਛ ਕੇ ਤੁਹਾਡੇ ਨਾਲ ਜ਼ਰੂਰ ਗੱਲ ਕਰਨਾ ਚਾਹਾਂਗਾ ਜੀ। ਬਹੁਤ ਸ਼ੁਕਰੀਆ ਜੀ ਤੁਹਾਡਾ ਗੁਰਮਿੰਦਰ ਸਿੰਘ ਜੀ, ਤੁਸੀਂ ਇੱਕ ਵਾਰ ਫਿਰ ਸਾਡੇ ਨਾਲ ਜੁੜੇ। ਧੰਨਵਾਦ ਜੀ ਤੁਹਾਡਾ, ਬਹੁਤ ਵਧੀਆ ਜੀ। ਅੱਛਾ ਜੀ, ਜਸਵੀਰ ਸਿੰਘ ਕਹਿੰਦੇ ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਪੈਸੇ ਵਟਾਉਣ ਦੀ ਰਸਮ ਅਦਾ ਕੀਤੀ ਸੀ। ਕਹਿੰਦੇ ਜੀ ਤੁਸੀਂ ਦੱਸਿਓ ਜੀ, ਤੁਹਾਨੂੰ ਜੋ ਪਤਾ ਹੈ ਜੀ ਕੀ ਹੈ ਜੀ। ਵੀਰਪਾਲ ਕੌਰ ਕਹਿੰਦੇ ਨਾਰੀਅਲ ਬਲੀ ਦਾ ਸਿੰਬਲ ਹੈ ਜੀ, ਬਲੀ ਦੇਣ ਦਾ, ਯਾਨੀ ਕਿਸੇ ਬੰਦੇ ਦਾ ਨੁਕਸਾਨ ਹੋਵੇ, ਨਾਰੀਅਲ ਦੀ ਤੁਸੀਂ ਦੇ ਦਿੱਤਾ, ਨਾਰੀਅਲ ਦੀ ਬਲੀ ਦਿੱਤੀ, ਕਿਸੇ ਬੰਦੇ ਦਾ ਨੁਕਸਾਨ ਨਾ ਹੋਵੇ, ਨਾਰੀਅਲ ਚੜਾ ਦਿੱਤਾ, ਇਸ ਕਰਕੇ ਸ਼ਾਇਦ ਕਿਹਾ ਗਿਆ। ਰੂਬੀ ਵਰਤ ਜੀ ਕਹਿੰਦੇ ਗੁੜਤੀ ਕਿਉਂ ਦਿੱਤੀ ਜਾਂਦੀ? ਬਿਲਕੁਲ ਜੀ, ਗੁੜਤੀ ਦੀ ਗੱਲ ਕਰਨੀ ਹੈ ਜੀ। ਗੁੜਤੀ ਹਰ ਟ੍ਰੈਡੀਸ਼ਨ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਗੁੜਤੀ ਦਿੱਤੀ ਜਾਂਦੀ ਹੈ, ਉਹਦੀ ਵੀ ਗੱਲ ਕਰਦੇ ਆ। ਮੈਂ ਸਾਡੇ ਤੇ ਸਮਝਿਆ ਜਾਂਦਾ ਵੀ ਗੁੜਤੀ ਕਿਉਂ ਦੋਂਦੇ ਆ ਨਾ, ਵੀ ਜਿਹਦਾ ਸੁਭਾਅ ਚੰਗਾ ਹੋਵੇ, ਉਹਦਾ ਫੋਨ ਮਤਲਬ ਚੰਗਾ ਹੋਵੇ, ਮਿੱਠਾ ਬੋਲਦਾ ਹੋਵੇ, ਸਿਆਣਾ ਜਿਹੜਾ, ਉਹਨੂੰ ਵੇਖ ਕੇ ਉਹਦੇ ਕੋਲ ਗੁੜਤੀ ਦਵਾਈ ਜਾਂਦੀ ਵੀ ਇਹਦੇ ਵਰਗਾ ਹੋਵੇ। ਅੱਛਾ, ਗੁੜਤੀ ਦਿੰਦੇ ਕੀ ਨੇ? ਇਹ ਵੀ ਬੜਾ ਇੰਪੋਰਟੈਂਟ ਹੈ। ਅੱਜ ਦੇ ਦੌਰ ਵਿੱਚ ਸ਼ਹਿਦ ਨੂੰ ਬਹੁਤ ਸਾਰੇ ਲੋਕ ਕਹਿੰਦੇ ਵੀ ਸ਼ਹਿਦ ਨਾਲ ਨਾ ਰਿਐਕਸ਼ਨ ਹੋ ਜਾਂਦਾ, ਕਈ ਬੱਚੇ ਸ਼ਹਿਦ ਨੂੰ ਐਲਰਜਿਕ ਵੀ ਹੁੰਦੇ ਨੇ, ਪਰ ਅਮੂਮਨ ਪਰਿਵਾਰਾਂ ਵਿੱਚ ਸ਼ਹਿਦ ਦੀ ਜਿਹੜੀ ਗੁੜਤੀ ਦਿੱਤੀ ਜਾਂਦੀ ਹੈ। ਬੰਗਲਾਦੇਸ਼ ਦੇ ਵਿੱਚ ਜਿਹੜੇ ਨੇ, ਕਲਕੱਤੇ ਬੰਗਲਾਦੇਸ਼ ਦੇ ਇਲਾਕੇ ਵਿੱਚ, ਉੱਥੇ ਖਜੂਰਾਂ ਵੱਧ ਹੁੰਦੀਆਂ ਨੇ। ਉਹ ਖਜੂਰ, ਨਰਮ ਖਜੂਰ ਲੈ ਕੇ ਉਹਨੂੰ ਹੱਥ ਦੇ ਉੱਤੇ ਰਗੜ ਕੇ ਤਾਲੂ ਨਾਲ ਖਜੂਰ ਲਾਉਂਦੇ ਨੇ, ਖਜੂਰ ਦੀ ਗੁੜਤੀ ਦਿੰਦੇ ਬੰਗਲਾਦੇਸ਼ ਦੇ ਵਿੱਚ। ਪਰ ਉਹ ਮਿਠਾਸ ਵਾਲੀ ਗੱਲ ਇਹ ਮੁੱਕਦੀ ਇਹ ਜਾ ਕੇ ਕਿ ਮਿਠਾਸ ਵਾਲੀ ਚੀਜ਼ ਦਿਓ, ਬੰਦਾ ਵੀ ਮਿੱਠਾ ਹੋਵੇ, ਚੀਜ਼ ਵੀ ਬੱਚੇ ਨੂੰ ਮਿੱਠੀ ਦਿਓ, ਤਾਂ ਕਿ ਵੱਡਾ ਹੋ ਕੇ ਮਿੱਠਾ ਹੀ ਬੋਲੇ, ਕੌੜਾ ਨਾ ਬੋਲੇ। ਇਹ ਰਸਮ ਇਸ ਕਰਕੇ ਬਣੀ ਹੈ ਜੀ। ਹਾਂਜੀ ਬਲਵਿੰਦਰ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ, ਸਲਾਮ ਅਲੈਕੁਮ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਮੈਂ ਹੈਗਾ ਡੇਰਾ ਬਾਬਾ ਨਾਨਕ ਤੋਂ, ਕਰਤਾਰਪੁਰ ਸਾਹਿਬ ਦੇ ਉਸ ਸਾਈਡ ਤੋਂ, ਦੂਸਰੀ ਸਾਈਡ ਤੋਂ। ਤੇ ਮੇਰੇ ਪਿੰਡ ਵਿੱਚ ਕਾਫੀ ਬੇਦੀ ਨੇ ਨਾ ਜੀ। ਉਹਨਾਂ ਵਿੱਚ ਇੱਕ ਰਿਵਾਜ, ਵਿਆਹ ਵਿੱਚ ਇੱਕ ਰਿਵਾਜ ਆ ਕਿ
ਜਦੋਂ ਬੇਦੀਆਂ ਦਾ ਵਿਆਹ ਹੁੰਦਾ ਆ ਤੇ ਉਹਨਾਂ ਨੇ ਬਾਬਾ ਸ੍ਰੀ ਚੰਦ ਦਾ ਜਿਹੜਾ ਗੁਰਦੁਆਰਾ ਹੁੰਦਾ ਉੱਥੋਂ ਇੱਕ ਭਾਈ ਆਉਂਦਾ ਘਰ ਜੀ, ਤੇ ਉਹ ਆਣ ਕੇ ਨਾ ਜਦੋਂ ਜਿਹੜਾ ਵਿਆਹ ਵਾਲਾ ਬੇਟਾ ਲੜਕਾ ਹੁੰਦਾ ਉਹ ਨਹਾਉਂਦਾ, ਨਹਾਉਣ ਤੋਂ ਬਾਅਦ ਕੰਨ ਤੇ ਇੱਕ ਫੂਕ ਮਾਰਦਾ, ਸ਼ਬਦ ਬੋਲਦਾ ਕੰਨ ਵਿੱਚ ਨਾ। ਜੇ ਉਹ ਫਿਰ ਉਹਨੂੰ ਇੱਕ ਚੌਂਕੀ ਟਾਈਪ ਆਉਂਦੀ ਆ, ਜੇ ਤੋਂ ਘਰੋਂ ਭੱਜੇ ਤੇ ਫਿਰ ਉਹ ਜੋਗੀ ਹੋ ਜਾਂਦਾ, ਜੇ ਉਹ ਘਰ ਰਹਿ ਜੇ ਤੇ ਫਿਰ ਉਹ ਵਿਆਹ ਹੋ ਜਾਂਦਾ। ਅੱਛਾ ਜੀ, ਬੇਦੀਆਂ ਵਿੱਚ। ਅੱਛਾ ਜੀ, ਇਹ ਇਸ ਬਾਰੇ ਮੈਂ ਬਿਲਕੁਲ ਨਹੀਂ ਕਦੀ ਸੁਣਿਆ ਸੀ, ਮੇਰੇ ਵਾਸਤੇ ਵੀ ਨਵੀਂ ਚੀਜ਼ ਹੈ ਜੀ। ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ ਦੋ ਹੋਏ ਨੇ, ਤੇ ਬਾਬਾ ਲਖਮੀ ਚੰਦ ਦਾ ਵਿਆਹ ਹੋਇਆ ਸੀ, ਬਾਬਾ ਸ੍ਰੀ ਚੰਦ ਦਾ ਵਿਆਹ ਨਹੀਂ ਹੋਇਆ ਜੀ। ਤੇ ਜੇ ਉਹ ਵਿਆਹ ਤੋਂ ਪਹਿਲਾਂ ਘਰੋਂ ਭੱਜੇ, ਮਤਲਬ ਕਿ ਕਾਫੀ ਇੱਕ ਚੌਂਕੀ ਟਾਈਪ ਨੂੰ ਜ਼ੋਰ ਹੁੰਦਾ ਇੱਕਦਮ ਉਹ 'ਚ ਨਾ, ਤੇ ਕੋਸ਼ਿਸ਼ ਕਰਦਾ ਘਰੋਂ ਭੱਜਣ ਦਾ, ਤੇ ਯਾਰ ਦੋਸਤ ਨੂੰ ਫੜ ਲੈਂਦੇ ਨੇ। ਜੇ ਤੋਂ ਭੱਜ ਗਿਆ ਤੇ ਫਿਰ ਉਹ ਜੋਗੀ ਹੋ ਗਿਆ, ਨਹੀਂ ਭੱਜਿਆ ਤੇ ਉਹਦਾ ਵਿਆਹ ਹੋ ਜਾਂਦਾ। ਬਹੁਤੇ ਭੱਜਣ ਵਾਲੇ ਅਸੀਂ ਜਾਣ ਕੇ ਕਿਹੜਾ ਮੇਰਾ ਕਰੋ, ਮੇਰਾ ਵਿਆਹ ਛੇਤੀ ਕਰ ਦਿਓ। ਹੁਣ ਤਾਂ ਬਾਜ ਦਾ ਦੌਰ ਤਾਂ ਇਹ ਹੋ ਗਿਆ ਜੀ। ਇਮਤਿਆਜ਼ ਅਲੀ ਪਟੇਲ, ਸਤਿ ਸ੍ਰੀ ਅਕਾਲ ਰੋੜਾ ਸਾਹਿਬ, ਨਾਸਰ ਭਾਈ, अस्सलाम वालेकुम। ਕੀ ਹਾਲ ਚਾਲ ਨੇ? ਠੀਕ ਹੋ? ਬਹੁਤ ਜੀ। ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਤੇ ਕਿਸ ਰਸਮ ਦੀ, ਕਿਸ ਰਿਵਾਜ ਦੀ ਗੱਲ ਕਰਨਾ ਚਾਹੁੰਦੇ ਹੋ ਜੀ? ਅਰੋੜਾ ਸਾਹਿਬ, ਮੈਂ ਤੁਹਾਡੇ ਕੋਲ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਆਪਣਾ ਚੜ੍ਹਦੇ ਪੰਜਾਬ ਦੇ ਵਿੱਚ ਨਾ ਰੀਸੈਂਟਲੀ ਮੈਂ ਅੰਗਰੇਜ਼ ਮੂਵੀ ਦੇ ਵਿੱਚ ਵੀ ਦੇਖਿਆ ਸੀ ਕਿ ਸ਼ਾਦੀ ਵਿਆਹਾਂ ਤੇ ਨਾ ਕਿ ਆਂਢ ਗਵਾਂਢ ਪਿੰਡ ਦੇ ਵਿੱਚ ਨਾ ਜਲੇਬੀ ਵੰਡਣ ਦਾ ਰਿਵਾਜ ਹੁੰਦਾ ਸੀ, ਕਿ ਉਹ ਰਿਵਾਜ ਅਜੇ ਵੀ ਚੜ੍ਹਦੇ ਪੰਜਾਬ ਵਿੱਚ ਚੱਲ ਰਿਹਾ ਹੈ ਜਾਂ ਕੀ ਵੰਡਣ ਦਾ ਰਿਵਾਜ ਸੀ? ਜਲੇਬੀਆਂ। ਹਾਂਜੀ। ਸੋ ਜਿਹੜੀ ਵਿਆਹਾਂ ਦੀ ਜਿਹੜੀ ਇੱਕ ਮੈਨੂੰ ਆਪਣੀ ਆਵਾਜ਼ ਦੁਬਾਰਾ ਸੁਣਾਈ ਦੇ ਰਹੀ ਹੈ। ਹਾਂਜੀ। ਸੋ ਜਿਹੜੇ ਵਿਆਹਾਂ ਵਿੱਚ ਭਾਜੀ ਵੰਡਣ ਦਾ ਰਿਵਾਜ ਜਿਹੜਾ ਸੀ, ਵਿਆਹ ਤੋਂ ਪਹਿਲਾਂ ਜਿਹੜੀ ਵਿਆਹ ਤੋਂ ਬਾਅਦ ਦੀ ਭਾਜੀ ਹੋਰ ਸੀ, ਪਹਿਲਾਂ ਹੋਰ ਸੀ। ਬਹੁਤ ਸਾਰੇ ਇਲਾਕਿਆਂ ਵਿੱਚ ਜਿਹੜਾ ਕਿਸੇ ਨੂੰ ਸੱਦਾ ਦੇਣ ਚਾਹੀਦਾ, ਜਿਹੜਾ ਇਨਵੀਟੇਸ਼ਨ ਕਾਰਡ ਦੀ ਥਾਂ ਤੇ ਜਿਹੜਾ ਪੁਰਾਣੇ ਜ਼ਮਾਨੇ ਸੱਦਾ ਦੇਣ ਚਾਹੀਦਾ ਸੀ, ਉਦੋਂ ਕੁਝ ਨਾਲ ਮਿੱਠਾ, ਭਾਵੇਂ ਗੁੜ ਦੀ ਭੇਲੀ ਹੋਵੇ, ਭਾਵੇਂ ਜਲੇਬੀਆਂ ਹੋਣ, ਕੁਛ ਨਾਲ ਨੂੰ ਦੇ ਭੇਜੀਦਾ ਸੀ ਵੀ ਚੰਗੇ ਕੰਮ ਵਾਸਤੇ। ਬਲਕਿ ਮੈਂ ਇਹ ਵੀ ਜਾਣਦਾ ਕੁਝ ਇਲਾਕਿਆਂ ਵਿੱਚ ਕਈ ਵੀ ਰਿਵਾਜ ਸੀ ਸਾਬਣ ਨਾਲ ਭੇਜਦੇ ਸੀਗੇ। ਹੁਣ ਇਹ ਜੇ ਤੁਹਾਡੇ ਇਲਾਕੇ 'ਚ ਕਦੀ ਇਨਵੀਟੇਸ਼ਨ ਦਾ ਸਾਬਣ ਭੇਜਿਆ ਜਾਂਦਾ ਤਾਂ ਉਹਦੀ ਗੱਲ ਜ਼ਰੂਰ ਕਰਨਾ। ਇਹ ਕੁਝ ਖਾਸ ਇਲਾਕਿਆਂ ਵਿੱਚ ਉਹਦੀ ਕੀ ਵਜ੍ਹਾ ਸੀ, ਉਹਦੀ ਵੀ ਮੈਂ ਗੱਲ ਕਰਾਂਗਾ ਅੱਗੇ ਜਾ ਕੇ। ਮੈਨੂੰ ਯਾਦ ਕਰਾਇਓ, ਮੈਂ ਗੱਲ ਜ਼ਰੂਰ ਕਰਾਂਗਾ ਕਿ ਸਾਬਣ ਕਿਉਂ ਦਿੱਤਾ ਜਾਂਦਾ ਸੀ। ਪਰ ਉਸ ਤੋਂ ਪਹਿਲਾਂ ਸਤਪਾਲ ਕਲਸੀ ਜੀ ਨਾਲ ਗੱਲ ਕਰਦੇ ਹਾਂ ਜੀ। ਸਤਪਾਲ ਜੀ, ਸਤਿ ਸ਼੍ਰੀ ਅਕਾਲ। ਸਤਪਾਲ ਜੀ, ਮੇਰੀ ਆਵਾਜ਼ ਨੂੰ ਸੁਣ ਸਕਦੇ ਹੋ ਤੇ ਜ਼ਰੂਰ ਗੱਲ ਕਰੋ ਜੀ। ਆਵਾਜ਼ ਨਹੀਂ ਆ ਰਹੀ, ਕੋਈ ਗੱਲ ਨਹੀਂ। ਅੱਛਾ, ਜਿਵੇਂ ਸਾਬਣ ਦੀ ਜਿਹੜੀ ਗੱਲ ਕੀਤੀ ਸੀ, ਸੋ ਪੁਰਾਣੇ ਦੌਰ ਦੇ ਵਿੱਚ ਸਾਬਣ ਦੀ ਗਾਚੀ ਨਾਲ ਭੇਜੀ ਜਾਂਦੀ ਸੀ। ਹੁਣ ਤਾਂ ਗਾਚੀ ਲਫ਼ਜ਼ ਵੀ ਗਵਾਚ ਗਿਆ ਕਿ ਸਾਬਣ ਦੀ ਗਾਚੀ ਨੂੰ ਅਸੀਂ ਕਿੱਥੇ ਗਾਚੀ ਕਹਿੰਦੇ ਆ। ਸਾਬਣ ਦੀ ਗਾਚੀ ਨਾਲ ਇਸ ਕਰਕੇ ਭੇਜੀ ਜਾਂਦੀ ਸੀ ਕਿ ਪੁਰਾਣੇ ਦੌਰ ਵਿੱਚ ਲੋਕਾਂ ਕੋਲ ਸਾਬਣ ਵੀ ਨਹੀਂ ਸੀ ਹੁੰਦਾ, ਲੋਕੀ ਉਦਾਂ ਹੀ ਨਹਾ ਲੈਂਦੇ ਹੁੰਦੇ। ਸਵਾਹ ਨਾਲ ਭਾਂਡੇ ਮਾਂਜਣ ਦਾ ਆਮ ਅਸੀਂ ਦੇਖਦੇ ਰਹੇ ਹਾਂ। ਮੈਂ ਆਪਣੇ ਬਚਪਨ ਤੱਕ ਵੇਖਿਆ ਕਿ ਭਾਂਡੇ ਡਿਸ਼ ਵਾਸ਼ਿੰਗ ਲਿਕੁਇਡ ਦੀ ਥਾਂ ਤੇ, ਸਰਫ ਦੀ ਥਾਂ ਤੇ ਸਵਾਹ ਨਾਲ ਮਾਂਜੇ ਜਾਂਦੇ ਸੀ। ਸੋ ਨਹਾਉਣ ਨੂੰ ਵੀ ਸਾਬਣ ਨਹੀਂ ਸੀ ਹੁੰਦਾ। ਸੋ ਵਿਆਹ ਤੇ ਲੋਕਾਂ ਨੂੰ ਜੋ ਸੱਦਣਾ, ਕੋਈ ਇਹ ਨਾ ਕਹਿ ਸਕੇ ਮੈਂ ਆ ਨਹੀਂ ਸਕਦਾ, ਜਾਂ ਉਹਦੇ ਕੋਲ ਕੱਪੜੇ ਧੋਣ ਨੂੰ ਵੀ ਸਾਬਣ ਨਹੀਂ ਹੈਗਾ। ਗਰੀਬ ਗੁਰਬਾ ਵੀ ਕੋਈ ਆ ਜਾਵੇ ਤੇ ਨਾਲ ਸਾਬਣ ਦੀ ਗਾਚੀ ਪੁਰਾਣੇ ਜ਼ਮਾਨੇ 'ਚ ਇਨਵੀਟੇਸ਼ਨ ਦੇ ਨਾਲ ਭੇਜੀ ਜਾਂਦੀ ਸੀ। ਇਹ ਵੀ ਇੱਕ ਟ੍ਰੈਡੀਸ਼ਨ ਰਿਹਾ ਜੋ ਅੱਜ ਤੋਂ ਕਰੀਬ 60-70 ਸਾਲ ਪੁਰਾਣਾ ਟ੍ਰੈਡੀਸ਼ਨ ਹੈ ਜੀ। ਯਸ਼ਪਾਲ ਔਲਖ ਜੀ, ਇੱਕ ਵਾਰ ਫਿਰ ਤੁਸੀਂ ਸਾਡੇ ਨਾਲ ਹੋ। ਉਮੀਦ ਕਰਦੇ ਐਤਕੀ ਤੁਹਾਡਾ ਮਾਈਕ ਕੰਮ ਜ਼ਰੂਰ ਕਰੇਗਾ। ਨਹੀਂ ਕਰ ਰਿਹਾ, ਹੁਣ ਵੀ ਨਹੀਂ ਕੰਮ ਕਰ ਰਿਹਾ। ਅਸੀਂ ਤੁਹਾਡਾ ਗੱਲ ਕਰਨਾ ਜਦੋਂ ਤੁਹਾਡੀ ਆਵਾਜ਼ ਫਿਰ ਨਹੀਂ ਸੁਣ ਰਹੀ। ਮੈਂ ਮਾਫੀ ਚਾਹੁੰਦਾ, ਅਸੀਂ ਕੋਸ਼ਿਸ਼ ਹਰ ਵਾਰ ਕੀਤੀ ਹੈ। ਮੈਂ ਸਾਰੇ ਹੀ ਦੋਸਤਾਂ ਨੂੰ ਕਹਿਣਾ ਚਾਹਾਂਗਾ, ਅਸੀਂ ਤੁਹਾਨੂੰ ਸਾਰਿਆਂ ਨਾਲ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਜਿਹੜੇ ਵੀ ਸਾਡੇ ਮਿੱਤਰ ਜੁੜਦੇ ਨੇ, ਅਸੀਂ ਸਾਰਿਆਂ ਨਾਲ ਗੱਲ ਕਰਨਾ ਚਾਹੁੰਦੇ ਹਾਂ। ਪਰ ਜੇ ਤੁਸੀਂ ਕੰਮ ਕਰੇਗੇ ਤਾਂ ਹੀ ਗੱਲ ਕਰ ਸਕੇ। ਗੁਰਵਿੰਦਰ ਕਾਲੋ ਜੀ, ਤੁਸੀਂ ਸਾਡੇ ਨਾਲ ਹੋ ਜੀ। ਸਤਿ ਸ਼੍ਰੀ ਅਕਾਲ। ਹੈਲੋ ਗੁਰਵਿੰਦਰ, ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ। ਤੇ ਮੈਂ ਪੁੱਛਿਆ ਸੀ, ਜਦੋਂ ਸਾਡੇ ਨਿਆਣਾ ਜੰਮਦਾ ਹੈ ਤੇ ਉਦੋਂ ਨਾ ਸਾਡੇ ਪੁਰਾਣੀ ਰਸਮ ਇੱਕ, ਜਦੋਂ ਜੰਮਦਾ ਤਾਂ ਗੁਰੂ ਘਰ ਦੇ ਗ੍ਰੰਥੀ ਸਾਹਿਬ ਨੂੰ ਬੁਲਾ ਕੇ ਸ਼੍ਰੀ ਸਾਹਿਬ ਨਾਲ ਅੰਮ੍ਰਿਤ ਪਿਆਇਆ ਜਾਂਦਾ ਉਹਨੂੰ। ਇਹਦਾ ਕੀ ਰਾਜ ਹੋ ਸਕਦਾ ਜੀ? ਹਾਂਜੀ, ਮੈਂ ਦੱਸ ਦਿੰਦਾ ਜੀ। ਇਹ ਤਾਂ ਹੁਣੇ ਗੱਲ ਹੋਣ ਡਈ ਸੀ। ਮੈਂ ਵੀ ਦੱਸਣਾ ਚਾਹਾਂ, ਸਾਡੇ ਅਰੋੜਾ ਸਾਹਿਬ ਨਾਲ ਗੱਲ ਹੁੰਦੀ ਸੀ। ਇੱਧਰ ਅਜ਼ਾਨ ਦਵਾਈ ਜਾਂਦੀ ਹੈ। ਉਹ ਗੱਲ ਮਜ਼ਹਬੀ ਪੱਖੋਂ ਆਪਾਂ ਲੈ ਜਾਈਏ ਕਿ ਰੱਬ ਦਾ ਨਾਮ ਉਹਦੇ ਕੰਨਾਂ ਤੱਕ ਰੱਖਿਆ ਜਾਂਦਾ ਵਾ। ਆਵਾਜ਼ ਨਹੀਂ ਸੁਣੀ ਤੁਹਾਡੀ, ਪੂਰੀ ਆਡੀਓ ਨਹੀਂ। ਕੋਈ ਗੱਲ ਜੀ, ਮੈਂ ਦੁਬਾਰਾ ਇਹ ਦੱਸੋ ਵੀ ਰੋਟੀਆਂ ਕਿੰਨੀਆਂ ਰਹਿ ਗਈਆਂ ਤੁਹਾਡੀਆਂ ਪਕਾਉਣ ਵਾਲੀਆਂ? ਰੋਟੀਆਂ ਮੇਰੀਆਂ ਵਾਵਾ ਰਹਿ ਗਈਆਂ। ਉਹ ਪਤਾ ਕੀ, ਅਰੋੜਾ ਸਾਹਿਬ ਫੜਿਆ ਗਿਆ ਮੁੰਡਾ, ਰੋਟੀਆਂ ਫੜਿਆ ਗਿਆ ਜਿਹੜੀ ਮੇਰੇ ਕਰਨ ਡਿਆ। ਤੇ ਮੈਂ ਜਦੋਂ ਛੁੱਟੀ ਹੁੰਦੀ ਘਰ, ਮੈਂ ਫਿਰ ਰੋਟੀਆਂ ਪਕਾ ਲੈਣਾ।
ਬਹੁਤ ਸ਼ੁਕਰੀਆ। ਹਾਂਜੀ ਅੱਛਾ ਜੀ, ਸਾਡੇ ਇੱਕ ਮਿੱਤਰ ਨੇ ਜਸਵੀਰ ਸਿੰਘ ਜੀ ਕਹਿੰਦੇ ਜਦੋਂ ਸਵਾਹ ਨਾਲ ਭਾਂਡੇ ਮਾਂਜਦੇ ਜਾਂਦੇ ਸੀ ਉਦੋਂ ਬਿਮਾਰੀਆਂ ਵੀ ਨਹੀਂ ਸੀ ਹੁੰਦੀਆਂ। ਮੁੰਡਿਆਂ ਹੈਲੋ ਜਗਜੀਤ ਜੀ ਇੱਕ ਹਾਂਜੀ, ਸੈਕਿੰਡ ਅਰੋੜਾ ਸਾਡੇ ਸਾਹਿਬ, ਨਾਲ ਸਤਿ ਬਣੇ ਰਹਿਣਾ ਸ਼੍ਰੀ ਜੀ। ਅਨਵੇਸ਼ਵਰ ਕੌਰ ਜੀ ਸਾਨੂੰ ਕਹਿ ਰਹੇ ਨੇ ਜੀ, ਮੁੰਡੇ ਵਾਲੇ ਕੁੜੀ ਦੇ ਘਰ ਵਿਆਹ ਦੇ ਕਾਰਡ ਨਾਲ ਸੁਹਾਗ ਪੂਰਾ ਭੇਜਦੇ ਸਨ। ਉਹਦੀ ਵੀ ਗੱਲ ਕਰਦੇ ਆ ਜੀ। ਤੁਸੀਂ ਤੁਹਾਨੂੰ ਸਾਡੇ ਨਾਲ ਜੁੜੋ, ਸਾਡੇ ਨਾਲ ਗੱਲ ਕਰੋ, ਸਾਨੂੰ ਚੰਗੇ ਲੱਗੇਗਾ। ਅੱਛਾ ਜੀ, ਨਵਜੰਡ ਜੀ ਕਹਿ ਰਹੇ ਆ ਜਦੋਂ ਬੱਚੇ ਦੇ ਨੀਚੇ ਵਾਲੇ ਦੰਦ ਨਿਕਲਦੇ ਨੇ ਉਹਦੇ ਨਾਨਕੇ ਛਿੱਤਰ ਨਾਲ ਕਿਉਂ ਠੋਕਦੇ ਨੇ? ਮੈਂ ਨਹੀਂ ਜਾਣਦਾ ਜੀ ਕਿ ਇਹ ਰਿਵਾਜ ਬਾਰੇ। ਇਹਦੇ ਇੱਕ ਰਿਵਾਜ, ਇਹ ਦੰਦਾਂ ਦੇ ਰਿਵਾਜ ਦੀ ਇੱਕ ਹੋਰ ਦੀ ਗੱਲ ਕਰਨੀ ਹੈ, ਪਰ ਉਸ ਤੋਂ ਪਹਿਲਾਂ ਜਗਜੀਤ ਸਿੰਘ ਜੀ ਨਾਲ ਗੱਲ ਕਰ ਲਈ। ਜਗਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਜਗਜੀਤ ਜੀ, ਜੇ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਜ਼ਰੂਰ ਗੱਲ ਕਰੋ ਜੀ। ਅੱਛਾ ਜਗਜੀਤ ਜੀ, ਜੇ ਤੁਹਾਨੂੰ ਆਵਾਜ਼ ਨਹੀਂ ਆ ਰਹੀ ਸੀ ਤੁਹਾਨੂੰ ਦੁਬਾਰਾ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਦੰਦਾਂ ਦੀ ਗੱਲ ਜਿਹੜੀ ਤੁਸੀਂ ਤੋਰ ਲਈ ਹੈ, ਪਹਿਲਾਂ ਇੱਕ ਹੋਰ ਰਿਵਾਜ ਹੋਇਆ ਕਰਦਾ ਸੀ। ਜਦੋਂ ਕਿਸੇ ਘਰ ਬੱਚੇ ਦੇ ਪਹਿਲੀ ਵਾਰ ਜਦੋਂ ਪਹਿਲਾ ਦੰਦ ਨਿਕਲਦਾ, ਜਦੋਂ ਦੰਦੀਆਂ ਕੱਢਦਾ ਸੀ ਪਹਿਲਾ ਬੱਚਾ, ਤੇ ਕੁੜੀ ਜਿਹੜੀ ਬੱਚੇ ਜਾਂ ਬੱਚੀ ਦੀ ਭੂਆ ਜਿਹੜੀ ਸੀ ਜਾਂ ਉਹਦੀ ਵੱਡੀ ਭੈਣ, ਉਹ ਨਾਰੀਅਲ ਜਾਂ ਜਿਹਨੂੰ ਖੋਪਾ ਵੀ ਕਹਿ ਲੈਂਦੇ ਆ, ਉਹਦੇ ਨਾਲ ਖੰਡ ਵੰਡਦੀ ਸੀ। ਬੜੀ ਸਿੱਧੀ ਜੀ ਗੱਲ ਹੈ ਜੀ। ਉਹ ਚਾਹੁੰਦੇ ਸੀ ਕਿ ਬਈ ਖੁਸ਼ੀ ਬੱਚੇ ਸਾਰਿਆਂ ਨੂੰ ਖਬਰ ਹੋ ਜਾਵੇ ਬੱਚਾ ਠੀਕ ਠਾਕ ਹੈ, ਸੁੱਖੀ ਸਾਂਦੀ। ਪਹਿਲੇ ਬਹੁਤ ਸਾਰੇ ਬੱਚੇ ਜਿਹੜੇ ਆ ਜ਼ਿੰਦਗੀ ਦਾ ਪਹਿਲਾ ਸਵਾਲ ਵੀ ਨਹੀਂ ਲੰਘਾ ਸਕਦੇ ਸੀ ਕਿ ਉਹ ਉਮਰਾਂ ਬੱਚਿਆਂ ਦੀ 100 ਸਾਲ ਪਿੱਛੇ ਚਲੇ ਜਾਏ, ਤੇ ਡੈਥ ਰੇਟ ਜਿਹਨੂੰ ਕਹਿਣਾ ਚਾਹੀਦਾ ਉਹ ਬਹੁਤ ਜ਼ਿਆਦਾ ਸੀ। ਕੁਝ ਬੱਚੇ ਸਵਾਲ ਲੰਘਾਦੇ ਸੀ, ਕੁਝ ਸਾਲ ਤੋਂ ਪਹਿਲਾਂ ਹੀ ਪੂਰੇ ਹੋ ਜਾਇਆ ਕਰਦੇ ਸੀ। ਜਦੋਂ ਬੱਚੇ ਦੰਦ ਨਿਕਲਣੇ ਸ਼ੁਰੂ ਹੋ ਜਾਣੇ ਤਾਂ ਉਹਦਾ ਬੱਚਾ ਸੁੱਖੀ ਸਾਂਦੀ ਹੈ, ਸਭ ਠੀਕ ਹੈ। ਇਸ ਕਰਕੇ ਬੱਚੇ ਸਾਰਿਆਂ ਨੂੰ ਦੱਸਣ ਵਾਸਤੇ ਕਿ ਸਾਡੇ ਬੱਚੇ ਦੰਦ ਨਿਕਲ ਆਏ ਨੇ ਤੇ ਹਰ ਤੇ ਦੰਦ ਮਜ਼ਬੂਤ ਬਣਨਾ, ਇਸ ਕਰਕੇ ਸਖਤ ਚੀਜ਼ ਨਾਰੀਅਲ ਦਿੱਤੀ ਜਾਂਦੀ ਸੀ ਤੇ ਨਾਲ ਮਿੱਠਾ, ਕਿਉਂਕਿ ਉਹ ਖੁਸ਼ੀ ਦਾ ਪ੍ਰਤੀਕ ਹੈ, ਉਹ ਨਾਲ ਦਿੱਤਾ ਜਾਂਦਾ ਸੀ ਕਿ ਭੂਆ ਜਾਂ ਭੈਣ ਨਾਰੀਅਲ ਵੰਡਿਆ ਕਰਦੀ ਸੀ ਜੀ। ਜਗਜੀਤ ਸਿੰਘ ਜੀ ਕਹਿੰਦੇ ਸੀ ਸਵਾਲ ਪੁੱਛਣਾ ਚਾਹੁੰਦੇ। ਜਗਜੀਤ ਸਿੰਘ ਜ਼ਰੂਰ ਪੁੱਛੋ, ਪਰ ਨਾਲ ਜੁੜੋਗੇ ਤਾਂ ਤੁਹਾਡੇ ਨਾਲ ਗੱਲ ਕਰਾਂਗੇ। ਦੇਸਰਾਜ ਮਹਿਰੋਗ ਸਾਹਿਬ ਸਾਡੇ ਨਾਲ ਦੇ। ਦੇਸਰਾਜ ਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਹਾਂਜੀ ਸਤਿ ਸ੍ਰੀ ਅਕਾਲ, ਸਲਾਮ ਜੀ। ਇੱਕ ਇਸ ਟੌਪਿਕ ਤੇ ਗੱਲ ਕਰਾਂਗੇ ਆਪਾਂ। ਜਦੋਂ ਮੁੰਡੇ ਦਾ ਵਿਆਹ ਹੁੰਦਾ ਹੈ, ਕੁੜੀ ਦਾ ਵਿਆਹ ਹੁੰਦਾ ਹੈ, ਸਾਰੇ ਰਿਲੇਟਿਵਸ ਆ ਕੇ ਨਿਉਂਦਾ ਪਾਉਂਦੇ ਆ ਤੇ ਉਹ ਕਾਪੀ ਤੇ ਇੱਕ ਲਿਖਿਆ ਜਾਂਦਾ ਵੀ ਇਸ ਘਰੋਂ ਇੰਨੇ ਆਏ ਆ, ਇਸ ਘਰੋਂ ਇੰਨੇ ਆਏ ਆ, ਉਦਾਂ ਪਾਰਟਿਕੂਲਰ। ਹਾਂਜੀ, ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ। ਸਾਹਿਬ ਨੂੰ ਇੱਕ ਰਿਕੁਐਸਟ ਹੈ ਹੋਰ, ਆਪਣੇ ਤੁਹਾਡੇ ਉੱਥੇ ਮੌਲਾਨਾ ਮਦਨੀ ਸਾਹਿਬ, ਉਹਨਾਂ ਦੀ ਖੈਰ ਖੁਆ ਦੱਸੋ, ਕੀ ਹਾਲ ਚਾਲ ਆ? ਬਹੁਤ ਚਿਰ ਹੋ ਗਿਆ, ਉਹਨਾਂ ਦੀ ਕੋਈ ਵੀਡੀਓ ਨਹੀਂ ਆਈ। ਬਿਲਕੁਲ ਠੀਕ ਨੇ ਜੀ। ਹੁਣ ਲਾਕਡਾਊਨ ਦੀ ਵਜ੍ਹਾ ਨਾਲ ਜਲਸੇ ਜਲੂਸ ਨਹੀਂ ਹੁੰਦੇ, ਇਜਤਮਾ ਨਹੀਂ ਹੁੰਦੇ। ਇਸ ਤੋਂ ਮੌਲਵੀ ਸਾਹਿਬਾਨ ਜਿਹੜੇ ਉਹ ਉੱਥੇ ਜਾ ਕੇ ਬੋਲਦੇ ਤੇ ਫੇਰ ਹੀ ਤਕਰੀਰਾਂ ਸਾਹਮਣੇ ਹੁੰਦੀਆਂ। ਹੁਣ ਘਰੋਂ ਬੈਠੇ ਆਏ ਘਰ ਦੀ ਨੂੰ ਬੋਲ ਸਕਦੇ ਕਿਉਂ ਜੀ? ਨਹੀਂ, ਉਹਨਾਂ ਨੂੰ ਲੈ ਲਿਆ ਕਰੋ ਲਾਈਵ, ਇੱਥੇ ਕਰਦੇ ਕਰਨ। ਬਿਲਕੁਲ ਜੀ, ਕੱਲ ਨੂੰ ਕਰਾਂਗੇ, ਉਹਨਾਂ ਨੂੰ ਰਿਕਵੈਸਟ ਕਰਾਂਗੇ ਉਹਨਾਂ ਨੂੰ ਗੱਲ। ਹਾਂਜੀ ਜੀ ਜੀ। ਮਹਿਰੋਗ ਸਾਹਿਬ ਸਵਾਲ ਮੈਂ ਭੁੱਲ ਗਿਆ ਜੀ, ਮੈਨੂੰ ਯਾਦ ਕਰਾ ਦਿਓ ਕੀ ਸੀ ਸਵਾਲ ਜੀ? ਇਹਨਾਂ ਦਾ ਕੀ ਸਵਾਲ ਸੀ? ਨਾਸਰ ਸਾਹਿਬ, ਇਹਨਾਂ ਦਾ ਸਵਾਲ ਕੀ ਸੀ? ਇਹਨਾਂ ਦਾ ਸਵਾਲ ਮੇਰੇ ਜ਼ਿਹਨ ਚੋਂ ਨਿਕਲ ਗਿਆ, ਮੈਨੂੰ ਦੱਸ ਦਿਓ ਇਹਨਾਂ ਸਵਾਲ ਕੀ ਪੁੱਛਿਆ ਸੀਗਾ। ਮਹਿਰੋਗ ਸਾਹਿਬ ਨੇ ਸਾਨੂੰ ਇੱਕ ਸਵਾਲ ਪੁੱਛਿਆ ਸੀ, ਮੇਰੇ ਵੀ ਜ਼ਿਹਨ 'ਚ ਨਹੀਂ ਆਉਂਦਾ। ਕੋਈ ਗੱਲ ਨਹੀਂ, ਜਿਵੇਂ ਤੁਸੀਂ ਤੁਹਾਨੂੰ ਮੈਸੇਜ ਕਰ ਦਿਓ ਜੀ। ਮੈਂ ਕਿਉਂਕਿ ਦੋਨੋਂ ਪਾਸੇ ਮੇਰਾ ਧਿਆਨ ਹੈ, ਜਿਵੇਂ ਤੁਹਾਡੇ ਨਾਲ ਗੱਲ ਵੀ ਕਰ ਰਿਹਾ, ਦੂਸਰੇ ਪਾਸੇ ਮੈਂ ਨਾਲ ਮੈਸੇजेस ਵੀ ਪੜ੍ਹ ਰਿਹਾ। ਪੁੱਠੀ ਦੰਦੀ ਕੱਢਣ ਤੇ ਸਤਪਾਲ ਕਲਸੀ ਜੀ ਕਹਿੰਦੇ ਨੇ ਕਿ ਸ਼ੁਭ ਨਹੀਂ ਸਮਝਿਆ ਜਾਂਦਾ ਨਾਨਕਿਆਂ ਦੇ, ਇਸ ਕਰਕੇ ਨਾਲ ਕਿ ਉਸਨੂੰ ਜੁੱਤੀ ਨਾਲ ਠੋਕਦੇ ਨੇ ਪੁੱਠੀ ਦੰਦੀ ਕੱਢਣਾ। ਅਨਵੇਸ਼ਵਰ ਕੌਰ ਕਹਿ ਰਹੇ ਜੀ ਮੇਰਾ ਨੈਟਵਰਕ ਠੀਕ ਨਹੀਂ, ਇਸ ਕਰਕੇ ਜੁਆਇਨ ਨਹੀਂ ਕਰ ਸਕਦੀ, ਪਰ ਸਾਨੂੰ ਬੜੀ ਚੰਗੀ ਗੱਲਾਂ ਦੱਸ ਰਹੇ ਨੇ। ਉਹ ਇਹ ਗੱਲ ਕਹਿ ਰਹੇ ਨੇ ਕਿ ਜੀ ਪੁੱਠੀ ਦੰਦੀ ਕੱਢਣਾ ਇਹ ਵੀ ਕਹਿੰਦੇ ਅਪਸ਼ਗਨ ਸੀ, ਇਸ ਕਰਕੇ ਜੁੱਤੀ ਨਾਲ ਠੋਕਿਆ ਜਾਂਦਾ ਜੀ। ਅੱਛਾ ਜੀ, ਸਾਡੇ ਨਾਲ ਮਿੰਦ ਜੀ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਲਾਮ ਵਾਲੇਕਮ। ਵਾਲੇਕਮ। ਮੈਂ ਪੁੱਛਣਾ ਸੀ ਜੀ, ਕੀ ਹਾਲ ਹੈ ਜੀ? ਜਿਸ ਤਰ੍ਹਾਂ ਕਿ ਗੰਦਮ ਦਾ ਸੀਜ਼ਨ ਠੀਕ ਠਾਕ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਕਣਕ ਦਾ ਸੀਜ਼ਨ। ਹਾਂਜੀ, ਨਿਉਂਦੇ ਬਾਰੇ ਸਵਾਲ ਪੁੱਛਿਆ ਸੀ ਜੀ। ਹਾਂਜੀ, ਥੈਂਕ ਯੂ ਜੀ, ਯਾਦ ਕਰਾਇਆ ਤੁਸੀਂ ਮੈਨੂੰ। ਜੀ ਜਿਸ ਤਰ੍ਹਾਂ ਕਣਕ ਦਾ ਸੀਜ਼ਨ ਹੈ, ਕਣਕ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਹਦੇ ਚ ਰੀੜੀ ਦਿੱਤੀ ਜਾਂਦੀ ਸੀ, ਬਾਲਾਂ ਨੂੰ ਵੀ ਦਿੱਤੀ ਜਾਂਦੀ ਸੀ, ਤੇ ਬਾਕੀ ਰੀੜੀ ਦੀ ਰਸਮ ਦਾ ਪੁੱਛਣਾ ਚਾਹ ਰਿਹਾ ਕਿ ਰੀੜੀ ਦੀ ਰਸਮ ਕਿਵੇਂ ਪਈ ਤੇ ਕਿਸ ਤਰ੍ਹਾਂ ਪਈ ਤੇ ਕਿਸ ਤਦਾਦ ਨਾਲ ਦਿੱਤੀ ਜਾਂਦੀ ਸੀ, ਤੇ ਇਹਦੇ ਬਾਰੇ ਥੋੜਾ ਦੱਸਿਆ ਜੀ। ਹਾਂਜੀ ਨਾਸਰ ਸਾਹਿਬ, ਤੁਸੀਂ ਇੱਕ ਵਾਰ ਸਵਾਲ ਰਿਪੀਟ ਕਰ ਦਿਓ ਤਾਂ ਮੇਰੇ ਕਈ ਵਾਰ ਮੈਨੂੰ ਆਵਾਜ਼ ਘੱਟ ਆਉਂਦੀ ਹੈ। ਜੇ ਸਵਾਲ ਰਿਪੀਟ ਕਰ ਦਿਓ ਕਿ ਮੇਰੇ ਵਾਸਤੇ ਉਹਨਾਂ ਦੀ ਨਾ ਆਵਾਜ਼ ਡਿਸਟਰਬ ਹੁੰਦੀ। ਮੇਰਾ ਖਿਆਲ ਰੀਣੀ ਦਾ ਪੁੱਛ ਰਹੇ ਸੀ, ਰੀਣੀ ਦਿੱਤੀ ਜਾਂਦੀ। ਉਹ ਕੱਲ ਵੀ ਆਪਾਂ ਗੱਲ ਕੀਤੀ ਸੀ। ਥੋੜਾ ਸਾਹਿਬ ਆਪਾਂ ਟਾਈਮ ਕਾਫੀ ਹੋ ਗਿਆ, ਸਵਾ ਘੰਟਾ ਤਕਰੀਬਨ ਆਲਮੋਸਟ। ਜੇ ਆਪਾਂ ਹੁਣ ਥੋੜਾ ਜਿਹਾ ਟੌਪਿਕ ਹੋਰ ਪਾਸੇ ਵੀ ਲੈ ਜਾਈਏ, 2-3 ਆਪਾਂ ਰੱਖੇ ਸੀ ਇਹਦੇ ਚ ਡੈਥਸ, ਬੇਬੀ ਬੋਰਨ, ਵਿਆਹਾਂ ਦੇ ਹੋ ਗਏ ਆ। ਇੱਕ ਮੈਂ ਰੀਸੈਂਟਲੀ ਇੱਕ ਵੀਡੀਓ ਵੇਖੀ ਸੀ, ਸਾਰੇ ਦੋਸਤ ਜੇ ਦੱਸ ਸਕਣ। ਇੱਕ ਕਿਸੇ ਦਾ ਡੈਥ ਹੋਈ ਸੀ
ਤੇ ਉਹਦੇ ਅੱਗੇ ਅੱਗੇ ਜਦੋਂ ਉਹਦੀ ਲੈ ਕੇ ਬੋਡੀ ਜਾ ਰਹੇ ਸੀ, ਅੱਗੇ ਅੱਗੇ ਉਹਦੇ ਨਾਲ ਬਾਜਿਆਂ ਵਾਲੇ ਤੇ ਢੋਲ ਵਗੈਰਾ ਵੱਜਦੇ ਜਾਂਦੇ, ਉਹਦੇ ਪਿੱਛੇ ਕੀ ਲੌਜਿਕ ਹੈ, ਇਹ ਗੱਲ ਕੋਈ ਦੱਸ ਸਕੇ? ਹਾਂਜੀ, ਉਹਦੀ ਗੱਲ ਕਰਦੇ ਆ। ਉਸ ਤੋਂ ਜਿੰਨੇ ਸਾਡੇ ਦੋਸਤ ਇਸ ਬਾਰੇ ਜੁੜਦੇ ਨੇ, ਮੈਂ ਕੋਈ ਉਹਨਾਂ ਨੇ ਕੋਈ ਸਵਾਲ ਸੀ, ਨਿਉਂਦੇ ਦਾ ਸਵਾਲ ਸੀ, ਉਹਦਾ ਜਵਾਬ ਦੇ ਦੇਣਾ ਜ਼ਰੂਰੀ ਬਣਦਾ ਜੀ ਮੇਰਾ ਦੇਣਾ। ਉਹਨੂੰ ਕੀ ਸਵਾਲ ਪੁੱਛਿਆ ਨਿਉਂਦਾ ਇਸ ਕਰਕੇ ਲਿਖਿਆ ਜੀ, ਪੁਰਾਣੇ ਦੌਰ ਵਿੱਚ ਲੋਕ ਚੀਜ਼ਾਂ ਜਿਹੜੀਆਂ ਸੀ ਪੜ੍ਹੇ ਲਿਖੇ ਥੋੜੇ ਸਨ, ਤੇ ਉਸ ਜ਼ਮਾਨੇ ਦੇ ਲਿਫਾਫੇ ਦੇਣ ਦਾ ਰਿਵਾਜ ਨਹੀਂ ਸੀ ਕਿ ਅੱਜ ਕੱਲ੍ਹ ਤਾਂ ਜੀ ਅਸੀਂ ਪ੍ਰਿੰਟਡ ਲਿਫਾਫਿਆਂ ਵਿੱਚ ਜਾਂ ਛਪੇ ਹੋਏ ਸੋਹਣੇ ਖੂਬਸੂਰਤ ਲਿਫਾਫਿਆਂ 'ਚ ਕਾਰਡਾਂ ਦੇ ਨਾਲ ਪਾ ਕੇ ਪੈਸੇ ਦੇ ਆਉਂਦੇ ਆ। ਉਸ ਜ਼ਮਾਨੇ ਵਿੱਚ ਇਹ ਦੱਸਿਆ ਜਾਂਦਾ ਸੀ ਵੀ ਨਾਨਕਿਆਂ ਨੇ, ਮਾਮਿਆਂ ਨੇ, ਮਾਸੀਆਂ ਨੇ, ਭੂਆ ਨੇ, ਦਾਦਕਿਆਂ ਨੇ ਕਿੰਨੇ ਕਿੰਨੇ ਪੈਸੇ ਤੇ ਉਹ ਲਿਖ ਲਿਆ ਜਾਂਦਾ ਸੀ। ਕਿਉਂਕਿ ਜਦੋਂ ਨਿਉਂਦਾ ਜਿਹੜਾ ਸੀ, ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ, ਮੋੜਿਆ ਵੀ ਜਾਂਦਾ ਸੀ। ਨਿਉਂਦਾ ਮੋੜਨਾ ਬੜਾ ਜ਼ਰੂਰੀ ਸੀ। ਜੇ ਕਿਸੇ ਨੇ ਮੈਨੂੰ ਜੇ 100 ਰੁਪਇਆ ਦਿੱਤਾ ਹੈ ਤੇ ਜਦੋਂ ਉਹਦੇ ਧੀ ਪੁੱਤ ਦਾ ਵਿਆਹ ਹੋਵੇ ਤੇ ਮੈਂ 100 ਨੂੰ 125 ਕਰਕੇ ਮੋੜਨਾ ਹੈ। ਇਹ ਗੱਲ ਯਾਦ ਰਵੇ, ਭੁੱਲ ਨਾ ਜਾਈਏ ਕਿ ਕਿਹਨੇ ਕਿੰਨੇ ਦਿੱਤੇ ਸੀ। ਤੇ ਇਸ ਕਰਕੇ ਉਹ ਲਿਖ ਲਿਆ ਜਾਂਦਾ ਸੀ। ਉਹ ਕਈ ਵਾਰ ਉਹ ਵਹੀ ਖਾਤੇ ਵਰਗੀ ਕਾਪੀ, ਲਾਲ ਕਿਤਾਬ ਜਿਹੜੀ ਹੁੰਦੀ ਹੈ ਵਹੀ ਖਾਤੇ ਵਰਗੀ, ਉਹਦੇ 'ਚ ਲਿਖਿਆ ਜਾਂਦਾ ਸੀ। ਕਿਉਂਕਿ ਉਸ ਦੌਰ 'ਚ ਕਾਪੀਆਂ ਬਹੁਤੀਆਂ ਹੁੰਦੀਆਂ ਵੀ ਇਹੀ ਸੀ, ਕਿਉਂਕਿ ਹੋਰ ਕਾਪੀਆਂ ਘੱਟ ਸੀ। ਇਸ ਕਰਕੇ ਉਹ ਰਿਵਾਜ਼ ਅਜੇ ਵੀ ਤੁਰਿਆ ਹੁੰਦਾ। ਜਿਹੜੀ ਗੱਲ ਤੁਸੀਂ ਨਾਸਰ ਸਾਹਿਬ ਪੁੱਛੀ ਕਿ ਢੋਲ ਵਜਾਉਣ ਵਾਲੀ ਜਿਹੜੀ, ਉਹਦੀ ਵੀ ਗੱਲ ਜ਼ਰੂਰ ਕਰਾਂਗੇ ਜੀ। ਪਰ ਸਾਡੇ ਨਾਲ ਜਗਜੀਤ ਜੀ ਨੇ ਪਹਿਲਾਂ ਉਹਨਾਂ ਨਾਲ ਗੱਲ ਕਰ ਲਈ, ਜਗਜੀਤ ਜੀ ਨਾਲ, ਤੇ ਫਿਰ ਤੁਹਾਡੇ ਢੋਲ ਵਜਾ ਕੇ ਕਿਸੇ ਦੀ ਉਹਦੀ ਗੱਲ ਕਰਦੇ ਜੀ। ਜੀ ਜਗਜੀਤ ਜੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਰੋੜਾ ਸਾਹਿਬ। ਸਤਿ ਸ਼੍ਰੀ ਅਕਾਲ ਨੁਸਾ ਸਾਹਿਬ। ਢਿੱਲੋਂ ਜੀ। ਜੀ ਜਗਜੀਤ ਜੀ, ਕਿਸ ਰਸਮ ਰਿਵਾਜ ਚਾਹੁੰਦੇ ਹੋ? ਅੱਜ ਮੈਂ ਆਪਦੇ ਮੂੰਹ ਦੇ ਨਾਲ ਨਿਊਜ਼ੀਲੈਂਡ ਤੋਂ ਬੋਲ ਰਿਹਾ ਜੀ। ਠੀਕ ਹੈ। ਮੈਂ ਭਾਈ ਤੁਹਾਡੇ ਦੋਨਾਂ ਬਾਰੇ ਗੱਲ ਕਰਨਾ ਚਾਹੁੰਦਾ। ਵਿਆਹ ਤੇ ਜਿਵੇਂ ਹੁਣ ਸਾਡਾ ਗੋਤ ਮੱਲੀ ਆ, ਮਤਲਬ ਪਾਕਿਸਤਾਨ 'ਚ ਵੀ ਮੱਲੀ ਹੈਗੇ ਆ। ਸਾਡੇ ਆਪਣੇ ਗੋਤ ਦੀ ਜਗ੍ਹਾ ਵਾ ਬਾਬਾ ਸਿੱਧ ਦੀ, ਜਿੱਥੇ ਅਸੀਂ ਕੋਈ ਵੀ ਵਿਆਹ ਕਰਨ ਜਾਂਦਾ ਤਾਂ ਪਹਿਲਾਂ ਮੱਥਾ ਟੇਕ ਕੇ ਫੇਰ ਜਾਂਦਾ। ਜਦੋਂ ਵਿਆਹ ਕਰਨ ਜਾਂਦੇ ਆ ਤਾਂ ਇੱਕ ਬਾਲਾਂ ਦਾ ਥੋੜਾ ਜਿਹਾ ਪਾਰਟ ਕੱਟ ਕੇ, ਕਿਹੜਾ ਘਰ ਦਾ ਵੱਡਾ ਵਾ, ਮਤਲਬ ਤਾਇਆ ਜੀ ਆ ਜਿਵੇਂ, ਉਵੇਂ ਉਹ ਬਾਬਾ ਜੀ ਦੀ ਜਗ੍ਹਾ ਤੇ ਉੱਥੇ ਰੱਖਦੇ ਆ। ਥੋੜਾ ਜਿਹਾ ਸਮੌਲ ਜਿਹਾ ਥੋੜਾ ਪਾਰਟ ਕੱਟ ਕੇ ਬਾਲਾਂ ਦਾ। ਇਹਦੇ ਪਿੱਛੇ ਰੀਜ਼ਨ ਕੀ ਆ ਇਹਦੇ ਬਾਰੇ ਮੈਨੂੰ ਵੀ ਨਹੀਂ ਪਤਾ, ਕਿ ਸਾਡੇ ਸਾਰੇ ਟ੍ਰੈਡੀਸ਼ਨਲ ਕਰਦੇ ਆਉਂਦੇ ਆ ਤਾਂ ਕਰਦੇ ਆ। ਈਵਨ ਕਿਉਂਕਿ ਉਹ ਜਗ੍ਹਾ ਥੋੜੀ ਸਪੇਸ ਘੱਟ ਆ, ਸਿਰਫ ਫੈਮਿਲੀ ਮੈਂਬਰ ਹੀ ਜਾਂਦੇ ਆ। ਈਵਨ ਜਦੋਂ ਮੇਰਾ ਵਿਆਹ ਸੀ ਮੈਨੂੰ ਆਪ ਉਦੋਂ ਹੀ ਪਤਾ ਲੱਗਿਆ ਸੀ। ਉਹ ਤੇ ਕਹਿੰਦੇ ਆਪਣੀ ਪੱਗ ਦੇ ਵਿੱਚੋਂ ਥੋੜਾ ਕੱਢ ਕੇ ਪੁੱਛ ਹੀ ਲੈਂਦਾ, ਉਦੋਂ ਸਾਨੂੰ ਦੱਸ ਦਿੰਦਾ ਯਾਰ। ਉਹ ਮੈਂ ਤੁਹਾਨੂੰ ਦੱਸਿਆ ਕਿ ਪੁੱਛਦਾ ਰਹਿ ਗਿਆ ਉਸ ਦਿਨ ਤਾਂ। ਨੈਕਸਟ ਜਦੋਂ ਮੇਰੇ ਛੋਟੇ ਬ੍ਰਦਰ ਦਾ ਵਿਆਹ ਸੀ, ਉਹ ਉਦੋਂ ਹੋਇਆ ਹੁਣ ਜੀ। ਹੁਣ ਜਦੋਂ ਕਿਸੇ ਹੋਰ ਦਾ ਵਿਆਹ ਘਰੇ ਹੋਵੇ, ਜ਼ਰੂਰ ਪੁੱਛਣਾ, ਜ਼ਰੂਰ ਸਾਨੂੰ ਵੀ ਨਾਲੇ ਦੱਸਣਾ ਵੀ ਇਹ ਕਿਉਂ ਹੈ, ਕਿਉਂਕਿ ਅਸੀਂ ਵੀ ਇਹ ਨਵੀਂ ਚੀਜ਼ ਸਿੱਖੀ ਹੈ। ਮੈਂ ਇਸ ਬਾਰੇ ਨਹੀਂ ਜਾਣਦਾ ਸੀ, ਪਰ ਇਹ ਤੁਸੀਂ ਬੜੀ ਵਧੀਆ ਗੱਲ ਸਾਡੇ ਨਾਲ ਕੀਤੀ, ਬਹੁਤ ਸ਼ੁਕਰੀਆ। ਦੂਸਰੀ ਗੱਲ, ਜਿਹੜਾ ਨਾਸਰ ਭਾਜੀ ਨੇ ਹੁਣੀ ਕੁਐਸਚਨ ਕੀਤਾ, ਉਹਦਾ ਆਨਸਰ ਮੈਂ ਦੇਣਾ। ਉਹ ਜਦੋਂ ਕੋਈ ਵੀ ਮਤਲਬ ਆਪਣੀ ਏਜ ਪੂਰੀ ਕਰ ਲੈਂਦਾ, ਕੋਈ 100 ਈਅਰ ਦਾ ਹੋ ਜਾਂਦਾ, ਤਾਂ ਉਹ ਪਹਿਲਾਂ ਹੀ ਆਪਣੀ ਰਿਕੁਐਸਟ ਰੱਖ ਲੈਂਦਾ ਕਿ ਮੈਂ ਹੁਣ ਸਾਰਾ ਕੁਝ ਦੇਖ ਲਿਆ ਜ਼ਿੰਦਗੀ ਦੇ ਵਿੱਚ, ਤਾਂ ਕਿਹੜਾ ਮੇਰਾ ਮਰਨਾ ਹੋਵੇ ਉਹ ਵੱਡਾ ਕੀਤਾ ਜਾਵੇ। ਕਿਸੇ ਨੇ ਰੋਣਾ ਨਹੀਂਗਾ। ਮੇਰੇ ਦਾਦੇ, ਮੇਰੇ ਪੋਤੇ ਵੀ ਹੋ ਗਏ, ਪੋਤੇ ਵੀ ਬਹਿ ਗਏ। ਮੈਂ ਜ਼ਿੰਦਗੀ ਦੀ ਕੋਈ ਪਾਰਟ ਨਹੀਂ ਜਿਹੜਾ ਮੈਂ ਨਹੀਂ ਦੇਖਿਆ ਵੀ ਜਦੋਂ ਮੇਰਾ ਮਰਨਾ ਹੋਵੇ ਉਹ ਥੋੜਾ ਵੱਡਾ ਕੀਤਾ ਜਾਵੇ, ਸਾਰੇ ਖੁਸ਼ੀ ਜਾਓ ਤੇ ਆਪਦਾ ਨੱਚੋ ਗਾਓ, ਕੋਈ ਜਲੇਬੀਆਂ, ਕੋਈ ਵਧੀਆ ਵਧੀਆ ਖਾਣਾ ਬਣਾਓ। ਜਿਵੇਂ ਜਿਵੇਂ ਉਹਦੀ ਉਹ ਪਹਿਲਾਂ ਹੀ ਰੱਖ ਦਿੰਦਾ ਕਿ ਮੇਰੀ ਆਹ ਹੈਗੀ ਆ ਵਿਸ਼, ਇਹ ਮੇਰੀ ਪੂਰੀ ਕੀਤੀ ਜਾਵੇ ਜਦੋਂ ਮੈਂ ਮਰਨਾ ਹੋਵਾਂ। ਤਾਂ ਕਰਕੇ ਕੋਈ ਢੋਲ ਵਜਾਉਂਦਾ, ਕੋਈ ਬੈਂਡ ਕਰਦਾ, ਉਹ ਬੰਦਾ ਆਪਣੀ ਵਿਸ਼ ਕਰਕੇ ਜਾਂਦਾ ਤਾਂ ਫਿਰ ਉਹਦੀ ਫੈਮਿਲੀ ਉਹ ਪੂਰੀ ਕਰਦੀ ਆ। ਜੀ ਤੁਸੀਂ ਬਿਲਕੁਲ ਜੀ। ਹਾਂਜੀ, ਇਹਨੂੰ ਕਹਿੰਦੇ ਵੱਡਿਆਂ ਕਰਨਾ, ਜਿਹੜਾ ਰਸਮ ਹੈ ਇਹਨੂੰ ਕਹਿੰਦੇ ਵੱਡਿਆਂ ਕਰਕੇ ਤੋਰਿਆ। ਕਿਸੇ ਨੂੰ ਜੋ ਤੋਰਿਆ ਜਾਂਦਾ ਕਹਿੰਦੇ ਵੱਡਿਆਂ ਕਰਕੇ ਵੀ ਇਹ ਜਿਹੜਾ ਖਾਸ, ਅਤੇ ਉਹ ਲੋਕ ਜਿਹੜੇ ਪੋਤੇ ਪੜਪੋਤਿਆਂ ਵਾਲੇ ਹੋ ਕੇ ਮਰਦੇ ਨੇ, ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਵੀ ਵੱਡਿਆਂ ਕਰਕੇ ਤੋਰੇ। ਉਹਨੇ ਸਾਰੀ ਜ਼ਿੰਦਗੀ ਬਹੁਤ ਵਧੀਆ ਤੇਰੀ ਜ਼ਿੰਦਗੀ ਗੁਜ਼ਾਰੀ, ਵਧੀਆ ਜ਼ਿੰਦਗੀ ਵੇਖੀ ਹੈ, ਤੇ ਉਹਨਾਂ ਕਰਕੇ ਕੀਤੀ ਜਾਂਦੀ। ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ। ਹਾਂਜੀ, ਵੈਸੇ ਹੁਣ ਟ੍ਰੈਡੀਸ਼ਨ ਹੀ ਬਣ ਗਿਆ, ਕਿਹੜਾ ਜ਼ਿਆਦਾ ਵਾ ਉਹ ਕਰਦਾ ਹੀ ਆ। ਕਿਉਂਕਿ ਕਈ ਵਿਚਾਰੇ ਗਰੀਬ ਫੈਮਿਲੀ ਦੇ ਵੀ ਹੁੰਦੇ ਆ, ਉਹ ਕਹਿੰਦੇ ਯਾਰ ਸਾਡਾ ਦਾਦਾ ਦਾ ਹੋ ਗਿਆ 100 ਸਾਲ ਦਾ, ਹੁਣ ਇਹਦਾ ਵੱਡਾ ਕਰਨਾ ਪੈਣਾ, ਇੰਨੇ ਪੈਸੇ ਵੀ ਹੈ ਨਹੀਂ। ਪਰ ਇਹ ਜ਼ਿਆਦਾਤਰ ਤਾਂ ਲੋਕ ਉਹ ਆਪਣੀ ਰਿਕੁਐਸਟ ਆਪ ਰੱਖਦੇ ਹੁੰਦੇ ਸੀ ਕਿ ਮੈਂ ਸਭ ਕੁਝ ਦੇਖ ਲਿਆ। ਪਰ ਪ੍ਰੋਬਲਮ ਤੁਹਾਨੂੰ ਆਪਾਂ ਪਤਾ ਕੀ ਆਪਣਾ ਟ੍ਰੈਡੀਸ਼ਨ 'ਚ ਕਈ ਵਾਰ ਅਮੀਰ ਕਰ ਲੈਂਦਾ ਗਰੀਬ ਨੂੰ, ਨਾਲ ਵਿੱਚ ਮਾਰ ਚੱਲਣੀ ਪੈ ਜਾਂਦੀ ਆ। ਇਹ ਚੱਲਦਾ ਹੀ ਰਹਿੰਦਾ ਜੀ। ਜੀ ਬਿਲਕੁਲ ਜੀ। ਮੇਰਾ ਖਿਆਲ ਦਾ ਇਹ ਕੁਛ ਜਿਸ ਤਰ੍ਹਾਂ ਤੁਸੀਂ ਰਿਵਾਜ਼ਾਂ ਦੀ ਗੱਲ ਕੀਤੀ ਹੈ, ਇਹ ਰਿਵਾਜ਼ ਜਿਹੜੇ ਨੇ ਇਹ ਬੜੇ ਮੀਨਿੰਗਫੁਲ ਕੁਝ ਰਿਵਾਜ਼ ਨੇ, ਤਾਂ ਕਿ ਜਦੋਂ ਕੋਈ ਸਿਆਣੀ ਉਮਰ 'ਚ ਕੋਈ ਜਾਏ ਤਾਂ ਅਸੀਂ ਉਹ ਦੁੱਖ ਨਾ ਕਰੀਏ। ਉਸ ਦਿਨ ਇਹ ਨਾ ਹੋਵੇ ਕਿ ਉਸ ਨਾਲ ਸੋਗ ਦੇ ਉਸ ਦੁੱਖ ਦੇ ਵਿੱਚ ਅਸੀਂ ਹਫ਼ਤਾ 2 ਹਫ਼ਤੇ 3 ਹਫ਼ਤੇ ਪੁਰਾਣਾ ਇੱਕ ਰਿਵਾਜ਼ ਹੁੰਦਾ ਸੀ, ਜਦੋਂ ਕੋਈ ਪੂਰਾ ਹੁੰਦਾ ਸੀ ਤੇ ਘਰਾਂ 'ਚ ਫੁੜੀਆਂ ਵਿੱਚ ਆਇਆ ਕਰਦੀਆਂ ਸੀ। ਕਿੰਨੇ ਦਿਨ ਲੋਕੀ 15 ਦਿਨ, ਮਹੀਨਾ ਜਾਂਦੇ ਸੀ।
ਪਰ ਹੁਣ ਉਹ ਦੌਰ ਬਦਲ ਗਿਆ ਹੈ। ਹੁਣ ਮੈਂ ਨਹੀਂ ਜਾਣਦਾ ਕਿ ਨਿਊਜ਼ੀਲੈਂਡ ਵਿੱਚ ਕੀ ਹੈ ਤੇ ਲਾਹੌਰ ਵਿੱਚ ਕੀ ਹੈ, ਫੈਸਲਾਬਾਦ ਵਿੱਚ ਕੀ ਹੈ। ਕੈਨੇਡਾ ਦੀ ਮੈਂ ਗੱਲ ਕਰਦਾ, ਕੈਨੇਡਾ ਵਿੱਚ ਹੁਣ ਟ੍ਰੈਡੀਸ਼ਨ ਇਹ ਹੋ ਗਿਆ ਹੈ ਕਿ ਜਿਸ ਘਰ ਵਿੱਚ ਡੈਥ ਹੁੰਦੀ ਹੈ, ਅਵਲ ਤਾਂ ਉਹ ਜਿਹੜੀ ਡੈਡ ਬਾਡੀ ਜਿਹੜੀ ਹੈ, ਜੇ ਤੁਸੀਂ ਮੁਸਲਮਾਨ ਹੋ ਤਾਂ ਅਗਲੇ ਦਿਨ ਉਸਨੂੰ ਦਫਨ ਕਰ ਦਿੱਤਾ ਜਾਂਦਾ ਹੈ, ਜਾਂ ਜੋ ਹੋ ਸਕੇ ਸੇਮ ਡੇ। ਤੇ ਜੇ ਤੁਸੀਂ ਹਿੰਦੂ ਜਾਂ ਸਿੱਖ ਮਜ਼ਹਬ ਨਾਲ ਤਾਲੁਕ ਰੱਖਦੇ ਹੋ ਤੇ ਉਹਨੂੰ ਅਰਲੀਐਸਟ ਪੋਸੀਬਲ ਜਦੋਂ ਕ੍ਰੀਮੇਸ਼ਨ ਡੇਟ ਅਵੇਲੇਬਲ ਹੋਵੇ ਕ੍ਰੇਮੇਟੋਰੀਅਮ ਵਿੱਚ, ਤੇ ਉੱਥੇ ਉਹਦਾ ਸੰਸਕਾਰ ਹਫ਼ਤੇ 10 ਦਿਨ ਅੰਦਰ ਕਰ ਦਿੱਤਾ ਜਾਂਦਾ ਹੈ। ਕਈ ਵਾਰ ਜੋ ਪਹਿਲਾਂ 24 ਘੰਟੇ ਦੇ ਵਿੱਚ ਲੋਕ ਕਰਦੇ ਰਹੇ, 36 ਘੰਟੇ 'ਚ ਵੀ ਲੋਕ ਕਰਦੇ ਰਹੇ, ਪਰ ਹੁਣ ਐਕਸਟੈਂਡ ਹੋ ਕੇ ਲੋਕ 8-8 10 ਦਿਨ ਤੱਕ ਲੈ ਗਏ ਨੇ। ਪਰ ਅਫਸੋਸ ਵਾਲਾ ਜਿਹੜਾ ਉਹ ਮਾਹੌਲ ਸੀ, ਜਿਹੜਾ ਲੋਕ ਮਹੀਨਾ ਘਰਾਂ ਵਿੱਚ ਬਹਿੰਦੇ ਸੀ, ਭੁੰਜੇ ਬਹਿ ਕੇ ਇੱਕ ਦੂਸਰੇ ਨਾਲ ਅਫਸੋਸ ਕਰਦੇ, ਉਹ ਕੰਮ ਹੁਣ ਖਤਮ ਹੋ ਚੱਲਿਆ ਹੈ। ਉਹ ਚੀਜ਼ਾਂ ਹੁਣ ਪਹਿਲਾਂ ਵਾਲੀਆਂ ਸਾਡਾ ਉਹ ਰਿਵਾਜ਼ ਨਹੀਂ ਰਹੇ। ਬਹੁਤ ਸ਼ੁਕਰੀਆ ਜਗਜੀਤ ਜੀ, ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ ਭਾਈ, ਮਿਹਰਬਾਨੀ ਜੀ। ਅੱਛਾ ਅਰੋੜਾ ਸਾਹਿਬ, ਇੱਕ ਹੋਰ ਮੈਂ ਪੁੱਛਣਾ ਚਾਹਾਂਗਾ, ਜਿਸ ਤਰ੍ਹਾਂ ਡੈਥ ਦੀ ਆਪਾਂ ਗੱਲ ਕਰਨੀ ਵੀ 7 ਦਿਨ ਸਾਡੇ ਚੱਲਦਾ ਵੀ, ਉਹ ਜਿਵੇਂ ਭੁੰਜੇ ਬਹਿ ਕੇ ਗੱਲ ਕਰਨਾ ਕਿ 7 ਦਿਨ ਭੁੰਜੇ ਬਹਿ ਕੇ ਸੋਗ ਕੀਤਾ ਜਾਂਦਾ ਸੀ, ਜਿਹੜਾ ਵੀ ਆਉਂਦਾ ਸੀ ਅਫਸੋਸ ਕਰਨ ਵਾਸਤੇ 7 ਦਿਨ ਵਾਸਤੇ ਉੱਥੇ ਬਹਿਣਾ। ਹੁਣ ਇੱਥੋਂ ਵੀ ਉਹ ਥੋੜਾ ਜਿਹਾ ਸ਼ਿਫਟ ਹੋ ਕੇ 3 ਦਿਨ ਤੇ ਆ ਗਿਆ, ਜਿਹੜਾ ਸ਼ਹਿਰਾਂ ਦੇ ਲਾਗੇ ਬਹੁਤ ਆ ਗਿਆ। ਮਦਦ ਦੇ ਹਵਾਲੇ ਨਾਲ ਚਲੋ ਉੱਥੇ ਬਹਿ ਕੇ ਜਿਹੜੇ ਪੜ੍ਹਦੇ ਸਾਡੇ ਪੁਰਾਣੇ ਬਾਗ ਚੋਂ ਤਲਾਵਤ ਕਰਕੇ ਤੇ ਉਹਨੂੰ ਫਾਤਿਹਾ ਪੜ੍ਹ ਕੇ ਉਹਦੇ ਤੇ ਫੂਕਦੇ ਵੀ ਉਹਦੇ ਅਗਲੇ ਅਮਾਲ ਜਿਹੜੇ ਅਗਲੇ ਮਰਲੇ ਜਿਹੜੇ ਉਹ ਆਸਾਨ ਹੋਣ। ਇੱਧਰ ਸਿੰਧੂ ਜਾਂ ਸਿੱਖ ਮਜ਼ਹਬ ਚ ਕਿਵੇਂ? ਜੀ ਬਿਲਕੁਲ, ਇਹ ਇੰਡੀਆ ਵਿੱਚ ਵੀ ਹੁਣ ਇਹ ਹੌਲੀ ਹੌਲੀ ਘਟਦਾ ਚੱਲਿਆ ਜਾ ਰਿਹਾ। ਪਹਿਲੇ ਮਹੀਨਾ ਸੀ, 15 ਦਿਨ ਹੋਇਆ, 7 ਦਿਨ ਹੋਇਆ, 3 ਦਿਨ ਹੋਇਆ। ਹੁਣ ਹਾਲਾਤ ਇਹ ਨੇ ਕਿ ਜੋ ਸੰਸਕਾਰ ਕੀਤਾ ਜਾਂਦਾ, ਸੰਸਕਾਰ ਤੋਂ ਬਾਅਦ ਪਹਿਲਾ ਜਿਹੜਾ ਵੀਕਐਂਡ ਆਉਂਦਾ, ਵੀਕਐਂਡ ਵੀ ਇਸ ਕਰਕੇ ਚੁਣ ਲਿਆ ਜਾਂਦਾ ਕਿ ਸੁਖਾਲਾ ਹੋਵੇ, ਉਸ ਦੇ ਉੱਤੇ ਅਖੰਡ ਪਾਠ ਰੱਖੇ ਜਾਂਦੇ ਜਾਂ ਸਧਾਰਨ ਪਾਠ ਵੀ ਕਈ ਥਾਵਾਂ ਤੇ ਰੱਖਿਆ ਜਾਂਦਾ। ਤੇ ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਨਹੀਂ ਪਤਾ, ਅਖੰਡ ਪਾਠ ਅਮੂਮਨ 48 ਘੰਟਿਆਂ ਵਿੱਚ ਪੂਰਾ ਕੀਤਾ ਜਾਂਦਾ ਹੈ। ਤੇ 48 ਘੰਟੇ ਫਰਾਈਡੇ ਨੂੰ ਅਖੰਡ ਪਾਠ ਰੱਖ ਕੇ ਤੇ ਜਿਹਨੂੰ ਦੁਪਹਿਰ ਜਿਹਨੂੰ ਰੱਖਿਆ ਜਾਂਦਾ ਕਿ ਸ਼ਾਮ ਨੂੰ ਸੰਸਕਾਰ ਵਾਲਾ ਤੋਂ ਬਾਅਦ ਵਾਲਾ ਜਿਹੜਾ ਵੀਕਐਂਡ ਹੈ, ਸੰਡੇ ਨੂੰ 3 ਵਜੇ ਤੱਕ ਉਹਦਾ ਭੋਗ ਸਮਾਪਤੀ ਕਰਕੇ ਉਹਦੀ ਅਰਦਾਸ ਕੀਤੀ ਜਾਂਦੀ ਹੈ। ਅਰਦਾਸ ਨਾਲ ਸਪਲੀਕੇਸ਼ਨ ਜਿਹਦੇ ਵਾਸਤੇ ਅੰਗਰੇਜ਼ੀ ਚ ਸ਼ਬਦ ਹੈ ਕਿ ਉਸ ਵੇਲੇ ਉਹਨੂੰ ਕਹਿੰਦੇ ਅੰਤਿਮ ਅਰਦਾਸ, ਕਿ ਇਸ ਤੋਂ ਬਾਅਦ ਅਸੀਂ ਸਾਰੇ ਇਸ ਆਦਮੀ ਦੀਆਂ ਜਿਹੜੀਆਂ ਜਾਂ ਇਸ ਔਰਤ ਦੀਆਂ ਰਸਮਾਂ ਅਸੀਂ ਪੂਰੀਆਂ ਕਰ ਦਿੱਤੀਆਂ ਤੇ ਇਹਨੂੰ ਹੁਣ ਇਹਨੂੰ ਰੱਬ ਦੇ ਘਰ ਦੇ ਸੁਪਰਦ ਕਰ ਦਿੱਤਾ ਹੈ ਤੇ ਘਰਾਂ ਵਿੱਚ ਵਾਪਸ ਆ ਜਾਂਦੇ। ਪਰ ਉਹ ਜਿਹੜਾ ਅਫਸੋਸ ਵਾਲਾ ਜਿਹੜਾ ਪਹਿਲਾਂ ਵਾਲਾ ਮਾਹੌਲ ਸੀ ਉਹ ਹੁਣ ਖਤਮ ਹੋ ਚੁੱਕਿਆ ਹੈ। ਉਸ ਕਿਸਮ ਦੀ ਗੱਲਾਂ ਨਹੀਂ ਨੇ। ਇੱਕ ਮੈਂ ਰਸਮ ਪਗੜੀ ਦੀ ਵੀ ਗੱਲ ਕਰਨਾ ਚਾਹੁੰਦਾ, ਪਰ ਉਹ ਬਾਅਦ ਚ ਕਰਾਂਗੇ। ਸਾਡੇ ਨਾਲ 2 ਦੋਸਤ ਹੋਰ ਜੁੜੇ ਨੇ, ਉਹਨਾਂ ਨਾਲ ਪਹਿਲਾਂ ਗੱਲ ਕਰ ਲਈਏ। ਪਲਵਿੰਦਰ ਢਿੱਲੋਂ ਸਾਹਿਬ ਨੇ। ਪਲਵਿੰਦਰ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੁਬਾਰਾ ਮੇਰੀ ਗੱਲ ਰਹਿ ਗਈ ਸੀ ਕਿ ਇੱਕ ਹੁੰਦਾ ਥਾਲੀ ਦੇਣਾ, ਜਦੋਂ ਬਰਾਤ ਜਾਂਦੀ ਆ ਕਿ ਦੂਜੇ ਪਿੰਡ ਤੇ ਉੱਥੇ ਮੰਨ ਲਓ ਕਿ ਮੈਂ ਢਿੱਲੋਂ ਆ ਤੇ ਉੱਥੇ ਢਿੱਲੋਂ ਦੀ ਕੁੜੀ ਕੋਈ ਵਿਆਹੀ ਆਈ ਆ ਪਹਿਲਾਂ ਹੁੰਦੀ ਨਾ ਕੋਈ, ਉਹਨਾਂ ਨੂੰ ਆਪਾਂ ਥਾਲੀ ਦੇ ਕੇ ਆਉਣੀ ਆ, ਥਾਲੀ ਕੱਢਣੀ। ਤੁਹਾਨੂੰ ਪਤਾ ਇਸ ਚੀਜ਼ ਦਾ? ਮੈਨੂੰ ਨਹੀਂ ਪਤਾ ਜੀ ਇਹ ਗੱਲ। ਬਿਲਕੁਲ ਪਰਸੋਂ ਆਪਾਂ ਗੱਲ ਕੀਤੀ ਸੀ ਇਸੇ ਤਰ੍ਹਾਂ ਹੀ, ਉੱਥੇ ਮਠਿਆਈ ਜਾਂ ਪੈਸੇ ਉਸ ਪਿੰਡ 'ਚ ਉਹਨਾਂ ਧੀਆਂ ਨੂੰ ਦਿੱਤੀਆਂ ਜਾਂਦਾ ਹੈ। ਇੱਥੇ ਆਪਾਂ ਪਰਸੋਂ ਵੀ ਗੱਲ ਕੀਤੀ ਮਠਿਆਈ। ਹਾਂਜੀ ਹਾਂਜੀ ਹਾਂਜੀ। ਇੱਕ ਜਦੋਂ ਬਰਾਤ ਨਿਕਲਦੀ ਆ, ਬਰਾਤ ਜਦੋਂ ਜਾਂਦੀ ਆ ਤੇ ਅੱਗੋਂ ਦੂਜੀ ਬਰਾਤ ਮਿਲ ਜਾਂਦੀ ਆ, ਕੁਦਰਤੀ ਟੱਕਰੇ ਹੋ ਜਾਂਦੇ ਬਰਾਤਾਂ ਦੇ, ਉਹਨਾਂ ਉੱਥੇ ਠੂਠੀ ਚੇਂਜ ਕਰਦੇ ਆ ਜੀ। ਨਾਸਰ ਸਾਹਿਬ ਮੈਨੂੰ 1 ਮਿੰਟ ਵਾਸਤੇ ਜੀ ਇਜਾਜ਼ਤ ਦੇ ਦਿਓ ਤੇ ਮੈਂ 1 ਮਿੰਟ ਵਾਸਤੇ ਜ਼ਰੂਰ ਵੀ ਕਾਲ ਲੈਣਾ ਚਾਹੁੰਦਾ ਵਾਂ। ਤੁਸੀਂ ਜੀ ਹੈਲੋ ਗੁਰਿੰਦਰ ਜੀ, ਇਹ ਤਾਂ ਮੈਨੂੰ ਨਹੀਂ ਪਤਾ, ਜ਼ਰੂਰ ਕੋਈ ਜਵਾਬ ਦੇਗਾ। ਜਗਜੀਤ ਸਿੰਘ ਸਾਡੇ ਨਾਲ। ਜਗਜੀਤ ਜੀ ਹੈ ਤੁਸੀਂ ਲਾਈਨ ਤੇ? ਨਾਸਰ ਜੀ, ਜਦੋਂ ਇਹ ਭਾਜੀ ਆਈ ਜੀ, ਇਹਨਾਂ ਤੋਂ ਇੱਕ ਚੀਜ਼ ਜ਼ਰੂਰ ਪੁੱਛਿਓ ਕਿ ਜਦੋਂ ਸਿੱਖ ਧਰਮ ਤੇ ਹਿੰਦੂ ਧਰਮ ਵਿੱਚ ਫੁੱਲ ਜਦੋਂ ਚੁਗਣ ਜਾਂਦੇ ਆ ਜੀ, ਉਦੋਂ ਨਾ ਧਾਗਾ ਬੰਨਦੇ ਆ ਉੱਤੇ ਫੁੱਲਾਂ ਤੇ, ਚਾਰੇ ਸਾਈਡ ਡੱਕੇ ਲਾ ਕੇ ਨਾ, ਉਹ ਪੁੱਛੋ ਜੀ ਕਿਉਂ ਬੰਨਦੇ? ਠੀਕ ਹੈ ਜੀ, ਬਹੁਤ ਸ਼ੁਕਰੀਆ। ਜ਼ਰੂਰ ਪੁੱਛਦੇ ਆ, ਬਲਕਿ ਹਾਂਜੀ ਹਾਂ ਕਮੈਂਟ ਦੇ ਵਿੱਚ ਵੀ ਕੋਈ ਨਾ ਕੋਈ ਜ਼ਰੂਰ ਦੱਸੇਗਾ। ਬਹੁਤ ਸ਼ੁਕਰੀਆ ਤੁਸੀਂ ਜੁਆਇਨ ਕੀਤਾ। ਸਾਡੇ ਨਾਲ ਅਮੀਨ ਚੌਹਾਨ ਨੇ, ਵਾਟੇ ਸਗੀ ਅਮੀਨ ਚੌਹਾਨ ਜੀ, ਤੁਹਾਨੂੰ ਵੀ ਆਪਾਂ ਵੈਲਕਮ ਕਹਿੰਦੇ ਆ। ਸਾਡੇ ਨਾਲ ਮੁਹੰਮਦ ਅਕਰਮ ਜੀ। ਸੰਧੂ ਸਾਹਿਬ ਹੈਲੋ, ਮੈਂ ਪੁੱਛਣਾ ਇਹ ਸੀ ਜੀ, ਇੱਕ ਰਿਵਾਜ ਐਸਾ ਸੀ ਜਿਹਦਾ ਜ਼ਿਕਰ ਕੋਈ ਨਹੀਂ ਹੋਇਆ, ਮੈਨੂੰ ਉਹ ਬੜਾ ਯਾਦ ਆ ਤੇ ਮੈਨੂੰ ਆਵਾਜ਼ ਨਹੀਂ ਤੁਹਾਡੀ ਆ ਰਹੀ, ਆਵਾਜ਼ ਨਹੀਂ ਆ ਰਹੀ ਤੁਹਾਡੀ ਹਜ਼ੂਰ, ਆਵਾਜ਼ ਕੱਟ ਗਈ ਆ ਜੀ। ਔਲਖ ਸਾਹਿਬ। ਹਾਂਜੀ ਨਾਸਿਰ ਜੀ, अस्सलाम वालेकुम। ਵਾਲੇकुम सलाम। ਹਾਂਜੀ ਅਰੋੜਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ, ਸ਼ੁਕਰ ਹੈ ਮੇਰੀ ਆਵਾਜ਼ ਗਈ ਤੁਹਾਡੇ ਤੱਕ। ਪਹਿਲੀ ਗੱਲ ਮੈਂ ਤਾਂ ਜੰਮਣ ਤੋਂ ਸ਼ੁਰੂ ਕਰੂੰਗਾ। ਸਾਡੇ ਤੋਂ ਪਿੰਡਾਂ ਅੱਜ ਤੋਂ 40-50 ਸਾਲ ਪਹਿਲਾਂ ਦੀ ਗੱਲ ਹੈ,
ਜੇ ਲੜਕਾ ਪੈਦਾ ਹੁੰਦਾ ਸੀ ਤਾਂ ਦਰਵਾਜ਼ੇ ਤੇ ਸ਼ਰੀਫ ਬੰਨਿਆ ਜਾਂਦਾ ਸੀ। ਮੈਨੂੰ ਅੱਜ ਨਹੀਂ ਪਤਾ ਬੰਨਿਆ ਜਾਂਦਾ ਕਿ ਨਹੀਂ ਬੰਨਿਆ ਜਾਂਦਾ, ਕਿਉਂਕਿ ਮੈਂ ਤਾਂ ਇੱਥੇ ਹੁਣ ਬਹੁਤ ਸਾਲਾਂ ਤੋਂ। ਦੂਜੀ ਗੱਲ, ਜਦੋਂ ਚੇਤ ਦਾ ਮਹੀਨਾ ਚੜ੍ਹਦਾ ਸੀ ਉਹਨੂੰ ਚੇਤਰ ਨੂੰ ਵਲਿਆ ਜਾਂਦਾ ਸੀ। ਸਾਰੇ ਲੋਕ ਘਰਾਂ ਦੇ ਬਾਹਰ ਇੱਕ ਲਾਉਂਦੇ ਸੀ ਗੋਹੇ ਦੇ ਨਾਲ ਲਕੀਰ ਜੀ, ਚੇਤਰ ਵਲਦੇ ਸੀ ਉਹਨੂੰ। ਅੱਛਾ, ਬਰਾਤ ਜਿਹੜੀ ਹੈ ਜੀ, ਜਦੋਂ ਮੁੰਡੇ ਦਾ ਰੁਪਈਆ ਧਰਿਆ ਗਿਆ, ਫਿਰ ਸਾਹੇ ਪਾਇਆ ਗਿਆ, ਫਿਰ ਉਹਨੂੰ ਮਤਲਬ ਮਾਈਏ ਪਾਇਆ ਗਿਆ, ਫਿਰ ਉਹਦੇ ਘਰ ਗਾਉਣ ਬੈਠਿਆ, ਫਿਰ ਉਹਨੂੰ ਖਾਰੇ ਚਾੜਿਆ। ਅਗਲੇ ਦਿਨ ਮਾਮੇ ਨੇ ਖਾਰੇ ਤੋਂ ਲਾਇਆ, ਘੋੜੀ ਤੇ ਬਿਠਾਇਆ, ਭਾਬੀਆਂ ਨੇ ਸੁਰਮਾ ਪਾਇਆ, ਭੈਣਾਂ ਨੇ ਵਾਦੀਆਂ ਗੁੰਦੀਆਂ, ਗੁਰਦੁਆਰੇ ਮੱਥਾ ਟੇਕ ਕੇ ਫਿਰ ਤੁਸੀਂ ਬਰਾਤ, ਜੰਜ, ਜਨ ਜਾਂ ਜੋ ਵੀ ਕਹੋ, ਅਸੀਂ ਜੰਜ ਕਹਿੰਦੇ ਆ ਮਾਲਵੇ 'ਚ, ਬਰਾਤ ਵੀ ਕਹਿੰਦੇ ਨੇ, ਜਨ ਵੀ ਕਹਿੰਦੇ ਨੇ। ਸੋ ਉਹ ਚੜ੍ਹਦੇ ਸਨ, ਫਿਰ ਉਹ ਜਾਂਦੇ ਸਨ, ਵਾਪਸ ਆਏ, ਮਾਂ ਨੇ ਪਾਣੀ ਵਾਰ ਕੇ ਅੰਦਰ ਲਿਆਂਦਾ ਉਹਨੂੰ। ਪਾਣੀ ਵਾਰ ਨਹੀਂ ਬੰਨੇ ਦੀ ਮਾਏ ਬੰਨਾ ਬੰਨੀ ਬਾਹਰ ਖੜੇ, ਤਾਂ ਫਿਰ ਉਹ ਰਸਮਾਂ ਕਰਕੇ ਕੰਗਣਾ ਖੜਾਇਆ ਜਾਂਦਾ ਸੀ। ਸਾਡੇ ਕੰਗਣਾ ਖੜਾਇਆ ਜਾਂਦਾ ਸੀ। ਮਾਲਵੇ ਦੇ ਜਿਹੜੇ ਸੀ ਉਹ ਸਵੇਰੇ ਲਿਜਾ ਕੇ ਕਿਸੇ ਦੇਵੀ ਦੀ ਮਾਤਾ ਦੀ ਸਮਾਧ ਤੇ ਉਹਨਾਂ ਨੂੰ ਛਟੀਆਂ ਕਢਾਉਂਦੇ ਸੀ। ਕੰਮ ਇਹ ਹੁੰਦਾ ਸੀ ਕਿ ਜਿਹੜੀ ਵਹੁਟੀ ਤੇ ਲਾੜਾ ਨੇ ਦੋਵੇਂ ਆਪਸ ਵਿੱਚ ਸੋਸ਼ਲਾਈਜ਼ ਕਰ ਜਾਣ, ਉਹਨਾਂ ਦੀ ਸੰਗ ਖੁੱਲ ਜੇ। ਮੇਰਾ ਖਿਆਲ ਇੱਥੋਂ ਤੱਕ ਸੀ। ਬਿਲਕੁਲ ਜੀ, ਤੁਸੀਂ ਵਿਸ਼ਵਾਸ ਜੀ, ਤੁਸੀਂ ਬਹੁਤ ਸਾਰੇ ਟ੍ਰੈਡੀਸ਼ਨ ਇੱਕ ਵਾਰ ਜੀ ਸਭ ਦੱਸ ਦਿੱਤੇ। ਕਮਾਲ ਹੈ, ਤੁਸੀਂ ਬੱਚੇ ਜੰਮਣ ਤੋਂ ਲੈ ਕੇ ਬਹੁਤ ਸਾਰੇ ਟ੍ਰੈਡੀਸ਼ਨ ਇੱਕ ਵਾਰ ਚ ਗਿਣਵਾ ਦਿੱਤੇ। ਬਹੁਤ ਵਧੀਆ ਗੱਲ ਕੀਤੀ ਜੀ ਤੁਸੀਂ। ਹਾਂਜੀ, ਦੂਜੀ ਗੱਲ, ਮੈਂ ਨਾਸਰ ਸਾਹਿਬ, ਮੇਰੇ ਦਾਦਾ ਜੀ ਦੀ ਡੈਥ ਹੋਈ ਸੀ, ਉਹ ਮੇਰਾ ਖਿਆਲ 84-85 ਦੀ ਗੱਲ ਹੈ। ਉਹ ਵੀ 102-3 ਸਾਲ ਦੇ ਸੀ ਉਦੋਂ। ਅਸੀਂ ਵੱਡੇ ਕੀਤੇ ਸੀ ਖੁਦ ਵਿਆਹ, ਜਿੰਨਾ ਮੇਰਾ ਖਿਆਲ 'ਚ ਉਹਨਾਂ ਦਿਨਾਂ 'ਚ ਖਰਚਾ ਆਇਆ ਸੀ ਉਹਨਾਂ ਦੇ। ਪਰ ਇਹ ਉਹਨਾਂ ਨੂੰ ਇਹੀ ਕਹਿੰਦੇ ਨੇ ਵੱਡਾ ਕਰਨਾ, ਤੁਸੀਂ ਉਹ ਫੇਰਦੇ ਹੋ ਪੂਰਾ ਆਪਣੀ ਸ਼ਰੀਕੇ ਬਰਾਦਰੀ ਨੂੰ ਰੋਟੀ ਪਾਣੀ ਖਵਾਉਂਦੇ ਹੋ ਵਧੀਆ ਐਨ ਵਿਆਹ ਵਾਂਗੂ ਹੀ। ਸੋ ਉਹ ਵੀ ਇੱਕ ਬੜਾ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਨੇ ਜਿਹੜੇ ਨੇ। ਚਲੋ ਅੱਜ ਤੱਕ ਕਰੋਨਾ ਦੇ ਯੁੱਗ 'ਚ ਤੁਸੀਂ 2 ਬੰਦੇ ਵੀ ਨਹੀਂ ਜਾ ਸਕਦੇ, ਲੋਕ ਡੈੱਡ ਬੋਡੀ ਤੱਕ ਲੈਣ ਨਹੀਂ ਜਾ ਰਹੇ, ਪਰ ਉਹ ਇੱਕ ਹੋਰ ਰਿਵਾਜ ਸਨ ਜੀ ਉਹਨਾਂ ਦਿਨਾਂ 'ਚ। ਹਾਂਜੀ, ਹੋਰ ਕੋਈ ਮੇਰੇ ਤਾਈਂ ਸਵਾਲ ਹੋਵੇ ਤਾਂ ਮੈਂ ਦੱਸ ਸਕਦਾ ਤੁਹਾਨੂੰ। ਨਹੀਂ ਜੀ, ਅੱਛਾ ਇਹ ਦੱਸੋ ਕਿ ਜਿਹੜੇ ਛੱਟੀਆਂ ਖੇਡਣ ਦਾ ਤੁਸੀਂ ਗੱਲ ਕੀਤੀ, ਜਿਹੜੇ ਮਾਲਵੇ ਦੇ ਰਿਵਾਜ ਸੀ, ਉਹ ਕਿਉਂ ਖੇਡਾਂ ਖਿਡਾਈ ਜਾਂਦੇ? ਤੁਸੀਂ ਕਿਹਾ ਸੋਸ਼ਲਾਈਜ਼ ਕਰਨ ਵਾਸਤੇ। ਹਾਂਜੀ, ਮੇਰੇ ਖਿਆਲ ਕਿਵੇਂ ਹੁੰਦਾ ਜੀ ਉਹ? ਲੜਕੇ ਲੜਕੀ ਨੂੰ ਲੈ ਜਾਂਦੇ, ਉਹ ਕੋਈ ਜ਼ੋਰ ਦੀ ਨਹੀਂ ਸਰ ਮਾਰਦੇ। ਕਈ ਵਾਰੀ ਕੁੜੀ ਜ਼ੋਰ ਦੀ ਮਾਰਦੀ ਸੀ। ਅਸੀਂ ਤਾਂ ਮਾਲਵੇ ਦੇ ਨਹੀਂ, ਪਰ ਮੈਂ ਉਹਨਾਂ ਦਾ ਵਿਟਨੈਸ ਆ, ਮੈਂ ਦੇਖਿਆ ਉਹਨਾਂ ਨੂੰ। ਮੇਰੇ ਯਾਰ ਦੋਸਤ ਬੜੇ ਨੇ ਮਾਲਵੇ 'ਚ, ਮੈਂ ਪਲਿਆ ਉੱਥੇ, ਤਾਂ ਉਹਨਾਂ ਦੇ ਵਿਆਹਾਂ 'ਚ ਮੈਂ ਦੇਖਿਆ ਉਹ ਅਸਲ 'ਚ ਸੋਸ਼ਲਾਈਜ਼ ਹੁੰਦਾ ਸੀ। ਕੁੜੀ ਥੋੜਾ ਜਿਹਾ ਕਈ ਵਾਰੀ ਜ਼ਿਆਦਾ ਮਜ਼ਾਕ 'ਚ ਜ਼ੋਰ ਦੀ ਮਾਰਦੀ ਸੀ, ਮੁੰਡਾ ਨਹੀਂ। ਮੁੰਡੇ ਨੇ ਹੌਲੀ ਹੌਲੀ ਜਸਟ ਟੱਚ ਹੀ ਕਰਨਾ ਉਹਨਾਂ ਨੂੰ। ਤਾਂ ਇਹ ਸੀ ਮੇਰਾ ਖਿਆਲ। ਹੁਣ ਤਾਂ ਜੀ ਤੁਸੀਂ ਜਾਗੋ ਦੀ ਗੱਲ ਕੀਤੀ ਹੈ, ਮੈਂ ਇੱਥੇ ਅਮਰੀਕਾ 'ਚ, ਜਾਗੋ ਇੱਥੇ ਵੀ ਕੱਢੀ ਜਾਂਦੀ ਹੈ, ਪਰ ਹੁਣ ਇੱਕ ਰਸਮ ਬਣ ਕੇ ਰਹਿ ਗਈ ਹੈ, ਉਹ ਜਾਗੋ ਨਹੀਂ। ਅੱਛਾ, ਇੱਕ ਹੋਰ ਚੀਜ਼ ਮੈਂ ਭੁੱਲ ਗਿਆ ਜੀ, ਸਿਰ ਇੱਕ ਨਾਨਕਾ ਮੇਲ ਆਉਂਦਾ ਹੁੰਦਾ ਸੀ ਵਿਆਹ ਤੋਂ ਪਹਿਲਾਂ, ਨਾਨਕਾ ਮੇਲ ਆਉਣਾ। ਹਾਂਜੀ, ਉਹ ਇੱਕ ਬੜੀ ਵੱਡੀ ਗੱਲ ਹੁੰਦੀ ਸੀ। ਫਿਰ ਭਾਜੀ ਉਹਨਾਂ ਨੂੰ ਦੇ ਕੇ ਤੋਰਨਾ ਪੀਪੇ ਨਾਲ। ਅੱਛਾ, ਫਿਰ ਉਹਨਾਂ ਨੇ ਬਿਸਤਰੇ ਲੈ ਕੇ ਆਉਣੇ, ਕਿਸੇ ਨੇ ਟੂਮ ਛੱਲਾ ਲੈ ਕੇ ਆਉਣਾ। ਇੱਕ ਤਰ੍ਹਾਂ ਦੀ ਮਦਦ ਕਰਕੇ ਪਰਿਵਾਰ ਦਾ ਵਿਆਹ ਨਿਬੇੜਿਆ ਜਾਂਦਾ ਸੀ। ਪੂਰਾ ਪਰਿਵਾਰ, ਰਿਸ਼ਤੇਦਾਰ ਰਲ ਕੇ ਨਿਉਂਦਾ ਪਾਉਣਾ ਵੀ ਮਦਦ ਹੁੰਦੀ ਸੀ ਜੀ, ਉਹਨਾਂ ਦੀ ਨਗਦ ਮਦਦ ਹੁੰਦੀ ਸੀ। ਮਤਲਬ ਕੋਈ ਭੂਆ ਜਾਂ ਮਾਸੀ ਜਾਂ ਮਾਮੇ ਨਾਨਕੇ ਕੋਈ ਟੂਮ ਛੱਲਾ ਵੀ ਪਾਉਂਦੇ ਸੀ ਕੁੜੀ ਨੂੰ। ਤਾਂ ਇੱਕ ਤਰ੍ਹਾਂ ਦੀ ਰਲ ਮਿਲ ਕੇ ਵਿਆਹ ਕੀਤੇ ਜਾਂਦੇ ਸੀ। ਉਹ ਹੁਣ ਵਾਂਗੂ ਤਾਂ ਨਹੀਂ ਸੀ ਕੁੜੀ ਦਾ ਪਿਓ ਤੇ ਕਰਜ਼ਾ ਚੜ ਗਿਆ, ਜਾਂ ਉਦੋਂ ਨਹੀਂ ਸੀ ਇਹ ਗੱਲਾਂ। ਤੁਸੀਂ ਪੁਰਾਣੇ ਜ਼ਮਾਨੇ 'ਚ ਕੋਈ ਦੇਖਿਆ ਕਿਸੇ ਕਿਸਾਨ ਨੇ ਖੁਦਕੁਸ਼ੀ ਕੀਤੀ ਹੋਵੇ ਜਿਵੇਂ ਅੱਜ ਕੱਲ੍ਹ ਹੋ ਰਹੀ ਹੈ? ਨਹੀਂ, ਕਿਉਂਕਿ ਉਦੋਂ ਸਹਿਚਾਰ ਬਹੁਤ ਸੀ, ਲੋਕਾਂ ਦੇ ਵਿੱਚ ਆਪਸ ਭਾਈਚਾਰਾ ਬਹੁਤ ਸੀ। ਜੇ ਪਿੰਡ ਦੀ ਧੀ ਦਾ ਵਿਆਹ ਹੁੰਦਾ ਸੀ, ਸਾਰਾ ਪਿੰਡ ਦੁੱਧ ਇਕੱਠਾ ਕਰਕੇ ਦੇ ਜਾਂਦਾ ਹੁੰਦਾ ਸੀ। ਸਾਰਾ ਪਿੰਡ ਦੁੱਧ ਇਕੱਠਾ ਕਰਦਾ ਸੀ ਕੁੜੀਆਂ ਦੇ ਵਿਆਹ 'ਚ। ਸਾਡੇ ਪਿੰਡ ਲਾਜ਼ਮੀ ਹੁੰਦਾ ਸੀ। ਅੱਛਾ ਜੀ, ਦੁੱਧ ਦੇ ਕੇ ਜਾਂਦਾ ਹੁੰਦਾ। ਬਹੁਤ ਸ਼ੁਕਰੀਆ ਰਸ਼ਪਾਲ ਜੀ, ਤੁਸੀਂ ਜਿੰਨੇ ਮੈਸੇਜ ਕਰਦੇ ਸਾਡੇ ਪੂਰੇ ਪ੍ਰੋਗਰਾਮ 'ਚ ਉਹਨੇ ਨਹੀਂ ਹੋਣੇ ਜਿੰਨੇ ਤੁਸੀਂ ਇੱਕੋ ਸਾਇ ਕਰ ਦਿੱਤੇ ਆ। ਤੇ ਅਰਣਾ ਸਾਹਿਬ ਜ਼ਰੂਰ ਇੱਕ ਅੱਧੇ ਦਾ ਦੋ, ਤੇ ਇੱਕ ਦੋ ਮੇਰੇ ਬ੍ਰੇਨ 'ਚ ਗੱਲਾਂ ਨੇ ਉਹ ਕਰੀ, ਅੱਗੇ ਹੋਰ ਵੀ ਸਾਡਾ ਲਾਈਨ ਅਪ ਨੇ। ਰਸ਼ਪਾਲ ਜੀ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਅਸੀਂ ਜਗਜੀਤ ਜੀ, ਸਤਿ ਸ੍ਰੀ ਅਕਾਲ ਜੀ। ਸਰ ਸਤਿ ਸ੍ਰੀ ਅਕਾਲ ਜੀ। ਸਰ ਕਿਵੇਂ ਹੋ ਜੀ? ਬਹੁਤ ਵਧੀਆ ਜੀ। ਕਿੱਥੋਂ ਗੱਲ ਕਰ ਰਹੇ ਹੋ, ਕਿਹੜੇ ਸ਼ਹਿਰ ਤੋਂ, ਤੇ ਕਿਹੜੇ ਟ੍ਰੈਡੀਸ਼ਨ ਦੀ ਗੱਲ ਕਰ ਰਹੇ, ਦੱਸੋ ਜੀ। ਆਪਣੇ ਟ੍ਰੈਡੀਸ਼ਨ ਆ ਜੀ ਸਿੱਖ ਤੇ ਹਿੰਦੂਆਂ ਦੇ ਵਿੱਚ, ਜਦੋਂ ਆਪਾਂ ਫੁੱਲ ਚੁਗਣ ਜਾਂਦੇ ਆ ਜੀ, ਉਦੋਂ ਨਾ ਫੁੱਲਾਂ ਦੇ ਉੱਤੇ ਆਪਾਂ ਧਾਗਾ ਬੰਨ੍ਹਦੇ ਜੀ, ਲਪੇਟਦੇ ਆ 7 ਵਾਰੀ। ਆ ਚਾਰ ਕੋਨਿਆਂ ਤੇ ਡੱਕੇ ਲਾ ਕੇ ਨਾ ਜੀ। ਤੁਸੀਂ ਵੀ ਦੇਖਿਆ ਹੋਊਗਾ ਮਰਗ ਤੋਂ ਬਾਅਦ ਜੀ। ਉਹ ਕੀ ਰਿਵਾਜ ਆ ਜੀ, ਉਹ ਕਿਉਂ ਕਰਦੇ ਨੇ? ਤੇ ਇੱਕ ਜੀ ਜਦੋਂ ਆਪਣੀ ਬਰਾਤ ਤੁਰਦੀ ਆ, ਜਦੋਂ ਮਾਮਾ ਪੀੜੀ ਤੋਂ ਲਾ ਕੇ ਮੰਜੇ ਤੇ ਲਾਉਂਦਾ ਮੁੰਡੇ ਨੂੰ, ਇਹ ਵੀ ਤੁਸੀਂ ਦੇਖਿਆ ਹੋਊਗਾ। ਮਾਮਾ ਯਾਦ ਆ ਜਾਂਦਾ, ਜਗਜੀਤ ਆਂਦਾ ਵੀ ਤੁਸੀਂ ਵੇਖਿਆ ਹੋਊਗਾ ਮਰਨ ਤੋਂ ਬਾਅਦ। ਕਈ ਮਾਮੇ ਮੈਂ ਤਿਲਕਦੇ ਬਹੁਤ ਦੇਖਿਆ ਜੀ, ਭਾਰੀ ਹੁੰਦੇ ਨੇ, ਜਵਾਕ ਚੱਕੇ ਨਹੀਂ ਜਾਂਦੇ ਮਾਮਿਆਂ ਤੋਂ। ਮੈਂ ਤੁਹਾਡੀ ਪਹਿਲੀ ਗੱਲ ਮੈਂ ਸੁਣੀ ਸੀ ਜੀ, ਤੁਸੀਂ ਕਿਹਾ ਜੀ ਧਾਗੇ ਕਿਉਂ ਬੰਨੇ ਜਾਂਦੇ, ਉਹ ਦੂਸਰਾ ਸਵਾਲ ਜਿਹੜਾ ਸੀ। ਨਹੀਂ, ਪਹਿਲੀ ਅਰੋੜਾ ਸਾਹਿਬ
ਪਹਿਲੀ ਗੱਲ ਵੀ ਦੱਸੋ ਨਾ, ਉਹਨਾਂ ਜਗਜੀਤ ਨੇ ਕਿਹਾ ਵੀ ਤੁਸੀਂ ਵੀ ਵੇਖਿਆ ਹੋਊਗਾ ਮਰਨ ਤੋਂ ਬਾਅਦ। ਅੱਛਾ ਜੀ, ਨਹੀਂ ਮੈਂ ਮਰਨ ਤੋਂ ਬਾਅਦ ਮਾਈਂਡ ਨਾ ਕਰਿਓ, ਨਾਲ ਥੋੜਾ ਜਿਹਾ ਆਪਾਂ ਮਜ਼ਾਕ ਵੀ ਰੱਖ ਲੈਂਦੇ ਆ। ਹਾਂਜੀ ਬਿਲਕੁਲ ਜੀ, ਜ਼ਿੰਦਗੀ ਤੇ ਮੌਤ ਦੋਨੋਂ ਸਾਡੇ ਜ਼ਿੰਦਗੀ ਦੇ ਹਿੱਸਾ ਨੇ ਤੇ ਮਜ਼ਾਕ ਨਾਲ ਚੱਲਦੇ ਰਹਿਣੇ ਚਾਹੀਦੇ, ਕੋਈ ਫਰਕ ਨਹੀਂ ਜੀ, ਬਿਲਕੁਲ ਹੱਸ ਖੇਡ ਕੇ ਜ਼ਿੰਦਗੀ ਕੱਢਣੀ ਚਾਹੀਦੀ ਹੈ। ਜਗਜੀਤ ਜੀ, ਤੁਹਾਡਾ ਜਿਹੜਾ ਪਹਿਲਾ ਸਵਾਲ ਸੀ, ਜਿਹੜਾ ਤੁਸੀਂ ਕਹਿੰਦੇ ਕਿ ਜੇ ਫੁੱਲਾਂ ਦੇ 7 ਵਾਰ ਧਾਗੇ ਕਿਉਂ ਬੰਨ੍ਹੇ ਜਾਂਦਾ ਹੈ, ਜਦੋਂ ਵੀ ਜਿਹੜੇ ਇਹ ਟ੍ਰੈਡੀਸ਼ਨ ਜਿਹੜੀ ਜਿਨ੍ਹਾਂ ਚੀਜ਼ਾਂ ਵਿੱਚ 7 ਵਾਰ ਹੈ, ਇਹ ਸਨਾਤਨ ਧਰਮ ਨਾਲ ਜਿਹੜੀ ਜੁੜੀਆਂ ਚੀਜ਼ਾਂ। ਸਨਾਤਨ ਯਾਨੀ ਕਿ ਜੋ ਪੁਰਾਣਾ ਹਿੰਦੂ ਧਰਮ ਹੈ, ਜਿਹੜਾ ਆਰ ਸਮਾਜੀ ਨੇ ਉਹ 4 ਲਾਵਾਂ ਲੈਂਦੇ ਨੇ, ਜਿਹੜੇ ਸਨਾਤਨੀ ਹਿੰਦੂ ਨੇ ਉਹ 7 ਲਾਵਾਂ ਲੈਂਦੇ ਨੇ। ਉਹ 7 ਦੇ ਨਾਲ ਜਿਹੜੀ ਅਹਿਮੀਅਤ ਉਹਨਾਂ ਦੀ ਜੁੜੀ ਹੋਈ ਹੈ। ਸੋ ਜਿਹੜੇ 7 ਵਾਲੀ ਜਿਹੜੀ ਕਿਸੇ ਚੀਜ਼ ਨੂੰ ਅਸੀਂ ਕਰਦੇ ਹਾਂ, ਉਹ ਕਿਸੇ ਨੂੰ ਬੰਨਣਾ ਜਾਂ ਖੋਲਣਾ, ਉਹ ਇਸ ਚੀਜ਼ ਨੂੰ ਜਿਹੜੇ ਨੈਕਸਟ ਸਟੈਪ ਦੀ ਨੂੰ ਦਿਖਾਉਂਦਾ ਕਿ ਅਸੀਂ ਪੱਕੇ ਤੌਰ ਤੇ ਕਰ ਰਹੇ ਹਾਂ। ਸੋ ਇਸ ਜਦੋਂ ਕਿਸੇ ਨੂੰ ਅਸੀਂ ਫੁੱਲ ਜਦੋਂ ਕਿਸੇ ਨੂੰ ਚੁੱਕਦੇ ਹਾਂ, ਉਹ ਇਹ ਫੁੱਲ ਚੁੱਕਣ ਤੋਂ ਬਾਅਦ ਜਿਹੜਾ 7 ਵਾਰ ਜਿਹੜਾ ਧਾਗਾ ਲਪੇਟਣਾ ਜਿਹੜਾ ਧਾਗਾ ਹੈਗਾ ਜਾਂ ਗੰਢਾਂ ਬੰਨਣੀਆਂ ਨੇ, ਉਸ ਚੀਜ਼ ਨੂੰ ਦਰਸਾਉਂਦਾ ਕਿ ਦਿਸ ਇਜ਼ ਦ ਫਾਈਨਲ ਰਿਚੁਅਲ, ਇਹ ਅਖੀਰਲੀ ਰਸਮ ਹੈ ਤੁਹਾਡੀ ਇਸ ਸ਼ਖਸ ਦੀ, ਉਸ ਦੇ ਵਾਸਤੇ ਉਹਨੂੰ 7 ਵਾਰ ਬੰਨਿਆ ਜਾਂਦਾ ਜੀ। ਅੱਛਾ ਜੀ, ਠੀਕ ਹੈ ਜੀ। ਮਾਮਾ ਪੀੜੀ ਤੋਂ ਲਾਉਂਦਾ ਜੀ ਮੁੰਡੇ ਨੂੰ, ਮਾਮਿਆਂ ਦੀ ਜਾਨ ਛਡਾਓ ਜੀ। ਹਾਂਜੀ, ਮਾਮਿਆਂ ਦੀ ਕੀ, ਸੌਰੀ ਮੈਂ ਮਾਮਿਆਂ ਦੀ ਜਾਨ ਛਡਾਓ, ਮਾਮਾ ਕਿਆ ਲਾਉਂਦਾ ਪੀੜੀ ਤੋਂ ਜੀ ਮੁੰਡੇ ਨੂੰ ਬਰਾਤ ਜਾਣ ਤੋਂ ਪਹਿਲਾਂ। ਮੈਨੂੰ ਲੱਗਦਾ ਜਗਜੀਤ ਸਿੰਘ ਜੀ ਆਪ ਦੁਖੀ ਮਾਮਾ ਜੀ ਨੇ ਕਹਿੰਦੇ ਵੀ ਮੇਰੇ ਨਾਲ ਕੀ ਬਣਨਾ, ਮੈਂ ਮਾਫੀ ਚਾਹਣਾ ਚਾਹੁੰਦਾ, ਮੈਨੂੰ ਇਸ ਬਾਰੇ ਪਤਾ ਨਹੀਂ ਹੈ, ਇਸ ਕਰਕੇ ਇਸ ਤੋਂ ਮੈਂ ਮਾਫੀ ਮੰਗ ਰਿਹਾ। ਕਿਸੇ ਬਾਜਵਾ ਜੀ ਨੇ ਸਾਡੇ ਨਾਲ ਇਹਨਾਂ ਨੂੰ ਪੁੱਛ ਲਓ, ਸ਼ਾਇਦ ਪਤਾ ਹੋਵੇ। ਇੱਕ ਆਖਰੀ ਸਵਾਲ ਜੀ, ਪਾਣੀ ਵਾਰਨ ਦੀ ਰਸਮ ਬਾਰੇ ਵੀ ਦੱਸ ਦਿਓ ਜੀ। ਹਾਂਜੀ, ਪਾਣੀ ਵਾਰਨ ਦੀ ਰਸਮ ਬਾਰੇ ਪਹਿਲਾਂ ਵੀ ਬਹੁਤ ਵਾਰ ਗੱਲ ਕੀਤੀ ਗਈ ਕਿ ਪਾਣੀ ਵਾਰਨ ਦੀ ਰਸਮ ਦੇ ਉੱਤੇ ਵੀ ਨਾ ਜੀ ਅਸੀਂ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ। ਮੈਂ ਆਪਣੇ ਤੋਂ ਬਿਹਤਰ ਸਮਝਦਾ ਕਿ ਉਹਦੇ ਕਿਉਂ ਹੁੰਦਾ, ਕੀ ਹੁੰਦਾ, ਉਹਦੇ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਤੇ ਅਸੀਂ ਕਿਸੇ ਆਪਣੇ ਦੋਸਤਾਂ ਵਾਸਤੇ ਓਪਨ ਰੱਖਿਆ ਕਿ ਪਾਣੀ ਵਾਰਨ ਦੀ ਰਸਮ ਦੇ ਉੱਤੇ ਗੱਲ ਕਰਨ, ਨਹੀਂ ਤਾਂ ਅਖੀਰ 'ਚ ਮੈਂ ਗੱਲ ਇਸ ਬਾਰੇ ਕਰਾਂਗਾ ਹੀ ਕਰਾਂਗਾ ਜ਼ਰੂਰ ਜੀ। ਤੁਸੀਂ ਸਾਡੇ ਨਾਲ ਬਣੇ ਰਹਿਣਾ ਜੀ। ਸਾਡੇ ਨਾਲ 2 ਹੋਰ ਬਾਜਵਾ ਜੀ ਨੇ, ਯਾਸਰ ਅਲੀ ਖੰਗੂੜਾ ਸਾਹਿਬ ਨੇ, ਉਹਨਾਂ ਨਾਲ ਵੀ ਗੱਲ ਕਰਨੀ ਹੈ। ਤੇ ਰਵਿੰਦਰ ਸਿੰਘ ਲੋਟੇ ਜੀ ਕਹਿੰਦੇ ਆਪਣੇ ਲੋਕੀ ਜਿਉਂਦਿਆਂ ਨੂੰ ਰੋਟੀ ਨਹੀਂ ਪੁੱਛਦੇ, ਮਰਨ ਤੋਂ ਬਾਅਦ ਵੱਡਾ ਕਰਦੇ ਨੇ। ਇਹ ਵੀ ਗੱਲ ਸੱਚੀ ਹੈ। ਅਰੋੜਾ ਸਾਹਿਬ, ਯਾਸਰ ਭਾਈ, ਬਾਜਵਾ ਜੀ, ਇੱਕ ਹੋਰ ਮੈਂ ਵਿੱਚ ਰੱਖਾਂ ਗੱਲ ਕਿ ਇੱਥੇ ਚੱਲਦਾ ਵਾ ਜਦੋਂ ਡੈਥ ਦੀ ਵੀ ਆਖੋ ਕਿ ਆਪਣਾ ਟੌਪਿਕ ਹੈ ਡੈਥ ਤੇ ਵੀ ਇਹਦੇ ਰਸਮੋ ਰੀਤੀ ਰਿਵਾਜਾਂ ਦੇ ਡੈਥ ਹੋ ਜਾਂਦੀ ਤਾਂ ਰੋਟੀ ਜਿਹੜੀ ਆ ਪਤਰੇਰ ਚਾਚੇ ਦੇ ਪੁੱਤ ਆਪਣੀ ਬਰਾਦਰੀ ਵਾਲੇ ਜਿਹੜੇ ਉਹ ਪਕਾਉਂਦੇ ਆ ਸਾਡੇ ਇਸ ਪਾਸੇ। ਤੁਹਾਡੇ ਵਾਲੇ ਪਾਸੇ ਕਿਵੇਂ ਉਧਰਲੀ ਸਾਈਡ? ਕਿਉਂ ਜੀ ਅਸ ਭਾਈ ਇਦਾਂ ਹੀ ਆਪਣੇ? ਬਿਲਕੁਲ ਬਿਲਕੁਲ ਜੀ, ਇਸ ਤਰ੍ਹਾਂ ਹੀ। ਹਾਂਜੀ ਭਾਜੀ, ਤੁਸੀਂ ਮੈਨੂੰ ਪੁੱਛ ਰਹੇ ਹੋ? ਤੁਸੀਂ ਦੱਸ ਦਿਓ, ਤੁਹਾਨੂੰ ਪੁੱਛਿਆ ਜੀ, ਤੁਸੀਂ ਵੀ ਦੱਸੋ ਜੀ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਮੇਰੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਇਹ ਰਿਵਾਜ ਹੈਗਾ ਜੇ ਕਿਸੇ ਦੇ ਡੈਥ ਵਗੈਰਾ ਹੁੰਦੀ ਹੈ ਤਾਂ ਜਿਹੜਾ ਤੁਹਾਡੇ ਘਰ ਦੇ ਵਿੱਚ ਕੋਈ ਨਜ਼ਦੀਕ ਹੁੰਦਾ, ਚਾਚਾ ਜਾਂ ਤਾਇਆ, ਤੇ ਉਸ ਦਿਨ ਰੋਟੀ ਉਹ ਪਕਾਉਂਦੇ ਆ। ਸਾਡੇ 'ਚ ਹੈਗਾ ਰਿਵਾਜ ਇਹ ਹਜੇ ਤੱਕ। ਤੁਸੀਂ ਆਪਣਾ ਰਿਵਾਜ ਮੋਟੇ ਅੱਛਾ, ਮੇਰਾ ਜਿਹੜਾ ਸਵਾਲ ਹੈ ਮੇਰਾ ਇਹ ਹੈਗਾ ਕਿ ਲਹਿੰਦੇ ਪੰਜਾਬ ਵਿੱਚ ਭਾਜੀ ਕੀ ਹਜੇ ਤੱਕ ਧਿਆਣਾ ਦਿੱਤੀਆਂ ਜਾਂਦੀਆਂ ਤੁਹਾਡੇ? ਧਿਆਣਾ ਮਤਲਬ? ਧਿਆਣਾ ਹੁੰਦੀਆਂ ਜਦੋਂ ਤੁਸੀਂ ਮੁੰਡਾ ਵਿਆਹੁਣ ਜਾਂਦੇ ਹੋ ਤੇ ਉਸ ਪਿੰਡ ਵਿੱਚ ਤੁਹਾਡੀ ਅੱਗੇ ਵੀ ਦੱਸਿਆ ਸੀ, ਉਹ ਹੈ ਪਿੰਡ 'ਚ ਦਿੱਤੇ ਜਾਂਦੇ ਜਾ ਕੇ। ਅੱਛਾ, ਉਹ ਕੀ ਦਿੰਦੇ ਨੇ ਤੁਹਾਡੇ ਵਿੱਚ? ਸੌਰੀ, ਉੱਥੇ ਥਾਲੀ ਉਹਨੂੰ ਕਹਿੰਦੇ ਆ, ਥਾਲੀ। ਉਹਦੇ ਵਿੱਚ ਕੋਈ ਵੀ ਚੀਜ਼, ਮਿਠਾਈ ਜਾਂ ਇਸ ਤਰ੍ਹਾਂ ਦੀ, ਜਾਂ ਕੋਈ ਥੋੜੇ ਜਿਹੇ ਨਾਲ ਪੈਸੇ ਹੁੰਦੇ ਇਸ ਤਰ੍ਹਾਂ। ਅੱਛਾ, ਇਹ ਸਾਡੇ 'ਚ ਵੀ ਇਹਨੂੰ ਧਿਆਨ ਕਹਿੰਦੇ ਆ। ਥਾਲੀ ਦਿੰਦੇ ਆ ਜਾਂ ਬਾਲਟੀ ਜਾਂ ਪਰਾਤ ਵਿੱਚ ਮਠਿਆਈ ਭਰ ਕੇ ਦਿੰਦੇ ਆ। ਤੇ ਫਿਰ ਉਧਰੋਂ ਉਹ ਜਿਹੜੀਆਂ ਲੇਡੀਜ਼ ਹੁੰਦੀਆਂ ਮੁੰਡੇ ਦੇ ਗੋਤ ਦੇ ਨਾਲ ਦੀਆਂ, ਤੇ ਉਹ ਫਿਰ ਤੁਹਾਨੂੰ ਸਗਨ ਪਾਉਣ ਆਉਂਦੀਆਂ ਨੇ ਮੁੰਡੇ ਨੂੰ। ਹਾਂਜੀ ਹਾਂਜੀ, ਏਦਾਂ ਹੀ ਉਹਦੇ ਵਿੱਚ। ਅੱਛਾ, ਤੁਹਾਡੇ 'ਚ ਵੀ ਏਦਾਂ ਹੀ ਹੈਗਾ? ਬਿਲਕੁਲ ਬਿਲਕੁਲ ਏਦਾਂ। ਠੀਕ ਹੈ। ਇੱਕ ਹੋਰ ਪੁੱਛਣਾ ਸੀ ਕਿ ਇਹ ਖਾਰੇ ਦੇ ਵਿੱਚ ਜਿਹੜੀ ਇਹ ਰਸਮ ਹੈਗੀ ਆ, ਤੁਹਾਡੇ ਖਾਰੇ ਚੜਨ ਤੋਂ ਬਾਅਦ ਮੁੰਡਾ ਚੱਪਣੀਆਂ ਭੰਨਦਾ, ਤੁਹਾਡੇ 'ਚ ਵੀ ਭੰਨਦੇ ਆ? ਹਾਂ, ਇੱਥੇ ਵੀ ਹੈ। ਕਈ ਬਾਜ਼ ਏਰੀਆ 'ਚ ਨਹੀਂ ਹੈ, ਕਾਫੀ ਸਾਰੇ ਏਰੀਆ ਦੇ ਵਿੱਚ ਹੈ। ਅੱਛਾ, ਠੀਕ ਹੈ। ਬਾਕੀ ਜਿਹੜੀ ਅੱਛਾ ਜੀ, ਇਹ ਦੱਸੋ ਕਿ ਚੱਪਣੀਆਂ ਭੰਨੀਆਂ ਕਿਉਂ ਜਾਂਦੀਆਂ ਨੇ ਜੀ? ਨਹੀਂ, ਇਹ ਸਰਬਜੀਤ ਭਾਜੀ, ਇਹ ਤੁਸੀਂ ਦੱਸੋ, ਕਿਉਂਕਿ ਤੁਸੀਂ ਜ਼ਿਆਦਾ ਨੌਲੇਜ ਰੱਖਦੇ ਹੋ। ਅਸੀਂ ਸਿਰਫ ਰੀਤੀ ਰਿਵਾਜ ਜਾਣਦੇ ਹਾਂ, ਸਾਨੂੰ ਵੈਸੇ ਇਹਨਾਂ ਦੀ ਡਿਟੇਲ ਨਹੀਂ ਪਤਾ। ਜੇ ਤੁਸੀਂ ਦੱਸ ਦਿਓ ਤੇ ਬੜੀ ਵਧੀਆ ਗੱਲ ਹੋਏਗੀ। ਅੱਛਾ ਜੀ, ਹਾਂਜੀ, ਮੈਂ ਵੀ ਇਸ ਬਾਰੇ ਨਹੀਂ ਜਾਣਦਾ ਜੀ। ਮੈਂ ਜਿਹੜੇ ਚੀਜ਼ਾਂ ਬਾਰੇ ਨਹੀਂ ਜਾਣਦਾ ਉਹਦੇ ਬਾਰੇ ਸਵਾਲ ਭਾਈ ਯਾਸਰ ਨੂੰ ਪੁੱਛ ਲੈਂਦੇ ਆ। ਮੈਂ ਆਪਣੇ ਜਵਾਬ ਦਿਓ। अस्सलाम वालेकुम नासिर भाई, ते सत श्री अकाल अरोड़ा साहब। जी सत श्री अकाल। दोबारा मैनू आवाज नहीं पहले आ रही सी, मेरी बैटरी डाउन हो गई जी। रिपीट करया जी नासिर साहब।
ਦੱਸਿਓ ਬਾਇਓ ਜੀ ਕੀ ਕੁਐਸਚਨ ਸੀ ਐਂਡ ਵਾਲਾ ਤੁਹਾਡਾ। ਇਹ ਜਦੋਂ ਮੁੰਡਾ ਖਾਰੇ ਚੜਦਾ ਤੇ ਖਾਰੇ ਤੋਂ ਬਾਅਦ ਜਦੋਂ ਉਤਰਦਾ ਤੇ ਉਹ ਪਹਿਲੇ 5-6 ਚੱਪਣੀਆਂ ਰੱਖੀਆਂ ਹੁੰਦੀਆਂ ਤੇ ਉਹ ਚੱਪਣੀਆਂ ਭੰਨਦਾ ਮੁੰਡਾ ਪਹਿਲਾਂ ਵਿਆਹ ਬਰਾਤ ਤੇ ਜਾਣ ਤੋਂ ਪਹਿਲਾਂ, ਜਦੋਂ ਖਾਰੇ ਤੋਂ ਬਾਅਦ ਉਤਰਦਾ। ਤੇ ਮੇਰੀ ਉਹ ਕਿਉਂ ਭੈਣ ਦਾ ਭੰਨਿਆ? ਤੇ ਮੇਰਾ ਜ਼ਿਹਨ, ਮੇਰੀ ਭੈਣ ਦਾ ਤੇ ਮੇਰਾ ਜ਼ਿਹਨ ਇੰਨਾ ਰਲਦਾ, ਮੈਨੂੰ ਸਮਝ ਨਹੀਂ ਆਉਂਦੀ। ਮੈਂ ਜਿਹੜੇ 5-4 ਚੀਜ਼ਾਂ ਸੋਚ ਕੇ ਬੈਠਾ ਸੀ ਉਹਨਾਂ ਚ ਪਹਿਲੀ ਇਹੀ ਸੀ। ਅੱਛਾ ਅੱਛਾ ਖੰਗੂੜਾ ਸਾਹਿਬ ਦੱਸੋ ਭੰਦੇ ਕਾਹਦੇ ਲਈ ਹੈ, ਕਿਉਂ ਭੰਨੀਆਂ ਜਾਂਦੀਆਂ ਨੇ? ਇਹੀ ਸਵਾਲ ਤੇ ਮੈਂ ਵੀ ਲੈ ਕੇ ਬੈਠਾ ਹੋਇਆ ਸੀ ਕਿ ਮੈਂ ਤੁਹਾਨੂੰ ਪੁੱਛਣਾ। ਇਹ ਸਰਬਜੀਤ ਭਾਜੀ ਤੁਸੀਂ ਸਟੱਡੀ ਕਰੋ ਤੇ ਤੁਸੀਂ ਦੱਸੋ ਇਹਦੀ ਡਿਟੇਲ, ਇਹ ਕਿਉਂ ਭੰਨੀਆਂ ਮੈਂ ਲੱਭਣ ਜਾਂਦੀਆਂ? ਦੀ ਕੋਸ਼ਿਸ਼ ਕਰਦਾ, ਇਸ ਦਾ ਜਵਾਬ ਲੱਭ ਕੇ ਤੁਹਾਡੇ ਤੱਕ ਲੈ ਕੇ ਆਵਾਂਗਾ ਜੀ, ਪਰ ਮੇਰੇ ਕੋਲ इसका ਫਿਲਹਾਲ ਜਵਾਬ ਨਹੀਂ ਹੈ ਜੀ। ਅੱਛਾ ਤੀਸਰਾ ਸਵਾਲ ਹੈ ਜਿਹੜਾ ਜਿਹੜੇ ਅਸੀਂ ਅੱਖਾਂ ਬੰਦ ਕਰਕੇ ਮੰਨ ਲੈਂਦੇ ਹੁੰਦੇ ਆ ਤੇ ਮੈਂ, ਕਿਉਂਕਿ ਮੇਰੇ ਪਰਿਵਾਰ ਵਿੱਚ ਰਿਵਾਜ ਨਹੀਂ ਸੀ, ਇਸ ਕਰਕੇ ਸ਼ਾਇਦ ਮੈਂ ਇਸ ਕਦੇ ਜਾਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਪਰ ਮੈਂ ਹੁਣ ਇਸ ਬਾਰੇ ਜ਼ਰੂਰ ਪਤਾ ਕਰਾਂਗਾ ਜੀ ਜ਼ਰੂਰ ਪਤਾ ਕਰਨਾ। ਔਰ ਤੀਜਾ ਮੇਰਾ ਸਵਾਲ ਹੈ ਕਿ ਜਿਹੜੀ ਇਹ ਜੰਡ ਕੱਟਣ ਦੀ ਰਸਮ ਹੈ, ਵੈਸੇ ਅਸੀਂ ਨਹੀਂ ਵਰਤਦੇ ਪਰ ਮੈਂ ਸੁਣੀ ਹੋਈ ਹੈ ਸਾਡੇ ਪਿੰਡ ਵਿੱਚ, ਸਾਡਾ ਲਾਸਟ ਨੇਮ ਬਾਜਵਾ, ਅਸੀਂ ਪਾਕਿਸਤਾਨ ਤੋਂ, ਸਾਡੇ ਜਿਹੜੇ ਬਜ਼ੁਰਗ ਸੀ ਉਹ ਨਾਰੋਵਾਲ ਡਿਸਟ੍ਰਿਕਟ ਤੋਂ ਸੀਗੇ ਤੇ ਸਾਡੇ ਪਿੰਡ ਹੋਰ ਵੀ ਹੈਗੇ ਉਹ ਵੀ ਬਾਜਵੇ ਨੇ ਤੇ ਪਰ ਉਹ ਵੀ ਸਿਆਲਕੋਟ ਡਿਸਟ੍ਰਿਕਟ, ਬਟ ਮੈਨੂੰ ਲੱਗਦਾ ਉਹਨਾਂ ਦੀ ਤਹਿਸੀਲ ਕੁਝ ਹੋਰ ਹੋਏਗੀ। ਉਹਨਾਂ ਦੇ ਵਿੱਚ ਇਹ ਰਿਵਾਜ ਹੈਗਾ ਜੰਡ ਵੱਢਣ ਦਾ, ਕਿ ਬਰਾਤ ਜਦੋਂ ਮੁੰਡੇ ਦਾ ਵਿਆਹ ਹੁੰਦਾ ਉਸ ਤੋਂ ਪਹਿਲੇ ਜੰਡ ਵੱਢਿਆ ਜਾਂਦਾ ਤੇ ਇਹ ਅੱਜ ਰਸਮ ਸੁਣਨ ਨੂੰ ਮਿਲੀ ਹੈ ਤੇ ਬੜੀ ਚੰਗੀ ਲੱਗੀ ਆ। ਤੇ ਤੁਸੀਂ ਡਿਟੇਲ ਦੱਸਿਆ ਕਿ ਇਹ ਕਿਉਂ ਵੱਢਿਆ ਜਾਂਦਾ, ਤੇ ਅਸੀਂ ਤੇ ਭੁਲੇਖੇ ਵਿੱਚ ਹੀ ਸੀ ਕਿ ਸਾਨੂੰ ਇੰਨਾ ਪਤਾ ਸੀ ਜੀ ਹਾਂਜੀ ਉਹ ਫਲਾਣਿਆਂ ਦੇ ਵਿਆਹ ਤੇ ਉਹ ਇਹ ਮੁੰਡੇ ਦਾ ਵਿਆਹ ਤੇ ਉਹ ਪਹਿਲਾਂ ਜੰਡ ਵੱਢਦੇ ਨੇ। ਤੇ ਥੈਂਕ ਯੂ ਤੁਸੀਂ ਦੱਸਿਆ ਸਾਨੂੰ ਅੱਜ। ਥੈਂਕ ਯੂ ਜੀ। ਭੈਣ ਜੀ ਮੇਰੇ ਨਾਨਕਿਆਂ ਦੇ ਥੋੜੀ ਜਿਹੀ ਗੱਲ ਕਰਨੀ ਇਹ ਭੈਣ ਜੀ ਮੇਰੇ ਨਾਨਕਿਆਂ ਦੇ ਪਿੰਡ ਦੇ ਨੇ ਜੀ ਪਿੱਛੋਂ, ਮੇਰੇ ਵੀ ਨਾਨਕੇ ਨਾਰੋਵਾਲ ਚ ਨੇ। ਮੈਂ ਇੱਕ ਤੇ ਚੱਪਣੀਆਂ ਵਾਲੀ ਗੱਲ ਜਿਹੜੀ ਹੈ ਮੈਂ ਵੀ ਸੋਚ ਕੇ ਬੈਠਾ ਸੀ। ਮੇਰਾ ਖਿਆਲ ਇਹ ਹੈ ਕਿ ਵੀ ਸ਼ਾਇਦ ਚੱਪਣੀਆਂ ਛਾਲ ਮਾਰ ਕੇ ਚੱਪਣੀਆਂ ਭੰਨਦਾ ਧੂਲਾ, ਇੱਕ ਤੇ ਧੂਲੇ ਦੀ એનર્ਜੀ ਦਾ, ਮੁੰਡੇ ਦੀ એનર્ਜੀ ਦਾ ਅੰਦਾਜ਼ਾ ਹੋ ਜਾਂਦਾ। ਇੱਕ ਸਾਡੇ ਹੋਰ ਹੈਗਾ ਕਿ ਜਦੋਂ ਵਿਆਹ ਹੁੰਦਾ ਕੁੜੀ ਦਾ ਤੇ ਬਾਅਦ ਵਿੱਚ ਆਪਣੇ ਪਤਾ ਨਹੀਂ ਡਿਸਟਰਬੈਂਸ ਅੱਛਾ ਆਪਣਾ ਨਾਸਰ ਸਾਹਿਬ ਤੇ ਅਰੋੜਾ ਸਾਹਿਬ ਜੀ ਜਨਾਬ। ਜੀ ਜਨਾਬ। ਇੱਕ ਰਸਮ ਜਿਹੜੀ ਹੈ ਨਾ ਇੰਡੀਆ ਤੋਂ ਟਰੈਵਲ ਹੋ ਕੇ ਸਾਡੇ ਪੰਜਾਬ ਚ ਆਈ ਹੈ, ਇਹ ਆ ਕਿ ਬਰਾਤ ਜਿਹੜੀ ਹੈ ਨਾ ਉਹਨੂੰ ਜਦੋਂ ਖਾਣਾ ਖਵਾ ਲਈਦਾ ਤੇ ਖਵਾਉਣ ਤੋਂ ਬਾਅਦ ਉਹਨਾਂ ਨੂੰ 5-5 ਰੁਪਏ ਜਾਂ ਹਸਬੇ ਤਫੀਕ 100 ਰੁਪਇਆ ਕੋਈ ਉਹ ਬੰਦੇ ਜਿਹੜੇ ਨੇ ਨਾ ਇੱਕ ਰਸਤੇ ਤੇ ਖਲੋ ਜਾਂਦੇ ਨੇ। ਜਿਹੜੀ ਮੇਊ ਬਰਾਦਰੀ ਸਾਡੇ ਕੋਲ ਆਈ ਹੈ ਗੁੜਗਾਉਂ ਸਾਈਡ ਤੋਂ ਲੋਕ, ਤੇ ਉਹ ਇੱਕ ਰਸਮ ਕਰਦੇ ਕਿ ਲੋਕਾਂ ਨੂੰ ਮਤਲਬ ਜਿੰਨੇ ਵੀ ਉਹ ਕਰ ਰਹੇ ਹੁੰਦੇ ਨੇ ਆਪਣਾ ਖਾਣਾ ਖਾ ਕੇ ਨਿਕਲ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ। ਮੇਰਾ ਖਿਆਲ ਇਹ ਆ ਕਿ ਉਹ ਸ਼ਾਇਦ ਬਰਾਤ ਨੂੰ ਗਿਣਨ ਦਾ ਇੱਕ ਤਰੀਕਾ ਕਾਰ ਹੈ ਤਾਂ ਕਿ ਪਤਾ ਚੱਲ ਜਾਏ ਕਿ ਵੀ ਕਿੰਨੀ ਬਰਾਤ ਆਈ ਸੀ। ਸੱਦੇ ਕਿੰਨੇ ਤੇ ਆਏ ਕਿੰਨੇ? ਇਹ ਗੱਲ ਸੱਚੀ ਰਹੀ ਜੀ। ਵੈਸੇ ਭਾਈ ਮੇਓ ਬਰਾਦਰੀ ਦਿੱਲੀ ਵਾਲੇ ਅਕਸਰ ਮੱਥੇ ਵਾਲੇ ਨੂੰ ਬਹੁਤ ਵੱਜ ਕੇ ਮੇਓ ਬਰਾਦਰੀ ਜਿਹੜੀ ਉਸ ਸੋਨਾ ਸਾਹਿਬ ਤੁਹਾਡੀ ਆਵਾਜ਼ ਵੀ ਡਬਲ ਹੋ ਗਈ। ਸੋ ਨਾ ਸਿਰਫ ਦੇ ਪਰਿਵਾਰ ਨੂੰ ਇਹ ਬਰਾਤੀ ਨੇ ਕਰਦੇ ਨੂੰ ਕੁਝ ਨਾ ਕੁਝ ਇਹ ਲੋਕ ਰਸਮ ਬਣੀ ਇੱਕ ਇੱਕ ਹੋਰ ਵੀ ਰਸਮ ਸੀ ਜਨਾਬ ਉਹਨਾਂ ਦੀ ਜੀ। ਜਿਹੜੇ ਥਾਲ ਚ ਰੋਟੀ ਦਿੰਦੇ ਸਨ ਉਹ ਥਾਲ ਬਰਾਤੀ ਨੂੰ ਨਾਲ ਹੀ ਦੇ ਦਿੰਦੇ ਸਨ। ਅੱਛਾ ਇਹ ਮੈਂ ਨਹੀਂ ਦੇਖਿਆ। ਇਹ ਸੱਚ ਵੀ ਹੋਵੇ ਤੁਸੀਂ ਕਹਿ ਰਹੇ ਹੋ। ਹਾਂਜੀ ਨਹੀਂ ਇਹ ਆਪਣਾ ਇਹ ਉਹੀ ਰਸਮਾਂ ਨੇ ਜਿਹੜੀਆਂ ਗੁੜਗਾਉਂ ਸਾਈਡ ਤੋਂ ਜਿਹੜੇ ਲੋਕ ਸਾਡੇ ਕੋਲ ਹਿਜਰਤ ਕਰਕੇ ਆਏ ਨੇ ਉਹਨਾਂ ਦੇ ਵਿੱਚ ਮੇਰਾ ਅੰਦਾਜ਼ਾ ਹੈ ਸੱਚ ਵੀ ਹੋਵੇ ਕਿ ਪੁਰਾਣੇ ਦੌਰ ਵਿੱਚ ਜਦੋਂ ਮੈਂ ਆਪਣੀ ਅੱਖਾਂ ਵਿੱਚ ਵੇਖਿਆ ਕਿ ਜਦੋਂ ਅਕਸਰ ਵਿਆਹਾਂ ਦੀ
ਬਹੁਤ ਸਾਰੇ ਰਿਸੋਰਸ ਗੁਰਦੁਆਰੇ ਦੇ ਲੰਗਰ ਵੀ ਇੱਧਰ ਵੀ ਪਤਨਾ ਤੋਂ ਹੁੰਦੇ ਪੇਟਾਂ ਵੀ ਨਹੀਂ ਸੀ ਹੁੰਦੀਆਂ ਪਤਨਾ ਉਹਦੇ ਫਿਰ ਇਸੇ ਤਰ੍ਹਾਂ ਗੇਟ ਵੀ ਜਿਹੜੀ ਹੈ ਸਾਲ ਦਾ ਦੇਣਾ ਜਿਹੜਾ ਇਹਨਾਂ ਦਾ ਦਿੱਤੇ ਜਾਣ ਕਿ ਸਾਰੇ ਦੇ ਘਰ ਵਸਦੇ ਭਰੇ ਇਸ ਮਨ ਦੇ ਕਿਰਾਏ ਜੀ ਬਿਲਕੁਲ। ਤੇ ਮੈਂ ਆਪਣਾ ਹਰਜੀਤ ਭਾਈ ਨੂੰ ਆਪਣਾ ਸਤਿ ਸ੍ਰੀ ਅਕਾਲ। ਤੇ ਮੇਰੇ ਕੋਲੋਂ ਬਾਕੀ ਚੀਜ਼ਾਂ ਭਾਵੇਂ ਮਿਸ ਹੋ ਜਾਣ ਮੈਂ ਇਹਨਾਂ ਦਾ ਇੰਟਰਵਿਊ ਜਿਹੜਾ ਕੋਈ ਵੀ ਜਦੋਂ ਵੀ ਕੋਈ ਵੀਡੀਓ ਅਪਲੋਡ ਕਰਦੇ ਨੇ ਤੇ ਮੇਰੇ ਖਿਆਲ ਮੈਂ ਉਹ ਮਿਸ ਨਹੀਂ ਹੋਣ ਦਿੰਦਾ। ਥੈਂਕ ਯੂ ਵੀਰ ਜੀ। ਤੇ ਇੱਕ ਦੋ ਹੋਰ ਚੀਜ਼ਾਂ ਨੇ ਸ਼ੇਅਰ ਕਰਨਾ ਚਾਹ ਰਿਹਾ ਸੀ। ਜ਼ਰੂਰ ਜੀ। ਨਾਨਕੀ ਸ਼ੱਕ ਦੀ ਰਸਮ ਜਿਹੜੀ ਹੈ ਨਾ ਉਹਦੇ ਤੇ ਗੱਲ ਅੱਗੇ ਇੱਕ ਦੋਸਤ ਕਰ ਰਹੇ ਸਨ, ਕਹਿੰਦੇ ਨੇ ਕਿ ਬਈ ਮਾਮਿਆਂ ਦੀ ਜਾਨ ਛਡਾਓ ਤੇ ਜਿਨ੍ਹਾਂ ਭਨੇਵੀਆਂ ਬਹੁਤੀਆਂ ਹੋਣ ਤੇ ਮਾਮੇ ਵਾਕਈ ਥੱਕ ਜਾਂਦੇ ਨੇ। ਪਰ ਨਹੀਂ ਮਾਮੇ ਜਾਨ ਦੇਖੋ ਇਹ ਪੁਰਾਣੇ ਰਿਵਾਜ ਦੇ ਕਿ ਭਾਰ ਕੁੜੀ ਦੇ ਵਿਚਾਰਾ ਕੱਲਾ ਹੀ ਰਹਿ ਇਹਦੇ ਭਾਰ ਵੱਡਿਆ ਤੇ ਲੋਕਾਂ ਦਾ ਨਾਨਕੀ ਸ਼ੱਕ ਲੈਣੀ ਇਹ ਸਾਰੇ ਭਾਰ ਵੱਡਾ ਕਰ ਆਪ ਦੋਸਤ ਭਾਰ ਕਿਤੇ ਜਿੰਨਾ ਚਿਰ ਅਸੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ। ਪਿਆਰ ਮੁਹੱਬਤ ਦੀਆਂ ਗੱਲਾਂ ਨੇ ਔਰ ਇਹ ਪਿਆਰ ਮੁਹੱਬਤ ਇਸੇ ਤਰ੍ਹਾਂ ਹੀ ਵੱਧਦਾ ਔਰ ਵਧਣਾ ਚਾਹੀਦਾ। ਹੁਣ ਮੈਂ ਚਾਹਾਂਗਾ ਹਰਜੀਤ ਭਾਈ ਦੀ ਕੋਈ ਗੱਲ ਜਿਹੜੀ ਹੈ ਨਾ ਉਹਨਾਂ ਦੀ ਸੁਣਨਾ ਚਾਹਾਂਗਾ। ਜੀ ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ। ਵਾਲੇਕੁਮ ਸਲਾਮ ਜੀ। ਸਤਿ ਸ਼੍ਰੀ ਮੇਰਾ ਖਿਆਲ ਹੈ ਆਵਾਜ਼ ਸਾਰਿਆਂ ਦੀ ਜਬਰ ਹੋਣ ਲੱਗੀ ਆਵਾਜ਼ ਤੇ ਪ੍ਰੋਬਲਮ ਆ ਗਈ। ਹਾਂਜੀ ਢਿੱਲੋਂ ਸਾਹਿਬ ਬਿਲਕੁਲ ਇਹ ਵੀ ਗੱਲ ਤੇ ਮੈਂ ਚਾਹੁੰਦੇ ਹੋ ਜਦੋਂ ਜੁੜ ਜਾਣਗੇ ਦੁਬਾਰਾ ਜੀ ਕੱਟ ਕੇ ਨਹੀਂ ਠੀਕ ਆ ਰਹੀ ਹੈ ਆਵਾਜ਼। ਕੱਟ ਕੇ ਇੱਕ ਵਾਰੀ ਕਰਕੇ ਦੁਬਾਰਾ ਆਓ ਇਹਦੇ ਵਿੱਚ ਦੁਬਾਰਾ ਓਕੇ ਜੀ। ਹਾਂਜੀ ਦਿਲਦਾਰ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਵਾਲੇਕੁਮ ਸਲਾਮ। ਦੁਆਵਾਂ ਜੀ ਬਿਲकुल ਤੁਹਾਡੀ ਪਿਆਰ ਮੁਹੱਬਤ ਸ਼ੁਕਰੀਆ। ਮਿਹਰਬਾਨੀ ਜੀ ਮਿਹਰਬਾਨੀ। ਅਰੋੜਾ ਸਾਹਿਬ ਲੈਣ ਤੇ ਆ। ਅਰੋੜਾ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੀਦਾਰ ਜੀ ਕਿਹੜੇ ਸ਼ਹਿਰ ਐਕਚੁਅਲੀ ਮੇਰਾ ਸ਼ਹਿਰ ਹੈ ਲੁਧਿਆਣਾ। ਇਸ ਟਾਈਮ ਮੈਂ ਪੁਰਤਗਾਲ ਦੇ ਵਿੱਚ ਰਹਿ ਰਿਹਾ। ਯੂਰਪ। ਹਾਂਜੀ ਤੇ ਮੈਂ ਤੁਹਾਨੂੰ ਇੱਕ ਸਵਾਲ ਕਿਹੜੇ ਅਰੋੜਾ ਸਾਹਿਬ ਜੀ ਦੀਦਾਰ ਜੀ ਪ੍ਰੋਬਲਮ ਆ ਗਈ ਹੈ, ਡਿਸਟੋਰਸ਼ਨ ਆ ਗਈ ਹੈ ਸਾਰੇ ਦੇ ਵਿੱਚ। ਸੋ ਅਸੀਂ ਇਹਨੂੰ ਹੁਣ ਪੌਣੇ 2 ਘੰਟੇ ਹੋ ਗਏ ਆ ਮਾਜ਼ਰਤ ਚਾਹੁੰਦੇ ਆ ਜਿਹੜੇ ਦੋਸਤ ਸਾਨੂੰ ਸੁਣਨ ਦੇ ਸਨ। ਇਹਦੇ ਵਿੱਚ ਪ੍ਰੋਬਲਮ ਇਸ ਤਰ੍ਹਾਂ ਹੀ ਵੀ ਆਵਾਜ਼ ਡਬਲ ਆਉਣ ਲੱਗ ਪਈ ਹੈ ਸਾਰੇ ਦੋਸਤਾਂ ਦੀ। ਤੁਸੀਂ ਹੁਣ ਬੋਲੋਗੇ, ਤੁਹਾਡੀ ਇੱਕ ਵਾਰੀ ਅਰੋੜਾ ਸਾਹਿਬ ਬੋਲੋ ਜ਼ਰੂਰ ਜੀ। ਸੋ ਗੁਰਵਿੰਦਰ ਸਿੰਘ ਥਿੰਦ ਜੀ ਨੇ ਸਾਨੂੰ ਦੱਸਿਆ ਕਿ ਜਿਹੜਾ ਮੇਓ ਬਰਾਦਰੀ ਜਿਵੇਂ ਬਰਾਤੀਆਂ ਨੂੰ ਪੈਸੇ ਦਿੰਦੀ ਹੈ ਵਿਆਹ ਤੋਂ ਬਾਅਦ, ਰੋਟੀ ਖਾਣ ਤੋਂ ਬਾਅਦ, ਇਹਨੂੰ ਵਿਆਹ ਤੋਂ ਜੇ ਬਰਾਤੀ ਨੂੰ ਜਿਹੜੇ ਪੈਸੇ ਦਿੱਤੇ ਜਾਂਦੇ ਨੇ ਉਸ ਨੂੰ ਵਡਿਆਈ ਕਰਨਾ ਕਹਿੰਦੇ ਨੇ ਜੀ। ਵਡਿਆਈ ਕਰਦੇ ਨੇ ਕਿ ਇਹ ਉਹ ਟ੍ਰੈਡੀਸ਼ਨ ਹੈ ਜੀ। ਸੋ ਹੁਣ ਬਹੁਤ ਸ਼ੁਕਰੀਆ ਜੀ ਤੁਹਾਡਾ। ਦੀਦਾਰ ਜੀ ਇੱਕ ਵਾਰ ਫਿਰ ਤੁਹਾਡੇ ਨਾਲ ਗੱਲ ਕਰਦੇ। ਦੀਦਾਰ ਜੀ ਤੁਸੀਂ ਪੁਰਤਗਾਲ ਹੈਗੇ ਹੋ। ਪੁਰਤਗਾਲ ਤੇ ਪੰਜਾਬੀਆਂ ਨੇ ਕਿਹੜੇ ਆਪਣੇ ਸੰਸਕਾਰ ਨੇ ਉਮਰ ਤੋਂ ਲੈ ਕੇ ਮਰਨ ਤੱਕ ਦੇ ਕਿਹੜੇ ਜਿਉਂਦੇ ਰੱਖੇ ਹੋਏ ਨੇ, ਕਿਹੜੇ ਸੰਸਕਾਰ ਨੇ ਜੀ, ਰਸਮਾਂ ਕਿਹੜੀਆਂ ਨੇ ਪੁਰਤਗਾਲ ਦੇ ਜੀ? ਹਾਂਜੀ ਪੁਰਤਗਾਲ ਜੀ ਤਾਂ ਦਫਨਾਉਂਦੇ ਆ ਜੀ ਥੱਲੇ। ਅੱਛਾ ਜੀ। ਹਾਂਜੀ ਮੈਨੂੰ ਤਾਂ ਥੋੜਾ ਚਿਰ ਹੀ ਹੋਇਆ, ਵੈਸੇ 5-6 ਸਾਲ ਹੀ ਹੋਏ ਨੇ। ਅੱਛਾ ਜੀ। ਉਸ ਤੋਂ ਬਾਅਦ ਤੇ ਮੈਂ ਤੁਹਾਨੂੰ ਪੁੱਛਣਾ ਜੀ, ਆਪਣੇ ਮਕਾਨਾਂ ਹੀ ਜਾਂਦੀਆਂ ਨੇ ਉਹ ਕਿਸ ਵਜ੍ਹਾ ਕਰਕੇ ਜਾਂਦੀਆਂ ਨੇ ਜੀ? ਉਧਰੋਂ ਜਦੋਂ ਆਪਣੇ ਇੰਡੀਆ ਦੇ ਵਿੱਚ ਮਰਗਤ ਹੋ ਜਾਂਦੀ ਉਹ ਤੇ ਸਾਵੀ ਮਕਾਨ ਵੀ ਜਾਂਦੇ ਆ, ਆਪਣੇ ਨਾਨਕਿਆਂ ਦਾਦਕਿਆਂ ਸਾਰੇ ਪਾਸੇ ਜਾਂਦੇ। ਇਹ ਬਾਰੇ ਥੋੜਾ ਜਿਹਾ ਦੱਸੋ। ਦੀਦਾਰ ਜੀ
ਕਿਹਾ ਕਿ ਆਵਾਜ਼ ਦੀ ਕੋਈ ਦਿੱਕਤ ਆ ਰਹੀ, ਮੈਨੂੰ ਤੁਹਾਡੀ ਗੱਲ ਨਾ ਪੂਰੀ ਤਰ੍ਹਾਂ ਸੁਣ ਨਹੀਂ ਰਹੀ, ਤੁਸੀਂ ਇੱਕ ਵਾਰ ਫਿਰ ਕਹੋਗੇ ਆਪਣੀ ਗੱਲ? ਹਾਂਜੀ ਸੌਰੀ ਅਰੋੜਾ ਸਾਹਿਬ, ਫਿਰ ਉਹੀ ਗੱਲ ਹੈ, ਆਵਾਜ਼ ਤੇ ਡਿਸਟੋਰਸ਼ਨ ਹੈ। ਟਾਈਮ ਵੀ ਕਾਫੀ ਹੋ ਗਿਆ, ਆਪਾਂ ਪ੍ਰੋਗਰਾਮ ਜਿਹੜਾ ਆਪਾਂ ਅੱਜ ਤੱਕ ਕਲੋਜ਼ ਕਰਦੇ ਹਾਂ। ਜਿਹੜੇ ਦੋਸਤ ਉਹਨਾਂ ਨੂੰ ਆਪਾਂ ਨਹੀਂ ਲੈ ਸਕੇ ਨਾਲ ਲਾਈਨ ਤੇ, ਉਹਨਾਂ ਕੋਲ ਮਾਜ਼ਰਤ ਚਾਹੁੰਦੇ, ਕੋਈ ਟੈਕਨੀਕਲ ਕੋਈ ਇਹਦੇ ਚ ਸੌਫਟਵੇਅਰ 'ਚ ਪ੍ਰੋਬਲਮ ਆ ਗਿਆ। ਸੋ ਕੱਲ ਦਾ ਟੌਪਿਕ ਜਿਹੜਾ ਵਾ ਉਹ ਕੱਲ ਆਪਾਂ ਸ਼ੇਅਰ ਕਰ ਦਾਂਗੇ ਦੁਪਹਿਰੇ ਪੰਜਾਬੀ ਲਹਿਰ ਫੇਸਬੁੱਕ ਚੈਨਲ ਤੇ, YouTube ਤੇ ਵੀ ਉਹਦਾ ਪੋਸਟਰ ਸ਼ੇਅਰ ਕਰ ਦਾਂਗੇ। ਕੱਲ ਅਸਾਂ ਕਿਸ ਟੌਪਿਕ ਤੇ ਗੱਲ ਕਰਨੀ ਹੈ। ਅਰੋੜਾ ਸਾਹਿਬ, ਛੁੱਟੀ ਤੁਹਾਨੂੰ ਕੋਈ ਨਹੀਂ ਮਿਲਣੀ। ਅੱਛਾ, ਮੈਂ ਤਾਂ ਸੋਚਿਆ ਵੀਕਐਂਡ ਛੁੱਟੀ ਦਿਓਗੇ, ਤੁਸੀਂ ਛੁੱਟੀ ਨਹੀਂ ਦੇ ਰਹੇ। ਕੋਈ ਗੱਲ ਨਹੀਂ ਜੀ, ਕੋਈ ਗੱਲਬਾਤ ਕਰ ਲਵਾਂਗੇ। ਸੋ ਮੈਂ ਨਾਸਰ ਸਾਹਿਬ ਤੁਹਾਡਾ ਸ਼ੁਕਰੀਆ, ਸਾਡੇ ਸਾਰੇ ਦੋਸਤਾਂ ਦਾ ਸ਼ੁਕਰੀਆ ਜਿਨ੍ਹਾਂ ਨੇ ਆਪਣੇ ਆਪਣੇ ਇਲਾਕੇ, ਆਪਣੇ ਆਪਣੇ ਕੁਨਬੇ, ਆਪਣੇ ਆਪਣੇ ਪਰਿਵਾਰ ਦੇ, ਆਪਣੇ ਟੱਬਰ ਦੇ ਰਸਮੋ ਰਿਵਾਜ ਦੇ, ਆਪਣੇ ਇਲਾਕੇ ਦੇ ਰਸਮੋ ਰਿਵਾਜ਼ਾਂ ਦੀ ਗੱਲ ਕੀਤੀ ਹੈ। ਰਸਮਾਂ ਸਾਰੀਆਂ ਚੰਗੀਆਂ ਨੇ, ਕੋਈ ਬੁਰੀ ਨਹੀਂ। ਰਸਮਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ, ਉਹਨਾਂ ਰਸਮਾਂ ਕਰਕੇ ਅਸੀਂ ਆ। ਪਰ ਜਦੋਂ ਵੀ ਕੋਈ ਤੁਹਾਨੂੰ ਘਰ ਦਾ ਕੋਈ ਜੀ ਕੁਝ ਕਰਨ ਕਹਿੰਦਾ, ਉਹਨੂੰ ਰੋਕੋ ਨਾ, ਉਹਨੂੰ ਪੁੱਛੋ ਜ਼ਰੂਰ ਕਿ ਇਹਦਾ ਮਤਲਬ ਕੀ ਹੈ। ਜੇ ਥੋੜੀ ਜਿਹੀ ਘੋਖ ਪੜਤਾਲ ਕਰੋ, ਬਜ਼ੁਰਗਾਂ ਦੇ ਰਹਿੰਦੇ ਉਹਨਾਂ ਨੂੰ ਪੁੱਛ ਲਓਗੇ ਤਾਂ ਕੁਝ ਚੀਜ਼ਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ। ਜੇ ਬਜ਼ੁਰਗਾਂ ਦੇ ਬਾਅਦ ਵਿੱਚ ਸੋਚਿਆ ਤੇ ਫਿਰ ਤੁਹਾਨੂੰ ਉਹਨਾਂ ਦੇ ਜਵਾਬ ਨਹੀਂ ਮਿਲਣੇ ਕਿ ਉਹਦਾ ਮਤਲਬ ਕੀ ਹੈ, ਉਹਨਾਂ ਰਸਮਾਂ ਰਿਵਾਜ਼ਾਂ ਦਾ। ਸੋ ਥੋੜਾ ਜਿਹਾ ਇਸ ਬਾਰੇ ਸੋਚਣਾ, ਰਸਮਾਂ ਰਿਵਾਜ਼ਾਂ ਬਾਰੇ। ਆਪਣੇ ਪੰਜਾਬੀ ਹੋਣ ਤੇ ਮਾਣ ਰੱਖੋ, ਮਾਣ ਕਰੋ ਆਪਣੇ ਪੰਜਾਬੀ ਹੋਣ ਤੇ ਪੰਜਾਬੀ ਲਹਿਰ ਨਾਲ ਜੁੜੇ ਰਹੋ ਜੀ। ਅੱਛਾ, ਦੂਜਾ ਕੱਲ ਦਾ ਟੌਪਿਕ ਮੈਨੂੰ ਕੁਝ ਦੋਸਤਾਂ ਨੇ ਕਿਹਾ ਸੀ, ਤੁਸੀਂ ਅਗਲੀ ਡਿਸਕਸ਼ਨ ਹੈ ਕੁਝ ਲੋਕ ਦਾਸਤਾਨਾਂ ਦੇ, ਜਿਵੇਂ ਹੀਰਾਂ ਜਾਂ ਇਸ ਤਰ੍ਹਾਂ ਦੀਆਂ, ਜਾਂ ਹੋਰ ਕੋਈ ਟੌਪਿਕ ਉੱਤੇ ਕਰ ਲਵੋ। ਤੁਸੀਂ ਜ਼ਰੂਰ ਇੱਕ ਵਾਰੀ ਇਹ ਵੀਡੀਓ ਦੇ ਥੱਲੇ ਵੀ ਕਮੈਂਟ ਕਰ ਦਿਓ ਤੇ ਅਸੀਂ ਉਹਦੇ 'ਚ ਫਿਰ ਡਿਸਾਈਡ ਕਰ ਲਾਂਗੇ ਕਿ ਆਪਾਂ ਕਿਹਦੇ ਤੇ ਗੱਲ ਕਰਨੀ ਆ। ਅਰੋੜਾ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਅੱਜ ਟਾਈਮ ਦਿੱਤਾ। ਤੇ ਮੈਂ ਤੁਹਾਨੂੰ ਲੀਵ ਕਰਨ ਤੋਂ ਬਾਅਦ ਇੱਕ ਅੱਧੇ ਦੋਸਤ ਨੂੰ ਹੋਰ ਵੇਖਾਂਗਾ, ਜੇ ਕਿਸੇ ਦੀ ਗੱਲ ਹੋ ਸਕੀ ਤੇ ਉਹਨਾਂ ਨਾਲ ਗੱਲ ਕਰਕੇ, ਨਹੀਂ ਤੇ ਮੈਂ ਫਿਰ ਇਹਨੂੰ ਬੰਦ ਕਰਾਂਗਾ। ਕੱਲ ਤੱਕ ਰੱਬ ਰੱਖਾ। ਬਹੁਤ ਸ਼ੁਕਰੀਆ ਜੀ। ਹਾਂਜੀ ਹਰਜੀਤ ਜੀ, ਆਵਾਜ਼ ਆਉਂਦੀ ਤੁਹਾਨੂੰ? ਜੀ ਜੀ, ਢਿੱਲੋਂ ਸਾਹਿਬ ਆਉਂਦੀ ਹੈ ਜੀ। ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ। ਐਕਚੁਅਲੀ ਪ੍ਰੋਬਲਮ ਜਿਹੜੀ ਉਹ ਮੈਂ ਲੱਭ ਲਈ ਆ, ਇੱਕੋ ਵਾਲੀ ਆਵਾਜ਼ ਵਾਲੀ, ਉਹ ਇਹ ਲੱਭ ਲਈ ਆ ਵੀ ਸੌਫਟਵੇਅਰ ਦੇ ਵਿੱਚ ਜਦੋਂ ਆਪਾਂ 3 ਜਾਂ 4 ਜਣੇ ਹੋ ਜਾਂਦੇ, 4 ਜਣੇ ਹੋ ਜਾਂਦੇ, ਉਦੋਂ ਫਿਰ ਇੱਕੋ ਇੱਕ ਦੂਜੇ ਦੀ ਆਉਣ ਲੱਗ ਪੈਂਦੀ, ਉਹ ਪ੍ਰੋਬਲਮ ਹੋ ਜਾਂਦੀ ਹੈ। ਅੱਜ ਦਾ ਪ੍ਰੋਗਰਾਮ ਚੱਲਣ ਡਿਆ ਸੀ, ਹੋਪਫੁਲੀ ਇੰਜੋਏ ਕੀਤਾ ਹਰਜੀਤ ਜੀ ਤੁਸੀਂ, ਕਿਉਂਕਿ ਅਸੀਂ ਤੁਹਾਨੂੰ ਬਹੁਤ ਇੰਜੋਏ ਕਰਦੇ ਹਾਂ ਜੀ। ਬਹੁਤ ਵਧੀਆ ਪ੍ਰੋਗਰਾਮ। ਮੈਂ ਦੱਸਣਾ ਸੀ ਵੀ 2 ਸਵਾਲ ਪੁੱਛੇ ਸੀ। ਇੱਕ ਤਾਂ ਉਹਨਾਂ ਨੇ ਪੁੱਛਿਆ ਸੀ ਵੀ ਜਦੋਂ ਬਰਾਤਾਂ ਮਿਲਦੀਆਂ ਆ ਤੇ ਉਹ ਪੈਸੇ ਕਿਉਂ ਵਟਾਉਂਦੇ ਆ, ਠੂਠੀਆਂ। ਉਹਦਾ ਰੀਜ਼ਨ ਇਹ ਹੁੰਦਾ ਵੀ ਉਹਨੂੰ ਬੜਾ ਚੰਗਾ ਸ਼ਗਨ ਸਮਝਿਆ ਜਾਂਦਾ ਆ ਵੀ ਜੇ 2 ਬਰਾਤਾਂ ਆਪਸ ਦੇ ਵਿੱਚ ਮਿਲਦੀਆਂ ਨਾ ਆਮਣੋ ਸਾਹਮਣੇ, ਤੇ ਸਮਝਿਆ ਜਾਂਦਾ ਆ ਵੀ ਇਹ ਬੜਾ ਵਧੀਆ ਸ਼ਗਨ ਆ। ਤੇ ਉਹ ਸ਼ਗਨ ਦੇ ਤੌਰ ਤੇ ਇੱਕ ਦੂਜੇ ਨਾਲ ਕੋਈ ਚੀਜ਼ਾਂ ਵਟਾਈਆਂ ਜਾਂਦੀਆਂ ਆ। ਤੇ ਦੂਜੀ ਗੱਲ ਇਹ ਸੀ ਵੀ ਕਹਿੰਦੇ ਵੀ ਬੱਚੇ ਦੇ ਦੰਦ ਕਿਉਂ ਨਾਨਕੇ ਠੋਕਦੇ ਆ। ਉਹ ਇਹ ਮਿੱਥ ਪਾਈ ਜਾਂਦੀ ਆ ਵੀ ਜੇ ਬੱਚੇ ਦੇ ਉਤਲੇ ਦੰਦ ਪਹਿਲਾਂ ਉਗਾਉਣ ਨਾ ਮੁੰਡੇ ਦੇ, ਤੇ ਉਹ ਨਾਨਕਿਆਂ ਵਾਸਤੇ ਮਾੜਾ ਹੁੰਦਾ ਆ, ਵੀ ਨਾਨਕਿਆਂ ਨਾਲ ਉਹਦੀ ਲਾਗ ਡਾਟ ਬਣੂਗੀ। ਤੇ ਫਿਰ ਉਹ ਨਾਨਕਿਆਂ ਨੂੰ ਸੱਦ ਕੇ ਤੇ ਉਹਦੇ ਉਤਲੇ ਦੰਦ ਛਿੱਤਰ ਨਾਲ ਠਕਾਉਂਦੇ ਆ ਵੀ ਇਹ ਪਹਿਲਾਂ ਹੀ ਛਿੱਤਰ ਨਾਲ ਠੋਕ ਦਿਓ ਵੀ ਕੱਲ ਨੂੰ ਇਹ ਨਾਨਕਿਆਂ ਦੇ ਖਿਲਾਫ ਕੁਝ ਬੋਲੇ ਨਾ, ਕੱਲ ਨੂੰ ਸਤਾਏ ਨਾ। ਹਾਂ। ਤੇ ਬਾਕੀ ਮੈਂ ਤੁਹਾਨੂੰ ਦੱਸਦਾ ਆ ਵੀ ਜਿਹੜੀ ਉਹਨਾਂ ਨੇ ਭਾਈ ਸਾਹਿਬ ਹੋਰਾਂ ਨੇ ਗੱਲ ਕੀਤੀ ਵੀ ਮਾਮਿਆਂ ਦੀ ਜਾਨ ਛਡਾਓ, ਇਹ ਪ੍ਰੋਬਲਮ ਆ। ਸਾਡੇ ਵੀ ਪਿੰਡ ਦੇ ਵਿੱਚ ਇੱਕ ਪਰਿਵਾਰ ਸੀ ਤੇ ਉਹਨਾਂ ਦੀਆਂ ਪਹਿਲਾਂ ਤਾਂ 6 ਭੂਆ ਸੀ, ਤੇ ਬਾਅਦ ਦੇ ਵਿੱਚ ਵੀ 2 ਭਰਾ ਸੀ, ਤੇ ਉਹਨਾਂ ਦੀਆਂ ਵੀ ਗਾਂ 5-5 6-6 ਕੁੜੀਆਂ। ਤੇ ਉਹ ਮੁੰਡੇ ਦਾ ਨਾਂ ਕੁਲਬੀਰ ਸੀ, ਤੇ ਉਹ ਨਾ ਜਦੋਂ ਵੀ ਵਿਆਹ ਆ ਜਾਣਾ, ਜਾਂ ਕਿਤੇ ਭੂਆ ਦਾ ਕੋਈ ਸੱਸ ਸਹੁਰਾ ਮਰ ਗਿਆ ਤੇ ਤਾਂ ਟੂਮ ਛੱਲਾ ਉਹਨਾਂ ਨੂੰ ਪਾਉਣਾ ਪੈਣਾ। ਜੇ ਕੋਈ ਗਾਂ ਕੁੜੀਆਂ ਵਿਆਹੀਆਂ ਉਹਨਾਂ ਦਾ, ਜਾਂ ਕੋਈ ਕੁੜੀ ਦਾ ਵਿਆਹ ਆ ਗਿਆ, ਜਾਂ ਉਹ ਭੂਆ ਦੀ ਕੁੜੀ ਦਾ ਵਿਆਹ ਆ ਗਿਆ, ਤੇ ਉਹਨੇ ਕਹਿਣਾ ਵੀ ਅਸੀਂ ਤਾਂ ਬਸ ਕਹਿੰਦੇ ਵੀ ਕਮਾਈ ਇਸੇ ਵਾਸਤੇ ਹੀ ਕਰਦੇ ਆ ਵੀ ਅਸੀਂ ਤਾਂ ਨਾਨਕੀਆਂ ਛੱਕਾਂ ਹੀ ਪੂਰਨੀਆਂ ਤੇ ਜਾਂ ਮਤਲਬ ਵੀ ਨਿਉਂਦਰੇ ਪਾਉਣੇ ਆ। ਤੇ ਇਹ ਬੜੀ ਪ੍ਰੋਬਲਮ ਆ ਜਿਨ੍ਹਾਂ ਦੇ ਜ਼ਿਆਦੀਆਂ ਭੂਆ ਆ ਤੇ ਜ਼ਿਆਦੀਆਂ ਭੈਣਾਂ ਆ, ਉਹਨਾਂ ਨੂੰ ਬਿਪਤਾ ਪਈ ਰਹਿੰਦੀ ਆ। ਸਾਡੇ ਰੀਤ ਰਿਵਾਜ ਇਹੋ ਜਿਹੇ ਆ। ਪਰ ਮੈਨੂੰ ਲੱਗਦਾ ਆ ਵੀ ਹੁਣ ਲੋਕਾਂ ਨੂੰ ਕੁਛ ਸੋਚਣਾ ਸਮਝਣਾ ਚਾਹੀਦਾ ਆ ਵੀ ਜਿਹੜੇ ਸਾਡੇ ਕੁਛ ਨਜਾਇਜ਼ ਜਿਹੇ ਰਿਵਾਜ ਆ ਨਾ, ਵੀ ਔਖੇ ਹੋ ਕੇ ਵੀ ਜੇ ਮੰਨ ਲਓ ਵੀ ਭੂਆ ਦਾ ਸੱਸ ਜਾਂ ਸਹੁਰਾ ਮਰ ਗਿਆ ਤੇ ਵੀ ਪਾਉਣੀਆਂ ਜਾ ਕੇ ਵੰਗਾਂ, ਤੇ ਇਹੋ ਜਿਹਾ ਕੜਾ ਕੁਛ ਨਾ ਕੁਛ ਮਤਲਬ ਜ਼ਰੂਰ ਪਾਉਣਾ। ਪਰ ਜਿਹੜੇ ਦਰਮਿਆਨੇ ਲੋਕ ਆ ਉਹਨਾਂ ਵਾਸਤੇ ਬੜੀ ਮੁਸ਼ਕਲ ਹੋ ਜਾਂਦੀ। ਕੁਛ ਰਿਵਾਜਾਂ ਤੋਂ ਸਾਨੂੰ ਖਹਿੜਾ ਵੀ ਛਡਾਉਣਾ ਚਾਹੀਦਾ ਆ, ਜਿਹੜੇ ਹੁਣ ਨਹੀਂ ਰਿਲੇਟਿਵ ਹੈਗੇ ਇਸ ਸਮੇਂ ਦੇ ਵਿੱਚ, ਤੇ ਉਹਨਾਂ ਤੋਂ ਜਾਨ ਛਡਾਉਣੀ ਚਾਹੀਦੀ ਆ।
ਤੇ ਇੰਨੀ ਕੁ ਗੱਲਬਾਤ ਸੀ ਜੀ। ਥੈਂਕ ਯੂ ਵੈਰੀ ਮਚ। ਫੇਰ ਕਰਾਂਗੇ ਗੱਲ। ਨਾਲ ਹੀ ਰਹੋ ਤੁਸੀਂ ਹਰਜੀਤ ਜੀ, ਆਪਾਂ ਉਪਿੰਦਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰ ਲਈ। ਉਪਿੰਦਰ ਜੀ ਵੈਲਕਮ। ਸਤਿ ਸ੍ਰੀ ਅਕਾਲ ਨਾਸਕ ਢਿੱਲੋਂ ਜੀ। ਸਤਿ ਸ੍ਰੀ ਅਕਾਲ ਜੀ। ਨਾਸਕ ਜੀ, ਇਹ ਜਿਹੜਾ ਰੀਤੀ ਰਿਵਾਜ ਇੱਕ ਮਰਗ ਤੇ ਜਿਹੜਾ ਕਹਿੰਦੇ ਨੇ ਵੀ ਨਾਲ ਕਾਨਾ ਰੱਖਣਾ ਹੈ ਜਾਂ ਝਾੜੂ ਦੇ ਉੱਤੋਂ ਨਹੀਂ ਟੱਪਣ ਦੇਣਾ, ਰਾਤ ਨੂੰ ਮੰਜੀ ਦੀ ਦਾਵਣੀ ਨਹੀਂ ਕਸਣ ਦੇਣੀ, ਇਹ ਕੀ ਰੀਤੀ ਰਿਵਾਜ ਨੇ? ਇਹਨਾਂ ਬਾਰੇ ਕੋਈ ਪਤਾ ਹੈਗਾ? ਹਾਂਜੀ, ਇਹ ਮੈਨੂੰ ਲੱਗਦਾ ਆ ਵੀ ਬਾਹਲੇ ਤਾਂ ਉਹ ਹੀ ਕੰਮ ਆ ਵੀ ਜਿਹੜਾ ਕੰਮ ਜਿਵੇਂ ਮੈਨੂੰ ਨਹੀਂ ਪਸੰਦ ਤੇ ਮੈਂ ਉਸ ਟਾਈਮ ਕਹਿ ਦੇਣਾ ਵੀ ਨਹੀਂ ਇਹ ਨਹੀਂ ਕੰਮ ਕਰੀਦਾ, ਰਾਤ ਨੂੰ ਝਾੜੂ ਨਹੀਂ ਫੜੀਦਾ। ਉਹ ਕੁਛ ਗੱਲਾਂ ਤਾਂ ਐਵੇਂ ਹੀ ਬਣੀਆਂ ਹੋਈਆਂ ਆ ਵੀ ਜਿਹੜੀ ਚੀਜ਼ ਮੈਨੂੰ ਨਹੀਂ ਪਸੰਦ ਬਸ ਉਹ ਮੈਂ ਆਪਦੇ ਤੌਰ ਤੇ ਕੋਈ ਨਾ ਕੋਈ ਉਹਦਾ ਸੋਲੂਸ਼ਨ ਦੇ ਦੇਣਾ ਆ, ਉੱਥੋਂ ਚੱਲਿਆ। ਬਾਕੀ ਜਿਹੜਾ ਕਾਨਾ ਰੱਖਣ ਵਾਲੀ ਗੱਲ ਆ ਇਹ ਤਾਂ ਕੋਈ ਜਿਵੇਂ ਸਿਆਣਾ ਬੰਦਾ ਹੀ ਦੱਸ ਸਕਦਾ ਆ, ਮੈਨੂੰ ਤਾਂ ਇਹਦੇ ਬਾਰੇ ਨਹੀਂ ਪਤਾ, ਪਰ ਰੱਖਦੇ ਆ, ਜ਼ਰੂਰ ਸੁਣਿਆ ਆ, ਵੇਖਿਆ ਵੀ ਆ। ਅਸੀਂ ਦੱਸ ਦਈਏ ਫਿਰ, ਨੌਲੇਜ ਦੇ ਦਈਏ? ਜੀ ਜੀ ਜ਼ਰੂਰ ਜ਼ਰੂਰ। ਇਹ ਨਾ ਜਦੋਂ ਪੁਰਾਣੇ ਬਜ਼ੁਰਗ ਬੰਦਾ ਪੂਰਾ ਹੋ ਜਾਂਦਾ ਸੀਗਾ, ਉਹਦੀ ਕਬਰ ਪੱਟਣ ਵਾਸਤੇ ਜਦੋਂ ਵੀ ਉਹਦੇ ਕਾਨਾ ਬੰਦਾ ਤਾਂ ਚੱਕ ਕੇ ਆਪਾਂ ਮਿੰਤੀ ਕਰ ਨਹੀਂ ਸਕਦੇ ਸੀਗੇ, ਉਹਨੂੰ ਕਬਰ ਦੇ ਵਿੱਚ ਕਾਨਾ, ਉੱਥੇ ਜਿੱਥੇ ਕਬਰ ਪੱਟਣੀ ਹੁੰਦੀ ਸੀ ਉੱਥੇ ਕਾਨਾ ਰੱਖ ਦਿੱਤਾ ਜਾਂਦਾ ਸੀ ਕਿ ਕਬਰ ਪੂਰੀ ਪੱਟੀ ਜਾ ਸਕੇ, ਬੰਦੇ ਐਵੇਂ ਨਾ ਖੱਪਦੇ ਰਹਿਣ। ਜੇ ਲੱਕੜ ਜੋੜਨੀ ਹੁੰਦੀ ਸੀ ਤੇ ਉਹਦੇ ਵਿੱਚ ਵੀ ਕਾਨਾ ਰੱਖਿਆ ਜਾਂਦਾ ਸੀ ਵੀ ਲੱਕੜ ਫਾਲਤੂ ਨਾ ਸਾੜੀ ਜਾਵੇ, ਜਿਤਨੀ ਕੁ ਸਰੀਰ ਨੂੰ ਲੋੜ ਹੈ ਉੱਥੇ ਲੱਕੜ ਕਾਨਾ ਮੇਚੇ ਦੇ ਕੰਮ ਤੇ ਤੌਰ ਤੇ ਰੱਖਿਆ ਜਾਂਦਾ ਸੀ। ਜੀ ਠੀਕ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਜਿਹੜਾ ਝਾੜੂ ਦੇ ਉੱਤੋਂ ਕਿਹਾ ਜਾਂਦਾ ਵੀ ਝਾੜੂ ਦੇ ਉੱਤੋਂ ਨਹੀਂ ਟੱਪਣਾ, ਬੱਚੇ ਨੂੰ ਰੋਕਿਆ ਜਾਂਦਾ ਸੀ, ਉਹ ਪਿਛਲੇ ਪਾਸੋਂ ਝਾੜੂ ਜਿਹੜਾ ਬੰਨਿਆ ਜਾਂਦਾ ਸੀਗਾ, ਅਗਲੇ ਪਾਸੋਂ ਜਿਹੜਾ ਝਾੜੂ ਸੀ ਉਹ ਖੁੱਲਾ ਰਹਿ ਜਾਂਦਾ ਸੀ। ਜਦੋਂ ਟੱਪੀ ਦਾ ਉਹ ਪੱਬ ਦੇ ਪੈਰ ਦੇ ਉੱਪਰਲੇ ਪਾਸੇ ਵੱਜੇਗਾ ਝਾੜੂ, ਜਦੋਂ ਵੱਜੇਗਾ ਉਹ ਬਹੁਤ ਤਿੱਖਾ ਹੁੰਦਾ ਸੀਗਾ, ਉਹਦੀ ਵਿੱਸ ਬਹੁਤ ਮਾੜੀ ਹੁੰਦੀ ਸੀ, ਉਹਦੇ ਕਰਕੇ ਫਿਰ ਉਹਨੂੰ ਪੱਸ ਪੈਣ ਕਰਕੇ ਉਹਨੂੰ ਝਾੜੂ ਦੇ ਉੱਤੋਂ ਡਰਾ ਦਿੱਤਾ ਜਾਂਦਾ ਸੀ ਵੀ ਝਾੜੂ ਦੇ ਉੱਤੋਂ ਨਹੀਂ ਟੱਪੀਦਾ, ਤਾਂ ਕਿ ਉਹ ਬੱਚਾ ਜਿਹੜਾ ਜਾਂ ਵੱਡਾ ਬੰਦਾ ਹੈ ਉਹ ਜ਼ਖਮੀ ਹੋ ਕੇ ਘਰੇ ਬੈਠਾ ਨਾ ਰਵੇ, ਕੰਮ ਤੋਂ ਨਾ ਬੈਠਾ ਰਵੇ। ਜੀ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਉਪਿੰਦਰ ਜੀ। ਹਰਜੀਤ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ। ਹੁਣ ਟਾਈਮ ਕਾਫੀ ਹੋ ਗਿਆ, 2 ਘੰਟੇ ਦੇ ਕੋਲ ਸਾਡਾ ਪ੍ਰੋਗਰਾਮ ਚੱਲ ਗਿਆ। ਸੋ ਕੱਲ ਦਾ ਟੌਪਿਕ ਦੁਪਹਿਰੇ ਹੀ ਆਪਾਂ ਪੰਜਾਬੀ ਲਹਿਰ ਫੇਸਬੁੱਕ ਪੇਜ ਤੇ ਉਹਦਾ ਪੋਸਟਰ ਸ਼ੇਅਰ ਕਰ ਦਾਂਗੇ, YouTube ਤੇ ਵੀ ਤੁਸੀਂ ਕੱਲ 10 ਵਜੇ ਫਿਰ ਜ਼ਰੂਰ ਜੁੜਨਾ। ਆਪਾਂ ਕਿਸੇ ਨਾ ਕਿਸੇ ਨਵੇਂ ਟੌਪਿਕ ਤੇ ਜ਼ਰੂਰ ਗੱਲ ਕਰਾਂਗੇ। ਹਰਜੀਤ ਜੀ ਕੋਈ ਸੁਜੈਸਟ ਕਰਨਾ ਚਾਹੋ ਟੌਪਿਕ ਦਾ, ਤੁਸੀਂ ਇਨਬੌਕਸ ਸੁਜੈਸਟ ਕਰ ਸਕਦੇ ਜੇ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਜਿਹੜੇ ਹੁਣ ਤੱਕ ਜੁੜੇ ਸਨ। ਓਕੇ ਜੀ, ਸ਼ੁਕਰੀਆ, ਧੰਨਵਾਦ ਜੀ।